ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। TV 84 ਦੇ ਅੱਜ ਆਪਾਂ ਐਪ ਜਿਹੜੇ ਆ ਲਾਂਚ ਕਰਨ ਜਾ ਰਹੇ ਹਾਂ, ਵੈਬਸਾਈਟ ਲਾਂਚ ਕਰਨ ਜਾ ਰਹੇ ਹਾਂ। ਸਾਰੇ ਹੀ ਸਤਿਕਾਰਯੋਗ ਸ਼ਖਸੀਅਤਾਂ ਨੂੰ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਜਾਂ ਆਪਣਾ ਮੀਡੀਆ, ਇਹਦੀ ਅਹਿਮੀਅਤ, ਇਹਦੇ 'ਤੇ ਵੀ ਆਪਾਂ ਅੱਜ ਵਿਚਾਰਾਂ ਕਰਨੀਆਂ। ਅਤੇ ਸਿੱਖ ਕੌਮ, ਸਿੱਖ ਨੇਸ਼ਨ, ਖਾਲਿਸਤਾਨ ਨਾਲ ਨਾਲ ਆਪਾਂ ਦੇਖਦੇ ਹਾਂ ਕਿ ਪਾਸਟ, ਪ੍ਰੈਜ਼ੈਂਟ ਅਤੇ ਫਿਊਚਰ, ਇਹਦੇ 'ਤੇ ਵੀ ਡਿਸਕਸ਼ਨ ਹੋਏਗੀ। ਕਿਉਂਕਿ ਇਸ ਤਰ੍ਹਾਂ ਦੇ ਮੌਕੇ ਜਦੋਂ ਵੀ ਆਪਾਂ ਨੂੰ ਮਿਲਦੇ ਨੇ, ਆਪਾਂ ਆਪਣੀ ਕੌਮ ਦੇ ਲਈ, ਆਪਣੇ ਧਰਮ ਦੇ ਲਈ, ਆਪਣੀ ਬੋਲੀ, ਆਪਣੇ ਵਿਰਸੇ ਦੇ ਲਈ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ। ਨਾਨਕ ਜਬ ਤੱਕ ਦੁਨੀਆ ਰਹੀਏ, ਕੁਛ ਸੁਣੀਏ ਕੁਛ ਕਹੀਏ, ਭਾਲ ਰਹੇ ਹਮ ਰਹਿਣ ਨਾ ਪਾਈਏ, ਜੀਵ ਤਿਆਮਾ ਰਹੀਏ। ਡਾਕਟਰ ਅਮਰਜੀਤ ਸਿੰਘ ਸਾਹਿਬ ਸਾਡੇ ਵਿਚਕਾਰ ਨੇ, ਅਸੀਂ ਇਹਨਾਂ ਨੂੰ ਵੀ ਜੀ ਆਇਆਂ। ਗੁਰਦੇਵ ਸਿੰਘ ਅਤੇ ਹੋਰ ਜਿੰਨੇ ਵੀ ਸੱਜਣ ਆਏ, ਉਹਨਾਂ ਸਾਰਿਆਂ ਨੂੰ ਵਿਸ਼ੇਸ਼ ਤੌਰ 'ਤੇ ਵੈਲਕਮ ਹੈ। TV 84 ਕੋਈ 14-15 ਸਾਲ ਪਹਿਲਾਂ ਅਮਰੀਕਾ, ਯੂਨਾਈਟਡ ਸਟੇਟ ਤੋਂ ਸ਼ੁਰੂ ਹੁੰਦਾ, ਕਿਉਂਕਿ ਆਪਣੇ ਮੀਡੀਆ ਦੀ, ਆਪਣੇ ਨੈਰੇਟਿਵ ਨੂੰ ਪੇਸ਼ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਪਿਛਲੇ 40 ਸਾਲਾਂ ਤੋਂ ਡਾਕਟਰ ਅਮਰਜੀਤ ਸਿੰਘ ਸੰਘਰਸ਼ ਵਿੱਚ ਵੀ ਨੇ ਅਤੇ ਜੋ ਉਤਰਾਅ ਚੜ੍ਹਾਅ ਆਏ ਉਹਨਾਂ ਬਾਰੇ ਵੀ ਤੁਸੀਂ ਦੇਖਿਆ ਕਿ ਚੜ੍ਹਦੀ ਕਲਾ ਅਖਬਾਰ, ਪੰਜਾਬੀ ਡੇਲੀ, ਅੱਜ ਦੀ ਆਵਾਜ਼ 'ਤੇ ਵੀ ਪਿਛਲੇ 38 ਸਾਲਾਂ ਤੋਂ ਆ ਰਹੇ ਨੇ, ਅਤੇ ਸਾਂਝ ਸਵੇਰਾ ਅਖਬਾਰ। ਸਾਡੇ ਆਪਣੀ ਮੀਡੀਆ ਨੂੰ ਅੱਗੇ ਤੋਰਨ ਲਈ ਅੱਜ ਇਹ ਜਿਹੜਾ ਇਕੱਠ ਹੈ, ਇਹ ਬੜਾ ਕਾਰਗਰ ਹੋਵੇਗਾ। ਅੱਜ ਮੀਡੀਆ ਦੀ ਬਹੁਤ ਲੋੜ ਹੈ, ਅਤੇ ਜਿੱਥੇ ਤੁਸੀਂ ਇਸ ਨੂੰ ਦੇਖਦੇ ਹੋ TV 84 ਦੀ ਜਾਂ ਹੋਰ ਵੀ ਜਿਹੜਾ ਮੀਡੀਆ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਆਪਾਂ ਦੇਖਿਆ ਕਿ ਇੰਟਰਨੈੱਟ ਦੇ ਯੁੱਗ ਵਿੱਚ IPTV ਸੈਂਕੜੇ, ਹਜ਼ਾਰਾਂ ਹੀ ਚੈਨਲ ਆਉਂਦੇ, ਜਿੱਥੇ 300 ਪੰਜਾਬੀ ਦਾ ਚੈਨਲ ਆ, ਉਹਨਾਂ ਵਿੱਚੋਂ ਕੋਈ ਗਿਣਤੀ ਮਿਣਤੀ ਦੇ 8-10 ਚੈਨਲ ਹੋਣਗੇ। ਉਹਦੇ ਵਿੱਚ TV 84 ਵੀ ਆ, ਹੋਰ ਵੀ ਹੈਗੇ, ਚਲੋ 8-10 ਹੋਣਗੇ, ਜਿੱਥੇ ਖਾਲਿਸਤਾਨ ਦੀ ਗੱਲ, ਜਿੱਥੇ ਪੰਥ ਦੀ ਗੱਲ ਹੁੰਦੀ ਹੈ। ਬਹੁਤ ਜ਼ਰੂਰੀ ਹੈ। ਸੋ ਆਪਾਂ ਨਾਲ ਦੀ ਨਾਲ ਵਿਚਾਰ ਵੀ ਕਰਦੇ ਜਾਣਾ, ਅਤੇ ਮੈਂ ਬੇਨਤੀ ਕਰੂੰਗਾ ਸਰਦਾਰ ਅਮਰਜੀਤ ਸਿੰਘ ਮਾਨ ਸਾਹਿਬ ਅੰਟਾਰੀਓ ਗੁਰਦੁਆਰਾ ਕਮੇਟੀ ਤੋਂ, ਉਹ ਵੀ ਆ ਕੇ ਕੋਈ 5-7 ਮਿੰਟ ਵਾਸਤੇ ਆਪਣੇ ਵਿਚਾਰ ਪੇਸ਼ ਕਰਨ। ਉਸ ਤੋਂ ਬਾਅਦ ਜਿਹੜੀਆਂ ਅਹਿਮ ਗੱਲ ਹੋਏਗੀ, ਸਰਦਾਰ ਸੁਖਵਿੰਦਰ ਸਿੰਘ ਅਤੇ ਡਾਕਟਰ ਅਮਰਜੀਤ ਸਿੰਘ ਇਹ ਵੀ ਡਿਸਕਸ਼ਨ ਕਰਨਗੇ। ਡਾਕਟਰ ਸਾਹਿਬ ਵੀ ਬੋਲਣਗੇ। ਸਾਡਾ ਮੀਡੀਆ, ਸਾਡਾ ਪੰਥ, ਸਾਡਾ ਪੰਜਾਬ। ਬੇਨਤੀ ਆ ਅਮਰਜੀਤ ਸਿੰਘ ਮਾਨ ਸਾਹਿਬ, ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਿਸ਼ੇਸ਼ ਸੱਦੇ ਦੇ ਉੱਤੇ ਇੱਥੇ ਇਕੱਤਰ ਹੋਏ ਹੈਗੇ ਆ। ਚੈਨਲ ਲਾਂਚ ਕਰਨਾ ਹੈਗਾ YouTube, ਅਤੇ ਨਾਲ ਦੀ ਨਾਲ ਜਿਹੜਾ ਐਪਸ ਵਗੈਰਾ ਜਿਹੜਾ ਲਾਂਚ ਕਰਨਾ, ਉਹਦੇ ਲਈ ਖਾਸ ਤੌਰ 'ਤੇ TV 84 ਦੀ ਅੱਜ ਜਿਹੜੀ ਗੱਲਬਾਤ ਅੱਜ ਦੇ ਵਿੱਚ ਆਪਾਂ ਸਾਰਿਆਂ ਨੇ ਭਾਗ ਲਿਆ ਹੈਗਾ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਹੁੰਚਣ ਦੇ ਲਈ। ਅੱਜ ਦਾ ਦਿਨ ਜਿਹੜਾ ਹੈਗਾ ਖਾਸ ਤੌਰ 'ਤੇ 15 ਅਗਸਤ ਦਾ ਦਿਨ ਹੈਗਾ। ਅੱਜ ਦੇ ਦਿਨ ਸਿੱਖ ਕੌਮ ਦੀ ਬਰਬਾਦੀ ਦਾ ਮੁੱਢ ਵੱਜਦਾ ਹੈਗਾ। ਅੱਜ ਦੇ ਦਿਨ ਸਾਡੇ ਬਜ਼ੁਰਗਾਂ ਨੇ ਆਪਣੀਆਂ ਬੱਚੀਆਂ ਦੇ ਗਲ ਆਪ ਕੱਢ ਕੇ ਉਹਨਾਂ ਨੂੰ ਖੂਹਾਂ ਦੇ ਵਿੱਚ ਸੁੱਟਿਆ ਸੀਗਾ। ਅੱਜ ਦੇ ਸਿੱਖ, ਅੱਜ ਦੇ ਦਿਨ ਸਾਡੇ ਬੱਚੇ ਖੋ ਕੇ ਮਾਰੇ ਗਏ ਸੀਗੇ। ਅੱਜ ਦੇ ਦਿਨ ਸਾਡੀ ਬੀਬੀਆਂ ਬੇਪੱਤ ਹੋਈਆਂ ਸਨ। ਅੱਜ ਦੇ ਦਿਨ ਸਾਡੇ ਬਜ਼ੁਰਗਾਂ ਨੂੰ, ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਖੋ ਕੇ ਮਾਰਿਆ ਗਿਆ ਸੀਗਾ। ਉਹਦੇ ਵਿੱਚ 1 ਮਿਲੀਅਨ ਤੋਂ ਉੱਪਰ ਜਿਹੜੇ ਬੰਦਿਆਂ ਦਾ ਖੂਨ ਡੁੱਲਿਆ। ਪੰਜਾਬ ਦੀ ਧਰਤੀ ਲਾਲੋ ਲਾਲ ਹੋ ਗਈ। ਉਹ ਭਾਵੇਂ ਉਹ ਲਹਿੰਦੇ ਪੰਜਾਬ ਦੇ ਸੀ, ਭਾਵੇਂ ਚੜ੍ਹਦੇ ਪੰਜਾਬ ਦੇ ਸੀਗੇ, ਖੂਨ ਦਾ ਰੰਗ ਇੱਕੋ ਹੀ ਹੈਗਾ। ਉਦੋਂ ਕਿਹਨਾਂ ਨੇ ਜ਼ਹਿਰ ਘੋਲਿਆ, ਕਿਹਨਾਂ ਨੇ ਸਾਡੇ ਖੂਨ ਦੇ ਨਾਲ ਹੋਲੀ ਖੇਡੀ ਹੈਗੀ ਆ, ਆਪਾਂ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੈਗੇ ਹਾਂ। ਆਪਾਂ ਦੇ ਨਾਲ
ਜੋ ਕੁਝ ਵੀ ਵਾਪਰਿਆ 47 ਦੇ ਵਿੱਚ ਜੋ ਉਹਦੀ ਆਰੰਭਤਾ ਹੋਈ ਸੀਗੀ, ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ, ਆਪਣਾ ਬੇਹਿਸਾਬੀਆਂ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ। ਅਤੇ ਸਾਡੇ ਪੱਲੇ ਕੀ ਪਿਆ? ਸਾਡਾ 1 ਮਿਲੀਅਨ ਤੋਂ ਉੱਪਰ ਸਾਡਾ ਲਹੂ ਜਿਹੜਾ ਹੈਗਾ ਉਹ ਜੋ ਦੋਹਾਂ ਪੰਜਾਬਾਂ ਦੀ ਧਰਤੀ ਦੇ ਉੱਤੇ ਲੁੱਕ ਬਣ ਕੇ ਵਿਛਿਆ ਸੀਗਾ। ਉਹ ਕੁਝ ਵਾਪਰਨ ਦੇ ਉਪਰੰਤ ਵੀ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਸਬਰ ਨਹੀਂ ਆਇਆ ਹੈਗਾ। ਉਹਨਾਂ ਨੇ ਜਸ਼ਨ ਮਨਾਏ, ਅਸੀਂ ਬੈਂਡ ਆਏ ਹੋਏ ਸੀਗੇ ਅਤੇ ਉਹ ਖੁਸ਼ੀਆਂ ਮਨਾ ਰਹੇ ਸੀਗੇ। ਸਾਡੀਆਂ ਜਿਹੜੀਆਂ ਸ਼ਹਾਦਤਾਂ ਸੀਗੀਆਂ ਸਾਡੇ ਬਜ਼ੁਰਗਾਂ ਦੀਆਂ, ਸਾਡੇ ਬੱਚਿਆਂ ਦੀਆਂ, ਉਹਨਾਂ ਦਾ ਮਾਹੌਲ ਉਡਾਇਆ ਜਾ ਰਿਹਾ ਸੀਗਾ। ਅੱਜ 15 ਅਗਸਤ ਦੀ ਜਿਹੜੇ ਵੀ ਸਾਡੇ ਖਾਸ ਤੌਰ 'ਤੇ ਜਿਹੜੇ ਪੰਜਾਬੀ ਹੈਗੇ ਆ, ਜਦੋਂ ਉਹ ਅੱਜ ਦੇ ਦਿਨ ਭੰਗੜੇ ਪਾਉਂਦੇ ਹੈਗੇ ਆ, ਅੱਜ ਦੇ ਦਿਨ ਖੁਸ਼ੀਆਂ ਮਨਾਉਂਦੇ ਹੈਗੇ ਆ, ਉਹਨਾਂ ਸਾਡੇ ਸ਼ਹੀਦਾਂ ਨੂੰ, ਉਹਨਾਂ ਸਾਰੇ 1 ਮਿਲੀਅਨ ਤੋਂ ਉੱਪਰ ਲੋਕਾਂ ਨੂੰ ਜਿਹੜਾ ਮਜ਼ਾਕ ਕਰਦੇ ਹੈਗੇ ਆ, ਉਹਨਾਂ ਦੀ ਖਿੱਲੀ ਉਡਾਉਂਦੇ ਹੈਗੇ ਆ, ਉਹ ਜਿਹੜੀਆਂ ਰੂਹਾਂ ਹੈਗੀਆਂ ਉਹ ਸ਼ਰਮਸਾਰ ਹੁੰਦੀਆਂ ਹੋਣਗੀਆਂ ਵੀ ਇਹਨਾਂ ਲੋਕਾਂ ਦੀ ਖਾਤਰ ਅਸਾਂ ਆਪਣਾ ਲਹੂ ਡੋਲਿਆ, ਜਿਹੜੇ ਅੱਜ ਭੰਗੜੇ ਪਾਉਂਦੇ ਹੈਗੇ ਆ ਅਤੇ ਸਾਡੀਆਂ ਜਿਹੜੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦੇ ਉੱਤੇ ਖੁਸ਼ੀਆਂ ਮਨਾ ਰਹੇ ਹੈਗੇ ਆ। ਅੱਜ ਦਾ ਜਿਹੜਾ ਦਿਨ ਹੈਗਾ ਸਿੱਖ ਕੌਮ ਦੇ ਲਈ ਖਾਸ ਤੌਰ 'ਤੇ ਕਾਲਾ ਦਿਨ ਹੈਗਾ। ਅੱਜ ਦੇ ਦਿਨ ਨੂੰ ਆਪਾਂ ਹਮੇਸ਼ਾ ਹੀ ਜਿਹੜਾ ਹੈਗਾ ਉਸ ਭਾਰਤ ਮਾਤਾ ਦੇ ਸਪੂਤਾਂ ਦਾ, ਉਸ ਭਾਰਤ ਮਾਤਾ ਦਾ ਪਿੱਠ ਸਿਆਪਾ ਕਰਕੇ ਉੱਥੋਂ ਦਾ ਜਿਹੜਾ ਤਿਰੰਗਾ ਸੀਗਾ ਉਹਨੂੰ ਵੀ ਜਿਹੜਾ ਹੈਗਾ ਨਕਾਰਦੇ ਹੈਗੇ ਆ, ਉਹਨੂੰ ਦੁਰਕਾਰਦੇ ਹੈਗੇ ਆ, ਜਿਹਦੀ ਛਤਰ ਛਾਇਆ ਦੇ ਹੇਠਾਂ ਜਿਹਦਾ ਝੁੱਲਣ ਦੇ ਸਮੇਂ ਸਾਡਾ ਇੰਨਾ ਲਹੂ ਡੁੱਲਿਆ ਸੀਗਾ। ਸੋ ਅੱਜ ਦੇ ਦਿਨ ਜਿਹੜਾ ਹੈਗਾ ਉਹ ਸਾਡੇ ਲਈ ਕਾਲਾ ਦਿਨ ਹੈਗਾ। ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਆਪਣਾ ਜਿਹੜਾ ਪ੍ਰੋਟੈਸਟ ਹੈਗਾ ਅੱਜ ਦੇ 15 ਅਗਸਤ ਦੇ ਵਿੱਚ, ਉਹਦੇ ਵਿੱਚ ਆਪਾਂ ਹਾਜ਼ਰੀ ਲਵਾਉਂਦੇ ਹੈਗੇ ਹਾਂ। ਦੂਸਰਾ ਜਿਹੜਾ TV 84 ਬੜੇ ਸੁਚੱਜੇ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਕੰਮ ਜਿਹੜਾ ਹੈਗਾ ਕੀਤਾ ਜਾ ਰਿਹਾ, ਖਾਸ ਤੌਰ 'ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਵੱਲੋਂ। ਡਾਕਟਰ ਅਮਰਜੀਤ ਸਿੰਘ ਪੰਥ ਦੇ ਵਿਹੜੇ ਦੇ ਵਿੱਚ ਬੜੇ ਖੁੱਲ੍ਹ ਕੇ ਜਿਹੜੇ ਆਪਣੇ ਵਿਚਾਰ ਆਪਣੇ ਪੰਥ ਦੇ ਪ੍ਰਤੀ, ਆਪਣੀ ਕੌਮ ਦੀ ਪ੍ਰਤੀ, ਆਪਣੇ ਘਰ ਖਾਲਿਸਤਾਨ ਦੇ ਪ੍ਰਤੀ ਇਹ ਰੱਖਦੇ ਆ ਰਹੇ ਹੈਗੇ ਆ। ਡਾਕਟਰ ਹੋਰਾਂ ਨੂੰ ਤਕਰੀਬਨ 38-40 ਸਾਲ ਪਹਿਲਾਂ ਨਿਊਯਾਰਕ ਦੇ ਵਿੱਚ ਇਹਨਾਂ ਨਾਲ ਪਹਿਲੀ ਮੁਲਾਕਾਤ ਹੋਈ ਸੀਗੀ। ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਇਹਨਾਂ ਦੇ ਵਿਚਾਰ ਜਿਹੜੇ ਹੈਗੇ ਆ ਪੰਥ ਦੇ ਵਿਹੜੇ ਦੇ ਵਿੱਚ ਆਪਾਂ ਸਰਵਣ ਕਰਦੇ ਆ ਰਹੇ ਹੈਗੇ ਆ। ਸੋ ਇਹਨਾਂ ਨੇ ਵੀ ਖੁੱਲ੍ਹ ਕੇ ਜਿਹੜੀ ਹੈਗੀ ਆ ਪੰਥ ਦੀ ਗੱਲ ਕੀਤੀ, ਪੰਜਾਬ ਦੀ ਗੱਲ ਕੀਤੀ ਆ, ਪਰ ਉਸ ਤੋਂ ਉੱਪਰ ਜਿਹੜਾ ਆਪਣੇ ਘਰ ਖਾਲਿਸਤਾਨ ਦੀ ਗੱਲ ਕੀਤੀ ਹੈਗੀ ਆ। ਸੋ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ। ਇਹਨਾਂ ਨੇ ਜੋ ਆਖਦੇ ਹੈਗੇ ਆ, ਇਹ ਜੋ ਕੰਮ ਕਰ ਰਹੇ ਹੈਗੇ ਆ ਉਹ ਸਲਾਹੁਣਯੋਗ ਹੈਗਾ। ਕੌਮ ਹਮੇਸ਼ਾ ਵਾਸਤੇ ਇਹਨਾਂ ਦੀ ਰਿਣੀ ਹੈਗੀ ਆ। ਇਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ, ਇਹਨਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਹਮੇਸ਼ਾ ਜਿਹੜੀ ਕੌਮ ਹੈ ਉਹ ਮਾਣ ਕਰਦੀ ਰਹੇਗੀ। ਸੋ ਆਪਾਂ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਤਕਰੀਬਨ ਸਾਰੇ ਯਤਨਸ਼ੀਲ ਹੈਗੇ ਆ। ਆਪਾਂ ਆਪਣਾ ਹਿੱਸਾ ਆਪਣੇ ਤਰੀਕੇ ਨਾਲ ਪਾਉਂਦੇ ਆ ਰਹੇ ਹੈਗੇ ਆ। ਸਾਰੀਆਂ ਸੰਸਥਾਵਾਂ, ਸਾਰੇ ਹੀ ਅਦਾਰੇ ਪ੍ਰਸ਼ੰਸਾਯੋਗ ਨੇ, ਆਪਣੇ ਤਰੀਕੇ ਦੇ ਨਾਲ ਕੰਮ ਕਰਦੇ ਨੇ। ਜਿਹੜਾ 2 ਕਦਮ ਵੀ ਜਿਹੜਾ ਹੈਗਾ ਆਪਣੇ ਘਰ ਬਣਾਉਣ ਦੀ ਮੰਜ਼ਿਲ ਦੇ ਵੱਲ ਵੱਧਦਾ ਹੈਗਾ ਉਹ ਸਲਾਹੁਣਯੋਗ ਹੈਗਾ, ਉਹਦਾ ਅਸੀਂ ਸਤਿਕਾਰ ਕਰਦੇ ਹੈਗੇ ਆ। 84 ਦੇ ਘੱਲੂਘਾਰਾ ਜਦੋਂ ਵਾਪਰਿਆ ਸੀਗਾ, 1947 ਤੋਂ ਬਾਅਦ ਸਾਨੂੰ ਜਰਾਇਮ ਪੇਸ਼ਾ ਕੌਮ ਗਰਦਾਨਿਆ ਗਿਆ ਸੀਗਾ। ਅਤੇ 84 ਦੇ ਵਿੱਚ ਜੋ ਸਾਡੇ ਨਾਲ ਹੋਇਆ, ਜਾਂ 84 ਤੋਂ ਬਾਅਦ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਨੌਜਵਾਨਾਂ ਦਾ ਲਹੂ ਪੰਜਾਬ ਦੀ ਧਰਤੀ 'ਤੇ ਡੁੱਲਿਆ, ਉਹ ਪੰਜਾਬ ਤੱਕ ਹੀ ਸੀਮਿਤ ਨਹੀਂ ਰਿਹਾ, ਉਹ ਵਿਦੇਸ਼ਾਂ ਦੇ ਵਿੱਚ ਵੀ ਹੁਣ ਸਾਡੇ ਜਿਹੜੇ ਭਰਾਵਾਂ ਦਾ, ਸਾਡੇ ਬੱਚਿਆਂ ਦਾ ਜਿਹੜਾ ਲਹੂ ਦੇ ਨਾਲ ਉਹ ਹੋਲੀ ਖੇਡਣ ਦਾ ਭਰਪੂਰ ਜਿਹੜਾ ਯਤਨ ਕਰ ਰਹੇ ਹੈਗੇ ਆ। ਆਪਾਂ ਪਿਛੋਕੜ ਦੇ ਵਿੱਚ ਦੇਖਿਆ ਹੈਗਾ PhD ਪਹਿਲਾਂ ਜਿਹੜਾ 2020 ਦੇ ਵਿੱਚ ਉਸ ਨੂੰ ਪਾਕਿਸਤਾਨ ਦੀ ਵਿੱਚ ਸ਼ਹੀਦ ਕੀਤਾ ਗਿਆ ਸੀਗਾ। ਉਦੋਂ ਕਹਿੰਦੇ ਸੀ ਵੀ ਹੋ ਸਕਦਾ ਜੀ ਕਿ ਹੋਰ ਕੋਈ ਕਾਰਨ ਹੋਊਗਾ, ਰੰਜਿਸ਼ ਹੋਊਗੀ, ਦਿਸ ਐਂਡ ਦੈਟ।
ਪਰ ਜਦੋਂ ਉਹਨਾਂ ਨੇ ਆਪਣੇ ਹੱਥ ਵਧਾਏ ਉੱਤੇ ਬਾਅਦ ਅਵਤਾਰ ਸਿੰਘ ਖੱਡਾ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਤਰੀਕੇ ਦੇ ਨਾਲ ਆਪਣੀਆਂ ਸਾਜ਼ਿਸ਼ਾਂ ਦੇ ਅਧੀਨ ਉਹਨਾਂ ਨੇ ਉਹਨਾਂ ਨੂੰ ਕਤਲ ਕਰਵਾਇਆ ਅਤੇ ਨਾਲ ਦੇ ਨਾਲ ਭਾਈ ਪਰਮਜੀਤ ਸਿੰਘ ਪੰਜਵੜ ਦਾ ਉੱਥੇ ਲਾਹੌਰ ਦੇ ਵਿੱਚ ਜਿਹੜਾ ਉਹਨਾਂ ਦਾ ਕਤਲ ਹੋਇਆ। ਉਸ ਤੋਂ ਬਾਅਦ ਕੈਨੇਡਾ ਦੀ ਧਰਤੀ ਦੇ ਵਿੱਚ ਜਿਹੜਾ ਭਾਈ ਜਿਹੜਾ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਜਿਹੜਾ ਗੁਰਦੁਆਰੇ ਦੀ ਹਦੂਦ ਦੇ ਅੰਦਰ ਵਿੱਚ ਆ ਕੇ ਜਿਹੜਾ ਗੁਰਦੁਆਰੇ ਦੇ ਪ੍ਰਧਾਨ ਨੂੰ ਸਾਡੇ ਗੁਰਦੁਆਰੇ ਸਾਡੀਆਂ ਅੰਬੈਸੀਆਂ ਹੈਗੀਆਂ, ਇਹ ਸਾਡੇ ਜਿਹੜੇ ਹੈਗੇ ਆ ਜਿੱਥੇ ਧਾਰਮਿਕਤਾ ਉੱਥੇ ਅਸੀਂ ਪਰਪੱਕ ਕਰਦੇ ਹੈਗੇ ਆ, ਉੱਥੇ ਨਾਲ ਦੀ ਨਾਲ ਆਪਾਂ ਆਪਣੇ ਘਰ ਦੀ ਆਪਣੇ ਖਾਲਿਸਤਾਨ ਦੀ ਗੱਲ ਵੀ ਸਾਡੇ ਗੁਰਦੁਆਰਿਆਂ ਦੀ ਹਦੂਦ ਦੇ ਵਿੱਚੋਂ ਜਿਹੜੀ ਆ ਉੱਭਰ ਕੇ ਸਾਹਮਣੇ ਆਉਂਦੀ ਹੈਗੀ ਆ। ਸੋ ਉਸ ਹਦੂਦ ਦੇ ਅੰਦਰ ਆ ਕੇ ਉਹਨਾਂ ਨੇ ਉਹਨੂੰ ਸ਼ਹੀਦ ਕਰਕੇ ਇਹ ਦੱਸਣ ਦਾ ਜਿਹੜੀ ਕੋਸ਼ਿਸ਼ ਕੀਤੀ ਸੀਗੀ ਵੀ ਅਸੀਂ ਤੁਸੀਂ ਜਿੱਥੇ ਵੀ ਹੋਵੋ, ਅਸੀਂ ਜਿੱਥੇ ਚਾਹੀਏ ਤੁਹਾਨੂੰ ਆ ਕੇ ਅਸੀਂ ਤੁਹਾਡੇ ਖੂਨ ਦੀ ਹੋਲੀ ਜਿਹੜੀ ਖੇਡ ਸਕਦੇ ਹੈਗੇ ਆ। ਸੋ ਆਪਾਂ ਪਰ ਜਿਹੜੇ ਹੈਗੇ ਆ ਆਪਾਂ ਜਿਹੜਾ ਕਿ ਹਮੇਸ਼ਾ ਹੀ ਜਿਹੜੇ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਆਪਾਂ ਨੂੰ ਮੁਹਿੰਮਾਂ ਪੈਂਦੀਆਂ ਰਹੀਆਂ, ਪਰ ਆਪਾਂ ਹਾਰਨਾ ਨਹੀਂ ਹੈਗਾ। ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਹਾਰਨਾ ਨਹੀਂ ਦੱਸਿਆ ਹੈਗਾ। ਅਸੀਂ ਦੁੱਖਾਂ ਤਕਲੀਫਾਂ ਦੇ ਵਿੱਚ ਵੀ ਆਨੰਦ ਸਾਹਿਬ ਪੜ੍ਹਦੇ ਹੈਗੇ ਆ, ਆਨੰਦ ਦੀ ਗੱਲ ਕਰਦੇ ਹੈਗੇ ਆ। ਸੋ ਆਪਾਂ ਨੂੰ ਅੱਗੇ ਵਧਣ ਦੇ ਲਈ ਇੱਕ ਦੂਜੇ ਦੇ ਸਹਿਯੋਗ ਦੀ ਲੋੜ ਹੈਗੀ ਆ। ਅੱਜ ਦੇ ਜਿਹੜਾ ਮੁੱਖ ਕੰਮ ਹੈਗਾ ਆਪਾਂ ਨੂੰ ਜਿਹੜਾ ਸਾਰੀਆਂ ਸੰਸਥਾਵਾਂ ਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈਗੀ ਆ। ਆਪਾਂ ਆਪਣੀ ਮੰਜ਼ਿਲ ਦੇ ਵੱਲ ਵਧਣਾ ਹੈਗਾ, ਆਪਾਂ ਆਪਣੀ ਮੰਜ਼ਿਲ ਜਿਹੜੀ ਪ੍ਰਾਪਤ ਕਰਨੀ ਹੈਗੀ ਆ ਉਹ ਤਾਂ ਹੀ ਹੋ ਸਕਦੀ ਹੈਗੀ ਆ ਜਦੋਂ ਸਾਰੇ ਜਣੇ ਇਕੱਠਿਆਂ ਹੋ ਕੇ ਇੱਕ ਮੁੱਠ ਹੋ ਕੇ ਇਕਜੁੱਟ ਹੋ ਕੇ ਆਪਾਂ ਆਪਣੀ ਮੰਜ਼ਿਲ ਦੇ ਨੂੰ ਸਰ ਕਰਨ ਦੇ ਲਈ ਆਪਣਾ ਬਣਦਾ ਸਾਡਾ ਯੋਗਦਾਨ ਪਾਈਏ। ਸੋ ਇੰਨੀਆਂ ਕੁ ਬੇਨਤੀਆਂ ਹੈਗੀਆਂ। ਅਖੀਰ ਵਿੱਚ ਫਿਰ TV 84 ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਧੰਨਵਾਦ। ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਅਸੀਂ ਮੁਬਾਰਕਬਾਦ ਦਿੰਦੇ ਹੈਗੇ ਹਾਂ ਅੱਜ ਦੇ ਇਸ ਜਿਹੜੇ ਪ੍ਰੋਗਰਾਮ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਜਦੋਂ ਸਾਡੀ ਕੌਮ, ਸਾਡੀ ਨੇਸ਼ਨ, ਸਾਡਾ ਗੁਰਦੁਆਰਾ ਕਮੇਟੀਆਂ, ਸੰਸਥਾਵਾਂ ਮਿਲ ਕੇ ਕੰਮ ਕਰਦੀਆਂ ਨੇ ਉਹਦੇ ਚੰਗੇ ਨਤੀਜੇ ਨਿਕਲਦੇ ਹਨ। ਅੰਟਾਰੀਓ ਗੁਰਦੁਆਰਾ ਕਮੇਟੀ ਨੇ ਪਿਛਲੇ ਸਾਲਾਂ ਵਿੱਚ ਬੜੇ ਇਤਿਹਾਸਕ ਫੈਸਲੇ ਲਏ ਨੇ ਔਰ ਜਿਹਦੀ ਚਰਚਾ ਦੁਨੀਆ ਭਰ ਵਿੱਚ ਹੋਈ ਸੀ। ਇੰਡੀਆ ਦੇ ਕੌਂਸਲਰ ਜਨਰਲ ਵਰਗਿਆਂ ਨੂੰ ਬੈਨ ਕਰਨਾ, ਹੋਰ ਵੀ ਬਹੁਤ ਸਾਰੇ ਫੈਸਲੇ ਸਨ। ਅੰਟਾਰੀਓ ਗੁਰਦੁਆਰਾ ਕਮੇਟੀ, BC ਗੁਰਦੁਆਰਾ ਕੌਂਸਲ ਰਲ ਕੇ ਕੰਮ ਕਰਦੇ ਨੇ ਅਤੇ ਹੋਰ ਵੀ ਸੰਸਥਾਵਾਂ ਵਰਲਡ ਸਿੱਖ ਪਾਰਲੀਮੈਂਟ ਤੋਂ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਭਾਈ ਗੁਰਦੇਵ ਸਿੰਘ ਵੀ ਅਖੀਰ 'ਤੇ ਧੰਨਵਾਦ ਕਰਨਗੇ। ਇਹਦਾ ਸਾਰਾ ਧੰਨਵਾਦ ਇਹਨਾਂ ਨੇ ਔਰਗੇਨਾਈਜ਼ ਕੀਤਾ ਅਤੇ ਸਿੱਖ ਸਪਿਰਿਚੁਅਲ ਸੈਂਟਰ ਤੋਂ ਵੀ ਪਹੁੰਚੇ ਨੇ। ਜਿੱਥੋਂ ਵੀ ਤੁਸੀਂ ਇੱਕ ਕਦਮ ਚੱਲ ਕੇ ਆਇਓ ਉਹਦੇ ਲਈ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਜਿਹੜਾ ਬੰਦਾ ਵਿਹਲਾ ਵੀ ਹੁੰਦਾ ਨਾ ਉਹਦੇ ਕੋਲ ਵੀ ਸਮਾਂ ਨਹੀਂ ਹੁੰਦਾ। ਕਈ ਵਾਰੀ ਲੱਗਦਾ ਕਿ ਜਿਹੜਾ ਖਾਲਿਸਤਾਨ ਦਾ ਕੰਮ ਹੈ ਸ਼ਾਇਦ ਵਿਹਲੇ ਬੰਦਿਆਂ ਦਾ ਕੰਮ ਨਹੀਂ, ਸਭ ਤੋਂ ਜ਼ਰੂਰੀ ਕੰਮ ਹੈ ਕੌਮ ਦਾ। ਇੱਕ ਵਾਰੀ ਮੈਂ ਕਹਿ ਬੈਠਾ ਕਿਸੇ ਨੂੰ, ਮੈਨੂੰ ਕਹਿੰਦੇ ਕੀ ਕਰਦੇ, ਮੈਂ ਕਿਹਾ ਖਾਲਿਸਤਾਨ 'ਚ, ਕਹਿੰਦਾ 40 ਸਾਲ ਤਾਂ ਹੋ ਗਏ। ਮੈਂ ਕਿਹਾ 40 ਸਾਲ ਤਾਂ ਕਈ ਵਾਰੀ ਬੰਦੇ ਦਾ ਘਰ ਫਰੀ ਨਹੀਂ ਹੁੰਦਾ, ਤਾਂ ਖਾਲਿਸਤਾਨ ਬਣਨ ਦੀ ਗੱਲਬਾਤ ਚੱਲ ਰਹੀ ਹੈ। ਸੋ ਡਾਕਟਰ ਅਮਰਜੀਤ ਸਿੰਘ ਸਾਹਿਬ ਜਿਨ੍ਹਾਂ ਨੇ TV 84, ਡਾਕਟਰ ਰਣਜੀਤ ਸਿੰਘ ਅੱਜ ਸਾਡੇ ਵਿੱਚ ਨਹੀਂ, ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਮੀਡੀਆ ਵਿੱਚ ਕੰਮ ਕੀਤਾ। ਪੰਜਾਬੀ ਪ੍ਰੈਸ ਕਲੱਬ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਇੱਥੇ ਟੋਰਾਂਟੋ ਵਿੱਚ 30-35 ਰੇਡੀਓ ਹੋਣਗੇ, 8-10 ਰੇਡੀਓ ਸਟੇਸ਼ਨ ਹੈਗੇ ਆ। ਵਰਲਡ ਵਾਈਡ ਦੇਖਿਆ, ਮੈਂ ਪਹਿਲਾਂ ਗੱਲ ਕੀਤੀ ਸੀ ਨਾ, ਜੇ 300 TV ਚੈਨਲ ਨੇ, ਕੀ ਲੋੜ ਹੈ 84 ਨੂੰ, ਕੀ ਲੋੜ ਹੈ ਜਹਾਜ਼ ਦੀ ਆਵਾਜ਼ ਨੂੰ ਕਿਸੇ ਨੂੰ ਕੰਮ ਕਰਨ ਦੀ? ਯੈਸ, ਲੋੜ ਹੈ, ਕਿਉਂਕਿ ਜੇ ਅਸੀਂ ਆਪਣੀ ਗੱਲ ਕਰਨੀ ਆ ਕਿੱਥੇ ਕਰਾਂਗੇ? ਕੌਣ ਕਰੇਗਾ ਰਾਖੀ ਤੇਰੇ ਧਰਮਾਂ ਦੀ, ਹੁੰਦੀ ਰੀਝੇ ਬੇਅਦਬੀ ਗੁਰਧਾਮਾਂ ਦੀ, ਮੱਸੇ ਰੰਗੜ ਇੰਦਰਾ ਤੇ ਅਬਦਾਲੀ ਹਰਮੰਦਰ ਢਾਉਂਦੇ ਰਹੇ। ਸਾਨੂੰ ਆਪਣੀ ਗੱਲ ਆਪਣੇ ਲੋਕਾਂ ਤੱਕ ਲੈ ਕੇ ਜਾਣ ਲਈ, ਸਾਨੂੰ ਆਪਣੀ ਗੱਲ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਣ ਲਈ ਸਾਡੇ ਮੀਡੀਆ ਦੀ ਲੋੜ ਆ। ਮੀਡੀਆ ਵਿੱਚ ਰਹਿ ਕੇ ਮੀਡੀਆ ਦੀ ਭੂਮਿਕਾ ਨਿਭਾਉਣੀ ਬਹੁਤ ਜ਼ਰੂਰੀ ਆ। ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਹੋਰ ਸੰਸਥਾਵਾਂ ਜਿੱਥੇ ਕੋਈ ਕੰਮ ਕਰ ਸਕਦਾ, ਕੋਈ ਵਕੀਲ ਆ, ਕੋਈ ਡਾਕਟਰ ਆ, ਕੋਈ ਪ੍ਰੋਫੈਸਰ ਆ, ਤੁਹਾਡੀ ਪੜ੍ਹਾਈ ਕਿਸੇ ਕੰਮ ਨਹੀਂ। ਜੇ ਤੁਸੀਂ ਕੌਮ ਦੇ ਲਈ ਆਪਣੀ ਕੋਈ ਪੈਨੀ, ਆਪਣਾ ਕੋਈ 10%, 1% ਯੋਗਦਾਨ ਨਹੀਂ ਪਾਇਆ, ਪੈਸਾ ਨਾਲ ਨਹੀਂ ਜਾਣਾ, ਅਕਲ ਨਾਲ ਨਹੀਂ ਜਾਂਦੀ, ਰਹਿ ਕੀ ਜਾਣਾ। ਦੁਨੀਆ ਉਹਨਾਂ ਨੂੰ ਯਾਦ ਕਰਦੀ ਆ ਜਿਹੜੇ ਕੌਮ ਲਈ ਕੁਝ ਕਰ ਜਾਂਦੇ ਨੇ।
ਸੋ ਡਾਕਟਰ ਅਮਰਜੀਤ ਸਿੰਘ ਸਾਹਿਬ ਬਾਰੇ ਮੈਂ ਹੁਣ ਕੀ ਕਹਾਂ। ਪਿਛਲੇ 40 ਸਾਲਾਂ ਤੋਂ ਲਗਾਤਾਰ ਚੱਲ ਨਾਰਥ ਅਮਰੀਕਾ ਦੀ ਧਰਤੀ 'ਤੇ ਉਸ ਤੋਂ ਪਹਿਲਾਂ ਵੀ ਸੰਘਰਸ਼ ਵਿੱਚ ਯਤਨਸ਼ੀਲ ਰਹੇ, ਕਿਉਂਕਿ ਦੁਨੀਆ ਤੁਹਾਡੀ ਗੱਲ ਸੁਣਦੀ, ਜੇ ਕੋਈ ਸੁਣਾਉਣ ਵਾਲਾ ਹੋਵੇ। ਸਰਕਾਰਾਂ ਝੁਕਦੀਆਂ ਨੇ ਜੇ ਕੋਈ ਝੁਕਾਉਣ ਵਾਲਾ ਹੋਵੇ। ਡਾਕਟਰ ਸਾਹਿਬ ਇਹ ਗੱਲ ਕਰਦੇ ਹੁੰਦੇ ਆ, ਕਿਉਂਕਿ ਮੀਡੀਆ ਵਿੱਚ ਜਿਹੜੀ ਡਿਸਇਨਫੋਰਮੇਸ਼ਨ ਫੈਲਾਈ ਜਾਂਦੀ ਹੈ, ਸਭ ਤੋਂ ਵੱਡਾ ਸੈਂਟਰ ਹੈ ਇੰਡੀਆ ਦੁਨੀਆ ਭਰ ਵਿੱਚ ਮੀਡੀਆ 'ਚ ਜਿਹੜੀ ਡਿਸਇਨਫੋਰਮੇਸ਼ਨ ਫੈਲਾਉਣ ਦਾ। ਇਨਫੋ ਲੈਬ ਦੇ ਵਿੱਚ ਵੀ ਖੁਲਾਸੇ ਹੋ ਚੁੱਕੇ ਨੇ। ਤੁਸੀਂ ਦੇਖਿਆ ਕਿ BBC ਨੇ ਇੱਕ ਡਾਕੂਮੈਂਟਰੀ ਬਣਾਈ, CBC ਨੇ ਬਣਾਈ ਅਤੇ ਆਸਟ੍ਰੇਲੀਅਨ ਬ੍ਰੌਡਕਾਸਟਰ ਨੇ ਬਣਾਈ। ਉਹ ਸਾਰਾ ਕੁਝ ਬਿਆਨ ਕਰ ਦਿੱਤਾ ਜਾਂਦਾ। ਪਿਛਲੇ ਦਿਨੀਂ ਇੱਕ ਇੱਥੇ ਖਬਰਾਂ ਚੱਲੀਆਂ, ਜਿਹੜੇ ਛੋਟੇ ਨਿਊਜ਼ਪੇਪਰ ਵੀ ਨੇ ਉਹ ਵੀ ਇੰਡੀਆ 'ਚ ਬੈਨ ਨੇ। ਕਹਿਣ ਨੂੰ ਦੁਨੀਆ ਦਾ ਲਾਰਜੈਸਟ ਡੈਮੋਕ੍ਰੈਟਿਕ ਕੰਟਰੀ ਆ। ਹੁਣ ਤਾਂ ਸਾਰੇ ਪਰਦੇ ਫਾਸ਼ ਹੋ ਰਹੇ ਨੇ। ਟਰੰਪ ਸਾਹਿਬ ਦਾ ਵੀ ਇਹਦੇ ਲਈ ਧੰਨਵਾਦ। ਟਰੰਪ ਦਾ ਟੈਰਿਫ ਵੀ ਕੰਮ ਕਰ ਰਿਹਾ ਅਤੇ ਰੈਫਰੈਂਡਮ ਵੀ 17 ਅਗਸਤ ਨੂੰ ਹੋਣ ਜਾ ਰਿਹਾ, ਉੱਥੇ ਆਪਾਂ ਜਾਣਾ, ਕਿਉਂਕਿ ਖਾਲਿਸਤਾਨ ਦੀ ਮੰਜ਼ਿਲ ਨੇੜੇ ਵੱਲ ਨੂੰ ਆ ਰਹੀ ਹੈ। ਕਦੇ ਮੰਜ਼ਿਲ ਸਾਨੂੰ ਲੱਭਦੀ ਆ, ਕਦੇ ਅਸੀਂ ਮੰਜ਼ਿਲ ਨੂੰ ਲੱਭਦੇ ਹਾਂ। ਅੱਜ ਵੀ ਹੈ ਤਾਂਗ ਨਿਸ਼ਾਨੇ ਦੀ ਅੱਖ ਪਰਖੂ ਕਦੇ ਜ਼ਮਾਨੇ ਦੀ। ਜਿਨ੍ਹਾਂ ਸਿੰਘਾਂ ਧਰਮੇ ਸੀਸ ਦੇ ਉੱਤੇ ਬੰਦ ਕਟਵਾਏ, ਚਰਖੜੀਆਂ 'ਤੇ ਚੜੇ, ਧਰਮ ਨਹੀਂ ਹਾਰਿਆ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ। ਆਪਾਂ ਰੋਜ਼ ਯਾਦ ਕਰਦੇ ਉਹਨਾਂ ਨੂੰ ਅਤੇ ਰੋਜ਼ ਪੜ੍ਹਦੇ ਹਾਂ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੁਸੀਂ ਦੇਖਿਆ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜੋ ਨੈਰੇਟਿਵ ਇੱਥੇ ਦੇ ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ ਨੇ ਸਾਡਾ ਸੱਚ ਸਾਹਮਣੇ ਲੈ ਕੇ ਆਂਦਾ, ਉਹ ਅੱਜ ਤੱਥ ਮੌਜੂਦ ਨੇ। ਜੇ ਇੰਡੀਆ ਦਾ ਬਸ ਹੁੰਦਾ ਤਾਂ ਉਹ ਸਾਨੂੰ ਘਰ 'ਚੋਂ ਬਾਹਰ ਨਾ ਨਿਕਲਣ ਦਿੰਦੇ। ਪਰ ਗੁਰੂ ਵੀ ਸਾਡਾ ਡਾਢਾ, ਪੰਥ ਵੀ ਸਾਡਾ ਡਾਢਾ। ਇਸ ਪੰਥ ਨੇ ਕਦੀ ਹਾਰ ਨਹੀਂ ਮੰਨੀ। ਡਾਕਟਰ ਅਮਰਜੀਤ ਸਿੰਘ ਸਾਹਿਬ, TV 84 ਦੀ ਸਾਨੂੰ ਬਹੁਤ ਲੋੜ ਆ। ਹੋਰ ਵੀ ਮੀਡੀਆ ਦੀ ਲੋੜ ਆ, ਇਹਦੀ ਕੋਈ ਸ਼ੱਕ ਨਹੀਂ। ਜਿੰਨੇ ਵੱਧ ਹੋਣਗੇ ਚੰਗੀ ਗੱਲ ਆ। ਉਹ ਚਲਾਉਣੇ ਵੀ ਆਪਾਂ ਹੀ ਆ। ਜੇ ਆਪਾਂ ਘਰਾਂ ਦੇ ਕੰਮ ਕਰਦੇ ਹਾਂ ਉਹ ਵੀ ਆਪਾਂ ਆਪ ਹੀ ਕਰਦੇ ਹਾਂ। ਜੇ ਆਪਾਂ ਹੋਰ ਕਾਰਜ ਕਰਦੇ ਹੋਏ ਉਹ ਵੀ ਆਪਾਂ ਆਪ ਕਰਦੇ ਹਾਂ। ਸੋ ਇਸ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ TV 84 ਦੀ ਵੀ ਆਪਾਂ ਸਪੋਰਟ ਕਰੀਏ। TV 84 ਦਾ ਜਿਹੜਾ ਐਪ ਲਾਂਚ ਹੋਣ ਜਾ ਰਿਹਾ, ਐਂਡਰੋਇਡ 'ਤੇ, ਐਪਲ 'ਤੇ ਵੀ, ਵੈਬਸਾਈਟ 'ਤੇ ਵੀ। ਇਹਨਾਂ ਦੀ ਸਾਰੀ ਟੀਮ ਬੜੇ ਚੰਗੇ ਢੰਗ ਨਾਲ ਹੁਣ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਹੋਰ ਵੀ ਬਿਹਤਰ ਹੋ ਰਹੀ ਹੈ, ਕਿਉਂਕਿ ਸਮਾਂ ਲੱਗਦਾ। ਕਈ ਵਾਰੀ ਮੇਰੇ ਵਰਗੇ ਨੂੰ ਸਾਰੀ ਟੈਕਨੋਲੋਜੀ ਸਮਝ ਨਹੀਂ ਆਉਂਦੀ, ਕਿਉਂਕਿ ਇਹ ਯੰਗ ਜਨਰੇਸ਼ਨ ਦਾ ਵੀ ਕੰਮ ਆ, AI ਦਾ ਕੰਮ ਆ। ਸੋ ਇਸ ਕਰਕੇ ਆਪਾਂ ਜਿੱਥੇ ਵੀ ਕੋਈ ਆਪਣੀ ਆਵਾਜ਼ ਪਹੁੰਚਦੀ ਆ, ਉਹ ਆਪਾਂ ਆਵਾਜ਼ ਆਪਣੀ ਪਹੁੰਚਾਉਣੀ ਹੈ। ਆਪਣੇ ਨੈਰੇਟਿਵ ਨੂੰ ਆਪਾਂ ਘਰ ਪਹੁੰਚਾਉਣਾ। ਖਾਲਿਸਤਾਨ ਦੀ ਗੱਲ, ਪੰਥ ਦੀ ਗੱਲ ਬਹੁਤ ਜ਼ਰੂਰੀ ਹੈ। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਅਮਰਜੀਤ ਸਿੰਘ ਸਾਹਿਬ ਨੂੰ, ਉਹ ਵੀ ਆ ਕੇ TV 84 ਬਾਰੇ ਵੀ ਅਤੇ 15 ਅਗਸਤ ਬਾਰੇ ਵੀ ਬਾਅਦ 'ਚ ਗੱਲਬਾਤ ਹੋਏਗੀ। ਡਾਕਟਰ ਸਾਹਿਬ ਜੀ ਅੱਜ ਵਿਸ਼ੇਸ਼ ਤੌਰ 'ਤੇ ਮੰਡੇਰ ਸਾਹਿਬ ਦੇ ਲੜਕੇ ਦੇ ਵਿਆਹ 'ਤੇ ਆਏ ਸਨ, ਖਹਿਰਾ ਸਾਹਿਬ ਦੇ ਲੜਕੇ 'ਤੇ। ਉਹਨਾਂ ਨੂੰ ਵੀ ਬਹੁਤ ਮੁਬਾਰਕਾਂ। ਪਰ ਡਾਕਟਰ ਸਾਹਿਬ ਨੇ ਅੱਜ 15 ਅਗਸਤ ਵਾਲਾ ਮੈਸੇਜ ਉਹਨਾਂ ਦੇ ਉੱਥੇ ਆਨੰਦ ਕਾਰਜ 'ਤੇ ਬੋਲਦਿਆਂ ਹੋਇਆ ਵੀ ਬੜਾ ਬਖੂਬੀ ਨਾਲ ਦਿੱਤਾ। ਜੀ ਡਾਕਟਰ ਸਾਹਿਬ ਜੀ ਬੋਲੇ ਸੋ ਨਿਹਾਲ, ਰਾਜ ਕਰੇਗਾ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ। ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਲਹੰਤ। ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15 ਅਗਸਤ ਧੋਖਾ ਦਿਵਸ, ਕਾਲਾ ਦਿਵਸ, ਸਿੱਖ ਕੌਮ ਦੀ ਲੀਡਰਸ਼ਿਪ ਦੀ ਨਾਅਹਲੀਅਤ ਦਾ ਦਿਵਸ। ਨਾ ਜੋ ਮਰਜ਼ੀ ਦੇ ਦਈਏ, ਪਰ ਗੱਲ ਜ਼ਾਹਰ ਹੈ ਕਿ ਲਗਭਗ 98 ਸਾਲ ਦੀ ਫਰੰਗੀ ਦੀ ਗੁਲਾਮੀ ਤੋਂ ਬਾਅਦ ਅਸੀਂ ਬ੍ਰਾਹਮਣਵਾਦੀਆਂ ਦੀ ਗੁਲਾਮੀ ਦੇ ਵਿੱਚ ਆ ਫਸੇ। ਅਤੇ ਜਿਸ ਪ੍ਰਥਾਏ ਅੱਜ ਦੇ ਦਿਨ ਵਾਲੇ ਐਡਰੈਸ 'ਚ ਵੀ ਮੈਂ ਉਰਦੂ ਦਾ ਇਹ ਕਪਲੇਟ, ਕਈ ਵਾਰ ਪੋਇਟਰੀ ਦੇ ਵਿੱਚ ਇੱਕ ਬਹੁਤ ਜਾਦੂ ਹੁੰਦਾ ਹੈ, ਥੋੜ੍ਹੇ ਲਫ਼ਜ਼ ਸਾਰੀ ਕਹਾਣੀ ਕਹਿ ਦਿੰਦੇ ਨੇ। ਅਤੇ ਉਹਨੂੰ ਮੈਂ ਅਕਸਰ ਦੁਹਰਾਉਂਦਾ ਹੈ ਕਿ वो वक्त भी देखा तारीख की घड़ियों ने, जब लम्हों ने ख़ता की
ਸਦੀਆਂ ਨੇ ਸਜ਼ਾ ਪਾਈ। 78 ਸਾਲ ਦੀ ਸਾਡੀ ਕਹਾਣੀ। ਸਰਦਾਰ ਅਮਰਜੀਤ ਸਿੰਘ ਮਾਨ ਹੋਰਾਂ ਨੇ ਜਦੋਂ ਇਹ ਵੀ ਯਾਦ ਦਹਾਨੀ ਕਰਵਾਈ ਕਿ ਇਹ ਦਿਨ ਸਾਨੂੰ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਇਸ ਵੇਲੇ ਜਿਹੜਾ ਕੰਜ਼ਰਵੇਟਿਵ ਅਕਾਊਂਟ ਵੀ ਹੈ ਕਿ 47 ਦੇ ਵਿੱਚ ਜਿਹੜੀ ਸਿਵਲ ਵਾਰ, ਜਿਸ ਦੇ ਲਈ ਕਦੇ ਇਤਿਹਾਸ ਇਹ ਸੱਚ ਬਿਆਨੇਗਾ ਕਿ ਬ੍ਰਿਟਿਸ਼ਰਸ ਦੀ ਕੀ ਜ਼ਿੰਮੇਵਾਰੀ ਹੈ, ਕਾਂਗਰਸ ਦੀ ਕੀ ਜ਼ਿੰਮੇਵਾਰੀ ਹੈ, ਦੂਸਰੀਆਂ ਧਿਰਾਂ ਦੀ ਕੀ ਜ਼ਿੰਮੇਵਾਰੀ ਹੈ, ਪਰ 1.5 ਮਿਲੀਅਨ ਦੇ ਲਗਭਗ ਜਿਹੜੀਆਂ ਨੇ ਜਾਨਾਂ ਗਈਆਂ, ਲਗਭਗ 40% ਸਿੱਖ ਕੌਮ ਬੇਘਰ ਹੋਈ ਅਤੇ ਸਾਡੇ 200 ਤੋਂ ਜ਼ਿਆਦਾ ਗੁਰਧਾਮ ਔਰ ਸਾਡਾ ਵਿਰਸਾ, ਸਾਡਾ ਹੈਰੀਟੇਜ, ਅੱਜ ਵੀ ਜਦੋਂ ਇਹ ਵੀਰ ਭੈਣਾਂ ਪਾਕਿਸਤਾਨ ਜਾਂਦੇ ਨੇ, ਹਵੇਲੀਆਂ, ਕਿਲ੍ਹੇ, ਉਹ ਸਾਡੀ ਵਿਰਾਸਤ, ਇਹ ਇੰਨਾ ਕੁਛ ਇੱਕ ਝਟਕੇ ਦੇ ਨਾਲ ਸਾਡੇ ਤੋਂ ਖੁੱਸ ਗਿਆ ਹੈ। ਅਤੇ ਜਿੱਥੇ ਅਸੀਂ ਆ ਕੇ ਜਿਸ ਮੁਲਕ ਨੂੰ ਆਪਣਾ ਕਿਹਾ, ਜਿਸ ਦੇ ਲਈ ਜਸ਼ਨ ਮਨਾਏ ਜਾਂਦੇ ਨੇ, ਉਹਨਾਂ ਨੇ ਸਾਨੂੰ 10 ਅਕਤੂਬਰ 1947, ਤੁਸੀਂ 15 ਅਗਸਤ ਤੋਂ 10 ਅਕਤੂਬਰ ਤੱਕ ਵੀਕ ਗਿਣ ਲਓ ਕਿੰਨੇ ਨੇ, ਅਤੇ ਇਸ ਸੱਚ ਨੂੰ ਉਜਾਗਰ ਵੀ ਕੀਤਾ ਸਰਦਾਰ ਕਪੂਰ ਸਿੰਘ, ਜਿਹੜੇ ਉਸ ਵੇਲੇ ਡਿਪਟੀ ਕਮਿਸ਼ਨਰ ਕਾਂਗੜਾ ਸਨ। ਔਰ ਕਾਂਗੜਾ ਜ਼ਿਲ੍ਹਾ ਕਿਉਂਕਿ ਸਿੱਖ ਰਾਜ ਦਾ ਹਿੱਸਾ ਵੀ ਸੀ। ਜਦੋਂ ਅਸੀਂ ਸਿੱਖ ਰਾਜ ਦੀਆਂ ਹੱਦਾਂ ਦੀ ਗੱਲ ਕਰਦੇ ਹਾਂ, ਬਹੁਤ ਵਾਰ ਦਰਾ ਖੈਬਰ ਤੱਕ ਦਾ ਜ਼ਿਕਰ ਜ਼ਿਆਦਾ ਹੁੰਦਾ ਹੈ, ਉਹ ਵੈਸਟਰਨ ਫਰੰਟ ਹੈ, ਲੇਕਿਨ ਨਾਰਥ ਦੇ ਵਿੱਚ ਰੋਹਤਾਂਗ ਪਾਸ, ਜਿਨ੍ਹਾਂ ਨੂੰ ਕਦੇ ਕੁੱਲੂ, ਮਨਾਲੀ ਇਸ ਏਰੀਏ 'ਚ ਜਾਣ ਦਾ ਮੌਕਾ ਮਿਲਿਆ ਹੋਏਗਾ, ਉਹ ਰੋਹਤਾਂਗ ਪਾਸ ਦੀ ਫੁੱਟ ਦੇ ਉੱਤੇ ਇੱਕ ਥਾਂ ਜਿਹੜੀ ਅਨਨੋਨ ਹੈ, ਜਿਹਨੂੰ ਬੜੀ ਸਿੰਘਾਂ ਕਹਿੰਦੇ ਨੇ, ਕਿਉਂਕਿ ਮੇਰੇ ਵੱਡੇ ਭਾਈ ਸਾਹਿਬ ਇੱਕ ਸਟੇਜ 'ਤੇ ਚੀਫ ਇੰਜੀਨੀਅਰ ਸਨ ਔਰ ਉਹਨਾਂ ਦੇ ਕਮਾਂਡ ਦੇ ਵਿੱਚ ਉਹ ਸਾਰਾ ਏਰੀਆ ਸੀ। ਮੈਨੂੰ ਵੀ ਵਿਜ਼ਿਟ ਕਰਨ ਦਾ ਮੌਕਾ ਮਿਲਿਆ। ਔਰ ਇਹ ਰੋਹਤਾਂਗ ਪਾਸ ਉਹ ਏਰੀਆ ਹੈ ਉਸ ਵੈਲੀ ਦਾ ਜਿਹੜਾ ਤਿੱਬਤ ਦੇ ਵਿੱਚ, ਜਿਹੜਾ ਅੱਜ ਚੀਨ ਦਾ ਹਿੱਸਾ ਹੈ, ਉੱਥੇ ਜਾ ਕੇ ਖੁੱਲ੍ਹਦਾ ਹੈ। ਸੋ ਉਹ ਸਾਡਾ ਨਾਰਥ ਨਾਲ ਉਹ ਐਕਸਪੀਡੀਸ਼ਨ ਕਾਮਯਾਬ ਨਹੀਂ ਸੀ ਹੋਈ। ਇੱਕਦਮ ਬਰਫ਼ ਪਈ, ਜਿਹੜੇ ਦर्रे ਹੁੰਦੇ ਨੇ ਪਹਾੜਾਂ ਦੇ, ਕਦੋਂ ਬਰਫ਼ਬਾਰੀ ਹੋਏ। ਔਰ ਫਿਰ ਦੂਸਰਾ ਆਲਟਰਨੇਟ ਜਦੋਂ ਅਸੀਂ ਜਨਰਲ ਜ਼ੋਰਾਵਰ ਸਿੰਘ ਦੀ ਕਮਾਂਡ ਥੱਲੇ 1842 'ਚ, ਉਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਚੁੱਕੇ ਸਨ, ਮਹਾਰਾਜਾ ਸ਼ੇਰ ਸਿੰਘ ਲਾਹੌਰ ਤਖਤ 'ਤੇ ਸਨ, ਫਿਰ ਲੱਦਾਖ ਰਾਹੀਂ ਜਿਹੜਾ ਲਹਾਸਾ ਤੱਕ ਇੱਕ ਸਟੇਜ 'ਤੇ ਸਿੱਖ ਪਹੁੰਚੇ। ਔਰ 1842 ਦੇ ਵਿੱਚ ਜਿਹੜੀ ਇੱਕ ਟ੍ਰੀਟੀ, ਜਿਹੜੀ ਸਰ ਕਪੂਰ ਸਿੰਘ ਕਹਿੰਦੇ ਸਨ ਕਿ ਮੈਂ ਖੁਦ ਨੈਸ਼ਨਲ ਆਰਕਾਈਵਜ਼ ਦਿੱਲੀ 'ਚ ਦੇਖੀ ਹੈ, ਉਹਦੇ 'ਚ ਤਿੱਬਤ ਨੂੰ ਐਜ਼ ਏ ਬਫਰ ਸਟੇਟ ਮੰਨਿਆ ਗਿਆ ਸੀ। ਜਿਹੜੀ ਟ੍ਰੀਟੀ ਹੈ ਉਹ ਟ੍ਰਾਈਪਾਰਟਾਈਟ ਟ੍ਰੀਟੀ ਹੈ, 3 ਧਿਰੀ, ਬਹੁਤ ਵਾਰ ਦੋ ਜਿਹੜੀਆਂ ਨੇ ਬਾਈਲੈਟਰਲ ਟ੍ਰੀਟੀਜ਼ ਹੁੰਦੀਆਂ ਨੇ। ਉਹਦੇ 'ਚ ਐਂਪਰਰ ਆਫ ਚਾਈਨਾ, ਸਰਕਾਰੇ ਖਾਲਸਾ ਜੀਓ ਐਂਡ ਲਾਮਾ ਆਫ ਤਿੱਬਤ, ਔਰ ਤਿੱਬਤ ਨੂੰ ਇੱਕ ਬਫਰ ਸਟੇਟ ਦੇ ਤੌਰ 'ਤੇ ਬਿਟਵੀਨ ਸਰਕਾਰੇ ਖਾਲਸਾ ਜੀਓ ਔਰ ਐम्पायर ਆਫ ਚਾਈਨਾ ਮੰਨਿਆ ਗਿਆ ਸੀ। ਔਰ ਇਹਦਾ ਜ਼ਿਕਰ ਕਿਉਂਕਿ ਜਦੋਂ 1962 ਦੇ ਵਿੱਚ ਚੀਨ ਦੇ ਨਾਲ ਟੱਕਰ ਹੋਈ ਅਕਸਾਈ ਚਿੰਨ੍ਹ ਦੇ ਉੱਤੇ, ਉਦੋਂ ਸਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਸਨ, ਲੁਧਿਆਣੇ ਤੋਂ ਸੁਤੰਤਰ ਪਾਰਟੀ ਦੀ ਟਿਕਟ ਦੇ ਉੱਤੇ ਉਹ ਜਿੱਤੇ ਹੋਏ ਸਨ। ਔਰ ਨਹਿਰੂ ਨੂੰ ਉਹਨਾਂ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਸੀ ਕਿ ਵੀ ਤੁਸੀਂ ਇਹ ਬੜਾ ਵੱਡਾ ਗੁਨਾਹ ਕੀਤਾ ਹੈ ਕਿ ਜਿਹੜਾ ਤਿੱਬਤ ਐਜ਼ ਏ ਬਫਰ ਸੀ, ਉਹਨੂੰ ਜਿਹੜਾ ਐਕਸੀਡ ਕਰ ਲੈਣ ਦਿੱਤਾ ਚੀਨ ਨੂੰ, ਔਰ ਇਸ ਸਭ ਦੇ ਲਈ ਤੁਸੀਂ ਜ਼ਿੰਮੇਵਾਰ ਹੋ। ਇੱਕ ਕਹਾਣੀ ਮੈਂ ਸ਼ੁਰੂ ਇਸ ਤੋਂ ਕੀਤੀ ਕਿ ਸਰ ਕਪੂਰ ਸਿੰਘ ਹੀ ਨੇ, ਜਿਨ੍ਹਾਂ ਨੇ 10 ਅਕਤੂਬਰ 1947 ਦੇ ਉਸ ਸਰਕੂਲਰ ਨੂੰ, ਜਿਹੜਾ ਚੰਦੂ ਲਾਲ ਤ੍ਰਿਵੇਦੀ ਦੇ ਰਾਹੀਂ ਜਾਰੀ ਹੋਇਆ, ਅਣਵੰਡੇ ਪੰਜਾਬ ਦੇ 29 ਜ਼ਿਲ੍ਹੇ ਸਨ, 16 ਜ਼ਿਲ੍ਹੇ ਲਹਿੰਦੇ ਪੰਜਾਬ ਦਾ ਹਿੱਸਾ ਬਣੇ, 13 ਜ਼ਿਲ੍ਹੇ ਸਾਡੇ ਪੰਜਾਬ 'ਚ ਆਏ। ਔਰ ਉਸ 13 ਜ਼ਿਲ੍ਹਿਆਂ 'ਚ ਵੀ 2 ਜ਼ਿਲ੍ਹੇ ਸਨ ਜਿਨ੍ਹਾਂ ਦੇ ਸਿੱਖ ਡਿਪਟੀ ਕਮਿਸ਼ਨਰ ਸਨ, ਇੱਕ ਸ਼ਾਇਦ ਪਤਤ ਸੀ। ਸਰ ਕਪੂਰ ਸਿੰਘ ਨੇ ਪ੍ਰੋਟੈਸਟ ਕੀਤਾ ਔਰ ਉਹ ਸਰਕੂਲਰ, ਜਿਹਦਾ ਜ਼ਿਕਰ ਉਹਨਾਂ ਨੇ ਆਪਣੀ ਕਿਤਾਬ ਸਾਚੀ ਸਾਖੀ 'ਚ ਵੀ ਕੀਤਾ ਹੈ, ਉਹ ਓਰੀਜਨਲ ਫਾਈਲ, ਜਿਹੜਾ ਕੇਸ ਉਹਨਾਂ ਨੇ ਸੁਪਰੀਮ ਕੋਰਟ ਤੱਕ ਲੜਿਆ, ਉਹਦੇ 'ਚ ਵੀ ਸੀ, ਉਹ ਫਾਈਲ ਹੀ ਗਾਇਬ ਕਰ ਦਿੱਤੀ ਗਈ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਇਹ ਜਰਾਇਮ ਪੇਸ਼ਾ ਕਬੀਲਾ ਹੈ ਅਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਹੈ। ਔਰ ਲੰਬਾ ਚੌੜਾ ਸੀ ਕਿ ਡਿਪਟੀ ਕਮਿਸ਼ਨਰਸ ਇਸ ਦੇ ਉੱਤੇ ਜੋ ਵੀ ਚਾਹਣ ਉਹ ਕਾਰਵਾਈ ਕਰ ਸਕਦੇ ਨੇ। ਸੋ ਜਿਹੜਾ ਸਾਡਾ ਇੱਕ ਗੁਲਾਮੀ ਤੋਂ ਦੂਸਰੀ ਦਾ ਸਫ਼ਰ ਹੈ, ਬ੍ਰਿਟਿਸ਼ਰਜ਼ ਨੇ ਸਾਡੇ 'ਚ ਮਰਸਨਰੀ ਕਰੈਕਟਰ ਪੈਦਾ ਕੀਤਾ। 2 ਵਰਲਡ ਵਾਰਸ 'ਤੇ ਅਸੀਂ ਪ੍ਰਾਈਡ ਲੈਂਦੇ ਹਾਂ ਔਰ ਇਹਨਾਂ ਨੂੰ ਸੁਣਾਉਣ ਦੇ ਲਈ ਸਾਡੇ ਕੋਲ ਨੈਰੇਟਿਵ ਹੁੰਦਾ ਹੈ ਕਿ ਜੀ ਇੰਨੇ ਹਜ਼ਾਰ ਅਸੀਂ ਮਰੇ, ਪਰ ਤੁਸੀਂ ਦੇਖੋਗੇ ਵੀ ਕੁੱਲ ਮਿਲਾ ਕੇ ਉਹ ਯੂਨੀਅਨ ਜੈਕ ਦੇ ਲਈ ਲੜਾਈ ਸੀ।
ਜਿਹੜੀ ਲੜਾਈ ਸਿੱਖ ਰਾਜ ਦੇ ਲਈ ਇਮੀਡੀਏਟ ਸਿੱਖ ਰਾਜ ਜਾਣ ਤੋਂ ਬਾਅਦ ਭਾਈ ਮਹਾਰਾਜ ਸਿੰਘ ਨੇ ਝੰਡਾ ਚੁੱਕਿਆ, ਔਰ ਫਿਰ ਜੇ ਇਹ ਕਹੀਏ ਕਿ ਪੂਰੀ 1.5 ਸਦੀ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਨੇ ਜਿਨ੍ਹਾਂ ਨੇ ਡਾਇਰੈਕਟਲੀ ਖਾਲਸਾ ਰਾਜ ਸਿੱਖ ਰਾਜ ਦੀ ਗੱਲ ਕੀਤੀ, ਗੱਲ ਕਿਉਂਕਿ ਮੀਡੀਆ ਦੇ ਕੰਟੈਕਸਟ ਹੋ ਰਹੀ ਹੈ, ਔਰ ਤੁਸੀਂ ਸਾਰੇ ਔਰ ਜਿੰਨੇ ਮੈਂ ਇਸ ਰੂਮ 'ਚ ਦੇਖ ਸਕਦਾ ਹਾਂ, ਬਹੁਤ ਸਾਰੇ ਤੁਸੀਂ ਵੈਟਰਨ ਹੋ, ਇਸੇ ਜੰਗ ਦੇ ਸਾਡੇ ਸਾਥੀ ਹੋ, ਸਹਿਯੋਗੀ ਹੋ, ਕੁਛ ਯੰਗਸਟਰਸ ਨੇ, ਔਰ 40 ਸਾਲਾਂ 'ਚ 41 ਸਾਲ ਜੇ ਜੂਨ 84 ਦੇ ਘੱਲੂਘਾਰੇ ਨੂੰ ਅਸੀਂ ਕੱਟ ਆਫ ਟਾਈਮ ਮੰਨੀਏ ਤੇ ਇਹ ਕਹਿਣਾ ਹੋਏ ਕਿ ਬਹੁਤ ਸਾਰਾ ਪਾਣੀ ਤੁਹਾਡੇ ਕੈਨੇਡਾ ਦੇ ਦਰਿਆਵਾਂ 'ਚ ਵੀ, ਭਾਰਤ ਦੇ ਦਰਿਆਵਾਂ 'ਚ ਵੀ, ਸਾਡੇ 6ਵਾਂ ਦਰਿਆ ਖੂਨ ਦਾ ਵੀ ਵਗਿਆ ਪੂਰੇ 2 ਦਹਾਕੇ, ਔਰ ਅੱਜ ਵੀ ਜਿਹੜਾ ਜੈਨੋਸਾਈਡ ਦਾ ਤਰੀਕਾ ਹੈ ਉਦੋਂ ਝੂਠੇ ਪੁਲਿਸ ਮੁਕਾਬਲਿਆਂ 'ਚ ਸੀ, ਹੁਣ ਡਰੱਗਸ ਦੇ ਨਾਲ ਹੈ। ਕਿਹੜਾ ਪਿੰਡ ਹੈ ਜਿੱਥੇ ਤੁਹਾਨੂੰ ਹਰ ਮਹੀਨੇ ਦਰਜਨਾਂ ਨੌਜਵਾਨਾਂ ਦੀ ਮੌਤ ਦੀ ਖਬਰ ਨਹੀਂ ਮਿਲਦੀ ਡਰੱਗਸ ਦੇ ਹਵਾਲੇ ਨਾਲ। ਹੁਣ ਗੱਲ ਜਦੋਂ ਮੀਡੀਆ ਦੀ ਅਸੀਂ ਕਰਦੇ ਹਾਂ, ਸਰ ਕਪੂਰ ਸਿੰਘ ਜਦੋਂ ਉਹਨਾਂ ਨੇ ਇਹ ਲਾਈਨ ਲਈ, ਤੁਸੀਂ ਅੰਦਾਜ਼ਾ ਲਾਓ ਇਵਨ ਪਾਕਿਸਤਾਨ ਦੀ ਕਾਇਮੀ ਲਈ ਵੀ, ਔਰ ਹੁਣ ਤਾਂ ਅਸੀਂ ਜਦੋਂ ਦੇਖਦੇ ਹਾਂ ਕਿ ਹਿੰਦੂਤਵੀਆਂ ਨੇ ਕਿਸ ਹੱਦ ਤੱਕ ਆਪਣਾ ਸਾਰਾ ਨੈਟਵਰਕ ਦੁਨੀਆ ਭਰ 'ਚ ਪਸਾਰਿਆ ਹੋਇਆ। ਲਾਹੌਰ ਦੇ ਵਿੱਚ ਪੰਜਾਬ ਕੇਸਰੀ ਜਿਹੜਾ ਬਾਅਦ ਦੇ ਵਿੱਚ ਬਣਿਆ ਹਿੰਦ ਸਮਾਚਾਰ, ਮਿਲਾਪ, ਪ੍ਰਤਾਪ, ਇਹ ਸਾਰਾ ਮੀਡੀਆ ਲਾਹੌਰ ਬੇਸਡ ਸੀ। ਔਰ ਇੱਕ ਪਾਕਿਸਤਾਨੀ ਸਕਾਲਰ ਨੇ ਇੱਕ ਵਾਰ ਕਿਹਾ ਜੀ ਜਿਨ੍ਹਾਂ ਦੀ ਗੱਲ ਸਾਨੂੰ ਵੀ ਕੋਈ ਸਮਝ ਨਹੀਂ ਸੀ ਆਉਂਦੀ, ਪਰ ਜਿਉਂ-ਜਿਉਂ ਇਹ ਲਾਹੌਰ ਦੇ ਆਰੀਆ ਸਮਾਜੀਆਂ ਨੇ ਜਿਨ੍ਹਾਂ ਦੇ ਕੋਲ ਮੀਡੀਆ ਸੀ, ਉਰਦੂ ਦੇ ਵਿੱਚ ਕੱਢਦੇ ਸੀ ਇਹ ਸਾਰੇ ਅਖਬਾਰ, ਇਹਨਾਂ ਨੇ ਪਾਕਿਸਤਾਨ ਦਾ ਵਿਰੋਧ ਸ਼ੁਰੂ ਕੀਤਾ ਤੇ ਸਾਨੂੰ ਸਮਝ ਆਈ ਵੀ ਇਹ ਜ਼ਰੂਰ ਸਾਡੇ ਕੋਲ ਕੰਮ ਦੀ ਚੀਜ਼ ਹੈ। ਤੇ ਉਹ ਇਹ ਕਹਿੰਦੇ ਨੇ ਕਿ ਭਾਈ ਇਹ ਪਾਕਿਸਤਾਨ ਅਸੀਂ ਨਹੀਂ ਬਣਾਇਆ, ਇਹਨਾਂ ਨੇ ਹੀ ਸਾਨੂੰ ਬਣਾ ਕੇ ਦਿੱਤੇ। ਤੇ ਮੈਂ ਵੀ ਅੱਜ ਕੱਲ੍ਹ ਇਹ ਜੋਕਿੰਗਲੀ ਹੁੰਦਾ ਜੀ ਕਦੋਂ ਬਣਾ ਰਹੇ ਹੋ ਖਾਲਿਸਤਾਨ, ਮੈਂ ਕਿਹਾ ਜੀ ਅਸੀਂ ਮੋਦੀ ਐਂਡ ਕੰਪਨੀ ਨੂੰ ਠੇਕੇ 'ਤੇ ਦੇ ਦਿੱਤਾ, ਹੁਣ ਇਹ ਬਣਾ ਰਹੇ। ਹੁਣ ਗੱਲ ਨੈਰੇਟਿਵ ਉਹੀ ਜਿਹੜਾ ਲਾਹੌਰ ਵਾਲਾ ਲਾਲਾ ਲਾਣਾ ਸੀ ਆਰੀਆ ਸਮਾਜੀਆਂ ਦਾ, ਉਹ ਜਲੰਧਰ ਆ ਕੇ ਬੈਠ ਕੇ, ਔਰ ਤੁਸੀਂ ਸਾਰੇ ਪੀਰੀਅਡ 'ਚ ਦੇਖੋ ਬੇਸ਼ੱਕ ਅਖਬਾਰ ਦਾ ਜਾਂ ਪ੍ਰਿੰਟ ਮੀਡੀਆ ਦੀ ਅਹਿਮੀਅਤ ਕੀ ਹੈ। ਈਵਨ ਜਦੋਂ ਅਸੀਂ ਸੈਕੰਡ ਵਰਲਡ ਵਾਰ ਨਾਜ਼ੀਆਂ ਔਰ ਬ੍ਰਿਟਿਸ਼ਰਸ ਦੇ ਵਿਚਕਾਰ ਵੀ ਦੇਖਦੇ ਹਾਂ ਤਾਂ ਉਹਨਾਂ ਜ਼ਮਾਨਿਆਂ 'ਚ ਸਬ ਕੰਟੀਨੈਂਟ ਜਿਹਨੂੰ ਬਰੇ ਸਗੀਰ ਕਹਿੰਦੇ ਨੇ ਉਰਦੂ ਦੇ ਵਿੱਚ, ਇੱਕ ਸ਼ਾਇਰ ਨੇ ਇਹ ਕਿਹਾ ਸੀ ਕਿ ਵੀ ਖੀਂਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਲ ਹੋ ਤੋ ਅਖਬਾਰ ਨਿਕਾਲੋ। ਔਰ ਉਹ ਵੀ ਇੱਕ ਪ੍ਰੋਪੇਗੈਂਡਾ, ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ਬਾਨ ਦਾ ਹੈ, ਔਰ ਜਿਹੜਾ ਨਾਜ਼ੀਆਂ ਦੀ ਕੈਬਨਿਟ ਦੇ ਵਿੱਚ ਪ੍ਰੋਪੇਗੈਂਡਾ ਮਿਨਿਸਟਰ ਸੀ ਡਾਕਟਰ ਗੋਇਬਲਸ, ਅੱਜ ਵੀ ਅੰਗਰੇਜ਼ੀ 'ਚ ਕਹਿਣਾ ਹੋਏ ਕਿ ਬਹੁਤ ਵੱਡਾ ਝੂਠ ਹੈ ਤਾਂ ਉਹਨੂੰ ਕਹਿੰਦੇ ਨੇ ਗੋਇਬਲੀਅਨ ਲਾਈਜ਼। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਾਜ਼ੀਆਂ ਦੀ ਪ੍ਰੋਪੇਗੈਂਡਾ ਮਸ਼ੀਨਰੀ ਬਹੁਤ ਪਾਵਰਫੁਲ ਸੀ ਬ੍ਰਿਟਿਸ਼ ਦੇ ਹਵਾਲੇ ਨਾਲ ਵੀ। ਔਰ ਉਹਦੇ 'ਤੇ ਹੀ ਇੱਕ ਹੋਰ ਲਿਖਾਰੀ ਨੇ ਕਿਹਾ ਸੀ ਕਿ ਕਦਮ ਅੰਗਰੇਜ਼ ਕਾ ਬੜਤਾ ਹੈ, ਜੀਤ ਜਰਮਨ ਕੀ ਹੋਤੀ ਹੈ, ਕਿ ਭਾਵੇਂ ਜਿੰਨੀ ਮਰਜ਼ੀ ਐਡਵਾਂਸ ਕਰਨ ਵੀ ਇਨ ਦਾ ਐਂਡ ਆਫ ਦਾ ਡੇ ਜਿਹੜਾ ਨੈਰੇਟਿਵ ਵਿਕ ਰਿਹਾ ਉਹ ਤਾਂ ਇਹੀ ਹੈ ਕਿ ਵੀ ਜਰਮਨ ਦੀ ਜਿੱਤ ਹੋ ਗਈ। ਔਰ ਉਹੀ ਪੀਰੀਅਡ ਸੀ ਕਿ ਸੁਭਾਸ਼ ਚੰਦਰ ਬੋਸ ਵਰਗੇ ਜਾਂ ਜਨਰਲ ਮੋਹਨ ਸਿੰਘ ਜਿਹਨੇ ਆਜ਼ਾਦ ਫੌਜ ਬਣਾਈ, ਜੇ ਉਹ ਜਿਉਂਦੇ ਰਹਿੰਦੇ ਤਾਂ ਵਾਰ ਕ੍ਰਿਮੀਨਲ ਹੋਣੇ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਜਰਮਨ ਦੇ ਜਾਂ ਨਾਜ਼ੀਆਂ ਦੇ ਨਾਲ ਮਿਲ ਕੇ ਅਸੀਂ ਲਿਬਰੇਟ ਕਰਾ ਲਾਂਗੇ ਅੰਗਰੇਜ਼ਾਂ ਤੋਂ ਜਾਂ ਦੂਜਾ। ਪਰ ਗੱਲ ਜਦੋਂ ਅਸੀਂ ਮੀਡੀਆ ਦੀ ਕਰਦੇ ਹਾਂ, ਨੈਰੇਟਿਵ ਦੀ ਗੱਲ ਹੈ, ਬਿਰਤਾਂਤ ਦੀ ਗੱਲ ਹੈ। ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਪਲਕੀ ਸ਼ਰਮਾ ਨਾਂ ਦੀ ਇੱਕ ਪ੍ਰੋਮੀਨੈਂਟ ਜਿਹੜੀ ਜਰਨਲਿਸਟ ਹੈ, ਉਹਨੇ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਨੂੰ ਵੀ ਇੰਟਰਵਿਊ ਕੀਤਾ ਹੈ। ਹੁਣ ਜਦੋਂ ਪਿਛਲੇ ਦਿਨਾਂ 'ਚ ਫਿਲੀਪੀਨਸ ਦਾ ਪ੍ਰਾਈਮ ਮਿਨਿਸਟਰ ਇੰਡੀਆ ਗਿਆ, ਉਹ ANI ਜਿਹੜੀ ਰਾਹ ਦੀ ਆਊਟਫਿਟ ਹੈ ਉਹਦੀ ਖਾਸ ਜਿਹੜੀ ਹੈ ਉਹ ਜਰਨਲਿਸਟ ਹੈ। ਉਹ ਇੱਕ ਆਪਣੇ ਪ੍ਰੋਗਰਾਮ 'ਚ ਤੁਸੀਂ ਦੇਖੋ ਵੀ ਕਿਵੇਂ ਸੱਚ ਵੀ ਨਿਕਲਦਾ ਹੈ। ਉਹਨੇ ਕਿਹਾ ਵੀ ਲੜਾਈ ਤਾਂ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਉਹਨੇ ਕਿਹਾ ਹੁਣ ਮਹਾਭਾਰਤ ਦੇਖ ਲਓ, ਇਹ ਪਲਕੀ ਸ਼ਰਮਾ ਕਹਿ ਰਹੀ, ਉਹਨੇ ਕਿਹਾ ਜੀ ਮਹਾਭਾਰਤ ਦੇਖ ਲਓ, ਪਾਂਡਵਾਂ ਨੇ ਜੂਆ ਖੇਡਿਆ, ਉਹਨੇ ਕਿਹਾ ਜੀ ਜੂਆ ਖੇਡਣਾ ਕਿਹੜੇ ਧਰਮ ਦਾ ਹਿੱਸਾ ਹੈ? ਬਿਲਕੁਲ। ਫਿਰ ਉਹਨੇ ਕਿਹਾ ਜੀ ਉਹਨਾਂ ਨੇ ਆਪਣੀ ਘਰ ਵਾਲੀ ਵੀ ਹਾਰੀ ਜੂਏ ਦੇ ਵਿੱਚ, ਤੇ ਫਿਰ ਮਹਾਭਾਰਤ ਹੋ ਗਿਆ। ਪਰ ਉਹਨੇ ਕਿਹਾ ਵੀ ਅੱਜ ਵੀ ਜੇ ਇੰਨੇ ਸੈਂਕੜਿਆਂ ਸਾਲਾਂ ਬਾਅਦ ਵੀ ਜਿਹੜੇ ਪਾਂਡਵ ਨੇ ਜੂਆ ਖੇਡਣ ਵਾਲੇ, ਆਪਣੀ ਔਰਤ ਨੂੰ ਦਾਅ 'ਤੇ ਲਾਉਣ ਵਾਲੇ, ਔਰ ਫਿਰ ਕਿਹਾ ਜੀ ਮਹਾਭਾਰਤ 'ਚ ਤੁਸੀਂ ਸਾਰੇ ਟ੍ਰਿਕ ਦੇਖੋ ਕਿੱਥੇ ਕਿੱਥੇ ਉਹਨਾਂ ਨੇ ਲਾ ਫਲਾਊਟ ਕੀਤੇ, ਲੇਕਿਨ ਉਹਨੂੰ ਅਸੀਂ ਕੂਟਨੀਤੀ ਜਾਂ ਕ੍ਰਿਸ਼ਨ ਨਾਲ ਜੋੜ ਕੇ ਜਾਂ ਦੂਜਾ ਐਸਾ ਨੈਰੇਟਿਵ ਦਿੱਤਾ ਹੈ ਵੀ ਇਨ ਦਾ ਐਂਡ ਨੈਰੇਟਿਵ ਉਹੀ ਪਾਂਡਵਾਂ ਦਾ ਵਿਕਿਆ ਜਿਹੜਾ ਕਿ ਉਸ ਸਾਰੇ ਪੀਰੀਅਡ 'ਚ ਬਣਾਇਆ ਗਿਆ। ਔਰ ਮੈਨੂੰ ਇਹ ਲੱਗਾ ਸਾਡੇ ਇੱਕ ਮੈਡੀਕਲ ਫੀਲਡ ਦੇ ਡਾਕਟਰ ਸਨ ਉੱਥੇ, ਉਹ ਕਹਿੰਦੇ ਸੀ ਵੀ ਉਹਨਾਂ ਜ਼ਮਾਨਿਆਂ 'ਚ ਮਹਾਭਾਰਤ ਚੱਲ ਰਿਹਾ ਸੀ। ਉਹਨੇ ਕਿਹਾ ਵੀ ਹਰ ਸਿੱਖ ਨੂੰ
ਮਹਾਭਾਰਤ ਜ਼ਰੂਰ ਦੇਖਣਾ ਚਾਹੀਦਾ। ਕਿਉਂਕਿ ਜੀ ਜੇ ਤੁਸੀਂ ਸਮਝਣਾ ਵੀ ਸਾਡੇ 'ਤੇ ਚੈਲੰਜ ਕੀ ਨੇ ਤੇ ਬੜਾ ਇੰਪੋਰਟੈਂਟ ਹੈ, ਤੁਸੀਂ ਦੇਖੋ ਵੀ। ਔਰ ਉਹਦੇ 'ਚ ਇੱਕ ਵਾਕਿਆ ਨਹੀਂ ਹੈ, ਅਸ਼ਵਥਾਮਾ ਮਰ ਗਿਆ। ਹੁਣ ਉਹ ਭੀਸ਼ਮ ਪਿਤਾਮਾ ਨੂੰ ਮਾਰਨਾ ਹੈ, ਉਹ ਜਿਹੜਾ ਉਹ ਅਸ਼ਵਥਾਮਾ, ਉਹਨਾਂ ਨੇ ਕਿਹਾ ਕਿ ਵੀ ਇਵੇਂ ਕਰੋ ਵੀ ਤੁਸੀਂ ਝੂਠ ਨਾ ਬੋਲੋ, ਯੁਧਿਸ਼ਠਰ ਤੋਂ ਬੁਲਵਾਇਆ। ਉਹਨੂੰ ਕਿਹਾ ਜੀ ਤੂੰ ਇਵੇਂ ਕਹੀਂ, ਅਸ਼ਵਥਾਮਾ ਉੱਚਾ ਕਹੀਂ, ਅਸੀਂ ਹਾਥੀ ਹੌਲੀ ਜਿਹੀ ਕਹਾਂਗੇ ਕਿ ਹਾਥੀ ਮਰ ਗਿਆ। ਇੱਕ ਹਾਥੀ ਦਾ ਨਾਮਕਰਨ ਕਰਕੇ ਅਸ਼ਵਥਾਮਾ ਰੱਖਿਆ, ਉਹਨੂੰ ਮਾਰ ਦਿੱਤਾ ਔਰ ਪ੍ਰਚਾਰਿਆ ਹੈ ਗਿਆ ਕਿ ਅਸ਼ਵਥਾਮਾ ਮਰ ਗਿਆ। ਭੀਸ਼ਮ ਪਿਤਾਮਾ ਨੇ ਆਪਣੇ ਜਿਹੜੇ ਨੇ ਪ੍ਰਾਣ ਛੱਡ ਦਿੱਤੇ। ਹੁਣ ਇਹ ਪੀਰੀਅਡ ਹੈ ਸਾਡਾ ਉਸ ਕੌਮ ਦੇ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਔਰ 4000 ਸਾਲ ਦੀ ਉਹਨਾਂ ਦੀ ਸਰਵਾਈਵਲ ਨੈਰੇਟਿਵ 'ਤੇ ਬੇਸਡ ਹੈ। ਔਰ ਉਹੀ ਡਾਕਟਰ ਜਿਹੜੇ CMO ਸਨ ਕਿਸੇ ਜ਼ਮਾਨੇ 'ਚ ਡਿਸਟ੍ਰਿਕਟ ਕੁੱਲੂ ਦੇ, ਉਹ ਕਹਿਣ ਲੱਗੇ ਜੀ ਕੁੱਲੂ ਤੋਂ ਮਨਾਲੀ ਬੱਸ ਜਾ ਰਹੀ ਸੀ ਤੇ ਇੱਕ ਪੰਡਤ ਜੀ ਆਏ, ਤਿਲਕ ਤੁਲਕ ਲੱਗਾ ਹੋਇਆ, ਇੱਕ ਉੱਥੋਂ ਦੇ ਪੰਡਤ ਵੀ ਜਿਹੜੇ ਪਹਾੜੀ ਬੈਠਦੇ ਨੇ, ਪੱਗ ਬੰਨ੍ਹਦੇ ਨੇ ਬਹੁਤ ਸਾਰੇ। ਉਹਨੂੰ ਕਿਹਾ ਜੀ ਆ ਕੇ ਉਹਨਾਂ ਦੇ ਨਾਲ, ਕਿਉਂਕਿ ਉਹ ਆਫਿਸਰਸ, ਕੋਈ SDM ਹੈ, ਕੋਈ ਡਿਪਟੀ ਕਮਿਸ਼ਨਰ ਹੈ, ਕੋਈ CMO ਹੈ, ਸਾਰੇ ਹੀ ਬੱਸਾਂ 'ਚ ਜਾਂਦੇ ਸੀ। ਉਹਨਾਂ ਨੇ ਕਿਹਾ ਕਿ ਜੀ ਪੰਡਤ ਜੀ ਬੈਠੇ, ਤਾਂ ਉਹਦੀ SDM ਦੀ ਵਾਈਫ ਨੇ ਪੁੱਛਿਆ, ਪੰਡਤ ਜੀ आज यात्रा के लिए दिन कैसा है? उन्हें कहा जी शुभ है, शुभ है। तो उन्हें कहा जी अजय 2 मोड़ नहीं मुड़े तो ऑपोजिट साइड तो बस आ रही सी, उन्हें जोर दी ब्रेक मारी, सब किसी का कोई इत्थे डिग्या, वो पंडित का भी मत्था वजया, अगले डंडे ते वो भी खून वगन लग गया, सारे संभले। तो कहते भी वो बीबी कहन लगी, कहती पंडित जी आपने तो कहा था यात्रा के लिए शुभ दिन है। कहता अरे तभी तो बच गए। हुण ये है नैरेटिव कि ਜਦੋਂ ਤੁਹਾਡੇ ਕੋਲ ਉਹ ਸਾਰਾ ਪਾਰਟ ਹੈ, ਵਾਹ ਸਾਡਾ ਇਹਨਾਂ ਨਾਲ ਹੈ। ਔਰ ਜਿਵੇਂ ਵੀਰ ਸੁਨੀਤ ਸਿੰਘ ਜ਼ਿਕਰ ਕਰ ਰਹੇ ਸੀ, ਔਰ ਕੁਆਇਟ ਰਾਈਟ ਕਿ 84 ਪੀਰੀਅਡ ਤੋਂ ਬਾਅਦ ਨੈਰੇਟਿਵ, ਔਰ ਤੁਸੀਂ ਇੰਦਰਾ ਗਾਂਧੀ ਦੇ ਪੀਰੀਅਡ 'ਚ ਦੇਖੋ ਵੱਧ ਤੋਂ ਵੱਧ ਰੇਡੀਓ ਸਟੇਸ਼ਨ ਵੀ ਖੋਲ੍ਹੇ ਉਹਨਾਂ ਨੇ, ਦੂਰਦਰਸ਼ਨ ਵੀ ਸਭ ਤੋਂ ਜ਼ਿਆਦਾ। ਔਰ ਬਾਹਰ ਹਾਲਾਤ ਇਹ ਸੀ ਕਿ ਤੁਹਾਡਾ ਨੈਰੇਟਿਵ, ਇੱਥੇ ਉਹਨਾਂ ਨੇ ਜਿੰਨੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸਲੇਟ ਸੀ, ਉਦੋਂ ਵੀਡੀਓਜ਼ ਬਣਦੀਆਂ ਸੀ, ਉਹ ਜਿਹੜੀਆਂ ਵੀਡੀਓ ਟੇਪਸ ਵੱਡੀਆਂ, ਉਹਨਾਂ ਦੇ ਰਾਹੀਂ ਝੂਠਾ ਪ੍ਰਚਾਰ ਕਰਾਇਆ। 80 ਤੋਂ 84 ਤੱਕ ਨੈਰੇਟਿਵ ਕਿਵੇਂ ਉਹਨਾਂ ਨੇ, ਇੰਦਰਾ ਗਾਂਧੀ ਜਦੋਂ ਵਾਪਸ ਪਾਵਰ 'ਚ ਆਈ ਐਮਰਜੈਂਸੀ ਤੋਂ ਬਾਅਦ, ਜਦੋਂ ਦੁਬਾਰਾ ਜਨਤਾ ਪਾਰਟੀ ਦੀ ਸਰਕਾਰ ਡਿੱਗੀ, ਮੁਰਾਰਜੀ ਦੇਸਾਈ ਦੀ, ਚੌਧਰੀ ਚਰਨ ਸਿੰਘ ਦੀ, ਔਰ ਉਹਨੇ ਸਭ ਤੋਂ ਜ਼ਿਆਦਾ ਮੀਡੀਆ ਦਾ ਫੋਕਸ ਤੁਸੀਂ 4 ਸਾਲ 80 ਤੋਂ 84 ਤੱਕ ਦੇਖੋ ਕਿ ਸਿੱਖਾਂ ਨੂੰ ਕਿਵੇਂ ਡੈਵਿਲ ਬਣਾਇਆ ਗਿਆ, ਕਿਵੇਂ ਡਿਮਨਾਈਜ਼ ਕੀਤਾ ਗਿਆ। ਔਰ ਇਹ ਕੋਈ ਨਵਾਂ ਤਰੀਕਾ ਨਹੀਂ ਹੈ, ਮੁਸਲਮਾਨਾਂ ਦੇ ਲਈ ਲਫ਼ਜ਼ ਮਲੇਸ਼ ਕਢਿਆ ਗਿਆ। ਹਿਪੋਕਰੇਸੀ ਦਾ ਲੈਵਲ ਇਹ ਸੀ ਕਿ ਗੁਰੂ ਸਾਹਿਬ ਨੇ ਕਿਹਾ ਵੀ ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਇੱਕ ਪਾਸੇ ਅਰਬੀ ਔਰ ਫਾਰਸੀ ਨੂੰ ਮਲੇਛਾਂ ਦੀ ਜ਼ਬਾਨ ਕਿਹਾ ਗਿਆ, ਪਰ ਉਹਨਾਂ ਦੇ ਦਰਬਾਰ 'ਚ ਵੀ ਜਾ ਕੇ ਬੈਠਦੇ ਨੇ, ਉਹਨਾਂ ਦੀ ਜ਼ਬਾਨ ਵੀ ਅਪਣਾਈ ਹੋਈ ਹੈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ। ਹਿਪੋਕਰੇਸੀ ਬਿਲਟ ਇਨ ਹੈ ਇਸ ਕਰੈਕਟਰ ਦੇ ਵਿੱਚ, ਝੂਠ ਦਾ ਉਹ ਸਾਰਾ ਪਾਰਟ ਉਵੇਂ। ਔਰ ਇਹੀ ਕਾਰਨ ਸੀ ਕਿ 84 ਦੇ ਵਿੱਚ ਅਸੀਂ ਬਿਲਕੁਲ ਆਈਸੋਲੇਟਿਡ ਸੀ, ਕੋਈ ਇਸ ਪਾਸੇ ਕੋਈ ਰਾਹ ਨਹੀਂ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਬਾਹਰਲੇ ਮੁਲਕਾਂ 'ਚ ਇਨਫਿਲਟਰੇਸ਼ਨ ਹੋਈ, ਕਿਸ ਲੈਵਲ 'ਤੇ ਜਿਹੜਾ ਹੈ ਉਹ ਸਾਡੀ ਮੂਵਮੈਂਟ ਦਾ। ਔਰ 85 ਦਾ ਏਅਰ ਇੰਡੀਆ ਕਲੈਸ਼, ਉਸ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਅੱਜ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰ ਰਹੇ ਹਾਂ, ਜਿਵੇਂ ਜ਼ਿਕਰ ਵੀ ਹੋਇਆ ਕਿ ਭਾਈ ਪਿਛਲੇ 2 ਸਾਲ ਕਿਵੇਂ ਗੇਮ ਚੇਂਜਰ ਨੇ। ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ 6 ਮਈ 2023 ਨੂੰ ਲਾਹੌਰ 'ਚ, ਭਾਈ ਅਵਤਾਰ ਸਿੰਘ ਖੰਡਾ ਦੀ 15 ਜੂਨ 2023 ਨੂੰ ਬਰਮਿੰਘਮ UK 'ਚ, 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨੱਜਰ ਦੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ। ਕੰਮ ਤਾਂ ਇਹ ਪਿਛਲੇ 40 ਸਾਲਾਂ ਤੋਂ ਹੀ ਕਰ ਰਹੇ ਸਨ। ਏਅਰ ਇੰਡੀਆ ਉਹਨਾਂ ਦਾ ਮਾਸਟਰ ਮਾਈਂਡ ਹੈ। ਇਹ ਕਿਸੇ ਕਦੇ ਵੀ ਜਦੋਂ ਇਹ ਫੈਕਟਸ ਰਿਵੀਲ ਹੋਣਗੇ, ਕਈ ਚੀਜ਼ਾਂ ਕਈ ਦਹਾਕਿਆਂ ਬਾਅਦ, ਕਈ ਵਾਰੀ ਸੈਂਚਰੀਜ਼ ਬਾਅਦ ਨਿਕਲਦੀਆਂ ਨੇ। ਔਰ ਇਹ ਸਾਰਾ ਉਹਨਾਂ ਦਾ ਝੂਠ ਵਿਕ ਰਿਹਾ ਸੀ। ਸਮੁੱਚੀ ਸਿੱਖ ਕੌਮ ਦੇ ਉੱਤੇ ਇੱਕ ਟਰਾਇਲ ਚੱਲਿਆ, ਔਰ ਸਾਡੀ ਮੂਵਮੈਂਟ ਨੂੰ ਇੱਕ ਸਟ੍ਰੋਕ ਦੇ ਨਾਲ ਉਹਨਾਂ ਨੇ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਇਆ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਕਿੰਨੀ ਤੇਜ਼ੀ ਦੇ ਨਾਲ ਉਹਨਾਂ ਨੇ, ਜਦੋਂ ਅਸੀਂ ਪ੍ਰਿੰਟ ਮੀਡੀਆ ਤੋਂ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰਦੇ ਹਾਂ, ਤੁਹਾਨੂੰ ZTV, ਅਲਫਾ TV, ਉਹਨਾਂ ਦੇ ਚਿਹਰੇ ਕੌਣ ਸਨ, ਕਿਵੇਂ ਉਹਨਾਂ ਨੇ ਬਾਹਰ ਇਸ ਸਾਰੇ ਨੂੰ ਲਿਆਂਦਾ। ਔਰ ਅਸੀਂ ਪਹਿਲੀ ਸਟੇਜ 'ਤੇ, ਔਰ ਜਿਵੇਂ ਵੀਰ ਸੁਮੀਤ ਸਿੰਘ ਦੱਸ ਰਹੇ ਸਨ ਕਿ ਨਾ ਲਾਇਬ੍ਰੇਰੀਆਂ 'ਚ ਕੋਈ ਕਾਊਂਟਰ ਨੈਰੇਟਿਵ ਸੀ, ਸਿੱਖ ਨੈਰੇਟਿਵ ਤਾਂ ਦੂਰ ਦੀ ਗੱਲ ਹੋਣੀ, ਔਰ 1 ਸਾਈਡਡ ਪਾਰਟ ਸੀ। ਔਰ ਇਹ ਮੈਂ ਖੁਦ ਫੇਸ ਕੀਤਾ ਹੈ ਜਦੋਂ ਨਵੰਬਰ 1991 'ਚ ਪੰਥਕ ਕਮੇਟੀ ਦੇ ਸਪੋਕਸਪਰਸਨ ਦੇ ਤੌਰ 'ਤੇ ਸੇਵਾ ਮਿਲੀ। ਤੇ ਜ਼ਾਹਰ ਹੈ ਪਹਿਲਾ ਵਾਕਿਆ ਹੋਇਆ, ਪ੍ਰੈਸ ਰਿਲੀਜ਼ ਲਿਖਣੀ ਸੀ।
ਕੁਛ ਵੀ ਨਹੀਂ ਸੀ, ਸਿਰਫ ਡਾਕਟਰ ਜੋਇਸ ਪੈਡੀਗਰੂ ਜਿਹੜੀ UK ਦੀ ਸਕਾਲਰ ਸੀ ਉਹਦੀ ਲਿਖੀ ਹੋਈ ਕਿਤਾਬ ਸੀ, ਕਿਉਂਕਿ ਉਹ ਇੱਕੋ ਇੱਕ ਐਕੈਡੈਮਿਸ਼ੀਅਨ ਸੀ ਬਾਹਰ ਵਾਲੀ ਜਿਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਇੰਟਰਵਿਊ ਕੀਤਾ ਹੋਇਆ ਸੀ ਇਨ ਪਰਸਨ। ਕੋਈ ਜਾਣਕਾਰੀ ਨਹੀਂ ਸੀ ਕਿ ਤੁਸੀਂ ਸ਼ਬਦਾਵਲੀ ਕੀ ਵਰਤਣੀ ਹੈ। ਮੈਨੂੰ ਯਾਦ ਹੈ ਉਦੋਂ ਵੀ ਅਜੇ ਇੰਡੋ ਕੈਨੇਡੀਅਨ ਜਾਂ ਇੰਡੋ ਅਮਰੀਕਨ ਸੀ। ਡਾਇਸਪੋਰਾ ਟਰਮ ਮੈਂ ਆਪਣੀਆਂ ਪ੍ਰੈਸ ਰਿਲੀਜ਼ ਸ਼ੁਰੂ ਕੀਤੀ, ਔਰ ਬਹੁਤ ਸਾਰੇ ਹੋਰ ਜਦੋਂ ਅਸੀਂ ਲਫ਼ਜ਼ਾਂ ਦੀ ਗੱਲ ਕਰਦੇ ਹਾਂ, ਇਹ ਵਰਡ ਜਾਂ ਆਈਡੀਆਜ਼ ਵੀ ਜਿਹੜੇ ਨੇ ਪੰਛੀਆਂ ਵਾਂਗ ਹੁੰਦੇ ਨੇ, ਉੱਡਦੇ ਨੇ। ਔਰ ਜਿਉਂ-ਜਿਉਂ ਨੈਰੇਟਿਵ ਬਣਦਾ ਚਲਾ ਗਿਆ ਪ੍ਰਿੰਟ ਮੀਡੀਆ 'ਚ, ਜਿਵੇਂ ਜ਼ਿਕਰ ਹੰਸਰਾ ਸਾਹਿਬ ਦਾ ਹੋਇਆ ਹੈ, ਚੜ੍ਹਦੀ ਕਲਾ ਇੰਟਰਨੈਸ਼ਨਲ ਸਰੀ ਤੋਂ ਸ਼ੁਰੂ ਹੋਈ, ਸਾਂਝ ਸਵੇਰਾ ਦਾ ਜ਼ਿਕਰ ਹੋਇਆ, ਇੰਗਲੈਂਡ ਦੇ ਵਿੱਚ ਭਾਵੇਂ ਦੇਸ਼ ਪ੍ਰਦੇਸ਼ ਟਾਈਮਸ ਜਾਂ ਇੰਡੋ ਕੈਨੇਡੀਅਨ ਬਾਅਦ 'ਚ ਉਹ ਏਜੰਸੀਆਂ ਦੇ ਹੱਥਾਂ 'ਚ ਖੇਡਣ ਲੱਗ ਗਏ ਦੋਨੋਂ ਹੀ, ਔਰ ਉਹਨਾਂ ਦਾ ਵੀ ਦੁਖਦ ਅੰਤ ਹੋਇਆ ਦੋਨੋਂ ਦਾ ਹੀ। ਔਰ ਹੁਣ ਜਦੋਂ ਨਜ਼ਰ ਆਉਂਦਾ ਕਿ ਰਿਪੁਦਮਨ ਸਿੰਘ ਮਲਕ ਨਾਲ ਕੀ ਕੀਤਾ ਪਿਛਲੇ ਦਿਨਾਂ 'ਚ, ਸੁੱਖੀ ਚਾਲ ਸਾਡੇ ਕੈਲੀਫੋਰਨੀਆ, ਜੋ ਹੀ FBI ਨੇ ਉਹ ਪੂਰੇ ਐਕਸਟੋਰਸ਼ਨ ਵਾਲੇ ਬੰਦੇ ਚੁੱਕੇ, ਕਿਤੇ ਨਾ ਕਿਤੇ ਨਾ ਉਹਦਾ ਬੋਲ ਰਿਹਾ ਸੀ, ਲਿੰਕਮੈਨ ਉਹ ਸੀ, ਸਵਾਦਤ ਹੈ, ਤੌਰ ਤਰੀਕੇ ਕੀ ਨੇ। ਹੁਣ ਇਸ ਸਾਰੇ ਦੇ ਚਲਦਿਆਂ ਪ੍ਰਿੰਟ ਮੀਡੀਆ ਨਾਲ ਅਸੀਂ ਪਹਿਲਾ ਚੈਲੰਜ ਉਸ ਦੀ ਸ਼ੁਰੂਆਤ ਹੋਈ, ਪਰ ਜਦੋਂ ਤੇਜ਼ੀ ਨਾਲ ਇਲੈਕਟ੍ਰੋਨਿਕ ਮੀਡੀਆ ਆਇਆ, ਕਿੰਨੇ ਚੈਨਲ ਸ਼ੁਰੂ ਹੋਏ, ਔਰ ਉਸ ਪੀਰੀਅਡ ਸਾਡਾ ਕੋਈ ਨੈਰੇਟਿਵ ਨਹੀਂ ਸੀ। ਔਰ ਦਰਬਾਰ ਸਾਹਿਬ ਦੇ ਕੀਰਤਨ ਦੇ ਬਹਾਨੇ ਅਲਫਾ TV ਇਹਨਾਂ ਨੇ ਸਭ ਤੋਂ ਪਹਿਲੇ ਰਾਈਟਸ ਲਏ। ਇਹ ਉਹ ਪੀਰੀਅਡ ਸੀ ਜਦੋਂ ਸਾਡੇ ਨਾਲ ਜਿਹੜੇ 90ਵਿਆਂ ਦੇ ਤੁਰੇ ਵੀਰ ਸੀ, ਜਿਹਨਾਂ ਜਿਵੇਂ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਜ਼ਿਕਰ ਹੋਇਆ, ਹੋਰ ਬਹੁਤ ਸਾਰੇ ਸਾਡੇ ਵੀਰ ਨੇ ਜਿਹੜੇ ਆਪਣਾ ਨਾਂ ਨਹੀਂ ਚਾਹੁੰਦੇ, ਅਸੀਂ ਰਿਪੀਟਡਲੀ ਮਿਲਦੇ ਰਹੇ ਵੀ ਕੁਛ ਨਾ ਕੁਛ ਇਹਦਾ ਜਵਾਬ ਦੇਣ ਦੇ ਲਈ ਸਾਡੇ ਕੋਲ ਵੀ ਕੁਛ ਨਾ ਕੁਛ ਐਸਾ ਫਰੰਟ ਹੋਏ। ਉਹਦੇ ਲਈ ਅਸੀਂ, ਜਿਵੇਂ ਤੁਸੀਂ ਪ੍ਰਪੋਜ਼ਲ ਮੰਗਦੇ ਹੋ ਕਿਸੇ ਤੋਂ, ਹਰ ਇੱਕ ਤੋਂ ਹੋਣਾ ਕਿ ਜੀ $2 ਮਿਲੀਅਨ ਤੁਹਾਡੇ ਕੋਲ ਬੇਸਿਕਲੀ ਚਾਹੀਦਾ ਟੂ ਬਿਗਨ ਵਿਦ। ਉਦੋਂ ਡਿਸ਼ ਦਾ ਵੀ ਸੀ, ਇਹ IP ਵਾਲੇ ਤਾਂ ਹੁਣ ਆਇਆ, ਉਹਦਾ ਡਿਸ਼ ਇਰਰੈਲੇਵੈਂਟ ਹੋ ਗਈ। ਹੁਣ ਉਸ ਸਾਰੇ ਦੇ ਚੱਲਦੇ ਆ ਜੀ, 1 ਮਿਲੀਅਨ ਤੁਹਾਡੇ ਕੋਲ ਰਨਿੰਗ 1 ਸਾਲ ਦਾ, ਫਿਰ ਬਿਜ਼ਨਸ ਐਡਸ ਆਉਣਗੀਆਂ, ਫਿਰ ਦੂਸਰਾ ਹੋਏਗਾ। ਕਟਿੰਗ ਦਾ ਸਟੋਰੀ ਸ਼ਾਰਟ, ਸਾਨੂੰ ਲੱਗਦਾ ਸੀ ਵੀ ਨਾ 2 ਮਿਲੀਅਨ ਹੋਏ। ਇਹ ਵੀ ਇੱਕ ਅਨਫੋਰਚੂਨੇਟ ਪਾਰਟ ਹੈ ਵੀ ਜਿਹੜੇ ਸਾਡਾ ਧਨਾੜ ਵਰਗ ਹੈ ਉਹ ਕਦੇ ਵੀ ਉਸ 'ਚੋਂ ਐਕਸੈਪਸ਼ਨਸ ਹੋ ਸਕਦੀਆਂ ਨੇ। ਬਾਈ ਐਂਡ ਲਾਰਜ ਸਾਡੀ ਮੂਵਮੈਂਟ ਲੜੀ ਵੀ ਕਿਰਤੀ ਸਿੱਖਾਂ ਨੇ ਉੱਥੇ ਵੀ, ਅਤੇ ਇੱਥੇ ਵੀ ਜਿਹੜਾ ਅਸੀਂ ਰਿਲਾਈ ਕਰਦੇ ਹਾਂ ਆਪਣੇ ਕਿਰਤੀ ਗੁਰਸਿੱਖ ਵੀਰਾਂ ਦੇ ਉੱਤੇ ਹੀ ਕਰਦੇ ਹਾਂ। ਔਰ ਉਸ ਸਾਰੇ ਦਾ ਨਤੀਜਾ ਸੀ ਕਿ ਇਸ ਲੈਵਲ ਦੇ ਪ੍ਰੋਜੈਕਟ ਸਾਡੀ ਪਹੁੰਚ ਤੱਕ ਨਹੀਂ ਸਨ। ਗੁਰੂ ਨੇ ਰਹਿਮਤ ਕੀਤੀ। ਮੈਨੂੰ ਯਾਦ ਹੈ ਕਿ ਇੱਕ ਰਾਵੀ ਚੈਨਲ, ਉੱਥੋਂ ਸਾਊਂਡ ਵਿਊ ਬ੍ਰੌਡਕਾਸਟਿੰਗ ਥਾਂ ਹੈ ਜਿੱਥੋਂ ਹੁਣ TV 84 ਪਿਛਲੇ 13 ਸਾਲਾਂ ਤੋਂ ਟੈਲੀਕਾਸਟ ਹੁੰਦਾ ਹੈ, ਉੱਥੋਂ 33-34 ਚੈਨਲ ਚੱਲਦੇ ਸਨ, ਉੱਥੋਂ ਬੀਮਿੰਗ ਹੁੰਦੀ ਸੀ, ਜਿਨ੍ਹਾਂ 'ਚ ਇੰਡੀਆ ਦੇ ਵੀ ਵੱਡੇ ਚੈਨਲ ਸਹਾਰਾ 1, ਸਹਾਰਾ 2, ਜਿਹੜੇ ਬਾਅਦ 'ਚ ਉਹਨਾਂ ਦੇ ਸੁਪਰੀਮ ਕੋਰਟ ਦੇ ਆਰਡਰਸ ਥੱਲੇ ਉਹ ਜਿਹੜੇ ਆ ਬੈਂਕਰਪਟ ਹੋਏ। ਔਰ ਉਹਨਾਂ ਨੇ ਉੱਥੇ ਇੱਕ ਪੰਜਾਬੀ ਚੈਨਲ ਲਹਿੰਦੇ ਪੰਜਾਬ ਵਾਲੇ ਚਲਾਉਂਦੇ ਸੀ, ਰਾਵੀ ਚੈਨਲ, ਅਤੇ ਅਸੀਂ ਵਾਸ਼ਿੰਗਟਨ DC ਤੋਂ ਨਿਊਯਾਰਕ ਪ੍ਰੋਟੈਸਟ ਲਈ ਆਏ ਹੋਏ ਸੀ, ਮੋਸਟ ਲਾਈਕਲੀ 15 ਅਗਸਤ ਦਾ ਹੀ ਪ੍ਰੋਟੈਸਟ ਸੀ। ਔਰ ਉਹਨਾਂ ਨੇ ਜਿਹੜੇ ਰਾਵੀ ਚੈਨਲ ਵਾਲੇ ਸੀ, ਉਹਨਾਂ ਨੇ UN ਦੇ ਸਾਹਮਣੇ ਮੈਨੂੰ ਬੋਲਦਿਆਂ ਸੁਣਿਆ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਜਿਹੜਾ ਇਸ ਦੇ ਲਈ ਇੰਟਰਵਿਊ ਵੀ ਕਰਨਾ ਚਾਹਾਂਗੇ, ਕਿਉਂਕਿ ਅਸੀਂ ਹਮੇਸ਼ਾ ਜਿੱਥੇ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ, ਕਸ਼ਮੀਰ ਦੀ ਗੱਲ ਕਰਦੇ ਹਾਂ, ਨਾਰਥ ਈਸਟ ਦੀ ਨਾਗਾ ਸਟਰਗਲ ਦੀ ਗੱਲ ਕਰਦੇ ਹਾਂ, ਔਰ ਭਾਰਤ ਦੇ ਨਕਸ਼ੇ 'ਚ ਕੈਦ ਦਲਿਤ ਉਹਨਾਂ ਦੇ ਨਾਲ ਕੀ ਵਾਪਰਿਆ ਔਰ ਅੱਜ ਵੀ ਕੀ ਵਾਪਰ, ਇਹਦੀ ਵੀ ਗੱਲ ਕਰਦੇ ਹਾਂ। ਔਰ ਕਟਿੰਗ ਦਾ ਸਟੋਰੀ ਸ਼ਾਰਟ ਅਗੇਨ, ਉਹਨਾਂ ਦੇ ਜਿਹੜੇ ਮਾਲਕ ਸੀ ਉਸ ਬਿਲਡਿੰਗ ਦੇ ਜਿੱਥੋਂ ਸਾਰੇ ਚੈਨਲ ਚੱਲਦੇ ਸੀ, ਉਹ ਆਪਣੇ ਆਫਿਸ 'ਚ ਵੀ ਦੇਖ ਰਹੇ ਸੀ। ਉਹਨਾਂ ਨੇ ਮੈਸੇਜ ਭੇਜਿਆ ਕਿ ਜੀ ਤੁਸੀਂ ਸਾਨੂੰ ਜਾਂਦਿਆਂ ਮਿਲ ਜਾਇਓ। ਮੈਂ ਗਿਆ, ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਸੁਣਿਆ ਔਰ ਅਸੀਂ ਕੀ ਕਰ ਸਕਦੇ ਹਾਂ ਖਿਦਮਤ ਸਿੱਖਾਂ ਦੇ ਲਈ। ਅਤੇ ਉਦੋਂ ਤਾਂ ਮੈਨੂੰ ਖਿਆਲ ਨਾ ਆਇਆ, ਡਾਕਟਰ ਰਣਜੀਤ ਵੀ ਨਾਲ ਸੀ। ਉਹਨਾਂ ਨੇ ਬਾਅਦ 'ਚ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਚੈਨਲ ਚਲਾਉਣਾ ਚਾਹੁੰਦੇ, ਸਾਡੇ ਕੋਲ ਸਾਧਨ ਨਹੀਂ ਨੇ, ਕਿਵੇਂ? ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਤੁਸੀਂ ਇੱਥੋਂ ਸ਼ੁਰੂ ਕਰ ਲਓ, ਅਸੀਂ 2-3 ਸਾਲ ਤੁਹਾਡੇ ਤੋਂ ਰੈਂਟ ਵੀ ਨਹੀਂ ਲਾਂਗੇ, ਇਕਵਿਪਮੈਂਟ ਵੀ ਸਾਡੀ ਹੈ। ਦੂਜਾ, ਇਹ ਸਾਡੀ ਬਿਗਨਿੰਗ ਸੀ 2012 ਦਸੰਬਰ ਦੇ ਵਿੱਚ ਇਸ ਦੀ ਸ਼ੁਰੂਆਤ। ਔਰ ਫਿਰ ਅਸੀਂ ਡਿਸ਼ ਤੱਕ ਵੀ ਪਹੁੰਚ ਗਏ, ਔਰ ਜਦੋਂ ਡਿਸ਼ ਨੇ ਫਾਈਨਲ ਸਾਨੂੰ ਓਕੇ ਵੀ ਕਰ ਦਿੱਤਾ, ਉਹਨਾਂ ਦੇ 2 ਮਹੀਨੇ ਬਾਅਦ ਆਇਆ ਕਿ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਾਂ ਉਹਨਾਂ ਨੇ ਭਾਰਤ ਦੇ ਐਂਬੈਸਡਰ ਦੀ ਇੱਕ ਚਿੱਠੀ ਅਤੇ ਇੱਕ ਉਹਨਾਂ ਦਾ ਜਿਹੜਾ ਬਾਕੀ TV ਚੈਨਲ ਜ਼ੀ ਅਤੇ ਦੂਜੇ ਤੀਜੇ ਜਿਹੜੇ ਬਲਾਕਸ ਦੇ ਵਿੱਚ ਹੁੰਦੇ ਸੀ, ਉਦੋਂ ਸਾਨੂੰ ਸੀ ਵੀ ਜਿਹੜਾ ਪੰਜਾਬੀ ਪੈਕ ਉਸ ਤੋਂ ਬਾਅਦ ਬਣਿਆ ਕਿ ਵੀ ਉਹਦੇ 'ਚੋਂ ਜੇ ਡਿਸ਼ ਨੂੰ ਉਸੇ $20 ਉਹ ਪ੍ਰੈਸਕ੍ਰਿਪਸ਼ਨ ਦਿੰਦੇ ਨੇ ਅਤੇ 10 ਉਹ ਰੱਖਦੇ ਸੀ, ਅਤੇ ਬਾਕੀ 10 ਬਾਕੀ ਚੈਨਲ ਜਿੰਨੇ ਉਸ ਪੈਕ ਦੇ ਨੇ ਉਹਨਾਂ ਨੂੰ ਵੰਡ ਦਿੰਦੇ ਸੀ। ਉਹ ਤੁਹਾਡਾ ਇੱਕ ਵੱਡਾ ਸੋਰਸ ਸੀ। ਅਤੇ ਉਹਨਾਂ ਨੇ ਕਿਹਾ ਜੀ ਆਹ ਸਾਨੂੰ ਇੰਡੀਅਨ ਐਂਬੈਸਡਰ ਦੀ ਵੀ ਚਿੱਠੀ ਆ, ਔਰ ਦੂਜੀ ਕਿ ਤੁਸੀਂ ਸੈਪਰੇਟਿਸਟ ਹੋ,
ਤੁਸੀਂ ਵਾਇਲੈਂਸ ਨੂੰ ਪ੍ਰਮੋਟ ਕਰਦੇ ਹੋ। ਤੇ ਉਹਨਾਂ ਨੇ ਕਿਹਾ ਜੀ ਜੇ ਤੁਸੀਂ TV 84 ਨੂੰ ਡਿਸ਼ ਦੇ ਉੱਤੇ ਓਪਨਿੰਗ ਦਿੰਦੇ ਹੋ ਤਾਂ ਵੀ ਵਿਲ ਵਿਦਡਰਾ ਫਰੋਮ ਦੈਟ। ਸੋ ਸਾਡੇ ਲਈ ਆਮਦਨ ਦਾ ਉਹ ਸਾਧਨ ਵੀ ਖਤਮ ਹੋਇਆ। ਲੇਕਿਨ ਮੈਂ ਇਹ ਸਮਝਦਾ ਵੀ ਇਹ ਤੁਹਾਡੇ ਸਭ ਵੀਰਾਂ ਭੈਣਾਂ ਦਾ ਸਹਿਯੋਗ ਹੈ, ਸਿੱਖ ਸੰਗਤ ਦਾ ਪਿਆਰ ਹੈ। ਇੱਕ ਗੱਲ ਪਹਿਲੇ ਦਿਨ ਜਦੋਂ ਅਸੀਂ ਪਹਿਲਾ ਪ੍ਰੋਗਰਾਮ ਸੱਚੋ ਸੱਚ ਸ਼ੁਰੂ ਕੀਤਾ, ਜਿਹੜਾ ਇਹਨਾਂ ਸਾਰੇ ਵਰ੍ਹਿਆਂ 'ਚ ਮਹਾਰਾਜ ਦੀ ਕਿਰਪਾ ਨਾਲ ਕਾਮਯਾਬੀ ਨਾਲ ਚੱਲ ਰਿਹਾ, ਅਤੇ ਮੇਰੇ ਸਾਹਮਣੇ ਇਹ ਸੀ ਕਿ ਜਿਵੇਂ ਸਾਡੇ ਵੀਰ ਕਹਿ ਰਹੇ ਸੀ ਕਿ ਵੀ ਮੈਂ ਬਹੁਤ ਸਾਰੇ ਚੈਨਲ ਦੇਖਦਾ ਹਾਂ, ਭਾਰਤ ਦੇ ਵੀ ਦੂਜੇ ਵੀ, ਪਰ ਜਿੰਨਾ ਸਿੱਖ ਚੈਨਲਸ ਆਪਣੀ ਇਮਾਨਦਾਰੀ ਦੇ ਨਾਲ ਇੰਟਰਪ੍ਰੀਟੇਸ਼ਨ ਐਨਾਲਿਸਿਸ ਦਿੰਦੇ ਨੇ, ਉਹਨਾਂ ਸਾਹਮਣੇ ਇੰਡੀਅਨ ਚੈਨਲ ਖਲੋਂਦੇ ਨੇ। ਤਾਂ ਮੈਨੂੰ ਕੁਦਰਤੀ ਖਿਆਲ ਆਇਆ ਵੀ ਪਹਿਲੇ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਬੇਸ਼ੱਕ ਅਸੀਂ ਨਿਹੱਥੇ ਹਾਂ, ਬੇਸ਼ੱਕ ਸਾਡੇ ਕੋਲ ਸਾਧਨ ਨਹੀਂ, ਬੇਸ਼ੱਕ ਸਾਡੇ ਕੋਲ ਕੋਈ ਹਥਿਆਰ ਨਹੀਂ ਲੜਨ ਲਈ। ਅੱਜ ਦਾ ਹਥਿਆਰ ਬੇਸ਼ੱਕ ਨੈਰੇਟਿਵ ਹੈ, ਪਰ ਸਾਡੇ ਪੱਲੇ ਸੱਚ ਹੈ। ਅਤੇ ਇਹੀ ਐਮਨਾਬਾਦ ਦੀ ਉਸ ਮਾਸਪੁਰੀ ਵਿੱਚ ਆਖ ਮਸੋਲਾ, ਉਸ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਕਿ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ। ਔਰ ਮੈਂ ਇਹ ਗੱਲ ਇਹਨਾਂ ਸਾਰੇ ਵਰ੍ਹਿਆਂ 'ਚ, ਇਸ ਸਭ ਦੇ ਬਾਵਜੂਦ ਰੁਕਾਵਟਾਂ ਵੀ ਨੇ, ਚੈਲੰਜਸ ਵੀ ਹੁੰਦੇ ਨੇ, ਲੇਕਿਨ ਇਨ ਦਾ ਐਂਡ ਵਿਕਟਰੀ ਸੱਚ ਦੀ ਹੁੰਦੀ ਹੈ। ਇਹ ਸਾਡਾ ਫੇਥ ਹੈ। ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਔਰ ਇਸ ਨੈਰੇਟਿਵ ਦੀ ਲੜਾਈ ਦੇ ਵਿੱਚ ਅੱਜ ਜਦੋਂ ਅਸੀਂ ਦੇਖਦੇ ਹਾਂ ਹੋਰ ਚੈਨਲਸ ਵੀ ਇਸ ਪਾਸੇ ਆਏ ਨੇ। ਅੱਜ ਦੀ ਆਵਾਜ਼ ਦਾ ਜ਼ਿਕਰ ਭਾਈ ਸੁਖਦੇਵ ਸਿੰਘ ਗਿੱਲ ਜੀ ਨੇ ਕੀਤਾ ਹੈ, ਭਾਈ ਬਲਕਰਨ ਸਿੰਘ ਬੈਠੇ ਨੇ, ਇਹ ਸ਼ੁਰੂਆਤ ਕਰਨ ਵਾਲੇ ਸਨ। ਔਰ ਹਰ ਇੱਕ ਨੂੰ, ਕਿਉਂਕਿ ਰੇਡੀਓ ਔਰ ਸੁਖਵਿੰਦਰ ਸਿੰਘ ਹੰਸਰਾ ਇੱਕ ਵੱਡੀ ਆਵਾਜ਼ ਸਨ ਅਣਖੀਲਾ ਪੰਜਾਬ ਦੇ ਥੱਲੇ, ਔਰ ਉਹਦੀ ਕੰਟੀਨਿਊਟੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਮਾਇਨੇ ਰੱਖਦੀ ਹੈ। ਅਸੀਂ ਜਿਹੜਾ ਇੱਕ ਵੱਡਾ ਸਫ਼ਰ ਤੈਅ ਕੀਤਾ, ਔਰ ਇਸ ਸਾਰੇ ਦੇ ਵਿੱਚ ਮੈਂ ਇਹ ਫਖਰ ਨਾਲ ਕਹਿ ਸਕਦਾ ਕਿ ਅੱਜ ਸਾਡੇ ਕੋਲ ਲਗਭਗ 15 ਬੰਦਿਆਂ ਦੀ, ਬੀਬੀਆਂ ਦੀ ਟੀਮ ਹੈ ਡੈਡੀਕੇਟਿਡ, ਕੁਛ ਪੰਜਾਬ ਦੀ ਧਰਤੀ ਤੋਂ ਜਿਨ੍ਹਾਂ ਦੇ ਚਿਹਰੇ ਸਾਹਮਣੇ ਨਹੀਂ ਨੇ, ਨਾਂ ਨਹੀਂ ਨੇ, ਉਹਦੇ 'ਤੇ ਕੰਮ ਕਰਦੇ ਨੇ। ਔਰ ਇਸ ਵੇਲੇ ਅਸੀਂ 5 ਸਾਲ ਪਹਿਲਾਂ YouTube ਦੇ ਉੱਤੇ ਆਪਣਾ ਚੈਨਲ ਇਸਟੈਬਲਿਸ਼ ਕੀਤਾ। ਅੱਜ 2,70,000 ਸਬਸਕ੍ਰਾਈਬਰ ਨੇ। ਔਰ ਵੀਰ ਸੁਖਵਿੰਦਰ ਸਿੰਘ ਬਾਕੀ ਵੇਰਵਾ ਵੀ ਦੇਣਗੇ। ਔਰ ਜਿਵੇਂ ਦੋਵਾਂ ਪੰਜਾਬਾਂ ਦੀ ਗੱਲ ਕੀਤੀ ਮਾਨ ਸਾਹਿਬ ਨੇ ਕਿ ਖੂਨ ਸਾਡਾ ਇੱਕੋ ਹੈ। ਇੱਕ ਗੱਲ ਮੈਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਅਹਿਸਾਸ ਸੀ ਕਿ ਜਿਹੜੀ ਦੋ ਕੌਮਾਂ ਦੇ ਵਿੱਚ ਇਹ ਨਫ਼ਰਤ ਫੈਲਾਉਣ ਦੀ ਲਾਈਨ ਹੈ, ਜਿਹੜਾ 47 ਦੇ ਉਹ ਸਾਰੇ ਦੌਰ 'ਚ ਉਹਨਾਂ ਦਾ ਨੈਰੇਟਿਵ ਵਿਕਿਆ, ਇਹਨੂੰ ਅਸੀਂ ਬ੍ਰਿਜ ਕਰਨਾ ਹੈ। ਇਹ ਤਾਂ ਹਿਸਟਰੀ ਦੇ ਵਿੱਚ ਬ੍ਰਿਟਿਸ਼ ਔਰ ਫਰਾਂਸ ਦੀ ਹਿਸਟਰੀ ਦੇਖ ਲਓ, ਦੋਨੋਂ ਕੋਰੀਅਨਸ ਦੀ ਲੜਾਈ ਦੇਖ ਲਓ, ਵਿਤਨਾਮ ਦਾ ਹਾਲ ਅਮਰੀਕਾ ਨੇ ਕੀ ਕੀਤਾ ਸੀ। ਅੱਜ ਉਸ ਖੇਤਰ ਦੇ ਵਿੱਚ ਵਿਤਨਾਮ ਬੈਸਟ ਅਲਾਈ ਹੈ ਅਮਰੀਕਾ ਦਾ। ਇਹ ਬਦਲਦੇ ਰਹਿੰਦੇ ਨੇ। ਸਾਡਾ ਕੋਈ ਵੀ ਆਮ ਖਲਕਤ, ਆਮ ਲੋਕ, ਔਰ ਜੇ ਸਿੱਖ ਰਾਜ ਸ਼ਾਹ ਮੁਹੰਮਦ ਨੇ, ਜਿਸ ਨੇ ਜੰਗ ਹਿੰਦ ਪੰਜਾਬ ਲਿਖਿਆ, ਤੁਸੀਂ ਨੈਰੇਟਿਵ ਦੇਖੋ, ਉਹਦਾ ਵੀ ਨਾਂ ਉਹਨਾਂ ਨੇ ਬਦਲ ਦਿੱਤਾ, ਉਹਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਬਣਾ ਦਿੱਤਾ। ਉਹਦਾ ਓਰੀਜਨਲ ਨਾਂ ਜੰਗ ਹਿੰਦ ਪੰਜਾਬ ਹੈ। ਔਰ ਉਹ ਸ਼ੁਰੂ ਹੀ ਕਰਦਾ ਹੈ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀ। ਇਹ ਨੈਰੇਟਿਵ ਹੈ ਕਿ ਜਿਹੜਾ ਹਿੰਦ ਪੰਜਾਬ ਹੈ, ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ, ਜਾਂ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋ ਸੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਹੁਣ ਇਹ ਸਾਰੇ ਨੈਰੇਟਿਵ ਦੇ ਬਾਵਜੂਦ, ਨਫ਼ਰਤ ਦੇ ਬਾਵਜੂਦ ਜਿਹੜੀ ਗੁੱਡਵਿਲ ਸੀ, ਮੈਨੂੰ ਇਹ ਲੱਗਦਾ ਸੀ ਕਿ ਭਾਈ ਇਹ ਇੱਕ ਕਾਲਾ ਦੌਰ, ਇਸ ਕਿਸਮ ਦਾ ਚੈਪਟਰ ਹੈ 47 ਦਾ। ਦੋਵੇਂ ਪਾਸੇ ਜ਼ਿਆਦਤੀਆਂ ਹੋਈਆਂ। ਅਸੀਂ ਜੇ ਮੁਰਦੇ ਗਿਣਨ ਲੱਗੀ ਹੈ ਕਿਹਦੇ ਕਿੰਨੇ, ਉਹ ਇੱਕ ਵੱਖਰੀ ਡਿਬੇਟ ਹੁੰਦੀ ਹੈ, ਪਰ ਖੂਨ ਡੁੱਲਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਖੂਨ ਵੀ ਇਵੇਂ ਜਿਵੇਂ ਕਿ ਹਰ ਇੱਕ ਨੂੰ ਡਸ ਲਿਆ ਹੋਏ ਉਸ ਨਫ਼ਰਤ ਦੇ ਸੱਪ ਨੇ। ਲੇਕਿਨ ਉਸ ਸਾਰੇ 'ਚੋਂ ਹੁਣ ਜਦੋਂ ਅਸੀਂ ਆਏ ਹਾਂ ਨਿਕਲ ਕੇ, ਬਹੁਤ ਸਾਰਾ ਇਸ ਵੇਲੇ ਗੁੱਡਵਿਲ ਹੈ। ਅਤੇ ਮੈਨੂੰ ਸੀ ਕਿ ਵੀ ਇਹ ਸਾਡਾ TV 84 ਦਾ ਪਲੇਟਫਾਰਮ ਦੋਨਾਂ ਕੌਮਾਂ ਦੇ ਵਿੱਚ ਓਨੈਸਟ ਡਾਇਲੋਗ, ਸਿਰਫ ਇਹ ਕਹਿਣ ਤੱਕ ਨਹੀਂ ਤੁਸੀਂ ਬਹੁਤ ਚੰਗੇ ਹੋ, ਤੁਸੀਂ ਬਹੁਤ ਚੰਗੇ ਹੋ, ਜਾਂ ਅਸੀਂ ਬਹੁਤ ਚੰਗੇ ਹਾਂ। ਉਹਦੇ ਜਿਹੜੇ ਹਿਸਟਰੀ ਦੇ ਫਲॉप ਨੇ, ਮਜ਼ਹਬੀ ਲਾਈਨ ਦੇ ਵਿੱਚ ਵੀ ਜਿਹੜੀ ਲਾਈਨ ਹੈ, ਲੇਕਿਨ ਇੰਨਾ ਕੁਛ ਟੁਗੈਦਰਨੈਸ ਹੈ। ਔਰ ਮੈਂ ਆਪਣਾ ਇੱਕ ਡਾਇਲੋਗ ਕਹਿਣਾ ਚਾਹੁੰਦਾ ਹਾਂ, ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਔਰ ਸਰਦਾਰ ਕਪੂਰ ਸਿੰਘ ਇਕੱਠੇ ਸਫ਼ਰ ਕਰ ਰਹੇ ਨੇ ਸਮੁੰਦਰੀ ਜਹਾਜ਼ ਦੇ ਵਿੱਚ, ਉਹ ਵਕੀਲ ਸਨ, ਲਿੰਕਨ ਇਨ ਤੋਂ ਪੜ੍ਹੇ ਹੋਏ, ਸਰਦਾਰ ਸਾਹਿਬ ਆਕਸਫੋਰਡ ਯੂਨੀਵਰਸਿਟੀ 'ਚ ਸਨ, ਅਤੇ ਉਹ ਸਰਦਾਰ ਕਪੂਰ ਸਿੰਘ ਨੇ ਇਹ ਵਾਕਿਆ ਸਾਚੀ ਸਾਖੀ 'ਚ ਲਿਖਿਆ। ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਮੈਨੂੰ ਦੇਖਿਆ, ਕਹਿੰਦੇ ਆ ਮੁੰਡਿਆ ਤੈਨੂੰ ਪਾਣੀ ਧਾਣੀ ਪਿਆਵਾਂ, ਬੈਠ ਗਏ। ਅਤੇ ਕਹਿੰਦੇ ਵੀ ਉਹਨਾਂ ਨੇ ਮੈਨੂੰ, ਜਿਨ੍ਹਾਂ ਨੇ ਇਹ ਕਿਹਾ
ਕਿ ਵੀ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ, ਪਰ ਮੂੰਹ ਉਹ ਹਿੰਦੂਆਂ ਵੱਲ ਰੱਖਦੇ ਨੇ। ਇਹਦਾ ਕੀ ਕਾਰਨ ਹੈ? ਤੇ ਕਹਿੰਦੇ, ਮੈਂ ਕਿਹਾ ਵੀ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ। ਤੇ ਮੈਨੂੰ ਕਾਇਦੇ ਆਜ਼ਮ ਨੇ ਕਿਹਾ, ਯੂ ਹੈਵ ਸਪੋਕਨ ਪ੍ਰੋਫਾਊਂਡਲੀ, ਕਿ ਇਤਿਹਾਸ ਇਵੇਂ ਸੀ, ਅਸੀਂ ਸਹਿ ਗੁਲਾਮ ਸੀ, ਹਿੰਦੂ ਜਿਹੜੇ ਨੇ ਅਸੀਂ, ਔਰ ਉਹ ਮੁਗਲ ਹੋਣ, ਦਰਾ ਖੈਬਰ ਪਾਰ ਦੇ ਧਾੜਵੀ ਹੋਣ, ਇਸਲਾਮ ਵਾਲੇ ਸੀ। ਸਪਿਰਿਚੁਅਲ ਟ੍ਰੇਡ ਜਿਹੜਾ ਹੈ ਉਹ ਜਦੋਂ ਅਲਾਮਾ ਇਕਬਾਲ ਨੇ ਇਹ ਕਿਹਾ ਕਿ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਹੁਣ ਇਸਲਾਮ ਦੇ ਇੱਕ ਏਡੇ ਵੱਡੇ ਸਕਾਲਰ ਦਾ ਗੁਰੂ ਨਾਨਕ ਪਾਤਸ਼ਾਹ ਨੂੰ ਮਰਦ ਕਾਮਿਲ ਕਹਿਣਾ, ਮਰਦ ਕਾਮਿਲ ਨਬੀ ਮੁਹੰਮਦ ਤੋਂ ਬਿਨਾਂ ਕੋਈ ਨਹੀਂ ਹੈ ਇਸਲਾਮ। ਔਰ ਇਹ ਉਹ ਬੇਸਿਸ ਹੈ। ਔਰ ਇਹੀ ਜਦੋਂ ਅਸੀਂ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਇਸ ਦੀ ਜੇ ਇੰਟਰਪ੍ਰੀਟੇਸ਼ਨ ਕਰੀਏ ਕਿ ਸਪਿਰਿਚੁਅਲੀ ਤਾਂ ਅਸੀਂ ਪੈਰਲਲ ਰਨ ਕਰਦੇ ਹਾਂ ਇਸਲਾਮ ਦੀ ਫਿਲਾਸਫੀ ਨਾਲ। ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਡਿਫਰੈਂਟ ਸੀ, ਜਾਂ ਸੋਸ਼ਲ ਕਾਨਸੈਪਟ ਦੇ ਵਿੱਚ ਉਹਨਾਂ ਦੇ ਕਾਨਸੈਪਟ ਜਿਹੜਾ ਸਾਡਾ ਕਾਨਸੈਪਟ ਹੈ, ਜਿਸ ਦੇ ਵਿੱਚ ਖਲਕਤ, ਬਰਾਬਰੀ, ਇਨਸਾਨੀਅਤ, ਇਹ ਇੱਕ ਵੱਖਰੀ ਡਿਬੇਟ ਹੈ। ਪਰ ਅਸੀਂ ਇਹ 13-14 ਸਾਲ ਬਾਅਦ ਇਹ ਦਾਅਵੇ ਨਾਲ ਕਹਿ ਸਕਦੇ ਹਾਂ, ਔਰ ਵੀਰ ਸੁਖਵਿੰਦਰ ਸਿੰਘ ਤੁਹਾਨੂੰ ਡਾਟਾ ਵੀ ਦੇਣਗੇ, ਕਿ ਅੱਜ TV 84 ਦੀ ਵਿਊਅਰਸ਼ਿਪ ਦੇ ਵਿੱਚ ਇੱਕ ਵੱਡਾ ਤਬਕਾ ਲਹਿੰਦੇ ਪੰਜਾਬ ਦੇ ਔਰ ਪਾਕਿਸਤਾਨੀ ਡਾਇਸਪੋਰਾ ਜਿਹੜੇ ਦੁਨੀਆ ਭਰ 'ਚ ਨੇ, ਔਰ ਉਹਨਾਂ 'ਚ ਜਿਹੜੇ ਸਾਨੂੰ ਲਿਖਦੇ ਨੇ, ਉਹਨਾਂ 'ਚ ਕੋਈ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਕੋਈ ਵਾਈਸ ਚਾਂਸਲਰ ਨੇ, ਉਹਨਾਂ ਦੇ ਇੰਟੈਲੈਕਚੁਅਲ ਨੇ, ਔਰ ਇੱਕ ਸੀਰੀਅਸ ਡਿਬੇਟ। ਔਰ ਇਸ ਲਈ TV 84 ਲਈ ਅਸੀਂ ਗਲੋਬਲ ਵੌਇਸ ਆਫ ਪੰਜਾਬ ਕਿਹਾ। ਔਰ ਅਸੀਂ ਉਹਨਾਂ ਨੂੰ ਇਹ ਵੀ ਜਿਹੜਾ ਰਿਪੀਟਡਲੀ ਜਿਹੜੀ ਹੈ ਉਹ ਯਕੀਨ ਦਹਾਨੀ ਕਰਵਾਈ ਹੋਈ ਹੈ ਕਿ ਅਸੀਂ ਮੰਨਦੇ ਹਾਂ ਕਿ ਪਾਕਿਸਤਾਨ ਇੱਕ ਮੁਲਕ ਦੇ ਤੌਰ ਦੇ ਉੱਤੇ ਉਸ ਦੀਆਂ ਹੱਦਾਂ ਨੇ। ਸਾਡਾ ਜਿਹੜੀ ਸਿੱਖ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ, ਦਰਿਆਏ ਜਮਨਾ ਤੋਂ ਵਾਹਗਾ ਤੱਕ ਸਾਡਾ ਖਾਲਿਸਤਾਨ, ਅਤੇ ਪਾਕਿਸਤਾਨ ਨਾਲ ਅਸੀਂ ਇਹੋ ਜਿਹੇ ਰਿਲੇਸ਼ਨ ਚਾਹੁੰਦੇ ਹਾਂ ਜਿਵੇਂ ਅਮਰੀਕਾ ਕੈਨੇਡਾ ਦੇ ਨੇ, ਕਿਉਂਕਿ ਸਾਡੇ ਲਈ ਪਾਕਿਸਤਾਨ ਪਾਕ ਧਰਤੀ ਹੈ, ਸਾਡਾ ਮੱਕਾ, ਸਾਡਾ ਮਦੀਨਾ। ਤੁਹਾਡਾ ਮੁਲਕ ਹੋਏਗਾ ਔਰ ਤੁਹਾਡੇ ਲਈ ਪਾਕ ਧਰਤੀ ਸਾਊਦੀ ਅਰੇਬੀਆ ਹੈ, ਜਿੱਥੇ ਤੁਹਾਡਾ ਮੱਕਾ ਮਦੀਨਾ ਹੈ। ਸਾਡੇ ਲਈ ਸਾਡਾ ਨਨਕਾਣਾ ਸਾਹਿਬ, ਸਾਡਾ ਕਰਤਾਰਪੁਰ ਸਾਹਿਬ, ਇਹ ਸਾਡੀ ਪਾਕ ਜ਼ਮੀਨ ਹੈ। ਔਰ ਇਹ ਜਿਹੜਾ ਰਿਫਲੈਕਟ ਹੋਇਆ ਜਦੋਂ ਤੁਸੀਂ ਵਕਤ ਦੇਖਦੇ ਹੋ ਅੱਜ ਕਰੰਟ ਸਿਚੁਏਸ਼ਨ 'ਚ, 4 ਰੋਜ਼ਾ 7, 8, 9, 10 ਮਈ ਨੂੰ ਜਿਹੜੀ ਮਿਜ਼ਾਈਲ ਡਰੋਨ ਕਨਫਲਿਕਟ ਹੋਈ, ਉਹਦੇ 'ਚ ਸਿੱਖ ਫੈਕਟਰ ਉੱਭਰ ਕੇ ਸਾਹਮਣੇ ਆਇਆ। ਪੰਜਾਬ ਦੀ ਧਰਤੀ ਤੋਂ ਵੀ ਆਵਾਜ਼ ਉੱਠੀ, ਇੱਧਰ ਸਾਡਾ ਦਰਬਾਰ ਸਾਹਿਬ ਹੈ, ਉਧਰ ਕਰਤਾਰਪੁਰ ਸਾਹਿਬ ਹੈ, ਅਸੀਂ ਜੰਗ ਨਹੀਂ ਚਾਹੁੰਦੇ। ਬਾਹਰਲੇ ਸਿੱਖਾਂ ਨੇ ਖੁੱਲ੍ਹ ਕੇ ਕਿਹਾ ਕਿ ਵੀ ਇਹ ਬਿਲਕੁਲ ਫਾਲਸ ਫਲੈਗ ਆਪਰੇਸ਼ਨ ਹੈ ਜੋ ਪਹਿਲਗਾਮ 'ਚ ਹੋਇਆ, ਅਸੀਂ ਬਿਲਕੁਲ ਨਹੀਂ ਚਾਹੁੰਦੇ, ਅਸੀਂ ਤੀਸਰੀ ਧਿਰ ਹੈ। ਔਰ ਇਸ ਵੇਲੇ ਤੁਸੀਂ ਦੇਖੋ ਕਿ ਉਹ ਪਾਕਿਸਤਾਨੀ ਮੀਡੀਆ ਹੈ ਜਿਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਸੀ ਸਿੱਖ ਇਸ਼ੂ ਜਾਂ ਖਾਲਿਸਤਾਨ ਦੇ ਵਿੱਚ, ਅੱਜ ਉਹ ਲੀਡ ਸਟੋਰੀਜ਼ ਹਰ ਰੋਜ਼ ਘੱਟੋ ਘੱਟ 2-3 ਚੈਨਲ ਪਾਕਿਸਤਾਨ ਦੇ ਹੁੰਦੇ ਨੇ ਜਿਹੜੇ ਅਪਰੋਚ ਕਰ ਰਹੇ ਹੁੰਦੇ ਨੇ ਕਿ ਜੀ ਅਸੀਂ ਇੰਟਰਵਿਊ ਕਰਨਾ। ਕੁਛ ਨੂੰ ਮੈਂ ਦਿੰਦਾ ਵੀ ਹਾਂ ਇੰਟਰਵਿਊ। 14 ਅਗਸਤ ਦੇ ਉੱਤੇ ਮੈਂ ਉਹਨਾਂ ਦਾ ਮੈਸੇਜ ਉਹਨਾਂ ਨੂੰ ਦਿੱਤਾ ਕਿ ਭਾਈ ਸ਼ੁਕਰਗੁਜ਼ਾਰੀ ਕਰੋ, ਤੁਹਾਡੇ ਕੋਲ ਗਿਫਟ ਦਿੱਤੀ ਹੈ ਤੁਹਾਨੂੰ ਤੁਹਾਡੇ ਕਾਇਦੇ ਆਜ਼ਮ ਨੇ। ਸਾਡਾ ਹਾਲ ਦੇਖੋ, 20 ਕਰੋੜ ਮੁਸਲਮਾਨਾਂ ਦਾ ਹਾਲ ਦੇਖੋ। ਤਾਂ ਪਾਕਿਸਤਾਨ ਦੇ ਬਹੁਤ ਸਾਰੇ ਚੈਨਲਾਂ 'ਤੇ ਉਹ ਮੈਸੇਜ ਔਰ ਸਾਡੇ YouTube ਦੇ ਉੱਤੇ ਵੀ ਉਹ ਇੱਕ ਵਾਇਰਲ ਵਾਂਗ ਹੋਇਆ। ਸੋ ਇਹ ਸਾਰਾ ਜਦੋਂ ਅੱਜ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਹਾਂ, ਇਹ ਠੀਕ ਹੈ ਵੀ ਪਰਫੈਕਟ ਕੋਈ ਵੀ ਨਹੀਂ ਹੁੰਦਾ, ਕਮਜ਼ੋਰੀਆਂ ਵੀ ਨੇ, ਫਾਈਨੈਂਸ਼ੀਅਲ ਰੈਸਟ੍ਰੇਨ ਸਾਡੇ ਬਹੁਤ ਸਾਰੇ ਨੇ, ਪਰ ਸਾਡੀ ਡੈਡੀਕੇਟਿਡ ਟੀਮ ਨੇ ਜਿਸ ਸ਼ਿੱਦਤ ਦੇ ਨਾਲ ਇਹਨੂੰ ਅੱਗੇ ਤੋਰਿਆ। ਵੀਰ ਸੁਖਵਿੰਦਰ ਸਿੰਘ, ਮਨਵੀਰ ਸਿੰਘ ਬੈਠੇ ਨੇ, ਭਾਈ ਗੁਰਦੇਵ ਸਿੰਘ ਕਲਾ ਮਾਜੂ ਤੋਂ ਆਏ ਨੇ, ਔਰ ਇਹਨਾਂ ਨੇ ਇੱਕ ਸਟੈਪ ਅੱਗੇ ਜਾਂਦੇ ਆ ਜਿੱਥੇ TV 84 ਦਾ ਵੈਬਸਾਈਟ ਅੱਜ ਅਸੀਂ ਲਾਂਚ ਕਰ ਰਹੇ ਹਾਂ, ਉੱਥੇ ਐਂਡਰੋਇਡ ਔਰ ਐਪਲ ਐਪਸ, ਮੈਂ ਵੀ ਟੈਕਨੋਲੋਜੀ ਦੇ ਹਵਾਲੇ ਨਾਲ ਤਾਂ ਕਾਲਾ ਅੱਖਰ ਭੈਂਸ ਬਰਾਬਰ ਵਾਲਾ ਹਾਲ ਹੀ ਹੈ, ਪਰ ਮੈਨੂੰ ਇਹ ਪਤਾ ਹੈ ਵੀ ਅੱਜ ਦੀ ਜਨਰੇਸ਼ਨ ਦੇ ਲਈ ਇਹ ਸਭ ਤੋਂ ਪਾਵਰਫੁਲ ਇੱਕ ਤਰੀਕਾ ਹੈ। ਔਰ ਇਹ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਜੇ ਫੇਸਬੁੱਕ 'ਤੇ ਸਾਡਾ 3 ਲੱਖ ਫਾਲੋਅਰ ਸੀ ਤਾਂ ਉਹਨਾਂ ਨੇ ਬਲੌਕ ਕਰਤਾ ਹੈ। YouTube 'ਤੇ ਅੱਜ ਬੇਸ਼ੱਕ ਇੰਨੇ ਸਬਸਕ੍ਰਾਈਬਰਸ ਨਾਲ ਅਸੀਂ ਚੱਲ ਰਹੇ ਹਾਂ, ਪਰ ਸਾਡੀ ਮੋਨੀਟਾਈਜੇਸ਼ਨ ਬੰਦ ਕੀਤੀ ਹੋਈ ਹੈ। ਕਿਸੇ ਪੀਰੀਅਡ 'ਚ ਵੀ ਸਾਨੂੰ ਆਫ ਦਾ, ਕਿਉਂਕਿ ਇੰਨੀਆਂ ਕਿ ਕੰਪਲੇਨਸ ਕਰਦੇ ਨੇ, ਇੰਨਾ ਕੁ ਫੋਲੋ ਕਰਦੇ ਨੇ ਕਿ ਭਾਈ ਉਹ ਦੂਜਿਆਂ ਦੇ ਉੱਤੇ ਵੀ ਇਹਨਾਂ ਦੇ ਡਾਇਰੈਕਟਰ ਦੂਜੇ ਤੀਜੇ ਬੈਠੇ ਨੇ। ਸੋ ਇਹ ਆਲ ਦਾ ਮੋਰ ਇੰਪੋਰਟੈਂਟ ਹੈ ਕਿ ਅਸੀਂ ਆਪਣੇ ਵੈਬਸਾਈਟ ਰਾਹੀਂ, ਆਪਣੀਆਂ ਐਪਸ ਰਾਹੀਂ ਆਪਣੇ ਵਿਊਅਰਸ ਤੱਕ ਪਹੁੰਚੀਏ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਹਾਲਾਂ ਸ਼ਾਇਦ ਜਿਵੇਂ ਵੀਰ ਸੁਖਵਿੰਦਰ ਸਿੰਘ ਇਹਨੂੰ ਜ਼ਿਆਦਾ ਇੰਟਰੈਕਟਿਵ ਸੈਸ਼ਨ ਬਣਾਉਣਾ ਚਾਹੁੰਦੇ ਸੀ। ਮੈਂ ਕਿਹਾ ਜੀ ਅਸੀਂ ਤਾਂ ਤਕਰੀਰਾਂ ਵਾਲੇ ਫਾਰਮੈਟ 'ਚ ਜ਼ਿਆਦਾ ਯਕੀਨ ਰੱਖਦੇ ਹਾਂ, ਗੱਲ ਆਪਣੀ ਕਹਿਣ ਦਾ ਵੀ, ਔਰ ਤੁਸੀਂ ਸਾਰੇ ਆਏ ਹੋ। ਮਾਨ ਸਾਹਿਬ ਔਰ ਸਾਰੀਆਂ ਗੁਰਦੁਆਰਾ ਕਮੇਟੀਆਂ ਔਰ ਵਰਲਡ ਸਿੱਖ ਪਾਰਲੀਮੈਂਟ, ਯੂਨਾਈਟਿਡ ਸਿੱਖਸ, ਜਿੰਨੇ ਮੈਂ ਚਿਹਰੇ ਦੇਖਦਾ, ਤੁਸੀਂ ਸਾਰੇ ਐਕਟਿਵਿਸਟ ਹੋ, ਆਪੋ ਆਪਣਾ ਰੋਲ ਅਦਾ ਕਰ ਰਹੇ ਹੋ। ਪਰ ਮੀਡੀਆ ਦਾ ਜਿਹੜਾ ਪਾਰਟ ਹੈ ਉਹ ਬਹੁਤ ਅਹਿਮ ਹੈ। ਇਹ ਮੈਂ ਨਹੀਂ ਕਹਿੰਦਾ ਕਿ ਜੀ ਅੱਜ ਕਲਮ ਦੀ ਲੜਾਈ ਰਹਿ ਗਈ, ਅੱਜ ਫਲਾਣਾ ਰਹਿ ਗਿਆ। ਅੱਜ ਵੀ ਜਿਹੜੀ ਪਾਵਰਫੁਲ ਲੜਾਈ ਹੈ ਉਹ ਨੈਰੇਟਿਵ ਦੀ ਲੜਾਈ ਹੈ, ਬਿਰਤਾਂਤ ਦੀ ਲੜਾਈ ਹੈ। ਲੜਾਈਆਂ ਜੰਗ ਦੇ ਮੈਦਾਨ 'ਚ ਲੜੀਆਂ ਜਾਂਦੀਆਂ ਨੇ, ਜਿੱਤੀਆਂ ਹਾਰੀਆਂ ਜਾਂਦੀਆਂ ਨੇ, ਪਰ ਅੱਜ ਜਿਹੜੀ ਲੜਾਈ ਜਿੱਤਣੀ ਵੀ ਹੈ ਜੰਗ ਦੇ ਮੈਦਾਨ 'ਚ, ਉਹਦੇ ਲਈ ਵੀ ਪਹਿਲਾਂ ਨੈਰੇਟਿਵ ਬਣਾਇਆ ਜਾਂਦਾ ਹੈ, ਬਿਰਤਾਂਤ ਬਣਾਇਆ ਜਾਂਦਾ ਹੈ। ਸੋ ਅਸੀਂ ਜਿੱਥੇ ਵੈਲਕਮ ਕਰਦੇ ਹਾਂ, ਤੁਸੀਂ ਸਾਰੇ ਆਏ ਹੋ, ਉੱਥੇ ਸਵਾਲ ਜਵਾਬ ਸੈਸ਼ਨ 'ਚ, ਹਾਲਾਂਕਿ ਤੁਸੀਂ ਸਾਰੇ ਖੁਦ ਹੀ ਐਕਟਿਵਿਸਟ ਹੋ, ਤੁਹਾਨੂੰ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਪਤਾ ਨੇ, ਲੇਕਿਨ ਫਿਰ ਵੀ ਅਸੀਂ ਸਮਝਦੇ ਹਾਂ ਕਿ ਤੁਹਾਡੀ ਪਾਰਟਿਸਪੇਸ਼ਨ ਇਸ ਸ਼ਾਮ ਨੂੰ ਹੋਰ ਵੀ ਖੂਬਸੂਰਤ ਬਣਾਏਗੀ। ਔਰ ਇਹ ਮੀਡੀਆ ਰਾਹੀਂ TV 84 ਦੇ ਔਰ ਦੂਸਰੇ ਰਾਹੀਂ ਜਿਹੜਾ ਹੋਰ ਲੱਖਾਂ ਲੋਕਾਂ ਤੱਕ ਇਹ ਮੈਸੇਜ ਜਾਏਗਾ ਕਿ ਅਸੀਂ ਸਾਰੇ ਇਸ ਇੰਪੋਰਟੈਂਸ ਨੂੰ ਸਮਝੀਏ ਕਿ ਮੀਡੀਆ ਕਿੰਨਾ ਇੰਪੋਰਟੈਂਟ ਹੈ। ਬਾਕੀ ਅਕਾਲ ਪੁਰਖ ਸਤਿਗੁਰੂ ਰਹਿਮਤ ਕਰਨ। ਮੈਂ ਅਕਸਰ ਸਰ ਕਪੂਰ ਸਿੰਘ ਹੋਰਾਂ ਦੇ ਇਹ ਲਫ਼ਜ਼ ਦੁਹਰਾਉਂਦਾ ਹਾਂ ਆਪਣੀਆਂ ਸਪੀਚਿਸ ਨੂੰ ਕਲੋਜ਼ ਕਰਦੇ ਹਾਂ ਕਿ ਜਦੋਂ ਉਹ ਉਦਾਸ ਵੀ ਹੁੰਦੇ ਸਨ, ਕਈ ਵਾਰ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੇ ਕਿਵੇਂ ਜਿਹੜਾ ਉਹ ਇੱਕ ਟ੍ਰੇਟਰ ਦਾ ਰੋਲ ਅਦਾ ਕੀਤਾ, ਪਰ ਫਿਰ ਵਿਰਾਗ ਦੇ ਵਿੱਚ ਵੀ ਉਹ ਆ ਕੇ ਕਹਿੰਦੇ ਸੀ ਵੀ ਨਹੀਂ, ਇਹ ਪੰਥ 10ਵੇਂ ਪਾਤਸ਼ਾਹ ਦਾ ਸਾਜਿਆ ਹੋਇਆ ਅਤੇ 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਅਸੀਂ ਜਿੰਨੇ ਮਰਜ਼ੀ ਡੂੰਘੇ ਡਿਗੇ ਹੋਈਏ, ਗੁਰੂ ਨੇ ਸਾਨੂੰ ਖਿੱਚ ਕੇ ਕੱਢ ਲੈਣਾ। ਇਸ ਫੇਥ ਦੇ ਨਾਲ ਹੀ ਅਸੀਂ ਆਪਣਾ ਰੋਲ ਅਦਾ ਕਰ ਰਹੇ ਹਾਂ। ਬਹੁਤ ਸਾਰੇ ਖੇਤਰਾਂ 'ਚ ਬਹੁਤ ਸਾਰਿਆਂ ਦਾ ਬਹੁਤ ਵੱਡਾ ਕੰਮ ਹੋ ਰਿਹਾ, ਇੰਡੀਵਿਜੂਅਲ ਲੈਵਲ 'ਤੇ ਹੋ ਰਿਹਾ। ਬੇਸ਼ੱਕ ਕੋਈ ਇੱਕ ਲੜੀ 'ਚ ਪਰੋਇਆ ਕਈ ਵਾਰ ਨਹੀਂ ਲੱਗਦਾ, ਲੇਕਿਨ ਇਹਨਾਂ 40 ਸਾਲਾਂ ਨੇ ਬਹੁਤ ਕੁਛ ਪੰਥ ਨੂੰ ਦਿੱਤਾ ਹੈ। ਅਸੀਂ ਅੱਜ ਦੁਨੀਆ ਦੀ ਇੱਕ ਸੌਫਟ ਪਾਵਰ ਬਣ ਕੇ ਉੱਭਰੇ ਹਾਂ। ਉਹ ਕੋਵਿਡ ਦਾ ਪੀਰੀਅਡ ਹੋਏ, ਦੂਸਰਾ ਹੋਏ, ਸਤਪਾਲ ਮਲਿਕ ਮੇਘਾਲਿਆ ਦਾ ਗਵਰਨਰ, ਜੰਮੂ ਕਸ਼ਮੀਰ ਦਾ ਮਰਿਆ। ਔਰ ਮੈਂ ਡਿਸਕਸ ਵੀ ਕੀਤਾ ਆਪਣੇ ਪ੍ਰੋਗਰਾਮ 'ਚ, ਯੂਨਾਈਟਿਡ ਸਿੱਖਸ ਦੀ ਇੱਕ ਹੈਲਪਲਾਈਨ ਹੈ ਉਮੀਦ, ਉਹਨਾਂ ਨੇ ਕੀਤਾ ਕਿ ਬਈ ਮਰਿਆ ਪਿਆ ਸਤਪਾਲ ਮਲਿਕ, ਉਹਦੀ ਡੈੱਡ ਬਾਡੀ ਕੋਈ ਰੱਖਣ ਨੂੰ ਤਿਆਰ ਨਹੀਂ, ਕੋਈ ਦੂਜਾ ਨਹੀਂ ਹੈ, ਔਰ ਕਹਿੰਦੇ ਵੀ ਅਸੀਂ ਐਂਬੂਲੈਂਸ ਦਾ ਪ੍ਰਬੰਧ ਕੀਤਾ, ਦੂਸਰਾ ਕੀਤਾ। ਅੱਜ ਹੀ ਮੈਂ ਡੀਟੇਲ ਦੇਖ ਰਿਹਾ ਸੀ, ਸਭ ਤੋਂ ਪਹਿਲਾਂ ਉਹ ਪਹੁੰਚੇ ਔਰ ਉਹਨਾਂ ਨੇ ਉਸ ਬੰਦੇ ਨੂੰ ਜਿਹੜਾ ਇੰਨੀ ਅਹਿਮੀਅਤ ਦਾ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ BJP ਦਾ। ਸੋ ਜਿਹੜੀ ਸਿੱਖ ਪਾਵਰ ਹੈ ਇਹਨੂੰ ਅੰਡਰ ਐਸਟੀਮੇਟ ਨਾ ਕਰੀਏ। ਗੁਰੂ ਵੱਲੋਂ ਕੁਛ ਐਸਾ ਵਾਪਰ ਰਿਹਾ, ਖਾਲਿਸਤਾਨ ਦੀ ਸਟਰਗਲ ਇੰਟਰਨੈਸ਼ਨਲ ਰਡਾਰ 'ਤੇ ਹੈ, ਇੰਡੀਆ ਐਜ਼ ਏ ਰੌਕ ਸਟੇਟ ਹੈ। ਖਾਲਿਸਤਾਨ ਦਾ ਮੁੱਦਾ ਸੀਰੀਅਸਲੀ ਜਿਹੜੇ ਅਮਰੀਕਾ ਵਰਗੇ ਮੁਲਕਾਂ ਦੇ ਓਪੀਨੀਅਨ ਮੇਕਰ ਨੇ, ਲਾਅ ਮੇਕਰ ਨੇ, ਡਿਸੀਜਨ ਮੇਕਰ ਨੇ, ਉੱਥੇ ਡਿਸਕਸ ਹੋ ਰਿਹਾ। ਦੂਰ ਨਹੀਂ ਹੈ ਮੰਜ਼ਿਲ ਸਾਡੀ, ਪਰ ਅਸੀਂ ਸਾਰੇ ਆਪੋ ਆਪਣੇ ਰੋਲ ਨੂੰ ਵੀ ਪਛਾਣੀਏ। ਸਤਿਗੁਰੂ ਰਹਿਮਤ ਕਰਨ। ਅਲਟੀਮੇਟਲੀ ਸਾਡੇ ਪੁਰਾਤਨ ਇਤਿਹਾਸ ਦਾ, ਸਾਡੇ ਅੱਜ ਦੇ ਜੁਝਾਰੂਆਂ ਦਾ, ਅੱਜ ਵੀ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਜਿਹੜੇ ਬੀੜੀਆਂ 'ਚ ਵੀ ਜਕੜੇ ਹੁੰਦੇ ਨੇ, ਹਥਕੜੀਆਂ ਵੀ ਨੇ, ਅਤੇ ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜ ਰਿਹਾ ਹੁੰਦਾ। ਅਲਟੀਮੇਟਲੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਥੇ ਆ ਜਾਓ ਡਾਕਟਰ ਸਾਹਿਬ ਤੇ ਉਸ ਸਾਈਡ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਡਾਕਟਰ ਸਾਹਿਬ ਨੇ ਆਪਣੀ ਗੱਲ ਰੱਖੀ ਆ, ਜਿੱਥੇ TV 84 ਬਾਰੇ ਵੀ ਅਤੇ ਸਿੱਖਾਂ ਦੇ ਆਪਣੇ ਮੀਡੀਆ ਬਾਰੇ ਵੀ, ਅਤੇ ਨਾਲ ਹੀ ਸਿੱਖ ਸਟਰਗਲ ਬਾਰੇ ਵੀ। ਹੁਣ ਜਿਹੜਾ ਅੱਜ ਦਾ ਵਿਸ਼ਾ ਸੀ, ਕਿਉਂਕਿ ਮੈਂ ਦੇਖ ਰਿਹਾ ਹਾਂ ਵੀ ਜਿਹੜੀਆਂ ਕਹਿ ਸਕਦੇ ਹਾਂ ਵੀ ਬਰੈਂਪਟਨ ਦੇ ਵਿੱਚੋਂ ਖਾਸ ਤੌਰ 'ਤੇ ਵੀ ਜਿਹੜੀ ਸਿੱਖ ਡਿਸੀਜ਼ਨ ਮੇਕਿੰਗ ਲੋਬੀ ਆ, ਚਾਹੇ ਉਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੀ ਗੱਲ ਹੋਵੇ, ਚਾਹੇ ਸੁਸਾਇਟੀ ਦੇ ਪੱਖ ਤੋਂ, ਉਹ ਸ਼ਖਸੀਅਤਾਂ ਇੱਥੇ ਇਸ ਇਕੱਤਰਤਾ ਦੇ ਵਿੱਚ ਬੈਠੀਆਂ ਨੇ। ਅਤੇ ਅੱਜ ਦਾ ਸਾਡਾ ਜਿਹੜਾ ਵਿਸ਼ਾ ਆ ਗੱਲਬਾਤ ਦਾ, ਜਾਂ ਜੋ ਮੈਂ ਡਾਕਟਰ ਸਾਹਿਬ ਦੇ ਨਾਲ ਬਤੌਰ ਇੱਕ ਨੌਜਵਾਨ ਵੀ ਗੱਲ ਕਰਨੀ ਚਾਹੁੰਦਾ ਆ, ਉਹ ਇਹ ਆ ਕਿ ਸੰਘਰਸ਼ ਜਿਹੜਾ ਆ ਉਹ ਇੱਕ ਨਵਾਂ ਰੂਪ ਲੈ ਰਿਹਾ। ਅਸੀਂ ਆਸਮੰਦ ਹੋ ਰਹੇ ਹਾਂ ਵੀ ਇੰਟਰਨੈਸ਼ਨਲ ਹਾਲਾਤ ਇਹੋ ਜਿਹੇ ਬਣ ਰਹੇ ਆ, ਕੌਮ ਦੀ ਚੇਤਨਾ ਵੀ ਇਸ ਪੱਧਰ 'ਤੇ ਪਹੁੰਚ ਚੁੱਕੀ ਆ ਵੀ ਅਸੀਂ ਇੱਕ ਉਹ ਮੌਕਾ ਜਿਹੜਾ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ 1947 ਦੇ ਵਿੱਚ ਅਸੀਂ ਸਾਂਭ ਨਹੀਂ ਸਕੇ, ਸ਼ਾਇਦ ਉਹ ਮੌਕਾ ਸਾਂਭਣ ਦਾ ਸਮਾਂ
ਛੇਤੀ ਜਿਹੜਾ ਖਾਲਸਾ ਪੰਥ ਦੇ ਕੋਲ ਆਵੇ। ਅਤੇ ਉਹ ਸਾਰੇ ਦੇ ਸੰਦਰਭ 'ਚ ਅਸੀਂ ਇਤਿਹਾਸ ਨੂੰ ਸਮਝ ਸਕੀਏ ਅਤੇ ਅਸੀਂ ਅਗਲੀਆਂ ਜਿਹੜੀਆਂ ਚੁਣੌਤੀਆਂ ਨੇ ਜਾਂ ਮੌਕੇ ਨੇ ਉਹਨਾਂ ਦੇ ਲਈ ਵੀ ਤਿਆਰ ਹੋ ਸਕੀਏ। ਤਾਂ ਉਹ ਗੱਲਬਾਤ, ਕਿਉਂਕਿ ਡਾਕਟਰ ਸਾਹਿਬ ਦੇ ਕੋਲੋਂ ਸਾਰਾ ਇਤਿਹਾਸ ਜਿਹੜਾ ਆ ਇਹਨਾਂ ਨੇ ਹੱਡੀ ਹੰਢਾਇਆ ਵੀ ਆ, ਦੇਖਿਆ ਵੀ ਆ, ਅਤੇ ਇੱਕ ਵਿਦਵਾਨ ਦੇ ਤੌਰ 'ਤੇ ਉਹਨਾਂ ਸਾਰੀਆਂ, ਭਾਵੇਂ ਉਹ ਸਾਡੀਆਂ ਜਿੱਤਾਂ ਸੀ ਜਾਂ ਹਾਰਾਂ ਸੀ, ਉਹਨਾਂ ਨੂੰ ਸਮਝਦੇ ਵੀ ਆ। ਅਤੇ ਉਸ ਤੋਂ ਪਹਿਲਾਂ ਮੈਂ ਜ਼ਰੂਰ ਚਾਹੁੰਦਾ ਕਿ ਜਿਹੜੀ ਵੈਬਸਾਈਟ ਆ TV84 ਦੀ, ਡਾਕਟਰ ਸਾਹਿਬ ਨੇ ਵੀ ਤੁਹਾਨੂੰ ਦੱਸਿਆ, ਤੁਸੀਂ ਵੀ ਜਾਣਦੇ ਹੋ, ਤਾਂ ਮੈਂ ਕੁਝ ਸਾਲਾਂ ਤੋਂ TV84 ਦੇ ਨਾਲ ਜੁੜਿਆ, TV84 ਦੇ ਲਈ ਕੰਮ ਕਰਦੇ ਹਾਂ। ਤਾਂ ਐਜ਼ ਆ ਯੰਗ ਪਾਰਟ ਆਫ ਦਾ ਟੀਮ ਸਾਡੀ ਇਹ ਕੋਸ਼ਿਸ਼ ਆ ਵੀ ਅਸੀਂ ਜਿਹੜੀ ਅੱਜ ਦੀ ਮਾਡਰਨ ਟੈਕਨੋਲੋਜੀ ਆ ਜਾਂ ਜਿਵੇਂ ਦਾ ਇਹਦਾ ਮੀਡੀਆ ਇੰਡੀਆ ਦਾ ਚੱਲ ਰਿਹਾ ਹੈ ਜਾਂ ਵਰਲਡ ਮੀਡੀਆ ਆ, ਅਸੀਂ ਉਸ ਲੈਵਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ। ਭਾਵੇਂ ਸਾਡੇ ਰੀਸੋਰਸਿਸ ਸੀਮਿਤ ਨੇ ਅਤੇ ਸਾਨੂੰ ਪ੍ਰੋਬਲਮਸ, ਮੈਂ ਪੰਜਾਬ ਕੰਮ ਕਰਦਾ ਸੀ ਜਦੋਂ TV84 ਦੇ ਲਈ, ਤਾਂ ਹਰ ਤੀਜੇ ਮਹੀਨੇ CIA ਸਟਾਫ ਤੋਂ ਉਹਨਾਂ ਦਾ ਸੱਦਾ ਆਉਣਾ ਵੀ ਤੁਸੀਂ ਆਓ, ਅਤੇ ਇੰਟੈਰੋਗੇਸ਼ਨ ਹੋਣੀ, ਫੋਨ ਰੱਖਣੇ, ਉਹ ਸਾਰਾ ਕੁਛ ਮਤਲਬ ਉੱਥੇ ਉਹ ਚੱਲਦਾ। ਅਤੇ ਹੁਣ ਵੀ ਸਾਡੀ ਇੱਥੇ ਜਿਹੜੀ ਟੀਮ ਆ ਕੰਮ ਕਰਦੀ ਆ, ਉਹਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਫੇਸ ਕਰਨੀਆਂ ਪੈਂਦੀਆਂ, ਪਰ ਉਹ ਮੈਂ ਕਹਿ ਰਿਹਾ ਵੀ ਨੌਜਵਾਨ ਤਿਆਰ ਨੇ ਇਹ ਸਾਰੀਆਂ ਚੁਣੌਤੀਆਂ ਲਈ ਵੀ। ਤਾਂ TV84 ਦੀ ਟੀਮ ਵੀ ਉਹਨਾਂ ਨੌਜਵਾਨਾਂ ਦਾ ਹੀ ਹਿੱਸਾ ਆ। ਅਤੇ ਜਿਹੜੀ TV84 ਦੀ ਅਹਿਮੀਅਤ ਆ, ਮੈਂ ਉਹ ਸਿਰਫ ਕੁਛ ਉਦਾਹਰਨਾਂ ਦੇ ਨਾਲ ਤੁਹਾਨੂੰ ਦੱਸਣੀ ਚਾਹੁੰਦਾ, ਕਿਉਂਕਿ ਤੁਸੀਂ ਸਾਰੇ ਇੱਥੇ ਲੀਡਰਸ ਬੈਠੇ ਹੋ। ਅਤੇ ਪਹਿਲੀ ਗੱਲ ਤਾਂ ਇਹ ਆ ਵੀ TV84 ਡਾਕਟਰ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਰੀਸੋਰਸਿਸ ਸੀਮਿਤ ਨੇ ਅਤੇ ਪਾਬੰਦੀਆਂ ਲਗਾਤਾਰ ਲੱਗਦੀਆਂ, ਜਿਹਦੇ ਨਾਲ ਸਰਕਾਰ, ਇੰਡੀਅਨ ਜਿਹੜੀ ਗਵਰਨਮੈਂਟ ਆ, ਉਹਦੀ ਅਪਰੋਚ ਕੀ ਆ ਸਿੱਖ ਮੀਡੀਆ ਬਾਰੇ? ਉਹਦੀ ਅਪਰੋਚ ਇਹ ਆ ਕਿ ਉਹ ਕਾਗਜ਼ਾਂ ਦੇ ਵਿੱਚ ਆਪਣੇ ਆਪ ਨੂੰ ਸੁਰਖਰੂ ਰੱਖਣਾ ਚਾਹੁੰਦੇ ਆ, ਕਿ ਜਿੱਥੇ ਡੈਮੋਕ੍ਰੇਸੀ ਦੀ ਗੱਲ ਆਉਂਦੀ ਆ ਜਾਂ ਵੈਸਟਰਨ ਵਰਲਡ ਦੇ ਵਿੱਚੋਂ ਜਦੋਂ ਰਿਪੋਰਟਸ ਬਣਦੀਆਂ ਨੇ ਕਿ ਤੁਸੀਂ ਜਿਹੜੀ ਫਰੀਡਮ ਆਫ ਸਪੀਚ ਆ ਉਹਨੂੰ ਕਰਟੇਲ ਕਰ ਰਹੇ ਹੋ, ਤਾਂ ਉਹਨਾਂ ਨੇ ਇੱਕ ਨਵਾਂ ਰਸਤਾ ਲੱਭਿਆ ਜਿਹਦੇ 'ਚ ਉਹ ਚੈਨਲ ਬੈਨ ਨਹੀਂ ਕਰਦੇ ਆ, ਜਿਹਦੇ ਵਿੱਚ ਉਹ ਕੀ ਕਰਦੇ ਆ, ਤੁਹਾਡੀ ਰੀਚ ਰਿਸਟ੍ਰਿਕਟ ਕਰਦੇ ਆ ਕਿ ਤੁਸੀਂ ਚੈਨਲ ਬਣਾਉਂਦੇ ਹੋ, ਕਿਸੇ ਦਿਨ ਬੈਨ ਕਰਤਾ, ਫਿਰ ਮਹੀਨੇ ਬਾਅਦ ਓਪਨ ਕਰਤਾ, ਜਾਂ ਫਿਰ ਸੈਕਿੰਡ ਆ ਵੀ ਤੁਹਾਡੀ ਜਿਹੜੇ ਪੈਸਾ ਜਿੱਥੋਂ ਆਉਣਾ ਹੁੰਦਾ ਆ, ਜਿਹੜੀ YouTube ਤੋਂ ਮੋਨੀਟਾਈਜੇਸ਼ਨ ਆ, ਉਹਨੂੰ ਬੈਨ ਕਰਾ ਦਿੰਦੇ ਆ। ਅਤੇ ਹੁਣ ਜਿਹੜੀ ਲੇਟੈਸਟ ਸਾਡੇ 'ਤੇ ਰੈਸਟ੍ਰਿਕਸ਼ਨ ਲੱਗੀ ਆ TV84 ਦੇ YouTube ਚੈਨਲ 'ਤੇ ਉਹ ਰੈਸਟ੍ਰਿਕਸ਼ਨ ਦਾ ਉਹਨਾਂ ਨੇ ਆਧਾਰ ਇਹ ਬਣਾਇਆ ਕਿ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਭਾਈ ਸੁੱਖੇ ਜਿੰਦੇ ਦੇ ਸਮਾਗਮ TV84 ਕਵਰ ਕਰਦਾ ਆ, ਜਾਂ ਭਾਈ ਸਤਵੰਤ ਸਿੰਘ ਬਿਆਨ ਸਿੰਘ ਦੇ ਸਮਾਗਮ TV84 ਕਵਰ ਕਰਦਾ ਆ, ਤਾਂ ਉਸ ਚੀਜ਼ ਨੂੰ ਉਹਨਾਂ ਨੇ ਪਾਇਆ ਕਿ ਇਹ ਜਿਹੜੇ ਬੰਦੇ ਸੀ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਆ, ਇਹ ਵਾਇਲੈਂਸ ਨੂੰ ਪ੍ਰਮੋਟ ਕਰਦੇ ਆ, ਕਿ ਵਾਇਲੈਂਸ ਕੀਤੀ ਹੈ ਇਹਨਾਂ ਨੇ, ਅਤੇ TV84 ਇਹਨਾਂ ਦੇ ਰਾਹੀਂ ਵਾਇਲੈਂਸ ਨੂੰ ਪ੍ਰਮੋਟ ਕਰਦਾ ਵੀ ਉਹ ਸਾਡਾ ਇਤਿਹਾਸ ਹੈ, ਜੇ ਅਸੀਂ ਉਹ ਨਹੀਂ ਦੱਸਾਂਗੇ ਤਾਂ ਤੁਸੀਂ ਕੀ ਦੱਸੋਗੇ? ਤਾਂ YouTube ਨੂੰ ਅਸੀਂ ਲੈਟਰਸ ਪਾਈਆਂ, ਐਪਲੀਕੇਸ਼ਨਸ ਪਾਈਆਂ, ਪਰ ਕਿਉਂਕਿ ਇੰਡੀਅਨ ਗਵਰਨਮੈਂਟ 2020 ਦੇ ਵਿੱਚ ਮੈਨੂੰ ਲੱਗਦਾ ਇੱਕ ਰੈਗੂਲੇਸ਼ਨ ਲੈ ਕੇ ਆਈ ਸੀ, ਜਿਹਦੇ 'ਚ ਇਹਨਾਂ ਸਾਰੀਆਂ ਐਪਸ ਨੂੰ ਇਹ ਕਿਹਾ ਕਿ ਤੁਹਾਡਾ ਇੱਕ ਬੰਦਾ ਤੁਸੀਂ ਨੋਮੀਨੇਟ ਕਰੋ ਜਿਹੜਾ ਤੁਹਾਡਾ ਇੰਡੀਆ ਦੇ ਵਿੱਚ ਓਬਜ਼ਰਵਰ ਬੈਠਾ ਹੋਊਗਾ। ਅਤੇ ਉਹ ਇਸ ਕਰਕੇ ਕੀਤਾ ਗਿਆ ਕਿ ਜੇ ਟਵਿੱਟਰ ਦੇ ਉੱਤੇ ਆ ਜਾਂ YouTube ਦੇ ਉੱਤੇ ਆ ਇੰਡੀਅਨ ਗਵਰਨਮੈਂਟ ਨੇ ਕੋਈ ਲੀਗਲ ਕਾਰਵਾਈ ਕਰਨੀ ਆ, ਅਤੇ ਜਦੋਂ ਉਹ ਪਹਿਲਾਂ ਬੰਦਾ ਨਹੀਂ ਸੀ ਹੁੰਦਾ, ਤਾਂ ਜਿਹੜਾ YouTube ਦਾ ਮਾਲਕ ਆ ਉਹ ਇੱਥੇ ਬੈਠਾ ਆ, ਉਹਦੇ 'ਤੇ ਕੀ ਕਰ ਸਕਦੇ ਆ? ਤਾਂ ਹੁਣ ਉਹਨਾਂ ਨੇ ਇੱਕ ਬੰਦਾ, ਉਹਨਾਂ ਦਾ ਐਮਪਲੋਈ ਜਿਹੜਾ ਜ਼ਿੰਮੇਵਾਰ ਆ, ਉਹ ਉੱਥੇ ਬਿਠਾਇਆ ਆ, ਅਤੇ ਉਹਦੇ ਤੋਂ ਹੀ ਉਹ ਜੋ ਲਾਉਣੀਆਂ ਨੇ ਰਿਸਟ੍ਰਿਕਸ਼ਨਸ ਉਹਦੇ ਤੋਂ ਹੀ ਲਵਾਉਂਦੇ ਆ, ਅਤੇ ਜੇ ਡਰ ਵੀ ਜਿਹੜਾ ਕਾਰਵਾਈ ਦਾ ਆ ਉਸੇ ਬੰਦੇ 'ਤੇ। ਅਤੇ ਜਿਹੜਾ ਵੈਸਟਰਨ ਵਰਲਡ ਦੇ ਨਾਲ ਇਹਨਾਂ ਦਾ ਇਹ ਸਾਰਾ ਟਕਰਾਅ ਚੱਲ ਰਿਹਾ ਆ, ਉਹਦੇ 'ਚ ਵੀ ਇੱਕੋ ਵੱਡੀ ਵਜ੍ਹਾ ਆ ਜਿਹੜੀਆਂ ਅਪਰੋਚਿਸ ਇੰਡੀਅਨ ਗਵਰਨਮੈਂਟ ਨੇ ਲਈਆਂ ਆ ਪਿਛਲੇ ਕੁਝ ਸਾਲਾਂ ਦੇ ਵਿੱਚ। ਅਤੇ ਇਹ ਸਾਰੀਆਂ ਰਿਸਟ੍ਰਿਕਸ਼ਨਸ ਦੇ ਬਾਵਜੂਦ ਫੇਸਬੁੱਕ ਦੇ ਉੱਤੇ ਸਾਨੂੰ ਬੈਨ ਕਰ ਦਿੰਦੇ ਆ। ਹੁਣ ਫਿਰ ਸਾਡਾ 10,000 ਫੋਲੋਅਰ ਹੋ ਗਿਆ, ਵੀਡੀਓਸ ਉੱਥੋਂ ਹੀ ਚੱਲਦੀਆਂ ਨੇ, ਅਸੀਂ ਨਵੇਂ ਚੈਨਲ ਬਣਾਉਂਦੇ ਆ। ਪਰ YouTube ਸਾਡੀ ਇੱਕ ਇਹੋ ਜਿਹੀ ਮਜ਼ਬੂਤ ਥਾਂ ਆ ਕਿ ਜਿੱਥੇ 2 ਮਿਲੀਅਨ ਦੇ ਕਰੀਬ ਬੰਦਾ TV84 ਨੂੰ 28 ਦਿਨਾਂ ਦਾ ਸਮਾਂ ਉਹ ਦੱਸਦੇ ਆ। ਉਹ ਐਨਾਲਿਟਿਕਸ, ਜਿਵੇਂ IPTV ਦੇ ਉੱਤੇ ਸਾਡੇ ਕੋਲ ਡਾਟਾ ਨਹੀਂ ਆਉਂਦਾ, IPTV 'ਤੇ ਚੱਲਦਾ ਕਿੰਨੇ ਲੋਕ ਦੇਖਦੇ ਆ, ਕਿੰਨਾ ਟਾਈਮ ਦੇਖਦੇ ਆ, ਪਰ YouTube ਦੀ ਇਹ ਗੱਲ ਆ ਕਿ ਉਹ ਤੁਹਾਨੂੰ ਤੁਹਾਨੂੰ ਕਿੱਥੇ, ਕਿਹੜੇ ਸ਼ਹਿਰ 'ਚ, ਕਿਹੜੇ ਦੇਸ਼ 'ਚ ਕਿੰਨੇ ਲੋਕ ਤੁਹਾਨੂੰ ਦੇਖ ਰਹੇ ਆ। ਅਤੇ ਰੀਸੈਂਟਲੀ ਪਾਕਿਸਤਾਨ ਦੇ ਨਾਲ ਇੱਕ ਵੱਡੀ ਜਿਹੜੀ ਘਟਨਾ ਹੁਣ ਹੋਈ, ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ, ਅਤੇ ਉਹਦੀ ਅਹਿਮੀਅਤ ਸਿਰਫ ਅਸੀਂ ਉੱਥੋਂ ਸਮਝ ਸਕਦੇ ਹਾਂ ਕਿ ਪਾਕਿਸਤਾਨ ਦੇ ਨਾਲ ਟਕਰਾਅ ਦੇ ਵਿੱਚ ਸਿੱਖ ਇੱਕ ਧਿਰ ਵਾਂਗ ਦਿਸੇ। ਤਾਂ ਉਹ ਧਿਰ ਵਾਂਗ ਕਿਵੇਂ ਦਿਸੇ? ਸਿੱਖ ਮੈਦਾਨ 'ਤੇ ਤਾਂ ਲੜੇ ਨਹੀਂ, ਸਿੱਖਾਂ ਦੀ ਸਿਰਫ ਗੱਲ ਇੱਕ ਤੀਜੀ ਧਿਰ ਵਾਂਗ ਗਈ ਆ। ਅਤੇ ਉਹ ਗੱਲ ਜਦੋਂ ਜਾ ਰਹੀ ਸੀ, ਤਾਂ ਉਹ 28 ਜਦੋਂ ਜੰਗ ਚੱਲ ਰਹੀ ਸੀ, ਉਸ ਹਫ਼ਤੇ ਦੇ ਵਿੱਚ TV84 ਨੂੰ 1.5 ਮਿਲੀਅਨ ਲੋਕਾਂ ਨੇ ਦੇਖਿਆ। ਡਾਕਟਰ ਸਾਹਿਬ ਦਾ ਜਿਹੜਾ ਆਪਣਾ ਮੈਸੇਜ ਆ, ਜਿਹੜਾ ਉਸ ਦਿਨ ਡਾਕਟਰ ਸਾਹਿਬ ਨੇ ਦਿੱਤਾ ਇਸ ਜੰਗ ਦੇ ਬਾਰੇ ਕਿ ਸਿੱਖ ਇਸ ਜੰਗ ਦਾ ਹਿੱਸਾ ਨਹੀਂ ਆ, ਉਸ ਮੈਸੇਜ ਨੂੰ
3.5 ਲੱਖ ਦੇ ਕਰੀਬ ਲੋਕਾਂ ਨੇ ਦੇਖਿਆ ਆ। ਅਤੇ ਉਹ ਜਿਹੜੇ ਜੰਗ ਦੇ ਦੌਰਾਨ ਜਿਹੜਾ 1.5 ਮਿਲੀਅਨ ਬੰਦਾ ਦੇਖ ਰਿਹਾ ਸੀ, ਉਹਦੇ 'ਚ ਕਿਉਂਕਿ ਸਭ ਤੋਂ ਵੱਧ ਪੰਜਾਬ 'ਚ ਭਾਵੇਂ ਸਰਕਾਰ ਦੀ ਰਿਸਟ੍ਰਿਕਸ਼ਨ ਆ, ਪਰ ਫਿਰ ਵੀ ਉਹਨਾਂ ਸਾਰਿਆਂ ਦੇ ਵਿੱਚੋਂ ਨੀਅਰਲੀ 40% ਜਿਹੜੀ ਪੋਪੂਲੇਸ਼ਨ ਆ, ਵਿਊਅਰਸ਼ਿਪ ਆ, ਉਹ ਸਾਡੀ ਪੰਜਾਬ ਦੀ ਆ। ਦੂਜੇ ਨੰਬਰ ਦੇ ਉੱਤੇ ਆਮ ਤੌਰ 'ਤੇ ਹੁੰਦਾ ਵੀ ਸਾਨੂੰ ਜਾਂ ਅਮਰੀਕਾ ਦੇ ਵਿੱਚ ਮਤਲਬ 20% ਦੇ ਕਰੀਬ ਲੋਕ ਦੇਖਦੇ ਆ 1.5 ਮਿਲੀਅਨ 'ਚੋਂ, ਜਾਂ ਕੈਨੇਡਾ ਦੇ ਵਿੱਚ ਕਿਸੇ ਮਹੀਨੇ ਅਮਰੀਕਾ ਦੇ ਵਿੱਚ ਜ਼ਿਆਦਾ ਦੇਖਦੇ ਆ, ਕਿਸੇ ਮਹੀਨੇ ਕੈਨੇਡਾ ਦੇ ਵਿੱਚ। ਪਰ ਉਹਨਾਂ ਦਿਨਾਂ ਦੇ ਵਿੱਚ 40% ਸਾਨੂੰ ਉੱਥੇ ਦੇਖ ਰਿਹਾ ਸੀ, ਪਰ ਦੂਜੇ ਨੰਬਰ ਦੇ ਉੱਤੇ 25% ਜਿਹੜੇ ਲੋਕ ਆ 1.5 ਮਿਲੀਅਨ 'ਚੋਂ ਉਸ ਇੱਕ ਵੀਕ ਦੇ ਵਿੱਚ ਉਹ ਸਾਨੂੰ ਪਾਕਿਸਤਾਨ 'ਚ ਦੇਖ ਰਹੇ ਸੀ। ਤਾਂ ਹੁਣ ਜਿਹੜੀ TV 84 ਦਾ ਜਿਹੜਾ ਨੈਰੇਟਿਵ ਆ, ਉਹ ਇੰਨੇ ਵੱਡੇ ਪੱਧਰ 'ਤੇ ਜਿਹੜੇ ਪਾਕਿਸਤਾਨ ਦੇ ਆਮ ਲੋਕ YouTube ਚਲਾ ਰਹੇ ਆ, ਪਿੰਡਾਂ 'ਚ ਬੈਠੇ, ਸ਼ਹਿਰਾਂ 'ਚ ਬੈਠੇ, ਉਹਨਾਂ ਤੱਕ ਜਾ ਰਿਹਾ ਆ। ਤਾਂ ਜਿਹੜੀ ਗਵਰਨਮੈਂਟ ਹੁੰਦੀ ਆ, ਉਹਦੀ ਜਿਹੜੀ ਅਪਰੋਚ ਵੀ ਬਿਲਡਅਪ ਹੋਣੀ ਹੁੰਦੀ ਆ, ਉਹਦੇ 'ਤੇ ਲੋਕ ਕਿਸੇ ਘਟਨਾ ਬਾਰੇ ਕੀ ਨੈਰੇਟਿਵ ਸਮਝ ਰਹੇ ਆ, ਕਿਸੇ ਘਟਨਾ ਨੂੰ ਕਿਵੇਂ ਦੇਖ ਰਹੇ ਆ, ਉਹ ਬਹੁਤ ਜ਼ਿਆਦਾ ਪ੍ਰਭਾਵ ਛੱਡਦੀ ਆ। ਅਤੇ ਪਾਕਿਸਤਾਨ ਦੇ ਵਿੱਚ ਉਸ ਜੰਗ ਬਾਰੇ ਜਿਹੜੀ ਇਹ ਗੱਲ ਸਥਾਪਿਤ ਹੋਈ ਕਿ ਸਿੱਖ ਭਾਰਤ ਦੇ ਨਾਲ ਨਹੀਂ ਆ, ਤਾਂ ਉਹਦੇ ਵਿੱਚ ਇਹ ਜਿਹੜੀ ਸਾਰੀ ਵਿਊਅਰਸ਼ਿਪ ਹੋਈ ਆ, ਉਹਦਾ ਇੱਕ ਬਹੁਤ ਵੱਡਾ ਰੋਲ ਰਿਹਾ। ਤਾਂ ਭਾਵੇਂ ਆਮ ਦਿਨਾਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਕਿਸੇ ਵੀਡੀਓ ਨੂੰ ਤੁਹਾਡੀ ਨੂੰ 4000 ਬੰਦਾ ਹੀ ਦੇਖ ਰਿਹਾ, ਜਿਵੇਂ ਸੱਚੋ ਸੱਚ ਆ, ਉਹਨੂੰ ਜਿਹੜਾ ਲਾਈਵ ਪ੍ਰੋਗਰਾਮ ਆ ਹਰ ਰੋਜ਼ ਇਕੱਲੇ YouTube ਦੇ ਉੱਤੇ IPTV ਦਾ ਡਾਟਾ ਨਹੀਂ ਆਉਂਦਾ, ਪਰ YouTube ਦੇ ਉੱਤੇ 6000 7000 ਜਿਹੜਾ ਬੰਦਾ ਆ, ਪੂਰਾ ਜਿਹੜਾ 1.5 ਘੰਟੇ ਦਾ ਸ਼ੋਅ ਆ, ਉਹਦੀ ਵਿਊਅਰਸ਼ਿਪ ਹੁੰਦੀ ਆ। ਪਰ ਜਦੋਂ ਉਹ ਜੰਗ ਚੱਲ ਰਹੀ ਸੀ ਤਾਂ ਉਦੋਂ ਹਰ ਸੈਗਮੈਂਟ ਦੇ ਉੱਤੇ ਤੁਸੀਂ ਦੇਖੋਗੇ 50000 60000 ਲੱਖ ਦੇ ਕਰੀਬ ਜਿਹੜਾ ਵਿਊਅਰਸ਼ਿਪ ਆ ਉਹ ਹੋ ਰਹੀ ਸੀ। ਜੇ ਉਹ TV 84 ਤੁਸੀਂ ਖੜਾ ਕੀਤਾ ਹੋਇਆ ਸੀ ਤਾਂ ਹੀ ਇਹ ਪੋਸੀਬਲ ਹੋ ਸਕਿਆ ਕਿ ਜਦੋਂ ਕ੍ਰਾਈਸਿਸ ਆਇਆ, ਜਦੋਂ ਤੁਸੀਂ ਆਪਣਾ ਨੈਰੇਟਿਵ ਦੇਣਾ ਸੀ, ਤਾਂ ਤੁਹਾਡੇ ਕੋਲ ਪਲੇਟਫਾਰਮ ਮੌਜੂਦ ਸੀ। ਤਾਂ ਇਸ ਕਰਕੇ ਜਿਹੜੇ ਤੁਹਾਡੇ ਆਪਣੇ ਸਾਧਨ ਆ, ਆਪਣੇ ਇੰਸਟੀਚਿਊਟ ਆ, ਆਪਣੇ ਅਦਾਰੇ ਆ, ਉਹ ਜਦੋਂ ਪੀਸ ਦਾ ਟਾਈਮ ਹੁੰਦਾ ਆ ਜਾਂ ਜਦੋਂ ਤੁਹਾਡੇ 'ਤੇ ਕ੍ਰਾਈਸਿਸ ਦਾ ਟਾਈਮ ਨਹੀਂ ਆ, ਉਹ ਸਮਾਂ ਹੁੰਦਾ ਜਦੋਂ ਇਹ ਚੀਜ਼ਾਂ ਬਣਾਈਆਂ ਜਾਂਦੀਆਂ। ਤਾਂ ਅੱਜ ਜੇ ਅਸੀਂ ਇੱਕ ਨੇਸ਼ਨ ਬਿਲਡਿੰਗ ਵਾਲੇ ਪਾਸੇ ਨੂੰ ਤੁਰੇ ਹੋਏ ਹਾਂ, ਇੱਕ ਕੰਟਰੀ ਬਣਾਉਣ ਵਾਲੇ ਪਾਸੇ ਨੂੰ ਤੁਰੇ ਹੋਏ ਹਾਂ, ਤਾਂ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਸਾਰੇ ਸਾਡੇ ਸਿਆਣੇ ਸੂਝਵਾਨ ਲੋਕ ਬੈਠੇ ਆ, ਉਹਨਾਂ ਨੂੰ ਇਸ ਗੱਲ ਵੱਲ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ। ਅਤੇ ਇੱਥੇ ਵੀ ਮੈਂ ਗੱਲ ਕਰਾਂ ਬਰੈਂਪਟਨ ਦੀ ਵੀ, ਮੈਂ 2023 ਤੋਂ ਇੱਥੇ ਆਇਆ, TV 84 ਦਾ ਇੱਥੇ ਕੰਮ ਦੇਖ ਰਹੇ ਹਾਂ। ਤਾਂ ਮੇਰੇ ਮੁਤਾਬਕ ਚਾਹੇ ਨਗਰ ਕੀਰਤਨ ਹੋਵੇ, ਚਾਹੇ ਅਸੀਂ ਓਟਵਾ ਪ੍ਰੋਟੈਸਟ ਕਰ ਰਹੇ ਹੋਈਏ, ਹਰ ਥਾਂ ਦੇ ਉੱਤੇ ਜਿਹੜੀ ਖਾਲਿਸਤਾਨ ਓਰੀਐਂਟਡ ਕਵਰੇਜ ਆ, ਜੇ ਕਿਸੇ ਚੈਨਲ ਤੋਂ ਹੋ ਰਹੀ ਹੁੰਦੀ ਆ ਤਾਂ ਉਹ TV 84 ਤੋਂ ਆ। ਨਗਰ ਕੀਰਤਨ ਦੇ ਉੱਤੇ ਭਾਵੇਂ ਹੋਰ ਚੈਨਲ ਆ ਕੇ ਉਹ ਇਹ ਕਵਰ ਕਰ ਲੈਂਦੇ ਜੀ ਲੱਖਾਂ ਲੋਕ ਇਕੱਠੇ ਹੋ ਗਏ ਆ, ਉਹ ਚਲੇ ਗਿਆ, ਪਰ ਜਿਹੜਾ ਪੋਲੀਟੀਕਲ ਮੈਸੇਜ ਜਾਣਾ ਹੁੰਦਾ ਉਹ ਤੁਸੀਂ TV 84 ਦੀ ਸਾਰੀ ਕਵਰੇਜ ਕੱਢ ਕੇ ਦੇਖ ਸਕਦੇ ਹੋ ਕਿ ਉਹ ਜਾ ਰਿਹਾ। ਕਿਉਂਕਿ ਉਹ ਚੈਨਲ ਜਿਹੜੇ ਆ ਉਹਨਾਂ ਦੇ ਉੱਤੇ ਸਰਕਾਰ ਦਾ ਡਰ ਆ, ਉਹ ਡਰਦੇ ਆ ਵੀ ਸਾਡੇ 'ਤੇ ਰੈਸਟ੍ਰਿਕਸ਼ਨਸ ਲੱਗ ਜਾਣਗੀਆਂ, ਸਾਡੇ 'ਤੇ ਪਾਬੰਦੀਆਂ ਲੱਗ ਜਾਣਗੀਆਂ। ਪਰ ਕਿਉਂਕਿ ਜਿਹੜਾ TV 84 ਆ ਇਹ ਸਿਰਫ ਚੈਨਲ ਨਹੀਂ, ਇਟਸ ਅ ਪਾਰਟ ਆਫ ਐਕਟੀਵਿਜ਼ਮ। ਅਸੀਂ ਵੀ ਇਹਦੇ ਨਾਲ ਇਕੱਲੇ ਚੈਨਲ ਕਰਕੇ ਨਹੀਂ ਜੁੜੇ ਹੋਏ, ਇੱਕ ਐਕਟੀਵਿਜ਼ਮ ਕਰਕੇ, ਇੱਕ ਸਟਰਗਲ ਦੇ ਪਾਰਟ ਕਰਕੇ ਜੁੜੇ ਹੋਏ ਹਾਂ। ਤਾਂ ਇਹ ਆ ਵੀ TV 84 ਦੇ ਲਈ ਮੈਂ ਆਸ ਕਰਦਾ ਵੀ ਅਸੀਂ ਜਿਹੜਾ ਇਹ ਪਲੈਟਫਾਰਮ ਬਿਲਡਅਪ ਕੀਤਾ, ਕਿਉਂਕਿ ਟੈਕਨੋਲੋਜੀ ਬਦਲ ਰਹੀ ਆ, ਤਾਂ ਇਹ ਜਿਹੜੀ ਨਵੀਂ ਐਪ ਆ, ਇਹ ਨਵੀਂ ਐਪ ਦੇ ਉੱਤੇ ਇਹ ਵੈਬਸਾਈਟ ਆ, ਵੈਬਸਾਈਟ ਦੀਆਂ ਐਪਸ ਵੀ ਨੇ, ਕਿਉਂਕਿ ਐਪਸ ਦੇ ਉੱਤੇ ਤੁਸੀਂ ਆਪਣੇ ਫੋਨਾਂ ਦੇ ਵਿੱਚ ਐਪਸ ਡਾਊਨਲੋਡ ਕਰਦੇ ਹੋ, ਤਾਂ ਐਪਲ ਦੀ ਐਪ ਅਤੇ ਗੂਗਲ ਦੀ ਐਪ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇੱਥੇ ਵੀ ਉਹਨਾਂ ਦੇ ਕੋਡ ਲੱਗੇ ਆ, ਤੁਸੀਂ ਇੱਥੋਂ ਸਕੈਨ ਕਰਕੇ ਡਾਊਨਲੋਡ ਕਰ ਸਕਦੇ ਹੋ। ਅਤੇ ਇਹ ਜਿਹੜੀ ਵੈਬਸਾਈਟ ਆ, ਇਹਦੇ 'ਤੇ ਜਿੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੰਗਲਿਸ਼ ਅਤੇ ਪੰਜਾਬੀ, ਤੁਸੀਂ ਉੱਤੇ ਦੇਖੋਗੇ ਪੰਜਾਬੀ ਖਬਰਾਂ ਦਾ ਅਲੱਗ ਬਲੋਗ ਆ, ਅਤੇ ਲਾਈਵ TV ਉਹਦੇ ਨਾਲ ਜਿਹੜਾ ਲਾਈਵ TV ਆ ਉਹਦੇ ਵਿੱਚ ਜਿਹੜਾ IPTV 24/7 ਚੱਲਦਾ ਆ TV 84 ਦਾ, ਉਹ ਲਾਈਵ ਇਹਦੇ 'ਤੇ ਤੁਸੀਂ ਦੇਖ ਸਕੋਗੇ, ਜਿਵੇਂ ਹੁਣ ਇਹ ਲਾਈਵ ਚੱਲ ਰਿਹਾ ਆ। ਅਤੇ ਨਾਲ ਜਿਹੜੇ ਪਿਕਟੋਰੀਅਲਸ ਨੇ ਕਿ ਜਿਹੜੀਆਂ ਅਸੀਂ ਫੋਟੋਆਂ ਬਣਾਉਂਦੇ ਆ, ਉਹ ਜਿਹੜਾ ਪੂਰਾ ਇੱਕ ਪੋਰਸ਼ਨ ਆ ਕਿ ਫੋਟੋਆਂ ਜਿਹੜੀਆਂ ਮਤਲਬ ਸ਼ੇਅਰ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਜੇ ਤੁਸੀਂ ਕਿਸੇ ਨੂੰ ਅੱਗੇ ਭੇਜਣੀਆਂ ਨੇ, ਉਹ ਪੂਰਾ ਇੱਕ ਮਤਲਬ ਪੈਟਰਨ ਦੇ ਵਿੱਚ ਜਾਂਦੀਆਂ ਨੇ। ਅਤੇ ਨਾਲ ਸ਼ੋਰਟਸ ਜਿਵੇਂ ਅਸੀਂ ਇੰਸਟਾਗ੍ਰਾਮ ਚਲਾਉਂਦੇ ਆ, ਉਹ ਸੇਮ ਉਸੇ ਪੈਟਰਨ ਦੇ ਉੱਤੇ ਜੇ ਤੁਸੀਂ TV 84 ਦੀ ਐਪ ਨੂੰ ਡਾਊਨਲੋਡ ਕਰੋਗੇ ਤਾਂ ਉਹ ਜਿਵੇਂ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਰੀਲਸ ਦੇਖਦੇ ਹੋ, ਉਸੇ ਤਰੀਕੇ ਦੇ ਨਾਲ ਇਹ ਜਿਹੜੇ ਸ਼ੋਰਟਸ ਨੇ ਉਹ ਚੱਲਿਆ ਕਰਨਗੇ। ਅਤੇ ਇਸ ਤੋਂ ਇਲਾਵਾ ਨਿਊਜ਼ ਦਾ ਸੈਕਸ਼ਨ ਆ, ਅਤੇ ਬਾਕੀ ਲੇਟੈਸਟ ਵੀਡੀਓਜ਼ ਜਿਹੜੀਆਂ ਅਸੀਂ ਉਹ ਕਰਨੀਆਂ ਹੁੰਦੀਆਂ। ਅਤੇ ਇਹ ਸਾਰੇ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਦੇ ਨਾਲ ਨਾਲ ਜਿਹੜਾ ਇੰਗਲਿਸ਼ ਦੇ ਵਿੱਚ ਵੀ ਜਿਹੜਾ ਕੰਟੈਂਟ ਆ ਉਹ ਬਰਾਬਰ ਰੱਖਿਆ ਜਾਵੇ ਨਿਊਜ਼ ਦੇ ਵਿੱਚ ਵੀ, ਤਾਂ ਕਿ ਜਿਹੜਾ ਸਾਡਾ ਨੈਰੇਟਿਵ ਆ, ਅੱਜ ਅਸੀਂ ਦੇਖਿਆ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਹੁਣ ਸਿਰਫ ਸਿੱਖਾਂ ਦਾ ਇੰਟਰਸਟ ਨਹੀਂ ਰਹਿ ਗਿਆ ਖਾਲਿਸਤਾਨ 'ਚ,
ਹੁਣ ਗਲੋਬਲ ਇੰਟਰਸਟ ਆ ਖਾਲਿਸਤਾਨ 'ਚ। ਅਤੇ ਜੇ ਲੋਕ ਖਾਲਿਸਤਾਨ ਬਾਰੇ ਜਾਣਨਾ ਚਾਹੁੰਦੇ ਆ, ਜੇ ਲੋਕ ਖਾਲਿਸਤਾਨ ਬਾਰੇ ਪੜ੍ਹਨਾ ਚਾਹੁੰਦੇ ਆ, ਤਾਂ ਇਹ ਨਾ ਹੋਵੇ ਕਿ ਉਹ ਲੋਕ ਜਦੋਂ ਗੂਗਲ 'ਤੇ ਸਰਚ ਮਾਰਨ ਤਾਂ ਉਹ ਇੰਡੀਆ ਦੇ ਸੋਰਸਿਸ ਤੋਂ ਪੜ੍ਹਨ ਕਿ ਖਾਲਿਸਤਾਨ ਕੀ ਆ ਜਾਂ ਸਿੱਖ ਮੂਵਮੈਂਟ ਕੀ ਆ। ਤਾਂ ਸਾਨੂੰ ਗੂਗਲ ਦੇ ਉੱਤੇ ਆਪਣੀ ਪ੍ਰੈਜ਼ੈਂਸ ਇੰਨੀ ਕੁ ਵਧਾਉਣੀ ਪੈਣੀ ਆ ਕਿ ਲੋਕ ਜੇ ਖਾਲਿਸਤਾਨ ਬਾਰੇ ਸਰਚ ਕਰਨਾ ਚਾਹੁੰਦੇ ਹੋਣ ਤਾਂ ਉਹਨਾਂ ਕੋਲ ਸਾਡਾ ਕੰਟੈਂਟ ਜਾਵੇ, ਸਾਡਾ ਨੈਰੇਟਿਵ ਜਾਵੇ। ਜੇ ਫੋਰ ਐਗਜ਼ਾਮਪਲ ਆਇਰਲੈਂਡ 'ਚ ਬੈਠਾ, ਸਕੌਟਲੈਂਡ 'ਚ ਬੈਠਾ, ਕੈਨੇਡਾ 'ਚ ਬੈਠਾ ਕੋਈ ਗੋਰਾ, ਕੋਈ ਕਾਲਾ, ਕੋਈ ਵੀ ਪੜ੍ਹਨਾ ਚਾਹੁੰਦਾ ਹੈ, ਤਾਂ ਅੱਜ ਇੰਡੀਆ ਦੇ ਨਾਲ ਸਾਡੀ ਲੜਾਈ ਇਹ ਆ ਵੀ ਖਾਲਿਸਤਾਨ ਲੋਕਾਂ ਨੂੰ, ਦੁਨੀਆ ਨੂੰ ਕੀ ਆ, ਇਹ ਇੰਡੀਆ ਨੇ ਦੱਸਣਾ ਆ ਜਾਂ ਅਸੀਂ ਦੱਸਣਾ ਆ। ਅਤੇ ਜੇ ਇੰਡੀਆ ਵਾਲਾ ਲੋਕਾਂ ਕੋਲ ਚਲੇ ਗਿਆ ਤਾਂ ਤੁਸੀਂ ਗਲੋਬਲ ਸਪੋਰਟ ਜਨਰੇਟ ਕਰਨ ਦੇ ਵਿੱਚ ਅਸੀਂ ਇਹੀ ਆ ਵੀ ਫੇਰ ਜਿਵੇਂ ਪਹਿਲਾਂ ਹੋਇਆ ਸਾਡੇ ਨਾਲ, ਅਸੀਂ ਉੱਥੇ ਬਾਤ ਨਾ ਖਾ ਜਾਈਏ। ਤਾਂ ਅੱਜ ਨਵੇਂ ਨੌਜਵਾਨ ਆ, ਨਵੀਂ ਟੈਕਨੋਲੋਜੀ ਆ, ਨਵੀਂ એનર્ਜੀ ਆ, ਪਰ ਤੁਹਾਡੀ ਸਾਰਿਆਂ ਦੀ ਸਪੋਰਟ ਅਤੇ ਰੀਸੋਰਸਿਸ ਪੰਥ ਦੇ ਆ, ਉਹਨਾਂ ਦੇ ਨਾਲ ਮੈਨੂੰ ਲੱਗਦਾ ਵੀ ਅਸੀਂ, ਸਾਡਾ ਇੱਕ ਡਾਇਸਪੋਰਾ ਜਿਹੜਾ ਇੱਥੇ ਆਇਆ ਸੀ, ਉਹਨਾਂ ਦੇ ਬੱਚੇ ਵੀ ਜਵਾਨ ਹੋ ਗਏ ਆ, ਉਹ ਵੀ ਬੜੀਆਂ ਟੀਮਸ ਬਿਲਡਅਪ ਹੋ ਰਹੀਆਂ ਨੇ। ਤਾਂ ਅਸੀਂ ਇੰਡੀਅਨ ਸਟੇਟ ਨੂੰ ਹਰਾ ਵੀ ਚੁੱਕੇ ਹਾਂ। ਕਿਸਾਨ ਸੰਘਰਸ਼ ਉਹਦੀ ਵੱਡੀ ਐਗਜ਼ਾਮਪਲ ਸੀ, ਜਿਹਦੇ 'ਚ ਇੰਡੀਅਨ ਸਟੇਟ ਦੇ ਨੈਰੇਟਿਵ ਨੂੰ ਸਿੱਖਾਂ ਨੇ ਆਪਣੇ ਨੈਰੇਟਿਵ ਨਾਲ ਹਰਾਇਆ। ਅਤੇ ਉਹ ਤੋਂ ਬਾਅਦ ਹੁਣ ਇਹੋ ਜਿਹਾ ਦੌਰ ਚੱਲ ਰਿਹਾ ਕਿ ਤੁਸੀਂ ਦੇਖੋ ਗਵਰਨਮੈਂਟ ਪੰਜਾਬ ਦੀ ਲੈਂਡ ਪੂਲਿੰਗ ਪੋਲਿਸੀ ਲੈ ਕੇ ਹੀ ਆ ਰਹੀ ਸੀ, ਪਰ ਉਹ ਜਿੱਥੇ ਪ੍ਰੋਟੈਸਟ ਹੋ ਰਹੇ ਸੀ, ਪ੍ਰੋਟੈਸਟ ਤਾਂ ਅਸੀਂ ਹਮੇਸ਼ਾ ਕਰਦੇ ਰਹੇ ਹਾਂ, ਪਰ ਪਲੱਸ ਨੈਰੇਟਿਵ ਵੀ ਜਿਹੜਾ ਆ ਵੀ ਉਹਦੇ 'ਚ ਫਿਰ ਅਸੀਂ ਇੰਡੀਅਨ ਸਟੇਟ ਨੂੰ ਹਰਾਇਆ ਅਤੇ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ। ਅਤੇ ਹੁਣ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿਹੜੀ ਹਰਿਆਣੇ ਨੂੰ ਹਾਈ ਕੋਰਟ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਚੰਡੀਗੜ੍ਹ ਦੇ ਵਿੱਚ, ਪਰ ਉਹ ਵੀ ਕਿਉਂਕਿ ਨੈਰੇਟਿਵ ਇਸ ਟਾਈਮ ਸਾਡੇ ਹੱਥ 'ਚ ਆ, ਅਸੀਂ ਸਰਕਾਰ ਨੂੰ ਟੱਕਰ ਦੇ ਰਹੇ ਹਾਂ, ਤਾਂ ਇਸ ਕਰਕੇ ਸਰਕਾਰ ਦੀ ਮਤਲਬ ਉਹਦੇ 'ਤੇ ਹਿੰਮਤ ਨਹੀਂ ਪੈ ਰਹੀ ਕਿ ਉਹ ਉੱਥੇ ਕੋਈ ਇਸਟੈਬਲਿਸ਼ਮੈਂਟ ਇਹੋ ਜਿਹੀ ਕਰ ਜੇ। ਤਾਂ ਬੜੀਆਂ ਥਾਵਾਂ 'ਤੇ ਲੜਾਈਆਂ ਚੱਲ ਰਹੀਆਂ ਨੇ, ਸੰਘਰਸ਼ ਚੱਲ ਰਿਹਾ ਆ, ਜਿੱਤਾਂ ਵੀ ਮਿਲ ਰਹੀਆਂ ਨੇ, ਪਰ ਉਹਦੇ ਲਈ ਇਹ ਆ ਵੀ ਅਸੀਂ ਆਪਣੇ ਰੀਸੋਰਸਿਸ ਨੂੰ ਸਹੀ ਦਿਸ਼ਾ ਦੇ ਵਿੱਚ ਲਾਈਏ ਅਤੇ ਦੇਖੀਏ ਵੀ ਕਿੱਥੇ ਕੰਮ ਕੀਤਿਆਂ ਜਿਹੜਾ ਆ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਸੋ ਇਹ TV84 ਦੀ ਐਪ ਤੁਸੀਂ ਇੱਥੇ ਬਾਅਦ 'ਚੋਂ ਸਕੈਨ ਕਰਕੇ ਵੀ ਡਾਊਨਲੋਡ ਕਰ ਸਕਦੇ ਹੋ, ਜਿਹੜੀ ਵੀ ਤੁਹਾਡੀ ਹੋਊਗੀ ਉੱਤੇ ਵੀ ਕੋਡ ਆ ਰਿਹਾ। ਅਤੇ ਹੁਣ ਇੰਟਰੈਕਸ਼ਨ ਡਾਕਟਰ ਸਾਹਿਬ ਦੇ ਨਾਲ ਜਿਹੜੇ 3-4 ਸਵਾਲ ਨੇ ਉਹ ਮੈਂ ਕਰਨੇ ਆ, ਅਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਕੋਈ ਸਵਾਲ ਹੋਣਗੇ ਉਹ QR ਕੋਡ ਉੱਤੇ ਚੱਲ ਰਿਹਾ। ਅਤੇ ਮੈਂ ਬੇਨਤੀ ਕਰਦਾ ਵੀ ਜਿਹੜੀ ਸਲਿੱਪਸ ਜਿਹੜੀਆਂ ਨੇ, ਜੇ ਤੁਹਾਨੂੰ QR ਕੋਡ ਦੀ ਪ੍ਰੋਬਲਮ ਆ ਤਾਂ ਪੈੱਨ ਅਤੇ ਸਲਿੱਪਸ ਜਿਹੜੀਆਂ ਆ, ਪੈੱਨ ਆਈ ਥਿੰਕ ਇੱਥੇ, ਸਲਿੱਪਸ ਇੱਧਰ ਪਈਆਂ ਨੇ, ਪੈੱਨ ਵੀ ਪਏ ਹੋਣਗੇ, ਉਹ ਡਿਸਟਰੀਬਿਊਟ ਕਰ ਦੇਣਗੇ ਜੀ। ਤੁਸੀਂ ਉਹ ਸਵਾਲ ਲਿਖ ਕੇ ਵੀ ਦੇ ਸਕਦੇ ਹੋ। ਅਤੇ ਡਾਕਟਰ ਸਾਹਿਬ ਤੁਸੀਂ ਇਹ ਲਾਂਚਿੰਗ ਦਾ ਇਹੀ ਸੀ, ਮਤਲਬ ਇੱਥੇ ਕੋਈ ਪਰਦਾ ਨਹੀਂ ਸੀ ਸੁੱਟਿਆ ਜਾਣਾ, ਜਾਂ ਮਤਲਬ ਵੈਬਸਾਈਟ ਦੇ ਲਈ ਇਹੀ ਸੀ ਕਿ ਜਿਹੜਾ ਇਹ ਨਵਾਂ ਪਲੈਟਫਾਰਮ ਆ, ਇਹ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਉਹਨੂੰ ਡਾਊਨਲੋਡ ਕਰਕੇ ਆਪਣੇ ਫੋਨਸ ਦੇ ਵਿੱਚ ਅਤੇ TV84 ਦੇ ਨਾਲ ਜੁੜੋ, ਤਾਂ ਕਿ ਜੇ ਕੱਲ੍ਹ YouTube ਤੋਂ ਅਸੀਂ ਬੈਨ ਵੀ ਹੁੰਦੇ ਹਾਂ, ਜਿਹੜੀ ਸਾਨੂੰ ਬਹੁਤ ਬੜੀ ਪੋਸੀਬਿਲਿਟੀ ਲੱਗ ਰਹੀ ਆ ਵੀ ਤੁਸੀਂ ਇਹ ਨਾ ਹੋਵੇ ਵੀ ਸੱਚੋ ਸੱਚ ਤੁਹਾਨੂੰ ਲੱਗੇ ਵੀ ਆ ਹੀ ਨਹੀਂ ਰਿਹਾ, ਕਿੱਥੇ ਗਿਆ ਸ਼ੋ। ਅਤੇ ਉਹ ਹੋਇਆ ਇੱਕ ਵਾਰ, ਹਫ਼ਤੇ ਦਾ ਬੈਨ ਲੱਗ ਗਿਆ ਸੀ ਅਤੇ ਲੋਕ ਮੈਸੇਜ ਕਰਕੇ ਪੁੱਛਦੇ ਸੀ ਕਿ ਡਾਕਟਰ ਸਾਹਿਬ ਕਿੱਥੇ ਗਏ, ਮਤਲਬ ਦੇਖਦੇ ਨਹੀਂ। ਤਾਂ ਇਹ ਆ ਵੀ ਇਹ ਐਪ ਦੇ ਰਾਹੀਂ ਅਸੀਂ ਕਨੈਕਟਡ ਰਹਾਂਗੇ ਜੀ। ਸੋ ਠੀਕ ਹੈ ਜੀ, ਜਸਪ੍ਰੀਤ ਕਰਦੇ ਸ਼ੁਰੂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲਾ ਥੋੜ੍ਹਾ ਜਿਹਾ ਖਰਾਬ ਹੋ ਗਿਆ, ਪਤਾ ਨਹੀਂ ਕਿਉਂ, ਮਤਲਬ ਪਕੌੜੇ ਜ਼ਿਆਦਾ ਖਾ ਲਿਆ। ਹਾਂਜੀ। ਮਤਲਬ ਪਹਿਲਾ ਸਵਾਲ ਮੇਰਾ ਜਿਹੜਾ ਸਾਰੇ ਇਸ ਟਾਈਮ ਦੀ ਸਿਚੁਏਸ਼ਨ ਨੂੰ ਲੈ ਕੇ ਆ, ਉਹ ਅਸੀਂ ਇਹ ਦੇਖ ਰਹੇ ਹਾਂ ਵੀ ਇਹ ਗੱਲ ਤੈਅ ਆ ਵੀ ਜੀਓਪੋਲੀਟੀਕਲ ਸ਼ਿਫਟ ਜਿਹੜਾ ਹੋ ਰਿਹਾ ਉਹ ਇੱਕ ਕਾਰਨ ਬਣ ਸਕਦਾ ਆ ਖਾਲਿਸਤਾਨ ਦੀ ਐਸਟੈਬਲਿਸ਼ਮੈਂਟ ਦਾ। ਅਤੇ ਉਹਦੇ ਵਿੱਚ ਇਹ ਗੱਲ ਵੀ ਸਪਸ਼ਟ ਆ ਵੀ ਇਹ ਜਿਹੜੀਆਂ ਬਿਗ ਪਾਵਰਸ ਦਾ ਕਲੈਸ਼ ਆ, ਅਤੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਆ ਤਾਂ ਉਹਦੇ 'ਚ ਜਿਹੜੀ ਡਿਪਲੋਮੇਸੀ ਆ ਉਹ ਬੜੀ ਇੰਪੋਰਟੈਂਸ ਰੱਖਦੀ ਆ। ਤਾਂ ਮੈਂ ਮਤਲਬ ਜਿਵੇਂ ਜਗਜੀਤ ਸਿੰਘ ਚੌਹਾਨ, ਗੰਗਾ ਸਿੰਘ ਢਿੱਲੋਂ ਜੀ, ਇਹ ਪਰਸਨੈਲਿਟੀਜ਼ ਜਦੋਂ ਪਿਛਲੀ ਸਾਡੀ ਮੂਵਮੈਂਟ ਖੜੀ ਹੋ ਰਹੀ ਸੀ ਜਾਂ ਸਿੱਖ ਲੜ ਰਹੇ ਸੀ, ਉਦੋਂ ਹੈਗੀਆਂ ਸੀ ਜਿਨ੍ਹਾਂ ਦੇ ਬੜੇ ਕਨੈਕਸ਼ਨਸ ਜਿਹੜੇ ਆ ਪ੍ਰੈਜ਼ੀਡੈਂਟਸ ਤੱਕ ਵੀ, ਚਾਹੇ ਪਾਕਿਸਤਾਨ ਵਾਲੇ ਪਾਸੇ ਹੋਣ ਜਾਂ ਅਮਰੀਕਾ ਦੇ ਵਿੱਚ ਹੋਣ, ਉਹ ਹੈਗੇ ਸੀ। ਪਰ ਅੱਜ ਸਿੱਖ ਡਿਪਲੋਮੇਸੀ ਦੀ ਪੋਜੀਸ਼ਨ ਜਿਹੜੀ ਆ, ਹਾਲਾਂਕਿ ਮੈਂ ਕਹਿੰਦਾ ਮੈਂ ਬੜੇ ਮਤਲਬ ਕ੍ਰਿਟੀਕ ਵੀ ਆ ਜਾਂ ਕੁਛ ਕਨਫਿਊਜ਼ਨਸ ਵੀ ਆ, ਪਰ ਮੈਂ ਉਸ ਹਿਸਾਬ ਨਾਲ ਇਹ ਜਾਣਨਾ ਚਾਹੁੰਦਾ ਅੱਜ ਸਿੱਖ ਡਿਪਲੋਮੇਸੀ ਦੀ ਪੋਜੀਸ਼ਨ ਕਿੱਥੇ ਆ, ਜਾਂ ਤੁਸੀਂ ਕਿੱਥੇ ਦੇਖ ਰਹੇ ਹੋ ਕਿ ਜੇ ਅੱਗੇ ਜਿਹੜੇ ਭਵਿੱਖ ਦੇ ਵਿੱਚ ਨੇੜਲੇ ਭਵਿੱਖ ਕੋਈ ਇਹੋ ਜਿਹੀ ਸਿਚੁਏਸ਼ਨ ਬਣਦੀ ਆ ਕਿ ਇੰਟਰਨੈਸ਼ਨਲ ਇਨਵੋਲਵਮੈਂਟ ਹੋ ਸਕਦੀ ਹੈ ਉਸ ਖਿੱਤੇ 'ਚ, ਤਾਂ ਕੀ ਸਿੱਖ ਉਸ ਪੋਜੀਸ਼ਨ 'ਚ ਹੈਗੇ ਨੇ ਕਿ ਉਹਨਾਂ ਦੇ ਕੋਈ ਇਹੋ ਜਿਹੀਆਂ ਪਰਸਨੈਲਿਟੀਜ਼ ਨੇ ਜਿਨ੍ਹਾਂ ਦੇ ਇਸ ਲੈਵਲ ਦੇ ਕਨੈਕਸ਼ਨਸ ਹੋਣ ਕਿ ਉਹ ਜਿਹੜਾ ਕਿਸੇ ਦਾ ਵੀ ਇੰਟਰਸਟ ਆਪਣੇ ਕੋਰਸ ਦੇ ਨਾਲ ਜੋੜ ਸਕੇ।
ਦੇਖੋ ਤੁਹਾਡਾ ਸਵਾਲ ਬੜਾ ਜੈਨੂਇਨ ਵੀ ਹੈ, ਦਿਲਚਸਪ ਵੀ ਹੈ, ਥੋੜਾ ਜਿਹਾ ਇਹ ਵੇਰਵਾ ਵੀ ਮੰਗਦਾ ਹੈ। ਪਹਿਲਾਂ ਤਾਂ ਗੱਲ ਅਸੀਂ ਕਰੀਏ ਕਿ ਵੀ ਜਿਹੜੀ ਜੀਓ ਪੋਲਿਟਿਕਸ ਦੇ ਵਿੱਚ ਤਬਦੀਲੀ ਹੁੰਦੀ ਹੈ ਉਹ ਕਿਵੇਂ ਰਾਹ ਦਸੇਰਾ ਬਣਦੀ ਹੈ ਕਿਸੇ ਵੀ ਨਵੇਂ ਰਜੀਮ ਦੇ ਆਉਣ 'ਚ। ਔਰ ਬਹੁਤ ਵਾਰ ਹਾਲਾਂ ਤੁਸੀਂ ਕਿਸੇ ਵੀ ਗੱਲ ਨੂੰ ਕੋਟ ਕਰਨ ਲਈ ਦੁਨੀਆ ਦੀਆਂ ਆਇਰਿਸ਼ ਮੂਵਮੈਂਟ, ਕਿਊਬਨ ਮੂਵਮੈਂਟ, ਸਾਊਥ ਅਮਰੀਕਾ ਦੀਆਂ ਬਹੁਤ ਸਾਰੀਆਂ ਨੂੰ ਆਧਾਰ ਬਣਾ ਸਕਦੇ ਹੋ, ਪਰ ਮੈਂ ਸਮਝਦਾ ਵੀ ਲੋਕਾਂ ਦਾ ਸੁਭਾਅ ਉਹਨਾਂ ਦੇ ਆਪਣੇ ਸੱਭਿਆਚਾਰ ਦੇ ਵਿੱਚ, ਆਪਣੀ ਤਹਿਜ਼ੀਬ ਦੇ ਵਿੱਚ ਪਿਆ ਹੁੰਦਾ ਹੈ। ਔਰ 18ਵੀਂ ਸਦੀ ਸਾਡੇ ਲਈ ਬਹੁਤ ਸਾਰੇ ਮਾਮਲਿਆਂ ਦੇ ਵਿੱਚ, ਸਾਡੇ ਅੱਜ ਦੇ 21ਵੀਂ ਸਦੀ ਦੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵੀ ਜਿਹੜੀ ਹੈ ਉਹ ਅਗਵਾਈ ਦਿੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ 10ਵੇਂ ਪਾਤਸ਼ਾਹ ਦੇ ਥਾਪੜੇ ਦੇ ਨਾਲ, ਔਰ ਬਹਾਦਰ ਦਾ ਟਾਈਟਲ ਲੋਕਾਂ ਨੇ ਨਹੀਂ ਦਿੱਤਾ, 10ਵੇਂ ਪਾਤਸ਼ਾਹ ਨੇ ਟਾਈਟਲ ਦੇ ਕੇ ਭੇਜਿਆ, ਹੇਠਲੀ ਉੱਤੇ ਲੈ ਆਂਦੀ। 1716 'ਚ ਉਹਨਾਂ ਦੀ ਸ਼ਹਾਦਤ ਹੋਈ। ਤੁਸੀਂ 1716 ਤੋਂ 1739 ਤੱਕ ਦੇਖੋ, ਤੁਹਾਨੂੰ ਕੋਈ ਰਿਬੈਲੀਅਸ ਸਿੱਖ ਮੂਵਮੈਂਟ ਪੰਜਾਬ 'ਚ ਨਜ਼ਰ ਨਹੀਂ ਆਉਂਦੀ। ਔਰ ਇਹ ਭਰਮ ਮੁਗਲ ਵੀ ਪਾਲਦੇ ਨੇ, ਲਾਹੌਰ ਦੇ ਸੂਬੇਦਾਰ ਵੀ ਉਹਨਾਂ ਦੇ ਕਿ ਸਿੱਖ ਸਟਰਗਲ ਖਤਮ ਕਰ ਦਿੱਤੀ। 1739 'ਚ ਨਾਦਰ ਸ਼ਾਹ ਆਉਂਦਾ, ਕਿਉਂਕਿ ਮੁਗਲ ਇੰਨੇ ਪਾਵਰਫੁਲ ਸੀ। ਔਰ ਬੰਦਾ ਸਿੰਘ ਬਹਾਦਰ ਦੇ ਵੇਲੇ ਉਹਨਾਂ ਨੇ ਤੱਤ ਖਾਲਸਾ, ਬੰਦਈ ਖਾਲਸਾ ਕ੍ਰੀਏਟ ਕੀਤਾ, ਉਹ ਵੀ ਸ਼ਹੀਦ ਕੀਤਾ ਬੰਦਾ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ। ਸੋ ਕਾਲਡ ਤੱਤ ਖਾਲਸਾ ਵੀ ਉਹਨਾਂ ਨੇ ਨਿਬੇੜ ਲਿਆ ਉਹਨਾਂ ਨੂੰ। ਔਰ ਬਿਲਕੁਲ ਇੱਕ ਜਿਹੜਾ ਇੱਕ ਖਲਾ ਆਇਆ। 1739 'ਚ ਨਾਦਰ ਸ਼ਾਹ ਆਇਆ, ਉਹਨੇ ਕਬਜ਼ਾ ਨਹੀਂ ਕੀਤਾ ਦਿੱਲੀ 'ਤੇ, ਲੁਟੇਰਾ ਸੀ, ਉਹਨੇ ਹਿਲਾ ਕੇ ਰੱਖਤਾ ਉਹਨਾਂ ਸਾਰਿਆਂ ਨੂੰ। ਮੁਗਲਿਆ ਸਲਤਨਤ ਕਮਜ਼ੋਰ ਹੋਈ, ਸਿੱਖ ਝਾੜ ਚੋਂ ਨਿਕਲੇ, ਸਿੱਖਾਂ ਨੇ ਆਪਣੀ ਤਾਕਤ ਬਿਲਡ ਕੀਤੀ। ਭਾਵੇਂ 1739 ਤੋਂ 1764 ਤੱਕ, ਜਦੋਂ ਪਹਿਲਾ ਲਾਹੌਰ ਦੇ ਉੱਤੇ ਕਬਜ਼ਾ ਸੁਲਤਾਨ ਉਲ ਕੌਮ ਦਾ ਟਾਈਟਲ ਸਰ ਜੱਸਾ ਸਿੰਘ ਆਹਲੂਵਾਲੀਆ ਨੂੰ, ਔਰ ਅਬਦਾਲੀ ਨੂੰ ਮੈਸੇਜ ਆਉਂਦਾ ਹੈ ਕਿ ਮੁਲਕੇ ਅਬਦਾਲੀ, ਮੁਲਕੇ ਅਹਿਮਦ ਗ੍ਰਿਫਤੇ ਜੱਸਾ ਕਲਾਲ, ਕਿ ਜੱਸਾ ਕਲਾਲ ਦੇ ਕਬਜ਼ੇ 'ਚ ਆ ਗਿਆ। 2 ਘੱਲੂਘਾਰੇ ਵੀ ਅਸੀਂ ਫੇਸ ਕੀਤੇ। ਲੇਕਿਨ ਜੇ ਮੁਗਲਿਆ ਸਲਤਨਤ ਨੂੰ ਤੀਸਰੀ ਧਿਰ ਨਾਦਰ ਸ਼ਾਹ ਦੀ ਆ ਕੇ ਤੋੜਦੀ ਨਾ, ਤੇ ਸਾਡੇ ਲਈ ਓਪਰਚੁਨਿਟੀ ਨਹੀਂ ਸੀ ਨਿਕਲਦੀ। ਫਿਰ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ, ਔਰ ਫਿਰ ਦਰਾ ਖੈਬਰ ਤੋਂ 1.5 ਲੱਖ ਮੁਰੱਬਾ ਮੀਲ ਦਾ ਅਸੀਂ ਰਾਜ ਸਥਾਪਿਤ ਕੀਤਾ। ਪੋਸਟ ਸੈਕੰਡ ਵਰਲਡ ਵਾਰ ਜਿਹੜੀ ਦੁਨੀਆ ਦੇ ਵਿੱਚ ਨਵਾਂ ਆਰਡਰ ਬਣਿਆ, ਜਿਹਦੇ ਥੱਲੇ ਯੂਨਾਈਟਿਡ ਨੇਸ਼ਨਸ, ਯੂਨੈਸਕੋ, ਵਰਲਡ ਬੈਂਕ, IMF, ਇਕਨੋਮਿਕਸ, ਮੈਪ ਮੇਕਿੰਗ, ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਲਾਈਨ ਖਿੱਚ ਦਿੱਤੀ ਦੂਜੇ ਸਾਰੇ 'ਚ। ਬਹੁਤ ਬਲੱਡ ਸ਼ੈਡ ਹੋਇਆ। ਇਕੱਲਾ ਇੱਕ ਥਾਂ ਨਵੀਂ ਮੈਪ ਮੇਕਿੰਗ ਬ੍ਰਿਟਿਸ਼ਰਸ ਨੇ ਨਹੀਂ ਕੀਤੀ, ਫਰੈਂਚ, ਨਾਰਵੀਜੀਅਨ, ਸਪੈਨਿਸ਼, ਪੋਰਤੂਗੀਜ਼, ਸਾਰੀਆਂ ਯੂਰਪੀਅਨ ਪਾਵਰਸ ਜਿਹੜੀਆਂ ਨੇ ਇਹਨਾਂ ਨੇ ਦੁਨੀਆ ਕੋਲੋਨਾਈਜ਼ ਕੀਤੀ ਹੋਈ ਸੀ। ਮੈਨੂੰ ਇਹ ਲੱਗਦਾ ਕਿ ਵੀ ਇਸ ਸਾਰੇ ਦੀ ਜਿਹੜੇ ਵੀ ਡਿਸੀਜਨ ਮੇਕਰ ਹੁੰਦੇ ਨੇ 1945 ਤੋਂ ਬਾਅਦ, ਸੈਕੰਡ ਵਰਲਡ ਵਾਰ ਦੇ ਐਂਡ ਹੋਣ ਤੋਂ ਬਾਅਦ, ਉਹਦੀ ਯੂਸਫੁਲਨੈਸ ਹੁਣ ਖਤਮ ਹੋ ਚੁੱਕੀ ਹੈ। ਦੁਨੀਆ ਦੇ ਵਿੱਚ ਬਹੁਤ ਕੁਛ ਜਿਹੜਾ ਇਕਨੋਮਿਕਲ ਰਜੀਮ ਵੀ, ਜੇ ਅਸੀਂ ਅੱਜ ਬ੍ਰਿਕਸ ਦਾ ਉਭਾਰ ਦੇਖਦੇ ਹਾਂ ਜਾਂ ਬ੍ਰਿਕਸ ਦੀ ਵਿਰੋਧਤਾ ਦੇਖਦੇ ਹਾਂ, ਪੈਰਲਲ ਡਾਲਰ ਦੇ ਕਰੰਸੀ ਆਉਣ ਦੀ ਗੱਲ ਹੈ। ਦੂਸਰਾ, ਹੁਣ ਕੋਈ ਟੈਰੀਟਰੀ ਕੰਕਰ ਕਰਨ ਵਾਲੀ ਲਾਈਨ ਨਹੀਂ ਹੈ। ਹੁਣ ਗੱਲ ਨਾਦਰ ਸ਼ਾਹ ਦੇ ਜਾਣ ਤੋਂ ਬਾਅਦ ਵੀ, ਕਿਉਂਕਿ ਸਿੱਖ ਦਿੱਲੀ ਦੇ ਨੇੜੇ ਵੀ ਸਨ, ਆਲਰੇਡੀ ਸਾਡੇ ਗੁਰੂ ਦੀ ਲੈਗੇਸੀ ਰਾਜ ਦੀ ਸੀ, ਧਰਮ ਸਾਡੇ ਲਈ ਮੋਟੀਵੇਸ਼ਨਲ ਫੋਰਸ ਸੀ, ਇਸ ਲਈ ਅਸੀਂ ਘੱਲੂਘਾਰਿਆਂ ਦੇ ਬਾਵਜੂਦ ਆਪਣੇ ਨਿਸ਼ਾਨੇ ਨੂੰ ਹਾਸਿਲ ਕੀਤਾ। ਹੁਣ ਅੱਜ ਜੇ ਤੁਸੀਂ ਵਰਲਡ ਮੈਪ ਦੇ ਵਿੱਚ ਦੇਖੋ ਕਿ ਅਮਰੀਕਾ ਜਾਂ ਵੈਸਟਰਨ ਪਾਵਰ, ਸਿੱਖ ਡਿਪਲੋਮੇਸੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਬੈਕਗਰਾਊਂਡ ਦੇਣਾ ਚਾਹੁੰਦਾ ਵੀ ਸਿੱਖ ਫੈਕਟਰ ਕਿਉਂ ਇੰਪੋਰਟੈਂਟ ਹੈ। ਇਸਲਾਮ ਮੋਰਾਕੋ ਤੋਂ ਸ਼ੁਰੂ ਹੋ ਜਾਂਦਾ, ਔਰ ਤੁਸੀਂ ਮੋਰਾਕੋ ਤੋਂ ਲੈ ਕੇ ਵਾਹਗਾ ਬਾਰਡਰ ਤੱਕ ਦੇਖੋ ਤੇ ਇਸਲਾਮ ਦੀ ਲਾਈਨ ਹੈ। ਸਾਰੇ ਮੁਲਕ 6 ਸੈਂਟਰਲ ਰਿਪਬਲਿਕ, ਸੋਵੀਅਤ ਯੂਨੀਅਨ ਦੇ ਦੂਸਰੇ, ਇੱਧਰੋਂ ਤੁਸੀਂ ਵਾਹਗਾ ਔਰ ਜਮਨਾ ਦੇ ਵਿਚਾਲੇ ਦੇਖੋ, ਜਿਸ ਇੰਡੀਆ ਦੇ ਉੱਤੇ 25 ਸਾਲ ਅਮਰੀਕਾ ਨੇ ਇਨਵੈਸਟ ਕੀਤੇ, ਹੈਵੀਲੀ ਇਨਵੈਸਟ ਕੀਤੇ, ਪਾਕਿਸਤਾਨ ਨਾਲੋਂ ਡੀਹਾਈਫਨੇਟ ਕਰਕੇ ਕੀਤਾ, ਉਹ ਐਜ਼ ਏ ਬੁੱਲ ਵਾਕ, ਜਿਹੜਾ ਲਫ਼ਜ਼ ਇਹਨਾਂ ਦੀ ਡਿਪਲੋਮੇਸੀ ਯੂਜ਼ ਹੁੰਦਾ ਅਗੇਂਸਟ ਚਾਈਨਾ ਇਸਤੇਮਾਲ ਕਰਨਾ ਚਾਹੁੰਦੇ ਸੀ, ਉਹ ਵਰਥਲੈਸ ਸਾਬਤ ਹੋਇਆ। ਇਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਨੈਰੇਟਿਵ ਹੈ ਜਾਂ ਉਸ ਨੂੰ ਕੋਸਣਾ ਇੰਡੀਆ ਨੂੰ, ਐਵੇਂ ਨਹੀਂ ਹੈ। ਇਹ ਜਦੋਂ ਅਸੀਂ ਦੇਖਦੇ ਹਾਂ ਕਿ ਪਾਲਿਸੀ ਮੇਕਿੰਗ ਕਿਵੇਂ ਹੁੰਦੀ ਹੈ, ਜਿਹਦੇ ਲਈ ਲਫ਼ਜ਼ ਅੱਜ ਡੀਪ ਸਟੇਟ ਜਾਂ ਜੋ ਕੋਈ ਵੀ ਇਸਤੇਮਾਲ ਹੋ ਸਕਦਾ, 25 ਸਾਲ ਬਾਅਦ ਉਹਨਾਂ ਨੂੰ ਲੱਗਾ, ਕਿਉਂਕਿ ਪਹਿਲਾਂ ਤਾਂ ਚਾਈਨਾ ਦੇ ਨਾਲ ਜਿਹੜੀ ਗਲਵਾਨ ਵੈਲੀ 'ਚ ਟੱਕਰ ਹੋਈ, ਉਹਦੀ ਯੂਜ਼ਲੈਸਨੈਸ ਆ 4 ਰੋਜ਼ਾ
ਪਾਕਿਸਤਾਨ ਇੰਡੀਆ ਕਨਫਲਿਕਟ ਸਾਹਮਣੇ ਆਇਆ, ਤੇ ਇਕਨੋਮਿਕਲੀ ਜਿਵੇਂ ਡਬਲ ਕ੍ਰਾਸ ਕੀਤਾ ਅਮਰੀਕਾ ਨੂੰ, ਉਹਨਾਂ ਦਾ ਆਇਲ 32% ਖਰੀਦਿਆ, ਆਪਣੀਆਂ ਲੋੜ ਲਈ ਨਹੀਂ, ਉਹਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚਿਆ। ਜਿਹੜਾ ਅਮਰੀਕਾ $2 ਟ੍ਰਿਲੀਅਨ ਯੂਕਰੇਨ 'ਚ ਪੰਪ ਕਰ ਰਿਹਾ, ਉਹਨੂੰ ਯੂਜ਼ਲੈਸ ਕੀਤਾ। ਹੁਣ ਇਸ ਸਾਰੇ ਦੇ ਵਿੱਚ ਸਿੱਖ ਫੈਕਟਰ, ਜਿਵੇਂ ਮੈਂ ਪਹਿਲਾਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਕਿ ਐਜ਼ ਏ ਸੌਫਟ ਪਾਵਰ ਵੀ ਅਸੀਂ, ਬਹੁਤ ਵਾਰੀ ਇਹ ਲੱਗਦਾ ਨਹੀਂ ਹੁੰਦਾ ਜੇ ਅੱਜ ਪੰਜਾਬੀ ਗਾਇਕੀ ਦੂਜੇ ਤੀਜੇ ਉਹਨਾਂ ਦਾ ਜੋ ਮਰਜ਼ੀ ਰੋਲ ਹੋਏ, ਅਦਰਵਾਈਜ਼ ਉਹ ਆਪਣੇ ਪੈਸੇ ਲਈ ਨੇ, ਉਹਨੂੰ ਭਾਵੇਂ ਆਰਟ ਕਹਿਣ, ਜੀ ਆਰਟਿਸਟ ਦਾ ਕੋਈ ਧਰਮ ਨਹੀਂ ਹੁੰਦਾ। ਪਰ ਤੁਸੀਂ ਫਾਰਮਰ ਮੂਵਮੈਂਟ ਦਾ ਜ਼ਿਕਰ ਕੀਤਾ, ਇਵੇਂ ਲੱਗਾ ਸਾਰਾ ਪੰਜਾਬ ਇਕੱਠਾ ਹੈ, ਉਹਦੇ 'ਚ ਉਹਨਾਂ ਦਾ ਰੋਲ ਵੀ ਹੈ, ਦੂਜਿਆਂ ਦਾ ਵੀ ਹੈ। ਸੋ ਜਿਹੜਾ ਇੰਡੀਅਨ ਸਟੇਟ ਦਾ ਇਹ ਯਤਨ ਸੀ ਕਿ ਸਿੱਖਾਂ ਨੂੰ ਇਹਨਾਂ ਦੀ ਵਿਲ ਤੋੜ ਕੇ ਹਿੰਦੂਤਵਾ ਦੇ ਮੇਨ ਸਟਰੀਮ 'ਚ ਅਸੀਂ ਰਲਾ ਦਈਏ, ਉਹ ਬਿਲਕੁਲ ਫੇਲ ਹੋਇਆ। ਔਰ ਜਿਵੇਂ ਦੀਪ ਸਿੱਧੂ ਦਾ ਜਦੋਂ ਜ਼ਿਕਰ ਹੁੰਦਾ ਹੈ, ਮੈਂ ਸਮਝਦਾ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਸ਼ਾਇਦ ਫਿਊਚਰ ਦੇ ਹਿਸਟੋਰੀਅਨ ਉਹਨੂੰ ਇੰਟਰਪ੍ਰੇਟ ਕਰਨਗੇ। ਜਦੋਂ ਇਹ ਨੈਰੇਟਿਵ ਸੀ ਸਿੰਪਲ, ਸਾਡੇ ਵਾਲੇ ਤੇ ਦਿੱਲੀ ਵਾਲੇ, ਲਾਈਨ ਡਰਾ ਹੋ ਗਈ, ਐਨਮੀ ਕੌਣ ਹੈ, ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਵੀ ਹੈ। ਸੋ ਉਹ ਨੈਰੇਟਿਵ ਉੱਥੇ ਵੀ ਔਰ ਬਾਹਰ ਵੀ। ਔਰ ਜੇ ਤੁਸੀਂ ਉਸ ਪੀਰੀਅਡ ਦੇ ਵਿੱਚ ਜਸਟਿਨ ਟਰੂਡੋ ਦੀ ਸਟੇਟਮੈਂਟ ਦੇਖੋ, US ਕਾਂਗਰੈਸ਼ਨਲ ਸਿੱਖ ਕਾਕਸ ਦੀ ਸਟੇਟਮੈਂਟ ਦੇਖੋ, UK ਦੇ MPs ਦਾ ਸਰ ਸਾਹਿਬ ਬੈਠੇ ਨੇ, ਮੈਂ ਉਹਨਾਂ ਨੂੰ ਕਿਹਾ ਜੀ ਜਦੋਂ ਸਰ ਦਵਿੰਦਰਪਾਲ ਸਿੰਘ ਸਾਡੇ ਕੋਲ ਪਹਿਲੀ ਵਾਰ ਆਏ, ਸਿੱਖ ਏਜੰਡਾ ਜਿਹਦੀ ਸ਼ੁਰੂਆਤ ਸੀ ਕਿ 10 ਨੁਕਤੇ ਨੇ, ਤੁਸੀਂ ਦੱਸੋ ਕਿਹਦੇ ਨਾਲ ਸਹਿਮਤ ਹੁੰਦੇ ਹੋ। ਹੁਣ ਅੱਜ ਜੇ ਬੇਸ਼ੱਕ ਜੱਗੀ ਜੌਲ ਬਿਹਾਈਂਡ ਬਾਰਸ ਹੈ, ਲੇਕਿਨ ਜਿਸ ਲੈਵਲ ਦੀ ਸਪੋਰਟ ਨਿਕਲਦੀ ਹੈ, ਇਹ ਸਾਡਾ ਜਿਹੜਾ ਸਾਰਾ ਪਾਰਟ ਹੈ, ਇਹ ਡਿਪਲੋਮੇਸੀ ਦੇ ਫੀਲਡ 'ਚ ਆਪਣਾ ਕੰਮ ਕਰ ਰਿਹਾ। ਹੁਣ ਜੇ UK ਚੈਰਿਟੀ ਕਮਿਸ਼ਨ ਨੇ 5.5 ਸਾਲ ਬਾਅਦ ਇਹ ਫੈਸਲਾ ਦਿੱਤਾ ਹੈ ਕਿ ਗੁਰਦੁਆਰਿਆਂ 'ਚ ਖਾਲਿਸਤਾਨ ਲਿਖਿਆ ਜਾ ਸਕਦਾ ਹੈ, ਅਸੀਂ ਥਿਓਕ੍ਰੇਸੀ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ, ਇਹ ਛੋਟੀ ਪਾਵਰ ਨਹੀਂ ਹੈ। ਅਮਰੀਕਾ ਦੇ ਵਿੱਚ ਆ 6 ਜੂਨ ਦਾ ਦਿਨ ਅਸੀਂ US ਕਾਂਗਰੈਸ਼ਨਲ ਕਾਕਸ ਨੇ ਸੈਲੀਬ੍ਰੇਟ ਕੀਤਾ। US ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਅਰਦਾਸ ਹੋਈ 6 ਜੂਨ ਨੂੰ, ਔਰ ਤੁਸੀਂ ਵੀ ਕਵਰ ਕੀਤਾ ਉਸ ਸਾਰਿਆਂ ਨੂੰ, ਔਰ ਉਹਦੇ 'ਚ ਸ਼ਹੀਦਾਂ ਨੂੰ ਪ੍ਰਣਾਮ। ਹੁਣ ਕਿੱਥੇ 40 ਸਾਲ ਪਹਿਲਾਂ ਜੋ ਉਹਨਾਂ ਦਾ ਨੈਰੇਟਿਵ ਸੀ ਇੰਡੀਅਨ ਗਵਰਨਮੈਂਟ ਦਾ, ਉਹੀ ਇੱਥੇ ਰਿਪੀਟ ਹੁੰਦਾ ਸੀ। ਔਰ ਜਿਹੜਾ ਬਾਹਰ ਅਸੀਂ ਫੰਕਸ਼ਨ ਕੀਤਾ, 16 ਕਾਂਗਰਸਮੈਨ ਜਿਨ੍ਹਾਂ 'ਚ ਦੋਨਾਂ ਪਾਰਟੀਆਂ ਦੇ ਜਿਹੜੇ ਰਿਪਬਲਿਕਨਸ ਦੇ ਵੀ ਔਰ ਡੈਮੋਕ੍ਰੈਟ ਦੇ ਵੀ, ਉਹਨਾਂ ਨੇ ਆ ਕੇ ਕਿਹਾ ਜੀ ਅਸੀਂ ਸਿੱਖਾਂ ਦੇ ਨਾਲ ਖਲੋਤੇ ਹਨ। ਹੁਣ ਇਹ ਜਿਹੜੀ ਡਿਪਲੋਮੇਸੀ ਦੀ ਦੇਖੋ, ਔਰ ਉਹਦੇ 'ਚ ਜਿਵੇਂ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਜ਼ਿਕਰ ਹੋਇਆ, ਹਾਲਾਂਕਿ ਕਈਆਂ ਦੇ ਡਿਫਰੈਂਟ ਓਪੀਨੀਅਨ ਹੋਣਗੇ। ਸਰ ਰਣਜੀਤ ਸਿੰਘ ਮਾਨ ਬੈਠੇ ਨੇ, 3-4 ਦਿਨ ਪਹਿਲਾਂ ਇਹਨਾਂ ਨਾਲ ਵੀ ਗੁਫ਼ਤਗੂ ਹੋ ਰਹੀ ਸੀ। ਮੈਂ ਸਮਝਦਾ ਵੀ ਬਹੁਤ ਸਾਰਿਆਂ ਦਾ ਬਹੁਤ ਵੱਡਾ ਰੋਲ ਹੈ। ਕੁਛ ਲੋਕ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਕਰਦੇ ਸੀ, ਔਰ ਉਹ ਸ਼ਾਇਦ ਸਾਡੇ ਇੱਕ ਵੱਡੇ ਤਬਕੇ ਨੂੰ, ਉਹਨੂੰ ਤੁਸੀਂ ਲੈਕ ਆਫ ਇੰਟੈਲੈਕਟ ਕਹੋ ਜਾਂ ਕੁਛ ਕਹੋ। ਜੇ ਹੁਣ ਸਰ ਕਪੂਰ ਸਿੰਘ ਦੀ ਗੱਲ ਕਰੀਏ, ਮੈਂ ਤਾਂ ਉਹਨਾਂ ਦੇ ਅਖੀਰਲੇ ਦਿਨਾਂ ਤੱਕ ਉਹਨਾਂ ਨੂੰ ਮਿਲਦਾ ਰਿਹਾ। ਉਹਨਾਂ ਦੀ ਸੁਣਨ ਵਾਲਾ ਕੌਣ ਸੀ? ਔਰ ਉਹਨਾਂ ਨੇ ਖੁਦ ਵੀ ਇਹ ਲਿਖਿਆ ਵੀ ਜਦੋਂ ਮੈਂ 47 'ਚ ਜਾ ਕੇ ਕਹਿਣਾ ਅਕਾਲੀ ਲੀਡਰਸ਼ਿਪ, ਯਾਨੀ ਕਰਤਾਰ ਸਿੰਘ ਪ੍ਰੈਜ਼ੀਡੈਂਟ ਸੀ ਅਕਾਲੀ ਦਲ ਦੇ, ਬਲਦੇਵ ਸਿੰਘ ਨੋਮੀਨੀ ਸੀ, ਮਾਸਟਰ ਤਾਰਾ ਸਿੰਘ ਆਲ ਮਾਈਟੀ ਸੀ ਅਕਾਲੀ ਦਲ ਦਾ, ਕਹਿੰਦੇ ਵੀ ਮੈਂ ਜਦੋਂ ਕਹਿਣਾ ਅੱਗੋਂ ਜਵਾਬ ਮਿਲਣਾ ਹਾ 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 ਹੀ। ਇਹ ਆਰਟ ਪਾਰਟ ਸੀ। ਸੋ ਮੈਂ ਸਮਝਦਾ ਵੀ ਇਸ ਦੌਰ 'ਚ ਹਰ ਇੱਕ ਨੇ, ਜਿਵੇਂ ਤੁਸੀਂ ਗੰਗਾ ਸਿੰਘ ਢਿੱਲੋਂ ਦਾ ਜ਼ਿਕਰ ਕੀਤਾ, ਨਨਕਾਣਾ ਸਾਹਿਬ ਫਾਊਂਡੇਸ਼ਨ ਬਣਾਈ ਉਹਨਾਂ ਨੇ, ਉਹਨਾਂ ਦੀ ਪਰਸਨਲ ਇਕੁਏਸ਼ਨ ਜਨਰਲ ਜ਼ਿਆਉਲ ਹੱਕ ਦੀ ਬੇਗਮ ਨਾਲ ਸੀ। ਪਹਿਲੀ ਵਾਰ ਸੀ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋਏ, ਉੱਥੇ ਬੁਰਾ ਹਾਲ ਸੀ ਗੁਰਧਾਮਾਂ ਦਾ, ਉੱਥੋਂ ਗੱਡੀਆਂ ਆਉਂਦੀਆਂ ਸੀ, ਕਾਲੇ ਸ਼ੀਸ਼ੇ ਲੱਗੇ ਹੋਏ ਨੇ ਉੱਥੇ। ਉਹ ਵੀ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਥਾ ਚਾਦਰ ਵਿਛਾ ਦਿੰਦੇ ਸੀ, ਜਿਹੜੀ ਵੀ ਚੜਾਵਾ ਆਇਆ ਬੰਨ੍ਹ ਕੇ ਲੈ ਗਏ, ਅਤੇ 4 ਮੌਕਿਆਂ ਦੇ ਉੱਤੇ ਉਹਨਾਂ ਨੇ ਆਉਣਾ। ਸੋ ਇਹ ਸਾਰਾ ਜਿਹੜਾ ਬਦਲਾਅ ਹੈ ਡਿਪਲੋਮੇਸੀ ਦੇ ਲੈਵਲ ਤੋਂ, ਜਿਵੇਂ ਮੈਂ ਇਹ ਸ਼ਾਇਦ ਆਪਣੇ ਪ੍ਰੋਗਰਾਮ 'ਚ ਵੀ ਮੈਂਸ਼ਨ ਕੀਤਾ ਹੈ, ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ, ਔਰ ਇੱਕ ਮੈਂ ਪਰਸਨਲ ਵਾਕਿਆ ਵੀ ਕਹਿਣਾ ਚਾਹੁੰਦਾ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਕਿਸ ਲੈਵਲ ਦਾ ਇੰਟਰਸਟ ਹੈ ਨਾ। 18 ਜੂਨ 2023 ਨੂੰ ਸ਼ਹਾਦਤ ਹੁੰਦੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੀ। 22 ਜੂਨ ਨੂੰ ਮੋਦੀ ਦੀ ਵਾਈਟ ਹਾਊਸ ਦੇ ਵਿੱਚ ਮੀਟਿੰਗ ਸੀ ਬਾਈਡਨ ਦੇ ਨਾਲ, ਅਸੀਂ ਪ੍ਰੋਟੈਸਟ ਰੱਖਿਆ ਹੋਇਆ ਸੀ, ਸਾਡੀ ਟੀਮ ਨਿਊਯਾਰਕ ਤੋਂ ਨਾਲ ਸੀ। ਅਸੀਂ ਵਾਪਸ ਜਦੋਂ ਮੁੜ ਰਹੇ ਸੀ ਸ਼ਾਮ ਨੂੰ, ਔਰ ਮੈਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ। ਯੂਜਲੀ ਮੈਂ ਨੰਬਰ ਅਨਨੋਨ ਚੁੱਕਦਾ ਨਹੀਂ ਹਾਂ ਕਿਉਂਕਿ ਬਹੁਤ ਸਾਰੀ ਹੇਟ ਕਾਲਸ ਹੁੰਦੀਆਂ ਨੇ। ਉਹਨੇ ਕਿਹਾ ਜੀ ਅਸੀਂ FBI ਦਾ, ਮੈਂ ਡਾਇਰੈਕਟਰ ਇੱਥੋਂ ਦਾ ਬੋਲ ਰਿਹਾ, ਯੂ ਆਰ ਪਲੈਨਿੰਗ ਟੂ ਗੋ ਟੂ ਸਰੀ, ਕੈਂਸਲ ਯੋਰ ਵਿਜ਼ਿਟ, ਜਿਹੜੀ ਤੁਹਾਡਾ ਡਿਊਟੀ ਟੂ ਵਾਰ ਨੋਟਿਸ ਇੱਥੇ ਕਹਿੰਦੇ ਨੇ ਉਹ ਹੈ। ਔਰ ਅਗਲੇ 6 ਮਹੀਨੇ ਆਈ ਵਾਜ਼ ਗਰਾਊਂਡਡ।
ਉਸ ਪੀਰੀਅਡ 'ਚ ਚਲੋ 1 to 1 ਵੀ ਉਹਨਾਂ ਦੀਆਂ ਟੀਮਾਂ ਨਾਲ ਮੀਟਿੰਗ ਹੋਈ। FBI ਹੈੱਡਕੁਆਟਰ ਨੇ 2 ਸਾਡੇ ਨਾਲ ਬ੍ਰੌਡਰ ਮੀਟਿੰਗਸ ਜਿਹਦੇ 'ਚ ਘੱਟੋ ਘੱਟ 5-6 ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਮੈਂ ਨੇਮ ਨਹੀਂ ਕਰਾਂਗਾ ਕਿਉਂਕਿ ਉਹ ਸਾਰੀਆਂ ਕਲੋਜ਼ ਡੋਰ ਮੀਟਿੰਗ ਸੀ, ਫੋਨ ਵੀ ਉਹਨਾਂ ਨੇ ਰਖਵਾ ਲਏ ਸੀ। ਔਰ ਜਿਹੜੀ ਪਹਿਲੀ ਮੀਟਿੰਗ ਵੀ ਹੋਈ ਉਹਦੇ 'ਚ ਉਹਨਾਂ ਦੇ ਆਲਮੋਸਟ 5 ਡਿਪਾਰਟਮੈਂਟ, ਜਿਹਦੇ 'ਚ ਹੋਮਲੈਂਡ ਸਿਕਿਉਰਿਟੀ ਹੈ, ਸਟੇਟ ਡਿਪਾਰਟਮੈਂਟ ਹੈ, ਵਾਈਟ ਹਾਊਸ ਦੇ ਨੁਮਾਇੰਦੇ ਨੇ, ਔਰ ਇੱਕ ਹਾਰਵਰਡ ਯੂਨੀਵਰਸਿਟੀ ਦੇ ਸਿੱਖ ਪ੍ਰੋਫੈਸਰ ਨੇ 8 ਮਿੰਟ ਦੀ ਵੀਡੀਓ ਬਣਾਈ ਹੋਈ ਸੀ ਜਿਹੜੀ ਸਟਰਗਲ 1849 ਤੋਂ ਹੁਣ ਤੱਕ ਦੀ। ਔਰ ਉਹਨਾਂ ਦੇ ਘੱਟੋ ਘੱਟ 30 ਤੋਂ 35 ਨੁਮਾਇੰਦੇ ਜਿਹੜੇ ਨੇ ਉਹ ਡਿਫਰੈਂਟ ਬੈਠੇ ਸੀ 2 ਘੰਟੇ ਦੀ ਉਸ ਕਲੋਜ਼ ਡੋਰ ਮੀਟਿੰਗ 'ਚ। ਜਿੰਨੀ ਦਿਲਚਸਪੀ ਉਹਨਾਂ ਨੇ ਖਾਲਿਸਤਾਨ ਦੇ ਮੁੱਦੇ 'ਤੇ ਦਿਖਾਈ, ਉਸ ਤੋਂ ਪਹਿਲਾਂ ਵੀ ਅਸੀਂ ਮਿਲਦੇ ਰਹੇ ਸਟੇਟ ਡਿਪਾਰਟਮੈਂਟ ਨੂੰ ਜਾਂ ਉਹਨਾਂ ਦੇ US ਸਰਫ ਨੂੰ, US ਕਮਿਸ਼ਨ ਔਨ ਇੰਟਰਨੈਸ਼ਨਲ ਹਿਊਮਨ ਰਾਈਟਸ, ਪਰ ਪਹਿਲੀ ਵਾਰ ਮੈਨੂੰ ਰਿਅਲਾਈਜ਼ ਹੋਇਆ ਕਿ ਇਹਨਾਂ ਦੇ ਡੀਪ ਸਰਕਲਸ ਦੇ ਵਿੱਚ ਖਾਲਿਸਤਾਨ ਦਾ ਇਸ਼ੂ ਡਿਸਕਸ ਹੋ ਰਿਹਾ। ਸੋ ਮੈਨੂੰ ਇਹ ਲੱਗਦਾ ਹੈ, ਔਰ ਇਹਦੇ 'ਚ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਜਿਸ ਦੀ ਸ਼ੁਰੂਆਤ UK ਤੋਂ ਹੋਈ, ਔਰ ਇਹ ਜਿਹੜਾ ਗਲੋਬਲ ਲੈਵਲ ਦੇ ਬੇਸ਼ੱਕ ਇਹ ਨੌਨ ਬਾਈਂਡਿੰਗ ਹੈ, ਇਹਦੇ ਥੱਲੇ ਕੋਈ ਖਾਲਿਸਤਾਨ ਨਹੀਂ ਬਣ ਜਾਣਾ, ਲੇਕਿਨ ਜਿਹੜੀ ਵਿਲ ਆਫ ਦਾ ਸਿੱਖਸ ਹੈ ਕਿ ਬਾਹਰ ਸਿੱਖ ਜਿਹੜੇ ਨੇ ਕੀ ਚਾਹੁੰਦੇ ਨੇ, ਇਹ ਵੀ ਤੁਸੀਂ ਇਹ ਦੇਖੋਗੇ ਕਿ ਹਰ ਪਾਰਟ ਨੂੰ ਨੋਟਿਸ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਵੀ ਬੀਤੇ ਦੇ ਲੀਡਰਾਂ ਨੇ, ਡਾਕਟਰ ਗੁਰਮੀਤ ਸਿੰਘ ਔਲਖ, ਉਹਨਾਂ ਦਾ ਬੇਸ਼ੱਕ ਸਾਡੇ ਨਾਲ ਉਹਨਾਂ ਦੀ ਸਹਿਮਤੀ ਨਹੀਂ ਸੀ ਕੁਝ ਮੁੱਦਿਆਂ 'ਤੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਇੰਡੀਵਿਜੂਅਲੀ ਇਨ ਦਾ ਕੋਰੀਡੋਰਸ ਆਫ ਪਾਵਰ ਕਾਂਗਰਸ ਦੇ ਵਿੱਚ ਦੂਜੇ 'ਚ ਮਿਹਨਤ ਕੀਤੀ। ਔਰ ਅੱਜ ਜੇ ਸਿੱਖ ਕਾਂਗਰੈਸ਼ਨਲ ਕਾਕਸ ਹੈ, 50 ਤੋਂ ਜ਼ਿਆਦਾ ਕਾਂਗਰਸਮੈਨ ਉਸ ਦੇ ਮੈਂਬਰ ਨੇ। ਹਾਲਾਂਕਿ ਉਹ ਕੋਈ ਪੋਲੀਟੀਕਲ ਫੋਰਨ ਪਾਲਿਸੀ ਡਿਸਾਈਡ ਨਹੀਂ ਕਰਦੇ, ਲੇਕਿਨ ਔਰ ਮੈਨੂੰ ਯਾਦ ਹੈ, ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਇਹ ਕਾਕਸ ਬਣ ਰਹੀ ਸੀ ਉਹਦਾ ਇੱਕ ਪ੍ਰੋਸੈਸ ਹੁੰਦਾ, ਲੰਬਾ ਪ੍ਰੋਸੈਸ ਹੁੰਦਾ, ਉਹਨੂੰ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ ਸੀ ਕਿ ਸਿੱਖ ਤਾਂ ਇੱਕ ਮਜ਼ਹਬ ਹੈ ਔਰ ਅਮਰੀਕਾ ਦੀ ਪੋਲੀਟਿਕਸ ਚਰਚ ਐਂਡ ਸਟੇਟ ਸੈਪਰੇਟ ਨੇ, ਉਹਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ। ਹਰਪ੍ਰੀਤ ਸਿੰਘ ਸੰਧੂ ਜਿਹੜੇ ਐਲਸ ਬ੍ਰਾਂਟੇ ਕੈਲੀਫੋਰਨੀਆ ਤੋਂ ਕੌਂਸਲਮੈਨ ਵੀ ਰਹੇ, ਉਹ ਮੈਨੂੰ ਕਹਿੰਦੇ ਵੀ ਇਹ ਕਹਿੰਦੇ ਨੇ ਤੁਸੀਂ ਪੰਜਾਬ ਕਰ ਲਓ। ਮੈਂ ਕਿਹਾ ਨਹੀਂ, ਜੇ ਸਿੱਖ ਇਸ਼ੂ ਨਹੀਂ ਹੈ ਤਾਂ ਫਿਰ ਇਹਦੀ ਯੂਜ਼ਫੁਲਨੈਸ ਨਹੀਂ ਹੁੰਦੀ। ਇਵੈਂਚੁਅਲੀ ਅਸੀਂ ਲੱਭ ਲਿਆ ਕਿ ਵੀ ਯਹੂਦੀਆਂ ਦੀ ਇੱਕ ਬਾਡੀ ਰਜਿਸਟਰ ਹੋਈ ਸੀ ਔਰ ਉਹਨਾਂ ਨੇ ਪ੍ਰੂਵ ਕੀਤਾ ਸੀ ਕਿ ਅਸੀਂ ਰਿਲੀਜਨ ਵੀ ਹਾਂ, ਅਸੀਂ ਰੇਸ ਵੀ ਹਾਂ, ਅਸੀਂ ਐਥਨੀਸਿਟੀ ਵੀ ਹਾਂ, ਅਸੀਂ ਪਰ ਮੈਂ ਕਿਹਾ ਜੀ ਇਸ ਕੈਟਾਗਰੀ 'ਚ ਸਿੱਖ ਵੀ ਫਿੱਟ ਹੁੰਦੇ ਨੇ। ਔਰ ਕੁਦਰਤੀ ਸਿੰਗਾਪੁਰ ਦਾ ਇੱਕ ਨੌਜਵਾਨ ਇੱਕ ਕੈਂਪ ਦੇ ਵਿੱਚ ਆਇਆ, ਉਹਨੇ ਕਿਹਾ ਜੀ ਅਸੀਂ ਤਾਂ ਜਿਹੜਾ ਰੇਸ ਦਾ ਖਾਨਾ ਹੈ ਸਾਡੇ ਡਰਾਈਵਿੰਗ ਲਾਇਸੈਂਸ ਦਾ, ਉਹਦੇ 'ਚ ਸਿੱਖ ਲਿਖਿਆ ਹੁੰਦਾ, ਉਹਦੀ ਕਾਪੀ ਵੀ ਲੈ ਲਈ। ਕਟਿੰਗ ਦਾ ਸਟੋਰੀ ਸ਼ਾਰਟ, ਉਹ ਸਿੱਖ ਕਾਕਸ ਰਜਿਸਟਰ ਹੋਈ। ਜਦੋਂ ਰਜਿਸਟਰ ਹੋ ਰਹੀ ਸੀ, ਜੂਡੀ ਚੌ ਇੱਕ ਚਾਈਨੀਜ਼ ਮੂਲ ਦੀ ਕਾਂਗਰਸ ਵੂਮਨ LA ਤੋਂ, ਉਹ ਡੈਮੋਕ੍ਰੈਟਿਕ ਪਾਰਟੀ ਵੱਲੋਂ ਸੀ। ਅਨੁਪਮਾ ਰਾਓ, ਉਹ ਐਂਬੈਸਡਰ ਸੀ ਇੰਡੀਆ ਦੀ US ਦੇ ਵਿੱਚ, ਉਹਦੇ ਦਫ਼ਤਰ 'ਚ ਗਈ ਜੂਡੀ ਚੌ ਦੇ ਕਿ ਵੀ ਆਲਰੇਡੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਸਿੱਖ ਕਾਕਸ ਦੀ ਕੀ ਲੋੜ ਹੈ। ਉਹਨੇ ਕਿਹਾ ਜੀ ਮੇਰੇ ਇੱਥੇ ਹੇਟ ਕ੍ਰਾਈਮ ਹੋ ਰਹੇ ਨੇ ਸਿੱਖਾਂ ਦੇ ਖਿਲਾਫ, ਯਾਨੀ ਸਾਡੇ 'ਚ ਇੱਕ ਤਬਕਾ ਹੈ ਜਿਹਨੇ ਖੁੱਲ੍ਹ ਕੇ ਵਿਰੋਧ ਕੀਤਾ। ਸਿੱਖ ਕਾਕਸ ਇੱਕ ਕਿਸੇ ਸੋ ਕਾਲਡ ਗੋਰੇ ਤੋਂ ਕਿਤਾਬ ਵੀ ਲਿਖਵਾਤੀ ਕਿ ਏਜੰਟ ਨੇ ਦੂਜੇ, ਉਹ ਪਾਰਟ ਨਾਲ ਚੱਲਦਾ, ਭਾਵੇਂ ਉਹਦੇ 'ਚ ਪਰਸਨਲ ਰਾਈਵਲਰੀ ਹੈ ਜਾਂ ਸਟੇਟ ਹੈ। ਲੇਕਿਨ ਇੰਡੀਅਨ ਸਿਸਟਮ ਨੂੰ ਪਤਾ ਸੀ ਕਿ US ਕਾਂਗਰਸ ਦੇ ਵਿੱਚ ਸਿੱਖ ਕਾਕਸ ਲਫ਼ਜ਼ ਦੇ ਨਾਲ ਸਿੱਖ ਆਈਡੈਂਟੀਟੀ ਦੀ ਸੈਪਰੇਸ਼ਨ ਦੀ ਗੱਲ ਜਿਹੜੀ ਹੈ ਮਜ਼ਬੂਤ ਹੁੰਦੀ ਹੈ। ਸੋ ਕਮਿੰਗ ਟੂ ਦਾ ਕਲੋਜ਼ਰ ਪੁਆਇੰਟ ਕਿ ਵੀ ਇਹ ਤਾਂ ਨਹੀਂ ਹੈ ਵੀ ਅੱਜ ਅਸੀਂ ਕੋਈ ਐਸੀ ਟੀਮ ਫਲੋਟ ਕਰ ਦਿੱਤੀ ਹੈ ਜਿਹਦੇ ਥੱਲੇ ਹੋਏ ਕਿ ਜੀ ਉਹਦੇ ਨਾਲ ਕੋਈ ਨੈਗੋਸ਼ੀਏਟ ਕਰੇ, ਲੇਕਿਨ ਜਿਨ੍ਹਾਂ ਨੇ ਗੱਲਬਾਤ ਕਰਨੀ ਹੈ, ਜਦੋਂ ਉਹਨਾਂ ਨੂੰ ਅਹਿਮੀਅਤ ਦਾ ਅਹਿਸਾਸ ਹੈ, ਉਹਨਾਂ ਦੇ ਕੋਲ ਉਹ ਸਾਰਾ ਡਾਟਾ ਜਾਂ ਉਹਨਾਂ ਦਾ ਜਿਹੜਾ ਵਰਕਿੰਗ ਪੈਟਰਨ ਹੈ ਉਹ ਉਸ ਰਾਹੀਂ ਕਿਸੇ ਵੇਲੇ ਵੀ ਸਾਡੇ ਨਾਲ ਡਿਪਲੋਮੈਟਿਕ ਚੈਨਲ ਖੋਲ੍ਹ ਸਕਦੇ ਨੇ। ਇਹ ਡਿਪੈਂਡ ਕਰੇਗਾ ਕਿ ਹੁਣ ਆਉਣ ਵਾਲੇ ਹਾਲਾਤ, ਖਾਸ ਤੌਰ 'ਤੇ ਬਹੁਤ ਸਾਰੀਆਂ ਨਜ਼ਰਾਂ ਅਲਾਸਕਾ 'ਤੇ ਲੱਗੀਆਂ ਹੋਈਆਂ ਨੇ ਜਦੋਂ ਅੱਜ ਪ੍ਰੈਜ਼ੀਡੈਂਟ ਟਰੰਪ ਔਰ ਪੁਤਿਨ ਮਿਲ ਰਹੇ ਨੇ। ਔਰ ਚੰਗੀ ਗੱਲ ਇਹ ਹੈ ਵੀ ਟਰੰਪ ਨੇ ਲਾਸਟ ਸਟੇਟਮੈਂਟ ਉਸ ਸਮਿਟ 'ਚ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜਾ ਰਸ਼ੀਆ ਗੱਲਬਾਤ ਲਈ ਤਿਆਰ ਹੋਇਆ, ਜਿਹੜਾ ਅਸੀਂ ਇੰਡੀਆ ਨੂੰ ਖਿੱਚਿਆ, ਇਹਦੀ ਬਦੌਲਤ ਹੈ ਕਿ ਵੀ ਰਸ਼ੀਆ ਇਜ਼ ਕੰਪੈਲਡ ਟੂ ਟਾਕ ਟੂ ਅਸ। ਸੋ ਜੇ ਇਹੀ ਰਹਿੰਦਾ ਇਹਨਾਂ ਦਾ ਫਰੇਮਵਰਕ, ਜਿਹੜਾ ਬਦਲ ਵੀ ਸਕਦਾ ਹੈ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼ ਇਨ ਪੋਲੀਟਿਕਸ, permanent only our interests, but we are hoping ਕਿ ਸਿੱਖ ਫੈਕਟਰ ਜਿਹੜਾ ਅਲਟੀਮੇਟਲੀ ਸਾਡੀ ਪੋਲੀਟੀਕਲ ਆਈਡੈਂਟੀਟੀ ਔਰ ਅਮਰੀਕਨ ਇੰਟਰਸਟ ਤੋਂ ਜੇ ਗੱਲ ਕਰੀਏ, ਸਾਡਾ ਵੈਲਿਊ ਸਿਸਟਮ ਸੇਮ ਹੈ। ਔਰ ਪਾਕਿਸਤਾਨ ਵੱਲ ਜਿਹੜੀ ਇੰਨੀ ਤੇਜ਼ੀ ਨਾਲ ਟਿਲਟ ਲਈ ਹੈ ਅਮਰੀਕਾ ਨੇ, ਇੱਕ ਹੋਰ ਸਿਕਿਉਰਿਟੀ ਸਟੇਟ ਹੀ ਕਹਿ ਲਓ, ਉਹਨੂੰ ਗੈਰੀਜ਼ਨ ਸਟੇਟ ਹੀ ਕਹਿ ਲਓ,
ਖਾਲਿਸਤਾਨ ਦੇ ਰੂਪ ਦੇ ਵਿੱਚ ਵੀ ਜਿਹੜਾ ਹੈ, ਉਹ ਪੱਛਮੀ ਇੰਟਰਸਟ ਨੂੰ ਵੀ ਇਨ ਦਾ ਐਂਡ ਆਫ ਦਾ ਡੇ ਇੰਟਰਸਟ ਨਾਲ ਹੀ ਮੁਲਕ ਬਣੇ ਹੁੰਦੇ ਨੇ। ਔਰ ਸਾਨੂੰ ਵੀ ਇਸ ਗੱਲ ਦੀ ਰੀਅਲਾਈਜੇਸ਼ਨ ਹੈ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਹਮੇਸ਼ਾ ਬਾਹਰਲੀ ਇੰਟਰਫੀਅਰੈਂਸ ਆਪਣਾ ਰੋਲ ਅਦਾ ਕਰਦੀ ਹੈ। ਉਹ ਉਦੋਂ ਨਾਦਰ ਸ਼ਾਹ ਸੀ, ਅੱਜ ਮੋਦੀ ਦੀਆਂ ਜਿਹੜੀਆਂ ਫੇਲਡ ਪਾਲਿਸੀਜ਼ ਨੇ ਉਹਦੀ ਬਦੌਲਤ ਸਾਡੀ ਗੱਲ ਅੱਗੇ ਤੁਰੀ ਹੈ। ਬਿਲਕੁਲ ਡਾਕਟਰ ਸਾਹਿਬ, ਜਿਹੜੀ ਡਿਪਲੋਮੇਸੀ ਤੁਸੀਂ ਗੱਲ ਕੀਤੀ ਕਿ ਤੁਸੀਂ ਇਹ ਦੱਸਿਆ ਕਿ ਸਾਰੀਆਂ ਈਵੈਂਟਸ ਅਨਫੋਲਡ ਹੋ ਰਹੀਆਂ ਨੇ, ਸਾਡੀ ਡਿਪਲੋਮੇਸੀ ਜਿਹੜੀ ਆ ਉਹ ਵਰਕ ਕਰ ਰਹੀ ਆ, ਪਰ ਜਦੋਂ ਅਸੀਂ ਪਿਛਲੀ ਮੂਵਮੈਂਟ ਦੇ ਵਿੱਚ ਮੈਂ ਦੇਖ ਰਿਹਾ ਕਿ ਇੱਕ ਡਾਇਲੋਗ ਬਾਰ-ਬਾਰ ਸੁਣਨ ਨੂੰ ਸਾਨੂੰ ਮਿਲਦਾ ਆ ਕਿ 1984 ਤੋਂ 1995 ਤੱਕ ਹਥਿਆਰਬੰਦ ਸੰਘਰਸ਼ ਦੇ ਰੂਪ ਦੇ ਵਿੱਚ ਸਿੱਖਾਂ ਨੇ ਇੰਡੀਅਨ ਸਟੇਟ ਨੂੰ ਗੋਡਿਆਂ ਭਰ ਕਰ ਲਿਆ ਸੀ। ਮਤਲਬ ਹਰ ਤਰ੍ਹਾਂ ਦਾ ਉਹਨਾਂ ਦੇ ਉੱਤੇ ਅਟੈਕ ਮੋੜਮਾ ਕੀਤਾ, ਪਰ ਜਿੱਥੇ ਡਿਪਲੋਮੇਸੀ ਦੀ ਗੱਲ ਆਉਂਦੀ ਹੈ ਜਾਂ ਡਾਇਲੋਗ ਦੀ ਗੱਲ ਆਉਂਦੀ ਆ, ਪੋਲੀਟੀਕਲ ਓਵਰਗਰਾਊਂਡ ਪੋਲੀਟਿਕਸ ਦੀ ਗੱਲ ਆਉਂਦੀ ਆ, ਕਿ ਉੱਥੇ ਸਿੱਖ ਸਟਰਗਲ ਫੇਲ ਹੋਈ ਆ। ਤੇ ਮਤਲਬ ਤੁਸੀਂ ਇਹ ਜਿਹੜਾ ਇਹ ਡਾਇਲੋਗ ਆ ਜਾਂ ਜਿਹੜੀ ਇਹ ਗੱਲ ਆ, ਉਹਦੇ ਨਾਲ ਤੁਸੀਂ ਕਿੰਨਾ ਕੁ ਤਵੱਕੋ ਰੱਖਦੇ ਹੋ, ਤੇ ਜੇ ਉਹ ਹੋਇਆ ਉਹਦੇ ਕੀ ਕਾਰਨ ਰਹੇ ਆ, ਤੇ ਤਾਂ ਕਿ ਜਿਹੜੀ ਹੁਣ ਡਿਪਲੋਮੇਸੀ ਓਪਨ ਹੋ ਰਹੀ ਆ ਕਿ ਜੇ ਉਹ ਗਲਤੀਆਂ ਸੀ ਤਾਂ ਕਿਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਤੇ ਮੈਂ ਥੋੜ੍ਹਾ ਜਿਹਾ, ਮੇਰੇ 2 ਸਵਾਲ ਹੋਰ ਨੇ, ਸਮਾਂ 9 ਵਜੇ ਤੱਕ ਦਾ, ਤੁਸੀਂ ਜ਼ਰੂਰ ਛੋਟ ਦੇਖੋ, ਜਦੋਂ ਮੈਂ ਆਇਰਿਸ਼ ਸਟਰਗਲ ਵੱਲ ਦੇਖਦਾ IRA ਨੇ ਬਹੁਤ ਵੱਡੇ ਕੰਮ ਕੀਤੇ। ਈਵਨ ਜਦੋਂ ਅਸੀਂ ਮਾਊਂਟ ਬੈਟਨ ਦਾ ਜ਼ਿਕਰ ਕਰਦੇ ਹਾਂ ਕਿ ਵੀ ਉਸ ਨੇ ਕਿਵੇਂ ਜੋ ਕੁਛ ਵਾਪਰਿਆ ਹੈ, 1 ਸਾਲ ਪਹਿਲਾਂ ਪਾਰਟੀਸ਼ਨ ਕਰ ਦਿੱਤੀ, ਕੋਈ ਜ਼ਿੰਮੇਵਾਰੀ ਨਹੀਂ। ਅਲਟੀਮੇਟਲੀ ਮਾਊਂਟ ਬੈਟਨ ਨੂੰ ਵੀ ਜਦੋਂ ਕਿ ਉਹ ਬਾਹਰ ਕਿਤੇ ਵੋਟਿੰਗ ਵਗੈਰਾ ਕਰ ਰਿਹਾ ਸੀ, ਇੱਕ ਆਇਰਿਸ਼ ਗੁਰਿਲਾ ਨੇ ਹੀ ਮਾਰਿਆ ਸੀ ਉਹਦੀ ਬੁਢਾਪੇ ਦੀ ਉਮਰ ਦੇ ਵਿੱਚ। ਮੈਂ ਇਹ ਬੈਕਗਰਾਊਂਡ ਇਸ ਲਈ ਵੀ ਡਿਸਕਸ ਕਰਨਾ ਚਾਹੁੰਦਾ ਕਿ ਵੀ ਇਨ ਦਾ ਐਂਡ ਆਫ ਦਾ ਡੇ ਆਇਰਿਸ਼ ਨੂੰ ਵੀ ਬਹੁਤ ਵਕਤ ਬਾਅਦ ਇਹ ਹੋਇਆ ਹੈ ਵੀ ਬੇਸ਼ੱਕ ਮਿਲੀਟੈਂਸੀ 'ਚ ਅਸੀਂ ਜੋ ਮਰਜ਼ੀ ਹਾਸਿਲ ਕਰੀਏ, ਸਾਨੂੰ ਪੋਲੀਟੀਕਲ ਫਰੰਟ ਖੜਾ ਕਰਨ ਦੀ ਲੋੜ ਹੈ। ਔਰ ਬਾਅਦ 'ਚ ਉਹਨਾਂ ਨੇ ਇੱਕ ਆਪਣੀ ਪੋਲੀਟੀਕਲ ਬਾਡੀ ਸ਼ਿਨ ਫੇਨ ਬਣਾਈ। ਸ਼ਿਨ ਫੇਨ ਨੇ ਇਲੈਕਸ਼ਨਾਂ ਵੀ ਲੜੀਆਂ ਨਾਰਦਰਨ ਆਇਰਲੈਂਡ 'ਚ, ਔਰ ਜਿਹੜਾ ਪ੍ਰੈਜ਼ੀਡੈਂਟ ਕਲਿੰਟਨ ਨੇ ਵਾਈਟ ਹਾਊਸ ਦੇ ਵਿੱਚ ਸਮਝੌਤਾ ਕਰਵਾਇਆ ਜਿਹਦੇ ਥੱਲੇ ਜਿਹੜੀ ਵਾਇਲੈਂਸ ਵੀ ਔਰ ਉਹਨਾਂ ਨੇ ਡਿਸਆਰਮ ਵੀ ਹੋਣਾ ਕਬੂਲ ਕੀਤਾ, ਔਰ ਆਪਣੀ ਉਹ ਸ਼ਿਨ ਫੇਨ ਦੇ ਨਾਲ ਹੀ ਕੀਤਾ। ਔਰ ਗੈਰੀ ਐਡਮਸ ਜਿਹੜਾ ਸਪੋਕਸਪਰਸਨ ਸੀ ਉਹਨਾਂ ਦਾ, ਉਹਨੇ ਨੈਗੋਸ਼ੀਏਟ ਕੀਤਾ। ਤੁਸੀਂ ਗਲਤੀ ਜਾਂ ਗੁਸਤਾਖੀ ਦੀ ਜੇ ਗੱਲ ਕਰਨੀ ਹੋਏ, ਮੈਂ ਸਮਝਦਾ ਵੀ ਇੱਕ ਪਾਰਟ ਜਿਹੜਾ ਖਾਸ ਤੌਰ 'ਤੇ 1992 ਦੇ ਬਾਈਕਾਟ ਨਾਲ ਜੋੜਿਆ ਜਾਂਦਾ ਹੈ ਕਿ ਜੀ ਜੇ ਅਸੀਂ ਬਾਈਕਾਟ ਨਾ ਕਰਦੇ ਤਾਂ ਇਵੇਂ ਹੋ ਜਾਂਦਾ, ਉਵੇਂ ਹੋ ਜਾਂਦਾ। ਦੇਖੋ, ਬਹੁਤ ਸਾਰੇ ਭੁੱਲ ਜਾਂਦੇ ਨੇ ਕਿ 1984 ਤੋਂ ਬਾਅਦ ਪਹਿਲੀਆਂ ਇਲੈਕਸ਼ਨਸ 1985 'ਚ ਹੋਈਆਂ, ਰਾਜੀਵ ਲੌਂਗੋਵਾਲ ਅਕੋਰਡ ਤੋਂ ਬਾਅਦ ਉਸ ਦਾ ਬਾਈਕਾਟ ਹੋਇਆ। ਕਿਉਂਕਿ ਇਹ ਗੱਲ ਬੜੀ ਕਲੀਅਰ ਸੀ ਕਿ ਜੂਨ 84 'ਚ ਵੀ ਇੰਡੀਅਨ ਸਟੇਟ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਔਰ ਅਸੀਂ ਹੁਣ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਅਸੀਂ ਇਹਨਾਂ ਦੇ ਸੰਵਿਧਾਨ ਨੂੰ ਨਹੀਂ ਮੰਨਦੇ। ਮੈਨੂੰ ਇਹ ਲੱਗਦਾ ਹੈ ਵੀ ਉਹ ਦੌਰ ਸੀ, ਹਾਲਾਂ ਇਹਨਾਂ ਕੁਝ ਸਡਨਲੀ ਵਾਪਰਿਆ ਹੈ, ਲੇਕਿਨ ਜੇ ਵਿਜ਼ਨਰੀ ਪਾਰਟ ਤੋਂ ਮਿਸਟੇਕ ਕਹਿਣਾ ਹੋਏ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਜੇ ਉਸ ਪੀਰੀਅਡ ਦੇ ਵਿੱਚ ਅਸੀਂ ਆਪਣਾ ਕੋਈ ਪੋਲੀਟੀਕਲ ਫਰੰਟ ਫਲੋਟ ਕਰਦੇ, ਜਿਹੜਾ ਬਾਅਦ ਦੇ ਵਿੱਚ ਸ਼੍ਰੋਮਣੀ ਖਾਲਸਾ ਦਲ ਦੇ ਰੂਪ 'ਚ ਜਾਂ ਦੂਸਰੇ ਰੂਪ 'ਚ ਆਇਆ, ਤੇ ਸ਼ਾਇਦ ਜਿਹੜੀ ਮਿਲੀਟੈਂਟ ਮੂਵਮੈਂਟ ਦਾ ਜਿਹੜਾ ਉਸ ਦਾ ਫਲ ਹੈ ਉਹ ਇਹ ਨਾ ਹੁੰਦਾ ਵੀ 85 'ਚ ਬਰਨਾਲਾ ਬਣ ਗਿਆ, ਫਿਰ ਬਾਦਲ ਆ ਗਿਆ, ਫਿਰ ਦੂਸਰੇ ਆ ਗਏ, ਅੱਜ ਉਹੀ ਲੜਾਈ ਉੱਥੇ ਅੱਡ-ਅੱਡ ਧਿਰਾਂ ਲੜ ਰਹੀਆਂ ਨੇ। ਸੋ ਜਿਹੜਾ 92 ਦਾ ਬਾਈਕਾਟ ਵੀ ਸੀ ਉਹ ਕੰਟੀਨਿਊਟੀ ਸੀ 85 ਵਾਲੇ ਦੀ। ਬਹੁਤ ਵਾਰ ਅਸੀਂ 89 ਨੂੰ ਕਹਿੰਦੇ ਹਾਂ ਜੇ ਅਸੀਂ 3 ਲੱਖ ਵੋਟਾਂ ਨਾਲ ਉਹਨੂੰ ਜਿਤਾਇਆ 2 ਲੱਖ, ਤੁਸੀਂ ਸਟੇਟਮੈਂਟਾਂ ਕੱਢ ਕੇ ਦੇਖ ਲਓ ਉਸ ਵੇਲੇ ਦੀ ਪੰਥਕ ਕਮੇਟੀ ਦੀ, ਉਹਨਾਂ ਦੀ ਬਾਈਕਾਟ ਦੀ ਕਾਲ ਹੀ ਸੀ। 91 ਦੀਆਂ ਚੋਣਾਂ 'ਚ ਵੀ ਬਾਈਕਾਟ ਦੀ ਕਾਲ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਇਹ ਮਿਸਕੈਲਕੂਲੇਟ ਕੀਤਾ ਹੈ ਕਿ ਵੀ ਅਸੀਂ ਉਹਨਾਂ ਦੇ ਗੋਡੇ ਲਵਾ ਦਿੱਤੇ ਨੇ। ਸਟੇਟ ਦੇ ਕੋਲ ਬਹੁਤ ਪਾਵਰ ਹੁੰਦੀ ਹੈ, ਜਦੋਂ ਸਟੇਟ ਨੇ ਆਪਣਾ ਪੂਰਾ ਮਾਈਟ ਬਿਲਕੁਲ ਇਨਡਿਸਕ੍ਰਿਮੀਨੇਟਲੀ ਕਿ ਫਸਟ ਟਾਇਰ, ਸੈਕੰਡ ਟਾਇਰ, ਥਰਡ ਟਾਇਰ, ਜਿਨ੍ਹਾਂ ਦੇ ਕੋਲ ਪਨਾਹ ਹੈ, ਜਿਹੜੇ ਪਨਾਹ ਵਾਲਿਆਂ ਦੇ ਵੀ ਰਿਸ਼ਤੇਦਾਰ ਨੇ, ਸਭ ਚੁੱਕ ਲਓ, ਮਾਰ ਦਿਓ, ਜੋ ਉਹਨਾਂ ਨੇ 1992 ਤੋਂ 1994 ਤੱਕ ਕੀਤਾ। ਜੇ ਸਾਡਾ ਪੋਲੀਟੀਕਲ ਫਰੰਟ ਬਰਾਬਰ ਰਹਿੰਦਾ ਤਾਂ ਫਿਰ ਕੁਛ ਨਾ ਕੁਛ ਜਿਹੜਾ ਉਹ ਹਾਸਲ ਹੋ ਸਕਦਾ ਸੀ। ਲੋਕ ਬੋਲਦੇ ਨੇ ਹੁਣ ਜਿਹੜਾ ਫਰੀਦਕੋਟ ਸੀਟ ਔਰ ਖਡੂਰ ਸਾਹਿਬ ਸੀਟ ਤੋਂ ਦੋਨਾਂ ਦਾ ਜਿੱਤਣਾ ਇਹ ਆਵਾਜ਼ੇ ਖਲਕਤ ਹੈ, ਲੇਕਿਨ ਅਸੀਂ ਉਸ ਨੂੰ ਜਿਹੜਾ ਮੈਨੂੰ ਇਹ ਲੱਗਦਾ ਵੀ ਜੇ ਮੈਨੂੰ ਇਹ ਪੁੱਛਣਾ ਹੋਏ, ਮੈਂ ਸਮਝਦਾ ਵੀ ਜੇ 84 ਤੋਂ ਇੱਕਦਮ ਬਾਅਦ ਅਸੀਂ ਇੱਕ ਗਰੁੱਪ ਜਾਂ ਇੱਕ ਸੋਚ ਨੂੰ ਉਹਨਾਂ ਦੇ ਸਿਸਟਮ 'ਚ ਕੰਮ ਕਰ ਲੈਣ ਦਿੰਦੇ, ਡਾਇਰੈਕਸ਼ਨ ਉਹ
ਸਾਡੀਆਂ ਜੁਝਾਰੂ ਜਥੇਬੰਦੀਆਂ ਤੋਂ ਲੈਂਦੇ ਤਾਂ ਸ਼ਾਇਦ ਇੱਕ ਉਹ ਖਲਾਅ ਨਾ ਪੈਦਾ ਹੁੰਦਾ ਹੈ ਜਿਹਦੇ 'ਚ ਵਾਪਸ ਬਾਦਲ ਕੇ ਐਂਡ ਕੰਪਨੀ ਔਰ ਇਹ ਅੱਜ ਜਿੱਦਾਂ ਦਾ ਕਨਫਿਊਜ਼ਨ ਭੰਬਲ ਭੂਸਾ ਹੈ, ਇਹ ਵਾਪਸ ਉਹਦੇ 'ਚ ਆਪਣੀ ਥਾਂ ਬਣਾ ਸਕਦੇ। ਬੈਲੈਂਸ ਦੀ ਗੱਲ ਡਾਕਟਰ ਸਾਹਿਬ ਤੁਸੀਂ ਕਰ ਰਹੇ ਹੋ ਕਿ ਇੱਕ ਬੈਲੈਂਸ ਰਹਿੰਦਾ, ਮਤਲਬ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਹੁੰਦੀ। ਅੱਜ ਪ੍ਰੈਜ਼ੈਂਟ ਸਿਨੈਰੀਓ 'ਚ ਵੀ ਮੈਂ ਦੇਖ ਰਿਹਾ, ਡਾਇਸਪੋਰਾ ਦੇ ਉੱਤੇ ਫੋਕਸ ਕਰੀਏ ਤਾਂ ਕੁਝ ਮਸਲੇ ਸਾਡੇ ਸਾਹਮਣੇ ਆ ਜਾਂਦੇ ਆ। ਬੰਦੇ ਕੰਮ ਕਰ ਰਹੇ ਨੇ, ਸਾਰੇ ਜ਼ੋਰ ਲਾ ਰਹੇ ਨੇ, ਪਰ ਇੱਕ ਬੈਲੈਂਸ ਆ, ਇੱਕ ਅਪਰੋਚ ਉਹ ਆ ਜਿਹੜੀ ਇਹ ਗੱਲ ਕਹਿੰਦੀ ਆ ਕਿ ਸਿੱਖਾਂ ਨੇ ਜਿਹੜੀ ਪਾਤਸ਼ਾਹਤ ਸਥਾਪਿਤ ਕਰਨੀ ਆ ਉਹ ਸਿੱਖਾਂ ਨੂੰ ਗੁਰੂ ਨੇ ਦੇਣੀ ਆ। ਉਹਦੇ 'ਚ ਕਿਸੇ ਦੇ ਉੱਤੇ ਟੇਕ ਰੱਖਣੀ ਜਾਂ ਉਹ ਅਪਰੋਚ ਲੈਣੀ ਜਿਹੜੀ ਆ ਉਹ ਗਲਤ ਆ। ਅਤੇ ਇੱਕ ਜਿਹੜੀ ਦੂਜੀ ਧਿਰ ਆ ਉਹ ਇਹ ਗੱਲ ਕਰਦੀ ਆ ਕਿ ਜਿਹੜੀ ਸਪਿਰਿਚੁਅਲਿਟੀ ਆ ਉਹ ਡਿਫਰੈਂਟ ਆ, ਪਰ ਜਿਹੜਾ ਪੋਲੀਟੀਕਲ ਗੋਲ ਆ ਉਹ ਅਚੀਵ ਕਰਨ ਦੇ ਲਈ ਵੈਸਟ ਜਿਹੜਾ ਆ ਉਹੀ ਇੱਕੋ ਇੱਕ ਰਾਹ ਆ ਸਿੱਖਾਂ ਦੇ ਲਈ। ਤਾਂ ਉਹਦੇ 'ਚ ਪਿਛਲੇ ਕੁਛ ਦਿਨਾਂ 'ਚ ਵੀ ਕੁਛ ਵਿਵਾਦ ਸਾਹਮਣੇ ਆਏ ਅਤੇ ਜਿਨ੍ਹਾਂ ਦਾ ਇੱਕ ਵੱਡਾ ਖਤਰਾ ਆ ਜਿਹਨੂੰ ਸਟੇਟ ਯੂਜ਼ ਕਰ ਸਕਦੀ ਹੈ ਡਾਇਸਪੋਰਾ ਦੇ ਵਿੱਚ ਸਿੱਖਾਂ ਦੇ ਦਰਮਿਆਨ। ਤਾਂ ਇਹ ਚੀਜ਼ ਦੇ ਵਿੱਚ ਬੈਲੈਂਸ ਕਿਵੇਂ ਬਣਾਇਆ ਜਾਵੇ, ਉਹ ਕੀ ਅਪਰੋਚ ਹੋ ਸਕਦੀ ਹੈ ਕਿ ਪਿਛਲੇ ਸਮੇਂ 'ਚ ਵੀ ਅਸੀਂ ਦੇਖਿਆ ਕਿ ਇਹੋ ਜਿਹੀਆਂ ਪ੍ਰੋਬਲਮਸ ਨੇ ਸਟੇਟ ਨੂੰ ਇਨ ਰੋਡਸ ਬਣਾਉਣ ਦੀ ਥਾਂ ਦਿੱਤੀ ਆ, ਅਤੇ ਅੱਜ ਦੇ ਸਮੇਂ 'ਚ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਜਾਂ ਗੱਲਾਂ ਹੋ ਰਹੀਆਂ ਨੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ? ਦੇਖੋ, ਮੈਂ ਇਹਦੇ 'ਚ ਦੋਨੋਂ ਥਾਟਸ ਦੇ ਵਿੱਚ ਕਿ ਪਾਤਸ਼ਾਹੀ ਸਾਨੂੰ ਗੁਰੂ ਨੇ ਦਿੱਤੀ ਹੈ ਜਾਂ ਅਸੀਂ ਕਿਸੇ ਤੀਸਰੀ ਧਿਰ ਦੀ ਮਦਦ ਲੈਣੀ ਹੈ, ਮੈਂ ਇਹਦੇ 'ਚ ਕੋਈ ਕੰਟਰਾਡਿਕਸ਼ਨ ਨਹੀਂ ਦੇਖਦਾ। ਸਰ ਕਪੂਰ ਸਿੰਘ ਮੇਰੇ ਲਈ ਹਮੇਸ਼ਾ ਹੀ, ਮੈਂ ਜਦੋਂ 13 ਅਗਸਤ 1986 ਨੂੰ ਉਹਨਾਂ ਨੇ ਚੜ੍ਹਾਈ ਕੀਤੀ ਹੈ ਔਰ ਪਰਸੋਂ ਆਉਣ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਸੀ। ਉਹਨਾਂ ਨੇ 10ਵੇਂ ਪਾਤਸ਼ਾਹ ਦੇ ਬਹੁਤ ਸਾਰੇ ਵਾਕਿਆਤ ਨੂੰ ਮਾਡਰਨ ਲੈਵਲ ਦੇ ਉੱਤੇ ਸਮਝਦਿਆਂ ਇੰਟਰਪ੍ਰੇਟ ਕੀਤਾ। ਜਦੋਂ ਉਹ ਇਸ ਫਰਮਾਨ ਨੂੰ ਜਿਹੜੇ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦਿੱਤਾ ਹੈ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਇਹਨੂੰ ਉਹਨਾਂ ਨੇ ਇੰਟਰਪ੍ਰੇਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਤੁਹਾਨੂੰ ਰਾਜਸੀ ਤਾਕਤ ਦੇ ਲਈ ਕੋਈ ਕੰਸੈਸ਼ਨ ਮਿਲਦਾ ਹੈ ਉਹ ਦੁਸ਼ਮਣ ਦੀ ਮਜਬੂਰੀ ਵਸ ਮਿਲਦਾ। ਤੁਹਾਡੀ ਤਾਕਤ ਇੰਨੀ ਕਿ ਬਿਲਟ ਹੋ ਜਾਂਦੀ ਹੈ ਕਿ ਦੁਸ਼ਮਣ ਨੂੰ ਲੱਗਦਾ ਹੈ ਵੀ ਇਹਨੂੰ ਭਾਵੇਂ ਅਸੀਂ ਐਨਮੀ ਐਲਾਨਿਆ ਹੋਇਆ ਹੈ, ਇਹਨੂੰ ਕੰਸੈਸ਼ਨ ਦਈਏ। ਔਰ ਫਿਰ ਉਹ ਉਦਾਹਰਣ ਦਿੰਦੇ ਨੇ ਨਵਾਬੀ ਦੀ। ਹੁਣ ਜਿਹੜਾ ਡਾਈਕੋਟਮੀ ਅੱਜ ਕੁਛ ਮਾਮਲਿਆਂ 'ਚ ਨਜ਼ਰ ਆਉਂਦੀ ਹੈ, ਜਦੋਂ ਨਵਾਬੀ ਦੀ ਖਿਲਤ ਲੈ ਕੇ ਸਰ ਭਾਈ ਸੁਬੇਗ ਸਿੰਘ ਆਏ, ਹੁਣ ਉੱਥੇ ਸਿੱਖਾਂ ਦੇ ਦੋ ਜਿਹੜੇ ਬਣ ਗਏ, ਓਪਨ ਡਿਸਕਸ਼ਨ ਹੁੰਦੀ ਸੀ। ਇੱਕ ਨੇ ਕਿਹਾ ਜੀ ਕਿਮ ਲੇਵੇਂ ਨਵਾਬੀ, ਵੀ ਅਸੀਂ ਤਾਂ ਅਰਦਾਸ ਕੀਤੀ ਹੋਈ ਹੈ ਮੁਗਲੀਆ ਰਾਜ ਦੀ ਜੜ੍ਹ ਪੁੱਟਣੀ ਹੈ, ਉਹਨਾਂ ਦੀ ਭੇਜੀ ਨਵਾਬੀ ਤੁਸੀਂ ਕਿਵੇਂ ਲੈ ਰਹੇ ਹੋ? ਫਿਰ ਸੈਕਿੰਡ ਥਾਟ ਉਹਦੇ 'ਤੇ ਆਇਆ ਔਰ ਸਰ ਸਾਹਿਬ ਕਹਿੰਦੇ ਨੇ ਵੀ ਨਵਾਬੀ ਜਿਹੜੀ ਹੈ ਉਹ ਪੰਥ ਦੇ ਨਾਂ ਆਈ। ਸੋ ਪਹਿਲਾ ਜਿਹੜਾ ਲਾਹੌਰ ਦਰਬਾਰ ਜਾਂ ਮੁਗਲੀਆ ਹਕੂਮਤ ਦਾ ਨੈਰੇਟਿਵ ਸੀ, ਸਿੱਖਾਂ ਨੂੰ ਲਟੇਰੇ, ਰਾਜਨ, ਬਦਮਾਸ਼, ਜੋ ਵੀ ਉਹਨਾਂ ਦੇ ਲਫ਼ਜ਼ ਉਹਨਾਂ ਦੇ ਤੁਸੀਂ ਰਿਕਾਰਡ 'ਚ ਦੇਖਦੇ ਹੋ, ਉਹ ਪਹਿਲੀ ਵਾਰ ਬਦਲਿਆ ਕਿ ਉਹਨਾਂ ਨੇ ਸਾਨੂੰ ਐਜ਼ ਏ ਸਬ ਨੇਸ਼ਨ ਜਿਹੜਾ ਹੈ ਉਸ ਨੂੰ ਮੰਨ ਲਿਆ ਕਿ ਵੀ ਇਹ ਵਿਦਨ ਸਾਡੇ ਨਵਾਬੀ ਦੇ ਜਿਹੜਾ ਸਾਡੀ ਸੂਬੇਦਾਰੀ ਹੈ ਇਹ ਸਬ ਨੇਸ਼ਨ ਹੈ। ਉਹਨਾਂ ਨੇ ਕਿਹਾ ਵੀ ਇਹ ਪਹਿਲੀ ਵੱਡੀ ਗੱਲ ਸੀ ਔਰ ਸਿੱਖਾਂ ਨੇ ਵੀ ਇਹਨੂੰ ਵਿਚਾਰ ਕਰਕੇ ਓਨ ਕਰ ਲਿਆ ਕਿ ਭਾਈ ਠੀਕ ਹੈ ਸਾਨੂੰ ਰੈਕਗਨੀਸ਼ਨ ਮਿਲੀ। ਫਿਰ ਜੇ ਅਸੀਂ ਦੂਸਰੀਆਂ ਉਦਾਹਰਨਾਂ ਦੇਖੀਏ ਕਿ ਵੀ ਅਸੀਂ ਮਰਾਠਿਆਂ ਦੇ ਨਾਲ 2 ਸਾਲ ਮਰਾਠੇ ਪੰਜਾਬ 'ਚ ਰਹੇ ਆ ਕੇ, ਹੁਣ ਜਦੋਂ ਪਾਣੀਪਤ ਦੀ ਲੜਾਈ ਹੁੰਦੀ ਹੈ ਅਬਦਾਲੀ ਔਰ ਮਰਾਠਿਆਂ ਦੇ ਵਿਚਾਲੇ, ਸਿੱਖ ਬੇਸ਼ੱਕ ਮਰਾਠਿਆਂ ਦੇ ਸਰਦਾਰ ਨੇ ਅਕਾਲ ਦਰਬਾਰ ਸਾਹਿਬ ਦੀ ਮੁੜ ਸਿਰਜਣਾ 'ਚ ਵੀ ਪੈਸੇ ਦਿੱਤੇ ਸੀ, ਦੂਜਾ ਵੀ ਉਹਨੂੰ, ਸਿੱਖ ਨਿਊਟਰਲ ਹੋ ਗਏ। ਉਹਨਾਂ ਨੂੰ ਸੀ ਇਹ ਵੀ ਦੋਨੋਂ ਤਾਕਤਾਂ ਅਫਗਾਨ ਪੰਜਾਬ ਨੂੰ ਆਪਣਾ ਸੂਬਾ ਬਣਾਉਣਾ ਚਾਹੁੰਦੇ ਨੇ, ਮਰਾਠੇ ਆ ਕੇ ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ, 2 ਸਾਲ ਪੰਜਾਬ 'ਚ ਹੋ ਰਹੇ, ਰੋਹਤਾਸ ਤੱਕ ਗਏ। ਉਹਨਾਂ ਕਿਹਾ ਇਹਨਾਂ 'ਚੋਂ ਮਰ ਲੈਣ ਦਿਓ, ਇੱਕ ਧਿਰ ਜਾਏਗੀ ਦੂਜੀ ਨਾਲ ਅਸੀਂ ਨਿਬੜ ਲਾਂਗੇ। ਮਰਾਠਿਆਂ ਦਾ ਲੱਕ ਤੋੜਿਆ ਔਰ ਫਿਰ ਸਿੱਖਾਂ ਨੇ ਅਫਗਾਨਾਂ ਦੇ ਨਾਲ ਨਿਬੜੇ। ਸੋ ਮੈਂ ਇਹ ਸਮਝਦਾ ਵੀ ਇਹ ਕੰਟਰਾਡਿਕਸ਼ਨ ਨਹੀਂ ਹੈ। ਨਵਾਬੀ ਲੈ ਕੇ ਵੀ ਸਿੱਖਾਂ ਨੇ ਜਵਾਬ ਇਹ ਹੀ ਦਿੱਤਾ ਸੀ ਵੀ ਅਸੀਂ ਛੱਡਿਆ ਨਹੀਂ ਹੈ ਆਪਣਾ ਦਾਵਾ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਬਾਹਰ ਜਿਹੜਾ ਵਿਵਾਦ ਦੀ ਤੁਸੀਂ ਗੱਲ ਕੀਤੀ ਹੈ, ਇਹ ਕਿਤੇ ਨਾ ਕਿਤੇ ਆਊਟ ਆਫ ਇਨਸਿਕਿਉਰਿਟੀ ਹੈ, ਆਊਟ ਆਫ ਜੈਲਸੀ ਵੀ ਹੈ। ਮੈਂ ਸਮਝਦਾ ਹਾਂ ਵੀ ਜਿਹੜੇ ਮੀਰੀ ਪੀਰੀ ਦੇ ਕਾਨਸੈਪਟ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਕਿ ਮੀਰੀ ਤੱਕ ਪਹੁੰਚਣ ਦੇ ਲਈ ਤੁਹਾਨੂੰ ਸਮਝੌਤੇ ਵੀ ਕਰਨੇ ਪੈਣੇ ਨੇ, ਕਈ ਵਾਰ ਇੱਕ ਸਟੈਪ ਬੈਕ ਪੋਜੀਸ਼ਨ ਵੀ ਲੈਣੀ। ਜੇ ਉਹ ਅਸੀਂ ਫਲੈਕਸੀਬਿਲਿਟੀ ਨਹੀਂ ਦਿਆਂਗੇ
ਤੇ ਫਿਰ ਜਿਵੇਂ ਤੁਸੀਂ ਜੁਝਾਰੂ ਲਹਿਰ 10 ਸਾਲ ਦੀ ਤੋਂ ਬਾਅਦ ਇੱਕਦਮ ਗੈਪ ਆਇਆ। ਸੋ ਇਹ ਡਾਇਸਪੋਰਾ ਸਿੱਖਾਂ ਨੂੰ ਵੀ ਸਮਝਣਾ ਹੋਏਗਾ। ਔਰ ਅੱਜ ਵੀ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਕੁਝ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਦੇਖਣਾ ਹੋਏਗਾ ਕਿ ਸਾਡੇ ਵੱਡੇ ਇੰਟਰਸਟ ਕੀ ਨੇ। ਠੀਕ ਹੈ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਕਿ ਤੁਹਾਨੂੰ ਸਿਚੁਏਸ਼ਨਸ ਜਿਹੜੀਆਂ ਨੇ ਜਿਹੜੀ ਮੀਰੀ ਆ ਉਹਦੇ ਲਈ ਤੁਹਾਨੂੰ ਇੱਕ ਅਪਰੋਚ ਲੈਣੀ ਪੈਂਦੀ ਹੈ ਕਿ ਕੀ ਕੰਸੈਸ਼ਨਸ ਮਿਲ ਸਕਦੀਆਂ ਨੇ, ਕੀ ਅਪਰੋਚ ਤੁਸੀਂ ਲੈਣੀ ਆ। ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇੰਡੀਆ ਇਸ ਟਾਈਮ ਇਹ ਨਜ਼ਰ ਆ ਰਿਹਾ ਕਿ ਕਿਸੇ ਕੜਿੱਕੀ 'ਚ ਫਸ ਰਿਹਾ ਆ, ਅਤੇ ਇਹ ਸੰਭਾਵਨਾਵਾਂ ਵੀ ਬਣ ਸਕਦੀਆਂ ਨੇ ਕਿ ਲਾਹੌਰ ਦਰਬਾਰ ਵਾਂਗ ਇੰਡੀਆ ਵੀ ਕਿਸੇ ਸਮੇਂ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕਰੇ। ਜੀ ਐਗਜ਼ੈਕਟਲੀ। ਅਤੇ ਸਿੱਖ ਇੱਕ ਪਾਸੇ ਪਾਕਿਸਤਾਨ, ਉਹ ਵੀ ਸੋਵਰਨ ਸਟੇਟ ਆ, ਇੱਕ ਪਾਸੇ ਇੰਡੀਆ, ਉਹ ਹਿੰਦੂ ਸਟੇਟ, ਮੁਸਲਿਮ ਸਟੇਟ, ਉਹਦੇ ਵਿਚਾਲੇ ਸਿੱਖ ਬੈਠੇ ਆ। ਅਤੇ ਜੇ ਇਹੋ ਜਿਹੀ ਸੰਭਾਵਨਾ ਬਣਦੀ ਆ ਇਸ ਟਾਈਮ ਸਿਨੈਰੀਓ 'ਚ, ਜਦੋਂ ਸਿੱਖ 1984 ਤੋਂ ਬਾਅਦ ਅੱਜ ਤੱਕ ਖਾਲਿਸਤਾਨ ਦਾ ਇੰਨਾ ਸੰਘਰਸ਼ ਲੜ ਆਏ ਆ, ਅਤੇ ਕੀ ਅਪਰੋਚ ਸਿੱਖਾਂ ਨੂੰ ਲੈਣੀ ਚਾਹੀਦੀ ਆ? ਮਤਲਬ ਇਹ ਮੈਂ ਤੁਹਾਨੂੰ ਸਵਾਲ ਤਾਂ ਕੀਤਾ ਅਮਰੀਕਾ ਦੇ ਦੀ ਸ਼ਮੂਲੀਅਤ ਨੂੰ ਲੈ ਕੇ, ਜਾਂ ਅਮਰੀਕਾ ਸਿੱਖਾਂ ਰਾਜ ਤੋਂ ਬਾਅਦ, ਪਰ ਜੇ ਇੰਡੀਆ ਵੀ ਆਫਰ ਕਰਦਾ ਆ ਸਿੱਖਾਂ ਨੂੰ, ਤਾਂ ਕੀ ਸਿੱਖ ਜਿਹੜਾ ਆ ਡਾਇਸਪੋਰਾ ਸਿੱਖ ਉਹ ਵੀ ਇਸ ਗੱਲ ਲਈ ਤਿਆਰ ਹੋਣਗੇ ਕਿ ਕੋਈ ਗੱਲਬਾਤ ਜਿਹੜੀ ਆ ਜਾਂ ਚੈਨਲ ਆ ਜਿਹੜੇ ਉਹ ਖੋਲ੍ਹੇ ਜਾ ਸਕਦੇ ਆ, ਅਤੇ ਉਹਨਾਂ ਦੀਆਂ ਕੀ ਲਾਈਨਸ ਜਾਂ ਲਿਮਿਟੇਸ਼ਨਸ ਕੀ ਹੋਣੀਆਂ ਚਾਹੀਦੀਆਂ? ਦੇਖੋ, ਸਾਡੇ ਸਾਹਮਣੇ ਜੰਮੂ ਕਸ਼ਮੀਰ ਦੀ ਉਦਾਹਰਣ ਹੈ। ਜੇ ਤੁਸੀਂ ਅਕਾਲੀ ਦਲ ਜਦੋਂ ਦੋ ਟੁੱਟੇ, ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਦਾ ਸਿੱਖ ਹੋਮਲੈਂਡ ਦਾ ਮਤਾ ਨਲਵਾ ਕਾਨਫਰੰਸ ਲੁਧਿਆਣੇ 'ਚ ਹੋਈ, ਉਹਦੇ 'ਚ ਸਰ ਕਪੂਰ ਸਿੰਘ ਦਾ ਲਿਖਿਆ ਜਸਟਿਸ ਗੁਰਨਾਮ ਸਿੰਘ ਨੇ ਪੇਸ਼ ਕੀਤਾ ਸੀ। ਔਰ ਉਹਦੇ 'ਚ ਇੱਕ ਮੰਗ ਕਈ ਵਾਰ ਇਹ ਅਕਾਲੀ ਲੀਡਰਸ਼ਿਪ ਵੀ ਕਰਦੀ ਸੀ ਕਿ ਪੰਜਾਬ ਨੂੰ ਆਰਟੀਕਲ 370 ਦਿੱਤਾ ਜਾਏ, ਨਹੀਂ ਜਾਂ ਸਾਡਾ ਸਟੇਟਸ 370 ਵਾਂਗ ਹੋਏ, ਕਿਉਂਕਿ ਜੰਮੂ ਕਸ਼ਮੀਰ ਦਾ ਝੰਡਾ ਵੀ ਅੱਡ ਸੀ 370 ਦੇ ਥੱਲੇ। 35A ਨਾਲ ਜੋੜ ਕੇ ਉੱਥੇ ਕੋਈ ਜ਼ਮੀਨ ਵੀ ਨਹੀਂ ਸੀ ਖਰੀਦ ਸਕਦਾ। ਉਹਨਾਂ ਦਾ ਨੈਸ਼ਨਲ ਐਂਥਮ ਵੀ ਸੀ, ਉਹਨਾਂ ਦੀ ਆਪਣੀ ਕੰਸਟੀਟਿਊਐਂਟ ਅਸੈਂਬਲੀ ਸੀ, ਔਰ ਕੋਈ ਵੀ ਸੈਂਟਰ ਦਾ ਲਾਅ ਆਟੋਮੈਟਿਕਲੀ ਜੰਮੂ ਕਸ਼ਮੀਰ 'ਤੇ ਲਾਗੂ ਨਹੀਂ ਸੀ ਹੁੰਦਾ ਜਦੋਂ ਤੱਕ ਜੰਮੂ ਕਸ਼ਮੀਰ ਦੀ ਅਸੈਂਬਲੀ ਨਾ ਕਰੇ। ਉਹਦਾ ਕੀ ਹਾਲ ਕਰਤਾ ਹੈ, ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ। ਸੋ ਔਰ ਜਿਹੜਾ ਓਰੀਜਨਲ ਕਾਨਸਟੀਟਿਊਸ਼ਨ, ਬਾਕੀ ਤਾਂ 115 ਅਮੈਂਡਮੈਂਟਸ ਹੋਈਆਂ ਇੰਡੀਅਨ ਕਾਨਸਟੀਟਿਊਸ਼ਨ 'ਚ, ਆਰਟੀਕਲ 370 ਜਿਹੜਾ ਮੁੱਢਲਾ ਡਰਾਫਟ ਸੀ ਇੰਡੀਅਨ ਕਾਨਸਟੀਟਿਊਸ਼ਨ ਦਾ, ਜਿਹੜਾ 26 ਜਨਵਰੀ 1950 ਨੂੰ ਲਾਗੂ, ਉਹਦਾ ਹਿੱਸਾ ਸੀ। ਅਤੇ ਜੇ ਉਸ ਸਾਰੇ ਨੂੰ ਉਹਨਾਂ ਦਾ ਇਹ ਹਾਲ ਕਰ ਦਿੱਤਾ ਹੈ, ਅੱਜ ਇਹ ਸਭ ਤੋਂ ਅਹਿਮ ਕਾਰਨਾ ਸਟੈਪ ਹੋਏਗਾ ਜੇ ਸਿੱਖ ਲੀਡਰਸ਼ਿਪ ਇੰਡੀਆ ਦੇ ਉੱਤੇ ਯਕੀਨ ਕਰਕੇ ਕਹੇ ਕਿ ਜੀ ਇਹਨਾਂ ਦਾ ਫਲਾਣਾ ਅਤੇ ਇਹਨਾਂ ਦਾ ਉਹ ਅਤੇ 3 ਮਹਿਕਮੇ ਰੱਖ ਲਓ। ਨੋ, ਕੋਈ ਬਿਲਕੁਲ ਕੋਈ ਗੱਲ ਨਹੀਂ ਹੈ। ਹੁਣ ਮੈਂ ਸਮਝਦਾ ਵੀ ਸਾਡਾ ਇਸ ਨੁਕਤੇ ਦੇ ਉੱਤੇ ਹੀ ਫੋਕਸ ਰਹਿਣਾ ਚਾਹੀਦਾ। ਔਰ ਤੁਸੀਂ ਬਿਲਕੁਲ ਠੀਕ ਕਿਹਾ, ਮੈਂ ਸਮਝਦਾ ਵੀ ਅਮਰੀਕਾ ਜਾਂ ਦੂਜੇ ਤਾਂ ਕਦੋਂ ਇੰਟਰਵੀਨ, ਬਹੁਤ ਜਲਦੀ ਇਹ ਵਾਪਰ ਸਕਦਾ ਹੈ। ਔਰ ਉਸ ਕਿਸਮ ਦੇ ਜਿਹੜੇ ਜ਼ਰ ਖਰੀਦ ਜਿਹੇ ਲੋਕ ਨੇ, ਉਹਨਾਂ ਦੇ ਜਿਹੜੇ ਟਾਊਟ ਕਿਸਮ ਦੇ, ਉਹਨਾਂ ਰਾਹੀਂ ਉਹ ਇਸ ਕਿਸਮ ਦਾ ਡਰਾਮਾ ਵੀ ਕਰ ਸਕਦੇ ਨੇ। ਇਸ ਤੋਂ ਸਾਨੂੰ ਬਹੁਤ ਕੌਸ਼ੀਅਸ ਹੋਣ ਦੀ ਲੋੜ ਹੈ, ਔਰ ਕਿਸੇ ਲੈਵਲ ਦੇ ਉੱਤੇ ਵੀ ਉਹਨਾਂ ਦੇ ਨਾਲ ਕੋਈ ਸਾਡੀ ਗੱਲਬਾਤ ਜਾਂ ਕੋਈ ਇਤਬਾਰ ਕਰਨ ਦੀ ਕੋਈ ਗੱਲ ਨਹੀਂ। ਬਿਲਕੁਲ। ਆਖਰੀ ਸਵਾਲ ਆ ਮੇਰਾ ਡਾਕਟਰ ਸਾਹਿਬ, ਸਿੱਖ ਲੈਵਰੇਜ ਦੀ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਨੈਗੋਸ਼ੀਏਸ਼ਨ ਟੇਬਲ 'ਤੇ ਜਾਂਦੇ ਹੋ ਤਾਂ ਉੱਥੇ ਗੱਲ ਲੈਵਰੇਜ 'ਤੇ ਆ ਜਾਂਦੀ ਆ ਕਿ ਕਿਹੜੀ ਧਿਰ ਦੇ ਕੋਲ ਕਿਸ ਗੱਲ ਦੇ ਵਿੱਚ ਲੈਵਰੇਜ ਆ, ਉਹਦੀ ਜ਼ਿਆਦਾ ਗੱਲ ਮੰਨੀ ਜਾਂਦੀ ਆ। ਤਾਂ ਜੀਓਪੋਲੀਟੀਕਲ ਸ਼ਿਫਟ ਦੇ ਵਿੱਚ ਉੱਥੇ ਕਈ ਧਿਰਾਂ ਨੇ, ਆਪਾਂ ਇੰਡੀਆ ਨੂੰ ਬਾਹਰ ਵੀ ਕਰ ਦਈਏ, ਤਾਂ ਸਿੱਖਾਂ ਦੇ ਕੋਲ ਕਿਹੜੇ ਫੈਕਟਰ ਨੇ ਸਾਊਥ ਏਸ਼ੀਆ ਦੇ ਵਿੱਚ ਜਿਨ੍ਹਾਂ ਦੇ ਉੱਤੇ ਕੰਮ ਕਰਕੇ ਸਿੱਖ ਆਪਣੀ ਲੈਵਰੇਜ ਨੂੰ ਇਹ ਸਾਰੇ ਨਵੇਂ ਵਰਲਡ ਆਰਡਰ ਦੇ ਵਿੱਚ ਵਧਾ ਸਕਦੇ ਆ ਜਾਂ ਮਜ਼ਬੂਤ ਕਰ ਸਕਦੇ ਆ? ਦੇਖੋ, ਪੰਜਾਬ ਦੇ ਵਿੱਚ ਤਾਂ ਜਿਵੇਂ ਤੁਸੀਂ ਆਪਣੀ ਪ੍ਰੈਜੈਂਟੇਸ਼ਨ 'ਚ ਬਹੁਤ ਦੋ ਖੂਬਸੂਰਤ ਗੱਲਾਂ ਕਹੀਆਂ, ਔਰ ਮੈਂ ਹਮੇਸ਼ਾ ਇਹ ਮੰਨ ਕੇ ਤੁਰਦਾ ਪੰਜਾਬ ਬਾਰੇ। ਹਾਲਾਂਕਿ ਸਾਡਾ ਇੱਕ ਤਬਕਾ ਜਦੋਂ 1995 ਤੋਂ ਬਾਅਦ 97-98 'ਚ ਜਾਂਦੇ ਸੀ ਅਤੇ ਉਹ ਕਹਿੰਦੇ ਸੀ ਜੀ ਕਿ ਦੇਖੋ ਪੰਜਾਬ 'ਚ ਤਾਂ ਤੁਹਾਨੂੰ ਪਿੰਡਾਂ 'ਚ 5 ਅੰਮ੍ਰਿਤਧਾਰੀ ਸਿੱਖ ਨਹੀਂ ਮਿਲਦੇ, ਅੰਮ੍ਰਿਤ ਛਕਾਉਣਾ ਹੋਏ ਤਾਂ ਉਹ ਨਹੀਂ ਹੋਣਗੇ, ਇੱਥੇ ਐਵੇਂ ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰਦੇ, ਉੱਥੇ ਕੋਈ ਨਹੀਂ ਚਾਹੁੰਦਾ। ਉਹੀ ਤਬਕਾ ਜਦੋਂ 93 ਤੋਂ ਪਹਿਲਾਂ 91, 92 ਜਾਂਦੇ ਸੀ, ਉਹ ਕਹਿੰਦੇ ਸੀ ਉੱਥੇ ਤਾਂ ਸਿਰਫ ਐਲਾਨ ਹੋਣਾ ਹੀ ਬਾਕੀ ਹੈ, ਬਾਕੀ ਤਾਂ ਜਿਹੜੇ ਨੇ ਉੱਥੇ ਕੋਈ ਵੀ ਜਿਹੜਾ ਉਹ ਸਾਰੇ ਹੀ ਕੇਸਰੀ ਝੰਡੇ ਨੇ, ਕੇਸਰੀ ਦਸਤਾਰਾਂ ਨੇ, ਕੇਸਰੀ ਚੁੰਨੀਆਂ ਨੇ। ਸਾਨੂੰ ਪਹਿਲੀ ਸਟੇਜ 'ਤੇ ਵੀ ਪਤਾ ਸੀ ਵੀ ਇਵੇਂ ਨਹੀਂ ਹੋਣਾ, ਦੂਜੀ 'ਤੇ ਵੀ ਪਤਾ ਸੀ ਵੀ ਇਵੇਂ ਨਹੀਂ ਹੈ। ਔਰ ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿ ਜਿਹੜੀ ਲੀਵਰੇਜ ਦਾ ਕੰਮ ਹੈ ਜ਼ਿਆਦਾ ਹੁਣ ਡਾਇਸਪੋਰਾ ਸਿੱਖਾਂ ਦੇ ਉੱਤੇ ਹੈ। ਪੰਜਾਬ ਦੀ ਧਰਤੀ 'ਤੇ ਸਤਿਗੁਰਾਂ ਦੀ ਇੰਨੀ ਕੁ ਕਮਾਈ ਹੈ, ਸ਼ਹੀਦ ਸਿੰਘਾਂ ਸਿੰਘਣੀਆਂ ਦਾ ਡੁੱਲਿਆ ਖੂਨ ਹੈ,
ਉਹ ਆਲਵੇਜ਼ ਰੈਡੀ ਨੇ। ਔਰ ਇਸ ਦੇ ਉੱਤੇ ਸਰ ਕਪੂਰ ਸਿੰਘ ਹੋਰਾਂ ਦੀ ਮੈਂ ਕੋਟ ਇੱਕ ਦੇਣੀ ਚਾਹਾਂਗਾ। ਉਹਨਾਂ ਨੇ ਇੱਕ ਵਾਰ ਕਿਹਾ ਕਿ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਉਹਦੀ ਟਿਊਨਿੰਗ ਹੁੰਦੀ ਹੈ। ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10 ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਠੀਕ ਨੋਟ 'ਤੇ ਉਂਗਲ ਰੱਖਣ ਦੀ ਲੋੜ ਹੈ, ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀ ਹੈ। ਔਰ ਅਸੀਂ ਇਸ ਕਰੰਟ ਪੀਰੀਅਡ ਫਾਰਮਰ ਮੂਵਮੈਂਟ ਤੋਂ ਲੈਂਡ ਪੂਲਿੰਗ ਪਾਲਿਸੀ ਤੱਕ ਵਾਪਸ ਲੈਣ ਦੀ ਗੱਲ ਦੇਖਿਆ। ਪੰਜਾਬ ਤਿਆਰ ਹੈ ਆਲਵੇਜ਼। ਉਹ ਸਤਿਗੁਰਾਂ ਨੇ ਉਸ ਧਰਤੀ ਦਾ ਖਮੀਰ ਬਦਲਿਆ ਹੋਇਆ। ਹਾਂ, ਜਿਹੜੀ ਲੀਵਰੇਜ ਦੀ ਗੱਲ ਹੈ, ਮੈਂ ਸਮਝਦਾ ਵੀ ਸਾਡੀਆਂ ਡਾਇਸਪੋਰਾ ਦੀਆਂ ਸਿੱਖ ਜਥੇਬੰਦੀਆਂ ਨੂੰ ਇਸ ਮੁੱਦੇ ਦੇ ਉੱਤੇ ਅੱਜ ਦੀ ਪ੍ਰੈਜੈਂਟੇਸ਼ਨ 'ਚ ਵੀ ਡਿਕਸੀ ਗੁਰਦੁਆਰਾ ਸਾਹਿਬ 'ਚ ਮੈਂ ਕਿਹਾ ਸੀ ਕਿ ਅਮਰੀਕਨਾਂ ਦੀ ਇੱਕ ਐਕਸਪ੍ਰੈਸ਼ਨ ਹੈ, ਵੀ ਐਗਰੀ ਟੂ ਡਿਸਐਗਰੀ। ਕੁਛ ਚੀਜ਼ਾਂ ਜਿਹੜੀਆਂ ਨੇ ਉਹ ਧਾਰਮਿਕ ਮਰਿਆਦਾ ਦਾ ਇਸ਼ੂ ਵੀ ਹੁੰਦਾ ਹੈ। ਕਈ ਵਾਰ ਕੁਛ ਦਾ ਰੋਲ ਬੀਤੇ 'ਚ ਕੀ ਰਿਹਾ, ਸਾਨੂੰ ਲੱਗਾ ਵੀ ਇਹ ਕੱਚਾ ਹੈ, ਇਹ ਦੂਜਾ ਹੈ। ਮੈਂ ਕਈ ਵਾਰੀ ਜੋਕਿੰਗਲੀ ਇਹ ਵੀ ਕਹਿੰਦਾ ਵੀ ਅਸੀਂ 90s 'ਚ ਜਦੋਂ ਕਿਸੇ ਨੂੰ ਪਰਖਦੇ ਸੀ ਤਾਂ ਅਸੀਂ ਕਹਿੰਦੇ ਸੀ ਕਿ ਇਹ ਬਲੈਕ ਹੈ, ਇਹ ਵਾਈਟ ਹੈ, ਮਤਲਬ ਇਹ ਬਿਲਕੁਲ ਕਲੀਨ ਹੈ। ਹੁਣ ਜਦੋਂ ਕੋਈ ਕਰਦਾ ਸਾਨੂੰ ਲੱਗਦਾ ਵੀ ਇਹਨੇ ਆਪਣੀ ਪੋਜੀਸ਼ਨ ਕਿਤੇ ਨਾ ਕਿਤੇ ਕੰਪਰੋਮਾਈਜ਼ ਕੀਤੀ ਹੋਈ ਹੈ। ਪਰ ਮੈਂ ਕਿਹਾ ਵੀ ਹੁਣ ਵਾਹ ਸਾਡਾ ਬਹੁਤਾ ਡੱਬ ਖੜੱਬਿਆਂ ਨਾਲ ਹੀ ਹੈ, ਬਹੁਤ ਕਲੀਨ ਬਲੈਕ ਐਂਡ ਵਾਈਟ। ਉਹ ਤੁਹਾਨੂੰ ਬਹੁਤ ਬਲੈਕ ਤਾਂ ਨਜ਼ਰ ਆ ਜਾਣਗੇ, ਲੇਕਿਨ ਸੋ ਉਹਨਾਂ ਸਾਰਿਆਂ ਨੂੰ ਵੀ ਸਾਨੂੰ ਇਸ ਲੈਵਲ 'ਤੇ ਦੇਖਣਾ ਹੋਏਗਾ। ਹੁਣ ਜਿਵੇਂ 12 ਮਿਸਲਾਂ ਦੇ ਵੇਲੇ ਪਟਿਆਲਾ ਵਾਲੀ ਮਿਸਲ, ਇਹ ਹਮੇਸ਼ਾ ਹੀ ਜਿਹੜੀ ਇਹਨਾਂ ਦਾ ਰੋਲ ਨੈਗੇਟਿਵ ਹੀ ਰਿਹਾ। ਸਰਬੱਤ ਖਾਲਸਾ 'ਚ ਵੀ 11 ਮਿਸਲਾਂ ਹੀ ਆਉਂਦੀਆਂ ਸੀ, ਪਰ ਇਹਨਾਂ ਨੂੰ ਫਿਰ ਵੀ ਨਾਲ ਉਹ ਜੋੜ ਕੇ ਰੱਖਦੇ ਸੀ। ਹਾਲਾਂ ਇਹਨਾਂ ਦਾ ਆਲਾ ਸਿੰਘ ਰਾਜੇ ਦਾ ਖਿਤਾਬ ਅਬਦਾਲੀ ਨੇ ਦਿੱਤਾ ਹੋਇਆ ਸੀ। ਉਹਨਾਂ ਦੇ ਜਿਹੜਾ ਪਰਸ਼ੀਅਨ ਕੋਰਟ ਹੈ ਅਫਗਾਨਿਸਤਾਨ ਦਾ, ਉਹਦੇ 'ਚ ਲਿਖਿਆ ਹੋਇਆ ਆਲਾ ਜੱਟ ਹਜ਼ੂਰ ਦੀ ਸ਼ਰਨ ਆਇਆ ਜੀ, ਰਾਜੇ ਦਾ ਖਿਤਾਬ। ਅਜੇ ਵੀ ਹਰਾ ਰੰਗ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਔਰ ਇਹ 1930 ਤੱਕ ਜਦੋਂ ਇਹਨਾਂ ਦੀ ਕੋਰੋਨੇਸ਼ਨ ਹੁੰਦੀ ਸੀ ਕਿਸੇ ਦੀ ਵੀ, ਜਿਵੇਂ ਭੁਪਿੰਦਰ ਸਿੰਘ ਤੋਂ ਬਾਅਦ ਯਾਦਵਿੰਦਰ ਸਿੰਘ ਦੀ ਹੋਈ, ਅਤੇ ਇਹ ਸਿੱਕਾ ਜਿਹਦੇ 'ਤੇ ਅਬਦਾਲੀ ਦੀ ਫੋਟੋ ਹੈ, ਇਹਨਾਂ ਦੇ ਕੋਇਨ ਹੁੰਦਾ ਸੀ ਇਹਨਾਂ ਦੇ। ਲੇਕਿਨ ਇਸ ਸਭ ਦੇ ਬਾਵਜੂਦ ਵੀ ਉਹਨਾਂ ਔਰ ਵੱਡੇ ਘੱਲੂਘਾਰੇ ਵੇਲੇ ਇਹਨਾਂ ਦਾ ਕੀ ਰੋਲ ਸੀ, ਇਹ ਸਭ ਦੇ ਬਾਵਜੂਦ ਵੀ ਉਹਨਾਂ ਨੇ ਸਿੱਖਾਂ ਨੇ ਐਟ ਟਾਈਮਸ ਉਹ ਕੂਲ ਡਾਊਨ ਹੀ ਰਹਿੰਦੇ ਸੀ। ਸੋ ਮੈਂ ਕਈ ਵਾਰ ਇਹ ਦੇਖਦਾ ਵੀ ਸਾਨੂੰ ਵੀ ਜਿਹੜਾ ਸਾਡਾ ਪੋਲਿਸੀ ਲਾਈਨ ਹੈ ਡਾਇਸਪੋਰਾ 'ਚ, ਇਸ ਵੇਲੇ ਵੱਡਾ ਰੋਲ ਡਾਇਸਪੋਰਾ ਦਾ ਹੋਏਗਾ। ਪੰਜਾਬ ਹਮੇਸ਼ਾ ਹੀ ਲੜਨ ਲਈ ਤਿਆਰ ਹੈ। ਸਿੱਖ ਕੌਮ ਨੂੰ ਠੀਕ ਕਾਲ ਚਾਹੀਦੀ ਹੈ, ਠੀਕ ਕ੍ਰੈਡੀਬਲ ਲੀਡਰਸ਼ਿਪ ਚਾਹੀਦੀ ਹੈ। ਸੋ ਸਾਨੂੰ ਆਪਣੇ ਲੈਵਲ ਦੇ ਉੱਤੇ ਪੋਲੀਟੀਕਲੀ, ਔਰ ਮੈਂ ਕੈਨੇਡਾ ਦੀ ਧਰਤੀ ਤੋਂ ਮੈਂ ਸਮਝਦਾ ਵੀ ਜਗਮੀਤ ਸਿੰਘ ਛੋਟਾ ਨਾਂ ਨਹੀਂ ਹੈ। ਜਸਟਿਨ ਟਰੂਡੋ ਨੇ ਬਹੁਤ ਵੱਡਾ ਕੰਮ ਕੀਤਾ, ਪਰ ਬਹੁਤ ਵਾਰ ਜਿਹੜੀਆਂ ਪੈੜਾਂ ਹੁੰਦੀਆਂ ਨੇ, ਜੇ ਤੁਸੀਂ ਬਹੁਤ ਛੋਟੇ ਛੋਟੇ ਨੁਕਤਿਆਂ 'ਤੇ ਕਿਸੇ ਨੂੰ ਕ੍ਰਿਟਿਸਿਜ਼ਮ ਦਾ ਸ਼ਿਕਾਰ ਬਣਾਓ, ਹਰ ਕੋਈ ਉਸ ਲੈਵਲ 'ਤੇ ਨਹੀਂ ਹੈ, ਹੈ ਨਾ। ਸੋ ਇਹ ਸਾਰੇ ਹੀ ਸਟੈਪ ਨੇ ਜਿਹੜੇ ਲੀਵਰੇਜ ਲਈ ਜ਼ਰੂਰੀ ਨੇ ਪੋਲੀਟੀਕਲ ਸਿਸਟਮ 'ਚ ਹੋਣਾ। ਬੱਚਿਆਂ ਨੂੰ ਕੋਈ ਜਰਨਲਿਜ਼ਮ, ਕੋਈ ਲਾਅ, ਕੋਈ ਦੂਜੇ ਜਿਹੜੇ ਨੇ ਉਹਨਾਂ 'ਚ ਹੁਣ ਜਿਵੇਂ ਨਿਊਯਾਰਕ ਦੇ ਵਿੱਚ ਕਾਂਗਰਸਮੈਨ ਸਵਾਸੀ ਹੈ, ਉਹਨਾਂ ਦੇ ਆਫਿਸ 'ਚ ਬੀਬੀ ਤੇਜ ਕਿਰਨ ਕੌਰ ਕੰਮ ਕਰਦੀ ਹੈ। ਉਹਨੇ ਪਾਕਿਸਤਾਨ ਗੌਰਮੈਂਟ ਨੇ ਉਹਨੂੰ ਸੱਦਿਆ ਕਾਂਗਰਸਮੈਨ ਨੂੰ ਵੀ ਤੁਸੀਂ ਆਇਓ, ਪਾਕਿਸਤਾਨ ਦੀ ਵਪਾਰ ਇਹ ਉਹ। ਬੀਬੀ ਨੇ ਯਕੀਨੀ ਬਣਾਇਆ ਵੀ ਜੇ ਜਾਣਾ ਤਾਂ ਕਰਤਾਰਪੁਰ ਸਾਹਿਬ ਜ਼ਰੂਰ ਜਾਣਾ, ਐਂਡ ਹੀ ਵੈਂਟ ਦੇਅਰ। ਉੱਥੋਂ ਉਹਨੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਾਰੇ ਹੀ ਸਾਡੇ ਨੁਕਤੇ ਨੇ ਜਿੱਥੇ ਅਸੀਂ ਆਪਣੇ ਘਰਾਂ 'ਚੋਂ ਵੀ ਆਪਣੇ ਬੱਚਿਆਂ ਨੂੰ ਵੈਲ ਇਕਵਿਪ ਕਰੀਏ ਵਿਦ ਦਾ ਇਨਫੋਰਮੇਸ਼ਨ, ਐਂਡ ਜਥੇਬੰਦਕ ਲੈਵਲ 'ਤੇ ਕ੍ਰਾਸ ਪਰਪਸ ਦੇ ਉੱਤੇ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ। ਬਿਲਕੁਲ ਡਾਕਟਰ ਸਾਹਿਬ, ਮੇਰੇ ਸਵਾਲ ਇੰਨੇ ਹੀ ਸੀ। ਮੈਂ ਚਾਹੁੰਦਾ ਸੀ ਵੀ ਇਹ 4-5 ਸਵਾਲ ਸੀ ਜਿਹੜੇ ਮੈਂ ਕਰਨੇ ਸੀ, ਤੇ ਮੈਂ ਬੇਨਤੀ ਨਹੀਂ, ਆਵਾਜ਼ੇ ਖਲਕਤ ਵੀ ਸੀ ਬਹੁਤ ਵਾਰ, ਇਹ ਸਵਾਲ ਡਿਸਕਸ਼ਨਸ ਦਾ ਹਿੱਸਾ ਬਣਦੇ ਨੇ। ਬਿਲਕੁਲ ਉਹੀ ਸੰਗਤ ਦੇ ਸਵਾਲ ਨੇ ਤੇ ਜਿਹੜੇ ਮੈਂ ਸੋਚਦਾ ਸੀ। ਤੇ ਪੇਪਰ ਮੈਂ ਬੇਨਤੀ ਕਰਦਾ, ਜੇ ਸਵਾਲ ਲਿਖੇ ਹੋਣ ਕਿਸੇ ਦੇ ਤਾਂ ਪੇਪਰ ਕਲੈਕਟ ਕਰ ਲਿਓ, ਕਿਰਤ ਪੇਪਰ ਕਲੈਕਟ ਕਰ ਲਓ। ਤੇ ਜਿਹੜਾ ਸਵਾਲ ਇੱਕ ਮੈਨੂੰ ਆਇਆ ਆ ਮੈਂ ਜ਼ਰੂਰ ਕਰਨਾ। ਹਾਊ, ਇਹ ਕੁਐਸਚਨ ਸੰਗਤ 'ਚੋਂ ਆ ਕਿਸੇ ਦਾ, ਹਾਊ ਕੈਨ ਵੀ ਐਨਕਰੇਜ ਯੂਥ ਹੂ ਆਰ ਹੈਜ਼ੀਟੈਂਟ ਟੂ ਜੁਆਇਨ ਸਿੱਖ ਸੰਘਰਸ਼ ਓਪਨਲੀ, ਹਾਊ ਕੈਨ ਦੇ ਕੰਟਰੀਬਿਊਟ ਵਿਦਾਊਟ ਕਮਿੰਗ ਇਨ ਦ ਲਾਈਮਲਾਈਟ। ਸੈਕੰਡ ਕੀ ਹੈ, ਫਿਰ ਪੜ੍ਹਿਓ। How can we encourage youth who are hesitant to join Sikh Sangharsh openly? How can they contribute without coming in the limelight? ਹਾਂ, ਇਹ ਬੜਾ ਠੀਕ ਸਵਾਲ ਹੈ। ਦੇਖੋ, ਸਾਰੇ ਫਰੰਟ ਲਾਈਨ ਦੇ ਉੱਤੇ ਭਾਈ ਬਚਿੱਤਰ ਸਿੰਘ ਬਣ ਕੇ ਨਾਗਣੀ ਵਰਸ਼ਾ ਲੈ ਕੇ ਗੁਲਾਮੀ ਦੇ ਖਿਲਾਫ ਜੂਝਣ ਵਾਲੇ ਨਹੀਂ ਹੋਣੇ।
ਸਾਨੂੰ ਪਹਿਲਾ ਪਾਰਟ ਤਾਂ ਦੇਖੋ ਇੰਨੇ ਸ਼ੋਬੇ ਨੇ। ਜਦੋਂ ਮੈਂ ਸੌਫਟ ਪਾਵਰ ਦੀ ਗੱਲ ਕੀਤੀ, ਸੇਵਾ ਦਾ ਆਸਪੈਕਟ ਇੱਕ ਇੰਪੋਰਟੈਂਟ ਆਸਪੈਕਟ ਹੈ। ਔਰ ਕੁਛ ਮਹੀਨੇ ਪਹਿਲਾਂ, ਸ਼ਾਇਦ 8-10 ਮਹੀਨੇ ਪਹਿਲਾਂ, ਯੂਕਰੇਨ ਤੋਂ ਇੱਕ ਉਹਨਾਂ ਦੇ ਮੈਂਬਰ ਪਾਰਲੀਮੈਂਟ ਦਾ ਡੈਲੀਗੇਸ਼ਨ ਆਇਆ। 5 ਕੁ ਉਹਨਾਂ ਦੇ ਮੈਂਬਰ ਸੀ। ਉਹਨਾਂ ਨੇ ਕਿਹਾ ਜੀ ਅਸੀਂ ਸਿੱਖਾਂ ਦੇ ਨਾਲ ਮਿਲਣਾ ਹੈ। ਮੈਨੂੰ ਉਹਨਾਂ ਦੇ ਯੂਨਾਈਟਿਡ ਸਿੱਖਸ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉੱਥੇ ਜਾ ਕੇ ਯੂਕਰੇਨ ਵਾਰ ਵੇਲੇ ਪ੍ਰੋਜੈਕਟ ਸ਼ੁਰੂ ਕੀਤਾ, ਉਹਨਾਂ ਨੇ ਕਿਹਾ ਜੀ ਤੁਸੀਂ ਆਓ। ਉਹਨਾਂ ਦੀ ਲੀਡਰ ਜਿਹੜੀ ਬੀਬੀ ਹੈ, ਉਹਦੀਆਂ ਅੱਖਾਂ 'ਚ ਅੱਥਰੂ ਸੀ। ਉਹਨੇ ਕਿਹਾ ਜੀ ਜਦੋਂ ਰੂਸ ਨੇ ਹਮਲਾ ਕੀਤਾ ਹੈ ਔਰ ਸਾਡੇ ਨਾਲ ਬਹੁਤੇ ਖਲੋਣ ਵਾਲੇ ਨਹੀਂ ਸੀ, ਅਸੀਂ ਦੇਖਿਆ ਵੀ ਅਜੀਬ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ, ਉਹਨਾਂ ਨੇ ਆ ਕੇ ਉੱਥੇ ਟੈਂਟ ਲਾਇਆ, ਹੌਟ ਫੂਡ ਸਰਵ ਕਰ ਰਹੇ ਨੇ। ਦੂਜੇ ਨੇ, ਅਸੀਂ ਪਹਿਲੀ ਵਾਰ ਸੁਣਿਆ ਵੀ ਇਹ ਸਿੱਖ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਇੰਨਾ ਇਨ ਗ੍ਰੈਟੀਚਿਊਡ ਹੈ ਕਿ ਵੀ ਵਿਲ ਲਾਈਕ ਟੂ ਡੂ ਸਮਥਿੰਗ ਫॉर ਯੂ ਗਾਈਜ਼ ਵੈਨ ਦਾ ਟਾਈਮ ਕਮਸ। ਹੁਣ ਇਹ ਸਾਡੀ ਸੌਫਟ ਪਾਵਰ ਸੀ ਕਿ ਉਹਦੇ ਥੱਲੇ ਔਰ ਯੂਨਾਈਟਿਡ ਸਿੱਖਸ ਨੇ ਉੱਥੇ ਜਾ ਕੇ ਜਿਹੜਾ ਕੰਮ ਕੀਤਾ। ਇਸੇ ਤਰ੍ਹਾਂ ਖਾਲਸਾ ਏਡ ਨਾਲ ਰਿਲੇਟਡ ਹੈ, ਜੇ ਗੁੱਡਵਿਲ ਹੈ, ਦੂਸਰਾ ਹੈ। ਸੋ ਮੈਂ ਸਮਝਦਾ ਵੀ ਯੂਥ, ਪਹਿਲੀ ਗੱਲ ਤਾਂ ਹਰ ਇੱਕ ਦੇ ਇੱਕ ਸੁਭਾਅ ਦਾ ਹਿੱਸਾ ਹੁੰਦਾ ਹੈ। ਕਿਸੇ ਨੇ ਸੇਵਾ ਦਾ ਪੱਖ ਚੁਣਨਾ ਹੈ, ਕਿਸੇ ਦੇ ਕਲਮ, ਜਿਵੇਂ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ, ਬੇਸ਼ੱਕ ਡਿਸਇਨਫੋਰਮੇਸ਼ਨ ਵੀ ਬੜੀ ਹੈ, ਪਰ ਤੁਸੀਂ ਕਿਤੇ ਦੇਖੋ ਕੰਗਣਾ ਰਣੌਤ ਇਸ਼ੂ ਹੋਏ, ਕੋਈ ਦੂਜਾ ਹੋਏ, ਆਪਣੇ ਜਿਹੜੇ ਭਾਵੇਂ ਕੀਨੋਟ ਜਿਹੜੇ ਵਾਰੀਅਰ ਹੀ ਨੇ, ਜਿਹੜੇ ਕੀਬੋਰਡ, ਲੇਕਿਨ ਉਹ ਅੱਗੇ ਲਾਇਆ ਹੁੰਦਾ ਉਹਨਾਂ ਨੇ ਜੀ। ਔਰ ਇਸੇ ਤਰ੍ਹਾਂ ਜਿਵੇਂ ਤੁਸੀਂ ਨੈਰੇਟਿਵ ਸਿਰਜਣ ਦੀ ਗੱਲ ਕੀਤੀ। ਸੋ ਮੈਂ ਸਮਝਦਾ ਵੀ ਇਹ ਹਰ ਇੱਕ ਨੂੰ, ਕੋਈ ਜਨਰਲਾਈਜ਼ ਇਹਦੇ 'ਤੇ ਨਹੀਂ ਕੀਤਾ ਜਾ ਸਕਦਾ ਕਿ ਹਾਊ ਐਨੀਬਡੀ ਕੈਨ, ਪਰ ਜਿਸ ਦੀ ਦਿਲਚਸਪੀ ਹੈ ਵੀ ਉਹਨੇ ਕੌਮ ਦੇ ਲਈ ਕੁਛ ਕਰਨਾ ਹੈ, ਉਹਦੇ ਲਈ ਸੇਵਾ ਦਾ ਪਿੜ ਵੀ ਹੈ। ਇਸ ਵੇਲੇ ਸਿੱਖ NGOs ਨੇ, ਉਹਦੇ ਲਈ ਦੂਸਰੇ ਜਿਹੜੇ ਨੇ ਰਾਈਟਰ, ਇੰਟੈਲੈਕਚੁਅਲ, ਜਰਨਲਿਜ਼ਮ, ਇਸ ਸਾਰੇ ਦਾ ਫੀਲਡ ਵੀ ਹੈ। ਅਤੇ ਜਿਹੜੇ ਨੰਗੇ ਧੜ ਆ ਕੇ ਜੂਝਣਾ ਚਾਹੁੰਦੇ ਨੇ, ਉਹਨਾਂ ਦੇ ਲਈ ਤਾਂ ਮੋਸਟ ਵੈਲਕਮ ਹੈ। ਹਾਂਜੀ, ਬਿਲਕੁਲ ਜੀ। ਇੱਕ ਸਵਾਲ ਜਿਹੜਾ ਆਇਆ ਆ ਕਿ ਕਿਸੇ ਨੇ ਪੁੱਛਿਆ ਕਿ ਜਿਹੜੀ ਐਪ ਆ, ਠੀਕ ਹੈ, ਅਤੇ ਉਹਨੂੰ ਕੌਣ ਕੰਟਰੋਲ ਕਰੇਗਾ ਅਤੇ ਇਹਦੇ ਵਿੱਚ ਕਿਸੇ ਨੂੰ ਕੋਈ ਖਤਰਾ ਤਾਂ ਨਹੀਂ ਹੋਵੇਗਾ ਕਿ ਇਹ ਸੁਤੰਤਰ ਹੈ? ਤਾਂ ਡਾਕਟਰ ਸਾਹਿਬ ਨੂੰ ਤੁਸੀਂ ਸਵਾਲ, ਪਰ ਕਿਉਂਕਿ ਉਹ ਮੈਂ ਦੇਖ ਰਿਹਾ ਐਪ ਦਾ ਕੰਮ, ਤਾਂ ਇਹ ਆ ਕਿ ਇਹ ਜਿਹੜੀ ਐਪ ਆ ਉਹਦੇ ਸਾਡੇ ਆਪਣੇ ਇੰਡੀਵਿਜੂਅਲ ਸਰਵਰਸ ਨੇ। ਅਸੀਂ ਲਗਭਗ ਕਾਫੀ ਲੰਬੇ ਸਮੇਂ ਤੋਂ ਇਹ 'ਤੇ ਕੰਮ ਕਰ ਰਹੇ ਹਾਂ, ਪਿਛਲੇ ਮਤਲਬ 6-7 ਮਹੀਨਿਆਂ ਤੋਂ। ਅਤੇ ਇਸੇ ਕਰਕੇ ਇੰਨਾ ਲੰਬਾ ਸਮਾਂ ਲੱਗਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਵੀ ਇਸ ਤਰੀਕੇ ਦਾ ਜਿਹੜੀ ਇੰਟਰਫੇਰੈਂਸ ਆ ਕਿਸੇ ਗਵਰਨਮੈਂਟ ਦੀ, ਚਾਹੇ ਖਾਸ ਤੌਰ 'ਤੇ ਇੰਡੀਅਨ ਗਵਰਨਮੈਂਟ ਦੀ, ਉਹ ਨਾ ਹੋ ਸਕੇ। ਸਿਕਿਉਰਿਟੀ ਰੀਜ਼ਨ ਅਤੇ ਸਿਕਿਉਰਿਟੀ ਜਿਹੜੀ ਆ ਸਾਡੇ ਡਾਟੇ ਦੀ, ਉਹ ਬਰੀਚ ਨਾ ਹੋਵੇ। ਮਤਲਬ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਸਾਰਾ ਕੁਛ ਵੀ ਇਸ ਸਟਰਗਲ ਦਾ ਹਿੱਸਾ ਹੀ ਆ। ਅਤੇ ਮਤਲਬ ਤੁਸੀਂ, ਦੁਸ਼ਮਣ ਤੁਹਾਡੇ 'ਤੇ ਹਮਲੇ ਕਰਦਾ ਹੈ, ਤੁਸੀਂ ਬਚਣਾ ਹੁੰਦਾ ਆ। ਅਤੇ ਅਸੀਂ ਪਰ ਇਹ ਗੱਲ ਕੋਸ਼ਿਸ਼ ਕਰ ਰਹੇ ਹਾਂ, ਹਰ ਤਰ੍ਹਾਂ ਦਾ ਟੂਲ ਯੂਜ਼ ਕੀਤਾ ਜਾ ਰਿਹਾ ਕਿ ਸਾਡੀ ਇਹ ਐਪ ਜਿਹੜੀ ਆ ਉਹ ਨਾ ਕਦੇ ਬੰਦ ਹੋਵੇ ਅਤੇ ਨਾ ਕੋਈ ਸਾਡਾ ਡਾਟਾ ਬਰੀਚ ਹੋਵੇ। ਅਤੇ ਇੱਕ ਸਵਾਲ ਸੀ ਡਾਕਟਰ ਸਾਹਿਬ ਤੁਹਾਡੇ ਲਈ ਜੀ। while our focus and fight is to achieve independence, what should we be doing as preparation for when we achieve independence? ਦੇਖੋ, ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਨਾ ਕੁਛ ਕੰਮ, ਜਿਵੇਂ ਪਹਿਲਾਂ ਕੁਛ ਵੀ ਕਿਸੇ ਵੀਰ ਨੇ ਪੁੱਛਿਆ ਸੀ ਕਿ ਵੀ ਗੁਪਤ ਰਹਿ ਕੇ ਹੋਏ, ਇਸ ਦੇ ਅੱਡ-ਅੱਡ ਮੁੱਦਿਆਂ 'ਤੇ ਕੁਛ ਜਿਹੜੇ ਵੀਰ ਭੈਣਾਂ ਨੇ ਕੰਮ ਕਰ ਰਹੇ ਨੇ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਮੁਲਕ ਦੋ ਹਾਲਾਤਾਂ ਦੇ ਵਿੱਚ ਆਜ਼ਾਦ ਹੁੰਦੇ ਨੇ, ਇੱਕ ਤਾਂ ਹੈ ਜਦੋਂ ਕੇਓਸ ਹੁੰਦਾ, ਜਿਵੇਂ ਅਸੀਂ ਯੂਗੋਸਲਾਵੀਆ ਦਾ ਬ੍ਰੇਕਅਪ ਦੇਖਿਆ, ਉਸ ਦੇ ਵਿੱਚ ਸਰਬ ਜਿਹੜੇ ਨੇ ਉਹ ਜ਼ਿਆਦਾ ਸੀ ਨੰਬਰ ਦੇ ਵਿੱਚ, ਔਰ ਉਹਨਾਂ ਨੇ ਕਿਵੇਂ ਬੋਸਨੀਆ ਹਰਜ਼ੇਗੋਵੀਨਾ ਦਾ ਘਿਰਾਓ ਕੀਤਾ, ਦੂਜਾ ਕੀਤਾ, ਇੱਕ ਸਿਵਲ ਵਾਰ ਵਾਂਗ ਹੋਇਆ। ਸੋਵੀਅਤ ਯੂਨੀਅਨ ਬੇਸ਼ੱਕ ਗੋਰਬਾਚੋਫ ਦੇ ਵੇਲੇ 15 ਪਾਰਟ ਇੰਡੀਪੈਂਡੈਂਟਲੀ ਜਿਹੜੇ ਨੇ ਉਹਨੇ ਪੀਸਫੁਲੀ ਕੀਤੇ, ਲੇਕਿਨ ਜੋ ਬਾਅਦ ਦੇ ਵਿੱਚ ਰਸ਼ੀਆ ਨੇ 2016-17 ਦੇ ਵਿੱਚ ਕ੍ਰੀਮੀਆ 'ਚ ਕੀਤਾ, ਫਿਰ ਹੁਣ ਜੋ ਚੱਲ ਰਿਹਾ ਜਾਂ ਵਾਪਸ ਜਾ ਰਹੇ। ਸੋ ਮੈਂ ਸਮਝਦਾ ਵੀ ਸਾਡੇ ਸਾਹਮਣੇ ਜਿਹੜਾ ਆਲਰੇਡੀ ਐਗਜ਼ਿਸਟਿੰਗ ਮਾਡਲ ਹੈਗੇ ਨੇ, ਉਹਦੇ 'ਤੇ ਜੇ ਅਸੀਂ ਈਵਨ ਸਿੱਖ ਰਾਜ ਦਾ, ਬੇਸ਼ੱਕ ਉਹ ਮੋਨਾਰਕੀ ਸੀ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦਾ, ਦੇਖੋ ਸਾਡਾ ਮਾਡਲ ਇਹ ਕਈ ਵਾਰ ਪੁੱਛਿਆ ਜਾਂਦਾ ਜੀ, ਸਾਡੇ ਕੈਪੀਟਲਿਜ਼ਮ ਕਿ ਸੋਸ਼ਲਿਜ਼ਮ ਕਿ ਕਿਹੜਾ ਇਜ਼ਮ ਜਾਂ ਦੂਜਾ। ਮੈਂ ਕਿਹਾ ਜੀ ਸਾਡਾ ਆਪਣਾ ਗੁਰਮਤ ਦਾ ਮਾਡਲ ਹੈ ਰੂਲਿੰਗ ਦਾ ਵੀ, ਉਹਦਾ ਕੁਛ ਹਿੱਸਾ ਬੈਸਟ ਪਾਰਟ ਅਸੀਂ ਜਿਹਦੇ 'ਚ ਅਦਲ ਹੈ, ਜਸਟਿਸ ਹੈ, ਉਹ ਸਿੱਖ ਰਾਜ ਦੀਆਂ ਹੀ ਸਾਡੇ ਸਾਹਮਣੇ ਪਾਰਟ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਕੋਲ, ਜਿਨ੍ਹਾਂ ਨੂੰ ਤੁਸੀਂ ਡਾਇਰੈਕਟਿਵ ਪ੍ਰਿੰਸੀਪਲਸ ਆਫ ਕਾਨਸਟੀਟਿਊਸ਼ਨ ਕਹਿੰਦੇ ਹੋ, ਹੈ ਨੇ।
ਔਰ ਇਸ ਵੇਲੇ ਸਾਡੇ ਕੋਲ ਹੰਡਰਡਸ ਆਫ ਟੌਪ ਲਾਇਰਸ, ਟੌਪ ਇਕੋਨੋਮਿਸਟ, ਟੌਪ ਸਾਰੇ ਨੇ। ਇਹ ਕੋਈ ਵੱਡੀ ਗੱਲ ਨਹੀਂ ਹੋਏਗੀ। ਹਾਂ, ਜਿਸ ਲੈਵਲ ਦੇ ਉੱਤੇ ਇੰਡੀਆ ਦੇ ਬ੍ਰੇਕ ਵੱਲ ਅਸੀਂ ਦੇਖਦੇ ਹਾਂ, ਨਾਰਥ ਈਸਟ ਜਾਂ ਸਾਊਥ ਦੀਆਂ ਯੂਨਿਟਸ ਜਾਂ ਕਸ਼ਮੀਰ ਜਾਂ ਦੂਜਾ, ਉਹਨਾਂ ਹਾਲਾਤਾਂ 'ਚ ਸਾਡਾ ਗਰਾਊਂਡ ਦੇ ਉੱਤੇ ਕੀ ਰੋਲ ਹੋਏਗਾ, ਸਿੱਖਾਂ ਨੂੰ ਇਹ ਦੱਸਣਾ ਕਿ ਜੀ ਉਹਨਾਂ ਨੇ ਗਵਰਨ ਕਿਵੇਂ ਕਰਨਾ ਹੈ, ਉਹ ਆਲਰੇਡੀ ਜਿਹੜਾ ਹੈ ਉਸ ਦੇ ਉੱਤੇ ਕੋਈ ਸਾਡੇ 'ਚ ਕਮਜ਼ੋਰੀ ਵਾਲੀ ਗੱਲ ਨਹੀਂ ਹੈ। ਖਾਲਿਸਤਾਨ ਆਪਣੀ ਹੋਂਦ ਦੇ 10 ਸਾਲਾਂ ਦੇ ਵਿੱਚ ਇਟ ਵਿਲ ਕੰਪੀਟ ਵਿਦ ਦਾ ਮੋਸਟ ਡਿਵੈਲਪਡ ਵਰਲਡ, ਸੋ ਕਾਲਡ ਮੋਸਟ ਡਿਵੈਲਪਡ ਵਰਲਡ। ਬਿਲਕੁਲ ਸਵਾਲ ਇਹ ਕਿ ਜਿਹੜੇ ਲੀਡਰਸ ਨੇ ਉਹਨਾਂ ਦੀ ਜਿਹੜੀ ਪੋਲੀਟੀਕਲ ਭਾਸ਼ਾ ਆ ਉਹਦੇ 'ਚ ਨੋਟ ਕੀਤਾ ਜਾਂਦਾ ਕਿ ਸਰਕਾਰ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ ਸਿੱਖ ਸ਼ਬਦ ਨੂੰ ਪੰਜਾਬੀ ਲਫ਼ਜ਼ ਦੇ ਵਿੱਚ ਸੀਮਿਤ ਕਰਤਾ ਅਤੇ ਇਹ ਜਿਹੜਾ ਪੰਜਾਬੀ ਸ਼ਬਦ ਵਿੱਚੋਂ ਸਿੱਖ ਅਤੇ ਸਿੱਖੀ ਸਿਧਾਂਤਾਂ ਨੂੰ ਸਥਾਪਿਤ ਕਰਨ ਲਈ ਕੀ ਕਰਨਾ ਚਾਹੀਦਾ ਹੈ। ਇਹ ਸਿੱਖੀ ਸ਼ਬਦ ਦੇ ਨਾਲ ਪੰਥ ਜੋੜਨ ਨਾਲ ਪੂਰਾ ਸ਼ਬਦ ਸਿੱਖ ਪੰਥ ਅਤੇ ਫਿਰ ਖਾਲਸਾ ਪੰਥ ਬਣਾਉਣ ਲਈ ਵੀ ਜ਼ਰੂਰ ਵਿਚਾਰ ਦੇਣਾ ਜੀ। ਮਤਲਬ ਮੈਂ ਜੇ ਛੋਟ ਕਰਾਂ ਕਿ ਜਿਹੜੀ ਸਿੱਖ ਪਛਾਣ ਆ ਉਹਨੂੰ ਪੰਜਾਬੀ ਪਛਾਣ ਦੇ ਵਿੱਚ ਬਦਲਿਆ ਜਾ ਰਿਹਾ ਅਤੇ ਉਹਨੂੰ ਕਿਵੇਂ ਜਿਹੜਾ ਸਿੱਖ ਪਛਾਣ ਦੇ ਨਾਲ ਤੁਸੀਂ ਇਸ ਸਵਾਲ ਨੇ ਮੇਰੇ ਵਿੱਚ ਆਲਮੋਸਟ 35 ਸਾਲ ਪੁਰਾਣੀ ਇੱਕ ਯਾਦ ਟ੍ਰਿਗਰ ਕਰ ਦਿੱਤੀ। 1991 ਦੇ ਵਿੱਚ ਪਹਿਲੀ ਵਾਰ ਜਿਹੜਾ ਸਰੀ ਜਾਣ ਦਾ ਸਬੱਬ ਹੋਇਆ ਸਪੋਕਸ ਪਰਸਨ ਬਣਨ ਤੋਂ ਬਾਅਦ ਰੇਡੀਓ 'ਤੇ ਇੰਟਰਵਿਊ ਹੋਏ, ਔਰ ਕਿਉਂਕਿ ਉਸ ਬੈਲਟ ਦੇ ਵਿੱਚ ਕਾਫੀ ਪੁਰਾਣੇ ਜਿਹੜੇ ਨਕਸਲਾਈਟ ਨੇ ਜਾਂ ਦੂਜੇ ਨੇ ਉਹ ਵੀ ਉੱਥੇ ਆ ਕੇ ਵਸੇ ਹੋਏ ਸੀ। ਉਹਨਾਂ ਨੇ 2-3 ਇੰਟਰਵਿਊ ਦੇਖੇ ਤਾਂ ਉਹਨਾਂ ਨੇ ਇੱਕ ਵੀਰ ਰਾਹੀਂ ਕਿਹਾ ਕਿ ਜੀ ਅਸੀਂ ਮਿਲਣਾ ਚਾਹੁੰਦੇ ਹਾਂ ਤੁਹਾਨੂੰ। ਚਲੋ ਕਿਸੇ ਥਾਂ 'ਤੇ ਖੁੱਲ੍ਹੇ ਘਰ 'ਚ ਜਿੱਥੇ 30-35 ਉਹਨਾਂ ਦੇ ਐਕਟਿਵਿਸਟ ਆਏ, ਉਹਨਾਂ ਦੇ ਨਾਲ ਮੁਲਾਕਾਤ ਹੋਈ। ਉਹ ਕਹਿਣ ਲੱਗੇ ਦੇਖੋ ਜੀ ਸਾਡੀ ਮੂਵਮੈਂਟ ਵੀ ਅਗੇਂਸਟ ਦਾ ਗਵਰਨਮੈਂਟ ਐਸਟੈਬਲਿਸ਼ਮੈਂਟ ਦੇ ਖਿਲਾਫ। ਇਹ ਠੀਕ ਹੈ ਵੀ ਅਸੀਂ ਕੁਛ ਮਾਮਲਿਆਂ 'ਚ ਖਾਲਿਸਤਾਨ ਲਫ਼ਜ਼ ਨਾਲ ਵੀ ਸਾਡੀ ਪ੍ਰੋਬਲਮ ਹੈ ਔਰ ਅਸੀਂ ਕਾਨਸੈਪਟ ਨਾਲ ਵੀ, ਪਰ ਜੇ ਤੁਸੀਂ ਇਸ ਨੂੰ ਦੇਸ਼ ਪੰਜਾਬ ਜਾਂ ਕੋਈ ਹੋਰ ਲਫ਼ਜ਼ ਦੇ ਕੇ ਇਸ ਸਟਰਗਲ ਨੂੰ ਕਰੋ ਦਿੱਲੀ ਤੋਂ ਆਜ਼ਾਦੀ ਦੀ, ਤੇ ਸਾਡੀ ਵੀ ਹਮਾਇਤ ਹੋ ਸਕਦੀ ਹੈ। ਮੈਂ ਕਿਹਾ ਜੀ ਤੁਹਾਡਾ ਗੱਲ ਸੁਣ ਲਈ। ਮੈਂ ਕਿਹਾ ਤੁਸੀਂ ਪੰਜਾਬ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਨਾਲ ਜੋੜ ਦਿਓ ਕਿ ਉੱਥੋਂ, ਹਾਲਾਂ ਪੰਜਾਬ ਲਫ਼ਜ਼ ਅਕਬਰ ਦੇ ਵੇਲੇ ਪਹਿਲੀ ਵਾਰ ਰੈਕਡ ਦੇ ਵਿੱਚ ਆਇਆ ਜਾਂ ਕਹਿੰਦੇ ਜੀ ਹਾਂ। ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ 5 ਪ੍ਰੋਮੀਨੈਂਟ ਪੰਜਾਬੀਆਂ ਦੇ ਨਾਂ ਦੱਸੋ 5000 ਸਾਲ ਦੀ ਹਿਸਟਰੀ 'ਚ ਇੰਡਸ ਵੈਲੀ ਦੀ। ਇੱਕ ਚੁੱਪੀ ਛਾ ਗਈ। ਮੈਂ ਕਿਹਾ ਚਲੋ ਪੋਰਸ ਮੈਂ ਕਹਿ ਦਿੰਦਾ, ਹਾਲਾਂ ਮੈਂ ਕਿਹਾ ਹੋਇਆ ਕੋਈ ਨਹੀਂ ਹੈ। ਕਿਸੇ ਮਾਂ ਨੇ, ਉਹ ਹਿੰਦੂ ਮੁਸਲਮਾਨ ਸਿੱਖ ਹੋਏ, ਆਪਣੇ ਪੁੱਤਰ ਦਾ ਨਾਂ ਪੋਰਸ ਨਹੀਂ ਰੱਖਿਆ। ਅਤੇ ਵੈਸੇ ਜੇ ਦੇਖਣਾ ਹੋਏ ਤਾਂ ਉਹਨੇ ਸਿਕੰਦਰ ਦੇ ਬਿਹਾਫ 'ਤੇ ਹੀ ਰਾਜ ਕੀਤਾ, ਮੁੜ ਕੇ ਦਬਾਇਆ ਆਪਣੇ ਲੋਕਾਂ ਨੂੰ। ਮੈਂ ਕਿਹਾ ਚਲੋ ਮੰਨ 2 ਮਿੰਟ ਸਨਾਟਾ ਛਾਇਆ ਰਿਹਾ। ਮੈਂ ਕਿਹਾ ਜੇ ਪੰਜਾਬ ਦੀ ਧਰਤੀ ਦਾ ਖਮੀਰ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਨਾਲ ਬਦਲਦਾ ਹੈ, ਉਹੀ ਬਲਕਾਰ ਸਿੱਖ ਯੋਧੇ ਪਛਾਣ ਦਿੰਦੇ ਨੇ। ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਸੱਚਮੁੱਚ ਜਿਹੜਾ ਲਾਹੌਰ ਦਰਬਾਰ ਸਰਕਾਰੇ ਖਾਲਸਾ ਜੀਓ ਪੰਜਾਬ ਦੇ ਤੌਰ 'ਤੇ ਵੀ ਤੁਹਾਡੀ ਸਮੱਸਿਆ ਕੀ ਹੈ। ਸੋ ਮੈਂ ਸਮਝਦਾ ਵੀ ਇਹ ਅਗੇਨ ਜਿਹੜਾ ਉਹ ਇੱਕ ਯਤਨ ਹੈ, ਔਰ ਇਸ ਨੂੰ ਤੁਸੀਂ ਇਹ ਦੇਖੋਗੇ ਕਿ ਜਿਹੜੇ ਸਰਕਾਰੀ ਉਹਦੇ 'ਚ IK ਗੁਜਰਾਲ, ਕੁਲਦੀਪ ਨਈਅਰ ਵਰਗੇ ਲੋਕ, ਜਾਂ ਅੱਜ ਵੀ ਜਿਹੜੇ ਤੁਹਾਨੂੰ ਸੁਬਰਾਮਨੀਅਮ ਸਵਾਮੀ ਵਰਗੇ ਹਿੰਦੂਤਵਾ ਦਾ ਆਈਡੀਆਲੋਗ ਹੈ, ਸੰਤ ਭਿੰਡਾਂ ਵਾਲਿਆਂ ਦੀ ਤਾਰੀਫ ਕਰੇਗਾ, ਦੂਜਾ ਕਰੇਗਾ, ਲੱਗੇਗਾ ਕਿ ਜੀ ਇਹ। ਸੋ ਮੈਂ ਸਮਝਦਾ ਇਹ ਬਹੁਤ ਖਤਰਨਾਕ ਗੱਲ ਹੈ। ਪਹਿਲੀ ਗੱਲ ਤਾਂ ਵੈਸੇ ਵੀ ਜਦੋਂ ਪੰਜਾਬ ਸਪਤ ਸਿੰਧੂ ਤੋਂ ਪੰਜਾਬ ਤੱਕ ਦਾ ਸਫ਼ਰ ਹੈ, ਉਦੋਂ 5 ਦਰਿਆ ਸਨ। ਹੁਣ ਤਾਂ ਵੈਸੇ ਵੀ ਟੈਕਨੀਕਲੀ ਇਹਦਾ ਕੋਈ ਮਤਲਬ ਨਹੀਂ ਹੈ। ਅਤੇ ਵੈਸੇ ਵੀ ਜਿਹੜਾ ਸਿੱਖ ਸੱਭਿਆਚਾਰ ਹੈ ਉਹ ਆਲ ਇਨਕਲੂਸਿਵ ਹੈ। ਸਿੱਖ ਮਹਿਜ਼ ਇੱਕ ਧਰਮ ਤੱਕ ਮਹਿਦੂਦ ਨਹੀਂ ਹੈ, ਸਾਡੀ ਤਹਿਜ਼ੀਬ ਹੈ, ਸਾਡੀ ਬੋਲੀ ਹੈ। ਸਾਡੇ ਕੋਲ ਅੱਜ 50,350 ਸਕੁਅਰ ਕਿਲੋਮੀਟਰ ਦਾ ਏਰੀਆ ਹੈ। 250 ਸਾਲ ਗੁਰੂ ਸਾਹਿਬਾਨ ਨੇ ਉਸ ਧਰਤੀ ਦੇ ਉੱਤੇ ਉਹ ਬਲਕਾਰ ਯੋਧੇ ਸਿਰਜੇ ਨੇ, ਜਿਨ੍ਹਾਂ ਨੂੰ ਜਿਹੜੀ ਵੀ ਕਿਸੇ ਸੱਭਿਅਤਾ ਨੂੰ ਚੀਜ਼ ਚਾਹੀਦੀ ਹੈ ਉਹ ਸਿੱਖੀ ਨੇ ਪ੍ਰੋਵਾਈਡ ਕੀਤੀ ਹੋਈ ਹੈ। ਸੋ ਖਾਲਸਾ ਜਾਂ ਖਾਲਿਸਤਾਨ ਲਫ਼ਜ਼ ਦੇ ਨਾਲ ਹੀ ਸਾਨੂੰ ਸਟਿਕ ਕਰਨਾ ਚਾਹੀਦਾ, ਪਰ ਇਹ ਸਾਡਾ ਮੈਸੇਜ ਹੋਣਾ ਚਾਹੀਦਾ ਵੀ ਅਸੀਂ ਆਲ ਇਨਕਲੂਸਿਵ ਹੈ, ਕੋਈ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਔਰ ਇਹ ਖਾਲਿਸਤਾਨ ਦਾ ਐਲਾਨਨਾਮਾ ਵੀ ਜ਼ਿਕਰ ਉਹਦੇ 'ਚ ਵੀ ਹੈ ਕਿ ਭਾਈ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਏਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟੱਲ ਹੋਣਗੇ ਅਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ 'ਤੇ ਪੂਰਾ ਕੰਟਰੋਲ ਹੋਏਗਾ। ਸੋ ਸਾਡਾ ਗੁਰਮਤ ਮਾਡਲ ਦੁਨੀਆ ਦੇ 193 ਦੇਸ਼ਾਂ ਤੋਂ ਬਾਅਦ ਇੱਕ ਆਈਡੀਅਲ ਮਾਡਲ ਹੋਏਗਾ। ਅੱਜ ਕੈਪੀਟਲਿਜ਼ਮ ਦੀਆਂ ਵੀਕਨੈਸਿਸ ਨੇ,
ਕਮਿਊਨਿਜ਼ਮ ਦਾ ਅਸੀਂ ਚੜ੍ਹਾਅ ਤੇ ਉਤਰਾਅ ਦੇਖਿਆ। ਸੋ ਗੁਰਮਤ ਮਾਡਲ ਅਲਟੀਮੇਟਲੀ ਕੰਪਲੀਟ ਮਾਡਲ ਹੈ, ਜਿਹੜਾ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਇਸ ਦਾ ਆਧਾਰ ਹੋਏਗਾ ਇਹ। ਬਿਲਕੁਲ ਜੀ। ਆਖਰੀ ਸਵਾਲ ਹੈ ਡਾਕਟਰ ਸਾਹਿਬ ਕਿ ਸੰਘਰਸ਼ ਵਿੱਚ ਚੱਲਦਿਆਂ ਆਮ ਹੀ ਆਖ ਦਿੱਤਾ ਜਾਂਦਾ ਹੈ ਕਿ ਚੀਚੀ ਨੂੰ ਖੂਨ ਨਹੀਂ ਲੱਗਿਆ ਤੇ ਕੌਮ ਦੀ ਅਗਵਾਈ ਕਰਨਾ ਚਾਹੁੰਦੇ ਨੇ। ਇਹ ਕਿੰਨਾ ਕੁ ਜ਼ਰੂਰੀ ਹੈ ਕਿ ਕੌਮ ਦਾ ਕੰਮ ਕਰਨ ਲਈ ਚੀਚੀ ਨੂੰ ਖੂਨ ਲੱਗਾ ਹੋਣਾ ਜ਼ਰੂਰੀ ਹੈ? ਕੀ ਕੋਈ ਨਵਾਂ ਇਨਸਾਨ ਕੌਮ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਹੋ ਸਕਦਾ? ਦੇਖੋ, ਵਿਚਾਰ ਦੇ ਵਿੱਚ ਮੁਹੰਮਦ ਅਲੀ ਜਿਨ੍ਹਾਂ ਦਾ ਜ਼ਿਕਰ ਹੋਇਆ, ਕਾਇਦੇ ਆਜ਼ਮ ਬੈਸਟ ਡਰੈਸਡ ਮੈਨ ਸੀ ਉਸ ਜ਼ਮਾਨੇ ਦਾ। ਜਿਹੜੀ ਟਾਈ ਉਹਨੇ ਇੱਕ ਵਾਰ ਬੰਨੀ, ਉਹਨੇ ਦੁਬਾਰਾ ਨਹੀਂ ਬੰਨੀ। ਇੱਕ ਵਾਰ ਵੀ ਉਹ ਜੇਲ੍ਹ ਨਹੀਂ ਗਿਆ, ਇੱਕ ਦਿਨ ਵੀ ਜੇਲ੍ਹ 'ਚ ਨਹੀਂ ਕੱਟਿਆ। ਨਾ ਹੀ ਉਹਨੇ ਆਪਣੀ ਕੌਮ ਨੂੰ ਉਸ ਅਜ਼ਾਬ ਦੇ ਵਿੱਚ ਪਾਇਆ ਕਿ ਜੀ ਉਹ ਲਾਅ ਅਬਾਈਡਿੰਗ ਸੀ। ਜੇ ਗਾਂਧੀ ਨੇ ਖਿਲਾਫਤ ਮੂਵਮੈਂਟ ਦੀ ਹਮਾਇਤ ਕੀਤੀ, ਉਹਨੇ ਕਿਹਾ ਵੀ ਨਹੀਂ, ਇਹ ਵਿੱਚ ਨਾ ਵਾੜੋ ਲਿਆ ਕੇ ਮਜ਼ਹਬ ਨੂੰ। ਔਰ ਦੂਸਰਾ, ਔਰ ਡਿਲੀਵਰ ਕੀਤਾ ਉਹਨੇ, ਜਿਵੇਂ ਮੈਂ ਲਫ਼ਜ਼ ਇਸਤੇਮਾਲ ਕਰਦਾ ਕਿ ਹੀ ਡਿਊ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ। ਬ੍ਰਿਟਿਸ਼ ਸਾਮਰਾਜ, ਕਾਂਗਰਸ ਔਰ ਐਨਮੀ ਨੂੰ ਚੰਗੀ ਤਰ੍ਹਾਂ ਸਮਝਿਆ। ਇਹ ਇੱਕ ਆਪਣੀ ਥਾਂ ਹੈ ਕਿ ਵੀ, ਲੇਕਿਨ ਸਮਹਾਉ ਮੈਨੂੰ ਯਾਦ ਹੈ ਕਿ ਇੱਕ ਸੱਜਣ ਕਹਿਣ ਲੱਗੇ ਕਿ ਵੀ ਅਕਾਲੀ ਟਿਕਟਾਂ ਵੰਡ ਰਹੇ ਸੀ, ਉਹਨਾਂ ਦੀ ਪਾਰਲੀਮਾਨੀ ਬੋਰਡ ਦੇ ਸਾਹਮਣੇ ਮੇਰੀ ਪੇਸ਼ੀ ਹੋਈ। ਰਿਟਾਇਰਡ ਵੱਡੇ ਆਫਿਸਰ ਸੀ ਹੈਲਥ ਡਿਪਾਰਟਮੈਂਟ 'ਚੋਂ, ਅਤੇ ਉਹ ਜਦੋਂ ਕਹਿੰਦੇ, ਮੈਂ ਕਿਹਾ ਜੀ ਮੈਨੂੰ ਇੱਥੋਂ ਮੋਹਾਲੀ ਤੋਂ ਜਾਂ ਦਿਓ ਜਿਹੜੀ ਸੀਟ, ਅਤੇ ਕਹਿੰਦੇ ਉਹਨਾਂ ਨੇ ਪੁੱਛਿਆ ਵੀ ਡਾਕਟਰ ਸਾਹਿਬ ਕਿੰਨੀ ਦੇਰ ਜੇਲ੍ਹ ਕਿੰਨੀ ਦੇਰ ਕੱਟੀ ਹੈ? ਉਹ ਕਹਿੰਦੇ ਜੀ ਆਪਣੇ ਤਾਂ ਜਥੇਦਾਰ ਬੈਠੇ ਨੇ, ਇਹਨਾਂ ਨੇ ਇੰਨੀ ਜੇਲ੍ਹ ਕੱਟੀ, ਇਹਨਾਂ ਨੇ ਕੱਟੀ। ਇਹਦੇ 'ਚ ਇਹ ਇੱਕ ਵੀਕਨੈਸ ਜ਼ਰੂਰ ਹੈ। ਔਰ ਕਈ ਵਾਰ ਅਸੀਂ ਜਿਹੜੇ ਉੱਭਰਵੀਂ ਲੀਡਰਸ਼ਿਪ ਹੁੰਦੀ ਹੈ, ਉਹਨੂੰ ਡਾਊਨ ਕਰਨ ਲਈ ਵੀ ਇਕੱਲਾ ਇਹੀ ਨਹੀਂ ਹੁੰਦਾ। ਈਵਨ ਜਿਹੜੇ ਕਈ ਵਾਰ ਸਿੱਖੀ ਸਰੂਪ 'ਚ ਨਹੀਂ ਨੇ, ਉਹ ਜਦੋਂ ਸ਼ੁਰੂ 'ਚ ਆਉਂਦੇ ਸੀ ਅਤੇ ਜਿੱਥੇ ਬਾਕੀ ਦਲੀਲ ਮੁੱਕ ਜਾਂਦੇ ਸੀ, ਉਹ ਕਹਿੰਦੇ ਪਹਿਲਾਂ ਆਪਣੀ ਸ਼ਕਲ ਦੇਖ ਜਾ ਕੇ ਸ਼ੀਸ਼ੇ 'ਚ ਵੀ ਤੂੰ। ਸੋ ਮੈਂ ਸਮਝਦਾ ਵੀ ਕੁਛ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਓਵਰਨਾਈਟ ਨਹੀਂ ਬਦਲ ਸਕਦੇ। ਕੁਰਬਾਨੀ ਦਾ, ਸ਼ਹੀਦਾਂ ਦਾ, ਉਹਨਾਂ ਦੇ ਪਰਿਵਾਰਾਂ ਦਾ ਸਤਿਕਾਰ ਰਹਿਣਾ ਚਾਹੀਦਾ ਹੈ। ਪਰ ਇਸ ਬਿਨਾਂ ਦੇ ਉੱਤੇ ਜਿਹੜੀ ਅਸੀਂ ਲੀਡਰਸ਼ਿਪ ਵੀ ਦਿੰਦੇ ਰਹੇ, ਜਿਹੜੀ ਇਹਨਾਂ 40 ਸਾਲਾਂ 'ਚ ਵੀ ਹੋਇਆ, ਅਤੇ ਉਹਨਾਂ ਤੋਂ ਫਿਰ ਸਾਡੀ ਤਵੱਕੋ ਵੀ ਰਹੀ ਕਿ ਹੋਏ ਉਹ ਡਿਲੀਵਰ ਨਹੀਂ ਕਰ ਪਾਏ। ਕਿਉਂਕਿ ਇਹ ਵਿਰਲੇ ਟਾਵੇਂ ਹੁੰਦੇ ਨੇ ਜਿਹੜੇ ਇਸ ਰਸਤੇ 'ਤੇ ਤੁਰ ਨਿਕਲਦੇ ਨੇ ਔਰ ਉਹਨਾਂ ਨੂੰ ਗੁਰੂ ਦੀ ਗੋਦ ਹਾਸਲ ਹੁੰਦੀ ਹੈ। ਸੋ ਪਰ ਜਿਹੜੀਆਂ ਚੀਜ਼ਾਂ ਕੁਛ ਤਹਿਜ਼ੀਬ ਦੀਆਂ ਨੇ, ਉਹ ਉਹਨਾਂ ਦੇ ਨਾਲ ਵੀ ਸਾਨੂੰ ਜੂਝਣਾ ਪੈਂਦਾ। ਕੋਈ ਜ਼ਰੂਰੀ ਨਹੀਂ ਹੈ ਕਿ ਕੋਈ ਆਲ ਆਫ ਏ ਸਡਨ ਨਵੇਂ ਆਈਡੀਆਜ਼ ਲੈ ਕੇ ਆਏ ਤਾਂ ਸਾਰੇ ਕਹਿਣ ਵੀ ਤੂੰ ਸਾਡਾ ਲੀਡਰ ਹੈ। ਵਰਥ ਤਾਂ ਤੁਹਾਨੂੰ ਪ੍ਰੂਵ ਕਰਨਾ ਪਏਗਾ, ਆਪਣੀ ਸਿੰਸੈਰਿਟੀ ਵੀ ਔਰ ਆਪਣੇ ਅਮਲ ਦੇ ਨਾਲ ਵੀ। ਬਿਲਕੁਲ ਡਾਕਟਰ ਸਾਹਿਬ, ਮੈਂ ਜ਼ਰੂਰ ਮਤਲਬ ਇਹ ਗੱਲ ਆਮ ਅਸੀਂ ਕਈ ਵਾਰ ਕਹੀਦੀ ਆ ਕਿ ਜਿਹੜੀ ਇਹ ਸਿਆਸਤ ਚੱਲੀ ਆ ਕਿ ਸ਼ਹੀਦ ਪਰਿਵਾਰ ਨੂੰ ਲੀਡਰਸ਼ਿਪ ਦੇਣੀ ਕੌਮ ਦੀ, ਕਿ ਸ਼ਹੀਦ ਪਰਿਵਾਰ ਦਾ ਨਹੀਂ ਹੁੰਦਾ, ਸ਼ਹੀਦ ਕੌਮ ਦਾ ਹੁੰਦਾ, ਇਸੇ ਕਰਕੇ ਉਹ ਸ਼ਹੀਦ ਹੁੰਦਾ। ਅਤੇ ਸਾਰੇ ਸਵਾਲ ਜਿਹੜੇ ਮੇਰੇ ਵੀ ਸੀ ਅਤੇ ਜਿਹੜੇ ਸੰਗਤ ਵੱਲੋਂ ਵੀ ਆਏ, ਤੁਸੀਂ ਉਹਨਾਂ ਦੇ ਜਵਾਬ ਦਿੱਤੇ। ਅਤੇ ਮੇਰੀ ਤਾਂ ਮਤਲਬ ਇਹ, ਕਿਉਂਕਿ ਭਾਵੇਂ ਮੈਂ ਤੁਹਾਡੇ ਡਾਕਟਰ ਸਾਹਿਬ ਨਾਲ ਵੈਸੇ ਸ਼ੋਅ ਵੀ ਕਰਦਾ, ਪਰ ਅੱਜ ਜਿਹੜੇ ਸਵਾਲ ਸੀ ਇਹ ਕੁਛ ਸਟਰਗਲ ਨੂੰ ਲੈ ਕੇ ਐਜ਼ ਐਕਟਿਵਿਸਟ ਵੀ ਮੇਰੇ ਮਨ 'ਚ ਹੈਗੇ ਸੀ। ਨਹੀਂ, ਬਹੁਤ ਤੇ ਚੰਗੇ ਢੰਗ ਨਾਲ ਕੰਡਕਟ ਕੀਤਾ ਇਹ ਸਾਰਿਆਂ ਨੂੰ। ਧੰਨਵਾਦ ਜੀ ਤੁਹਾਡਾ। ਅਤੇ ਨਾਲ ਹੀ ਸਾਰੀ ਸੰਗਤ ਦਾ TV 84 ਵੱਲੋਂ ਵੀ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ, ਅੱਜ ਸ਼ੁੱਕਰਵਾਰ ਸੀ, ਫਰਾਈਡੇ ਸੀ, ਕਿਉਂਕਿ ਡਾਕਟਰ ਸਾਹਿਬ ਦਾ ਸਕੈਜੂਲ ਬਿਜ਼ੀ ਸੀ, ਇਸ ਕਰਕੇ ਕੱਲ੍ਹ ਵਾਪਸੀ ਆ ਅਤੇ ਸਾਨੂੰ ਅੱਜ ਇਹ ਪ੍ਰੋਗਰਾਮ ਰੱਖਣਾ ਪਿਆ। ਅਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਅਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਪ੍ਰੋਗਰਾਮ ਦੀ ਲਗਭਗ ਸਮਾਪਤੀ ਆ ਅਤੇ 9 ਵਜੇ ਤੱਕ ਦਾ ਸਾਡੇ ਕੋਲ ਹਾਲ ਦਾ ਸਮਾਂ ਸੀ। ਅਸੀਂ ਉਸ ਤੋਂ ਪਹਿਲਾਂ ਇਹ ਹਾਲ ਖਾਲੀ ਵੀ ਕਰਨਾ, ਕਿਉਂਕਿ ਸਿਟੀ ਦੀ ਪ੍ਰੋਪਰਟੀ ਆ ਅਤੇ ਸਮਾਂ ਸੁਖਦੇਵ ਸਿੰਘ ਕੁਛ ਕਹਿਣਾ ਚਾਹੁੰਦਾ। ਹਾਂਜੀ, ਅਤੇ ਮੈਂ ਇਹ ਮਤਲਬ ਇਹ ਤੋਂ ਬਾਅਦ ਭਾਈ ਜੀ ਉਹਨਾਂ ਨੇ ਬੋਲਣਾ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਪ੍ਰੋਗਰਾਮ ਹੈ ਜਿਹੜਾ ਅਨਲੀਸ਼ ਦਾ ਵਾਰੀਅਰ ਰਾਈਟਰ ਇਨ ਯੂ, ਇੱਕ ਵਰਕਸ਼ਾਪ ਆ ਜਿਹਦੇ 'ਚ ਕਿ ਅਸੀਂ ਬੱਚੇ ਜਿਹੜੇ ਸਾਡੇ ਆ ਉਹ ਸਿੱਖ ਸਕਦੇ ਆ ਕਿ ਅਸੀਂ ਜਿਹੜੀਆਂ ਰਾਈਟਿੰਗ ਸਕਿੱਲਸ ਨੇ, ਕਿਤਾਬਾਂ ਲਿਖਣੀਆਂ ਨੇ ਜਾਂ ਆਰਟੀਕਲਸ ਲਿਖਣੇ ਆ, ਉਹ ਕਿਵੇਂ ਲਿਖ ਸਕਦੇ ਆ। ਅਤੇ ਵਰਕਸ਼ਾਪ ਲਾਈ ਜਾ ਰਹੀ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਸੈਟਰਡੇ ਐਂਡ ਸੰਡੇ 23 ਅਤੇ 24 ਅਗਸਤ ਨੂੰ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ, ਜਿਹੜਾ ਗਲੇਡਨ ਗੁਰਦੁਆਰਾ ਸਾਹਿਬ ਆ ਉੱਥੇ ਜਿਹੜੀ ਬਿਲਡਿੰਗ ਆ ਉਹਦੇ ਵਿੱਚ। ਅਤੇ ਨਾਲ ਹੀ ਭਾਈ ਅਨੋਖ ਸਿੰਘ ਬੱਬਰ ਦੇ ਉੱਤੇ ਜਿਹੜਾ ਇੱਕ ਲੈਕਚਰ ਆ, ਕਿਉਂਕਿ ਉਹਨਾਂ ਬਾਰੇ ਜਿਹੜੀ ਕਿਤਾਬ ਲਿਖੀ ਆ ਬੀਬੀ ਸਿਮਰਜੀਤ ਕੌਰ ਨੇ, ਇਹਨਾਂ ਨੇ ਕਿਤਾਬ ਲਿਖੀ ਹੈ ਭਾਈ ਅਨੋਖ ਸਿੰਘ ਬਾਰੇ, ਅਤੇ ਉਹਨਾਂ ਦੀ ਕਿਤਾਬ ਦੀ ਜਿਹੜੀ ਆ ਰਿਲੀਜ਼ ਵੀ ਆ ਅਤੇ ਡਿਸਕਸ਼ਨ ਆ ਉਹਨਾਂ ਦੇ ਨਾਲ। ਇਹ 4 ਤੋਂ 6 ਵਜੇ ਤੱਕ ਸਿੱਖਿਆ ਇੰਸਟੀਚਿਊਟ ਜਿਹੜਾ ਆ
ਉੱਥੇ 31 ਅਗਸਤ ਨੂੰ ਐਤਵਾਰ ਨੂੰ ਜਿਹੜਾ ਇਹ ਪ੍ਰੋਗਰਾਮ ਆ, ਤਾਂ ਉੱਥੇ ਵੀ ਤੁਸੀਂ ਜ਼ਰੂਰ ਪਹੁੰਚਣਾ। ਅਤੇ ਹੋਰ ਵੀ ਜਿਹੜੇ ਪਹੁੰਚ ਸਕਦੇ ਆ ਨੌਜਵਾਨ, ਉਹਨਾਂ ਤੱਕ ਮੈਸੇਜ ਜ਼ਰੂਰ ਕਰਿਓ। ਅਤੇ ਹੁਣ ਮੈਂ ਬੇਨਤੀ ਕਰਦਾ, ਕਿਉਂਕਿ ਸਾਡਾ ਇਹ ਜਿਹੜਾ ਈਵੈਂਟ ਆ ਹਰ ਵਾਰ ਕਾਫੀ ਸਪੋਰਟ ਰਹਿੰਦੀ ਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੀ। ਉਹਨਾਂ ਨੇ ਹੀ ਸਾਰਾ ਇਹ ਪ੍ਰਬੰਧ ਕਰਕੇ ਦਿੱਤਾ ਆ, ਚਾਹੇ ਲੰਗਰ ਦਾ ਆ, ਚਾਹੇ ਇਸ ਥਾਂ ਦਾ ਆ, ਇਸ ਵੈਨਿਊ ਦਾ ਆ। ਅਤੇ ਮੈਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਭਾਈ ਗੁਰਦੇਵ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਉਣ ਸਟੇਜ 'ਤੇ ਅਤੇ ਜਿਹੜੇ ਕੁਛ ਸ਼ਬਦ ਆ ਜ਼ਰੂਰ ਬੋਲਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸੱਦੇ ਪੱਤਰ ਉੱਤੇ ਪਹੁੰਚੇ ਹੋਏ ਸਮੂਹ ਪੰਥ ਨੂੰ ਪਹਿਲਾਂ ਫਤਿਹ ਅੱਜ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਡਾਕਟਰ ਸਾਹਿਬ ਉਹਨਾਂ ਦੇ, ਜੋ ਜਦੋਂ ਵੀ ਸਮਾਂ ਮਿਲਦਾ ਹੈ ਪਹੁੰਚ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਮੈਨੂੰ ਸੁਖਦੇਵ ਸਿੰਘ ਹੋਣੀ ਕਹਿ ਰਹੇ ਸੀ ਵੀ ਤੁਸੀਂ ਧੰਨਵਾਦ ਕਰਿਓ, ਕਿਉਂਕਿ ਅਸੀਂ ਬਹੁਤ ਚੀਜ਼ਾਂ ਡਾਕਟਰ ਸਾਹਿਬ ਜਾਂ ਓਂਟਾਰੀਓ ਗੁਰਦੁਆਰਾ ਕਮੇਟੀ ਦੇ ਸਪੋਕਸਮੈਨ ਮਾਨ ਸਾਹਿਬ ਇਹਨਾਂ ਕੋਲੋਂ ਸਿੱਖ ਕੇ ਇੱਥੇ ਤੱਕ ਪਹੁੰਚੇ ਹਾਂ। ਡਾਕਟਰ ਸਾਹਿਬ ਜਦੋਂ ਥੋੜ੍ਹੀ ਜਿਹੀ ਵੀ ਗੱਲ ਕਰਨੀ ਹੁੰਦੀ ਹੈ, ਮੈਂ ਸੋਚਦਾ ਵੀ ਉਸ ਦੇ ਲਈ ਘੱਟ ਤੋਂ ਘੱਟ 15 ਮਿੰਟ ਜੇ ਬੋਲਣਾ ਹੋਵੇ ਤਾਂ ਉਹ ਸਾਰਾ ਦਿਨ ਉਹਦੇ 'ਤੇ ਤਿਆਰੀ ਕਰਦੇ ਹਨ। ਪਿਛਲੇ ਸਮੇਂ ਤੋਂ ਰੇਡੀਓ ਪ੍ਰੋਗਰਾਮ ਸੁਖਦੇਵ ਸਿੰਘ ਹੋਣਾ ਦੇ ਜਾਂ TV 84 ਜਦੋਂ ਤੋਂ ਸ਼ੁਰੂ ਹੋਇਆ, ਜਦੋਂ ਵੀ ਕਿਸੇ ਚੀਜ਼ ਦੇ ਉੱਤੇ ਵੀ ਕੋਈ ਵੀ ਸਵਾਲ ਕਰ ਲਿਆ ਜਾਵੇ, ਸ਼ਾਇਦ ਡਾਕਟਰ ਸਾਹਿਬ ਦਾ ਹਰ ਇੱਕ ਚੀਜ਼ ਇਹਨਾਂ ਨੂੰ ਯਾਦ, ਈਵਨ ਡੇਟਾਂ ਤੱਕ ਯਾਦ ਹੁੰਦੀਆਂ ਹਨ। ਜੋ ਮੀਡੀਆ ਦੀ ਗੱਲ ਜਿਸ ਬਾਰੇ ਆਪਾਂ ਇਕੱਠੇ ਹੋਏ ਹਾਂ, ਜਦੋਂ 1984 ਹੋਇਆ, ਪੰਜਾਬ ਦੇ ਹਾਲਾਤ ਜੋ ਸੀਗੇ ਉੱਥੇ ਉਹਨਾਂ ਨੇ ਦੇਖੇ, ਪਰ ਮੈਂ ਬਾਹਰਲੀ ਸਟੇਟ ਜੰਮਿਆ ਪਲਿਆ ਕਰਕੇ ਅਸੀਂ ਛੋਟੇ ਸੀ। ਮੈਨੂੰ ਅੱਜ ਵੀ ਯਾਦ ਆ, ਥੀਏਟਰਾਂ ਦੇ ਵਿੱਚ, ਕਿਉਂਕਿ TV ਜਾਂ ਰੇਡੀਓ ਦੇ ਉੱਤੇ ਤਾਂ ਕੋਈ ਖਬਰ ਪੰਜਾਬ ਦੀ ਹੈ ਨਹੀਂ ਸੀ, ਕੀ ਹੋਇਆ ਕਿੱਦਾਂ ਹੋਇਆ, ਸਾਰਾ ਕੁਝ ਸਮਾਪਤੀ ਤੋਂ ਉਪਰੰਤ ਮੈਨੂੰ ਅੱਜ ਵੀ ਯਾਦ ਆ, ਥੀਏਟਰਾਂ ਦੇ ਵਿੱਚ ਜਿੰਨੇ ਵੀ ਪੁਲਿਸ ਵਾਲੇ ਜਾਂ ਆਰਮੀ ਸੀਗੀ, ਉਹਨਾਂ ਨੇ ਟੇਬਲ ਲਾ ਕੇ ਜਿੰਨੀਆਂ ਗੰਨਾਂ ਜਾਂ ਜੋ ਕੁਛ ਵੀ ਉਹਨਾਂ ਦੇ ਕੋਲ ਸੀ, ਪਰ ਉਹ ਸ਼ੋਅ ਇਹ ਕਰ ਰਹੇ ਸੀ ਵੀ ਆਹ ਕਿਸੇ ਵੀ ਆਰਮੀ ਦੇ ਆਫੀਸਰ ਨੂੰ ਵੀ ਆਹ ਗੰਨ ਚਲਾ ਕੇ ਦਿਖਾ ਲਾ। ਉਹ ਗੰਨ ਚੱਕ ਕੇ ਉਹ ਕਹਿੰਦਾ ਸੀ ਮੈਨੂੰ ਨਹੀਂ ਪਤਾ ਇਹ ਕਿੱਦਾਂ ਚੱਲਣੀ ਆ। ਉਹ ਇਹ ਦਿਖਾ ਰਹੇ ਸੀ ਕਿ ਜਿਹੜੀਆਂ ਗੰਨਾਂ ਜਾਂ ਜਿਹੜਾ ਸਿਸਟਮ ਜਾਂ ਜਿੰਨਾ ਅਸੀਂ ਅੰਦਰੋਂ ਅਸਲਾ ਫੜਿਆ, ਉਹ ਇੰਡੀਆ ਦਾ ਹੈ ਨਹੀਂ, ਬਾਹਰੋਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਰਿਹਾ, ਸਾਡੀ ਆਰਮੀ ਨੂੰ ਵੀ ਪਤਾ ਚਲਾਉਣ। ਅਸੀਂ ਉਦੋਂ ਖੁਸ਼ ਵੀ ਹੁੰਦੇ ਸੀ ਕਿਉਂਕਿ ਛੋਟੇ ਸੀਗੇ ਵੀ ਸਾਡੇ ਸਿੰਘਾਂ ਦੇ ਕੋਲ ਆਹ ਚੀਜ਼ਾਂ ਨੇ, ਪਰ ਜੇ ਉਹ ਅੱਜ ਦੇਖੀਏ ਤਾਂ ਉਹ ਦੁਨੀਆ ਦੇ ਵਿੱਚ ਲੋਕਾਂ ਨੂੰ ਇਹ ਦਿਖਾਲਣਾ ਚਾਹੁੰਦੇ ਸੀ ਕਿ ਅਸੀਂ ਉੱਥੇ ਅਟੈਕ ਕਿਉਂ ਕੀਤਾ, ਵੀ ਉੱਥੇ ਤਾਂ ਬਾਹਰਲੀਆਂ ਤਾਕਤਾਂ ਜਾਂ ਜੋ ਵੀ ਕੁਛ ਇੰਡੀਆ ਸਿਸਟਮ ਦਿਖਾਲਦਾ ਹੈ। ਮੀਡੀਆ ਦੇ ਵਿੱਚ ਨਵੰਬਰ ਵਾਪਰਿਆ, ਉਹਨਾਂ ਨੇ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ, ਜਿਹਨੂੰ ਆਪਾਂ ਅੱਜ ਜੈਨੋਸਾਈਡ ਕਹਿੰਦੇ ਆ, ਉਹ 84 ਦੇ ਦੰਗੇ ਅਸੀਂ ਵੀ ਅੱਜ ਤੱਕ ਕਹਿੰਦੇ ਰਹੇ, ਕਿਉਂਕਿ ਮੀਡੀਆ ਦਾ ਉਹਨਾਂ ਦਾ ਸਿਸਟਮ ਸੀ, ਉਹਨਾਂ ਦੀ ਪਾਵਰ ਸੀ, ਉਹਨਾਂ ਨੇ ਸਾਡੇ ਮੂੰਹ ਦੇ ਵਿੱਚ ਪਾਇਆ, ਸਾਡੇ ਨਾਲ ਧੱਕਾ ਹੋਇਆ। ਕਿਉਂਕਿ ਮੀਡੀਆ ਦੀ ਬਹੁਤ ਵੱਡੀ ਅਹਿਮੀਅਤ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਹਰ ਇੱਕ ਚੀਜ਼ ਇੰਨੀ ਸੌਖੀ ਹੋ ਚੁੱਕੀ ਹੈ, ਕਿਉਂਕਿ ਜੇ ਅਸੀਂ ਸਮੇਂ ਦੇ ਹਾਣੀ ਨਹੀਂ ਹੋਵਾਂਗੇ, ਦੁਨੀਆ ਦੇ ਕੋਨੇ ਤੱਕ ਆਪਣਾ ਮੈਸੇਜ ਨਹੀਂ ਪਹੁੰਚਾਵਾਂਗੇ, ਤੇ ਅਸੀਂ ਪਿਛੜਦੇ ਜਾਵਾਂਗੇ। ਸੋ ਮੈਂ ਸੁਖਵਿੰਦਰ ਸਿੰਘ ਉਹਨਾਂ ਨੂੰ ਬਹੁਤ ਸਾਲ ਪਹਿਲਾਂ ਜਦੋਂ ਇਹ ਇੰਡੀਆ ਸੀਗਾ, ਇਹਨੇ ਇੱਕ ਵਾਰ ਮੈਨੂੰ ਇੱਕੋ ਗੱਲ ਇਹਨਾਂ ਦੀ ਯਾਦ ਹੈ ਉਹ ਕਿ ਇਹਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਭੁੱਲਰ ਸਾਹਿਬ ਦੇ ਬਾਰੇ, ਵੀ ਤੂੰ ਹੀ ਦਿੱਲੀ ਤੋਂ ਉਹਨੂੰ ਕਿਉਂ ਨਹੀਂ ਇੱਥੇ ਲਿਆ ਰਹੇ। ਅਤੇ ਇਹਦਾ ਸਰੀਰ ਦੇਖ ਕੇ ਮੈਂ ਸੋਚਿਆ ਵੀ ਇਹ ਵੀ ਵੱਡੇ ਟਾਣਿਆਂ ਨੂੰ ਹੱਥ ਪਾਉਂਦਾ ਹੈ ਨਾ, ਚਲੋ ਥੋੜ੍ਹੇ ਚਿਰ ਬਾਅਦ ਇਹ ਇੱਥੇ ਆ ਗਿਆ,
ਕਿਉਂਕਿ ਜੇਕਰ ਸਾਡੀ ਸੋਚ ਜੁਰਤ ਇਸੇ ਤਰ੍ਹਾਂ ਹੀ ਰਹੀ ਸੋ ਬਾਹਲਾ ਸਮਾਂ ਨਹੀਂ ਹੈ, ਕਿਉਂਕਿ ਕੁਛ ਕੌਮਾਂ ਕੁਛ ਮੁਲਕ ਕਦੀ ਉਹਨਾਂ ਨੇ ਇਹ ਸੋਚਿਆ ਵੀ ਨਹੀਂ ਸੀਗਾ ਕਿ ਸਾਡੇ ਮੁਲਕ ਬਣ ਜਾਣਗੇ। ਸਾਡਾ ਤਾਂ ਆਪਣਾ ਮੁਲਕ ਆਪਣਾ ਰਾਜ ਰਿਹਾ। ਚਲੋ ਸਾਡੀ ਲੀਡਰਸ਼ਿਪ ਦੇ ਕਰਕੇ ਜੋ ਕੁਛ 47 ਦੇ ਵਿੱਚ ਸਾਡੇ ਕੋਲ ਖੁੱਸ ਗਿਆ, ਉਸ ਦੇ ਲਈ ਸਾਡਾ ਹਿੱਸਾ ਪੈਣਾ ਜਾਂ ਜਿੰਨੀ ਅਸੀਂ ਜੱਦੋਜਹਿਦ ਕਰ ਰਹੇ ਹਾਂ, ਆਉਣ ਵਾਲਾ ਸਮਾਂ ਬੜਾ ਲੰਬਾ ਨਹੀਂ ਹੋਵੇਗਾ ਜਿਸ ਦਿਨ ਸਾਡਾ ਨਿਸ਼ਾਨ ਵੀ ਦੁਨੀਆ ਦੇ ਨਿਸ਼ਾਨਾਂ ਦੇ ਬਰਾਬਰ ਝੁੱਲੇਗਾ। ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਸਪੈਸ਼ਲ ਤੌਰ 'ਤੇ ਡਾਕਟਰ ਸਾਹਿਬ ਦਾ ਅਤੇ ਸੁਖਵਿੰਦਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਰੱਖ ਕੇ, ਕਿਉਂਕਿ ਇਹ ਜੋ ਪ੍ਰੋਗਰਾਮ ਹੈ ਜਾਂ ਜਿੰਨਾ ਵੀ ਐਪ ਜੋ ਵੀ ਡਾਊਨਲੋਡ ਸੌਖਾ ਹੋ ਜਾਂਦਾ ਹੈ, ਪਰ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਡਾਕਟਰ ਸਾਹਿਬ ਹੋਣਾ ਨੂੰ ਵੀ ਆਪਾਂ ਛੇਤੀ ਤੋਂ ਛੇਤੀ ਜੋ ਛੋਟੇ ਛੋਟੇ ਪ੍ਰੋਗਰਾਮ ਭਾਵੇਂ ਯੂਥ ਨੂੰ ਜੋੜਨ ਦੇ ਲਈ ਇੰਗਲਿਸ਼ ਦੇ ਵਿੱਚ ਲੈ ਕੇ ਆਈਏ, ਤਾਂ ਕਿ ਜੋ ਆਪਣਾ ਸੱਚਾਈ ਹੈ, ਕਿਉਂਕਿ ਉੱਥੇ ਦਾ ਝੂਠ ਮੀਡੀਆ ਤਾਂ ਤੁਸੀਂ ਦੇਖਦੇ ਹੀ ਹੋ। ਅੱਗੇ ਆਪਾਂ ਇੱਥੇ ਬੈਠੇ ਸੋਚਦੇ ਹੁੰਦੇ ਆ ਵੀ ਕਈ ਵਾਰੀ ਕੁਝ ਵੀ ਨਹੀਂ ਹੋਇਆ, ਉਹ ਕਹਿੰਦੇ ਵੀ ਨਹੀਂ ਜੀ ਉੱਥੇ ਤਾਂ ਮਤਲਬ ਟੋਰਾਂਟੋ ਦੇ ਵਿੱਚ ਤਾਂ ਸਿੱਖਾਂ ਨੇ ਮੰਦਰ ਢਾਹ ਕੇ ਖਾ ਲਿਆ। ਤੁਸੀਂ ਸਾਰਿਆਂ ਨੇ ਨਿਊਜ਼ਾਂ ਦੇਖੀਆਂ, ਕਿਉਂਕਿ ਉਹਨਾਂ ਦਾ ਤਾਂ ਕੰਮ ਹੀ ਇਹ ਹੋਇਆ। ਕਿਉਂਕਿ ਆਪਾਂ ਸੱਚ ਦੇ ਨਾਲ ਖੜ੍ਹੇ ਹਾਂ, ਸੱਚ ਦੀ ਗੱਲ ਕਰਨ ਵਾਸਤੇ ਆਪਾਂ ਨੂੰ ਮੀਡੀਆ ਜ਼ਰੂਰ ਚਾਹੀਦਾ। ਫਿਰ ਸਾਰੀਆਂ ਜਿੰਨੀਆਂ ਸੰਗਤਾਂ ਪਹੁੰਚੀਆਂ ਹੈ, ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਗੁਰਦੇਵ ਸਿੰਘ ਜੀ, ਅਤੇ ਬਹੁਤ ਧੰਨਵਾਦ ਤੁਹਾਡਾ। ਸਭ ਦਾ ਪ੍ਰੋਗਰਾਮ ਦੀ ਲਗਭਗ ਸਮਾਪਤੀ ਹੈ। ਸੁਖਦੇਵ ਸਿੰਘ ਜੀ, ਤੁਸੀਂ ਕੁਛ ਬੇਨਤੀ ਕਰਨੀ ਤਾਂ ਨਹੀਂ ਚਾਹੁੰਦੇ ਹੋ? ਤੁਸੀਂ ਕਹਿ ਰਹੇ ਸੀ। ਅਤੇ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪ ਸਾਰਿਆਂ ਦਾ ਧੰਨਵਾਦ, ਤੁਸੀਂ ਆਏ ਹੋ। ਡਾਕਟਰ ਸਾਹਿਬ ਹੋਣਾ ਦਾ ਸਪੈਸ਼ਲ ਤੌਰ 'ਤੇ, ਵੈਸੇ ਤਾਂ ਨਿੱਜੀ ਵਿਆਹ ਅਟੈਂਡ ਕਰਨ ਇੱਥੇ ਆਏ ਸੀ, ਪਰ ਸੁਖਵਿੰਦਰ ਸਿੰਘ ਹੋਣਾ ਨੇ, ਡਾਕਟਰ ਸਾਹਿਬ ਨੇ ਵੀ ਸਾਨੂੰ ਕਿਹਾ, ਅਤੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਯੰਗ ਬਲੱਡ ਹੈ ਜਿਹੜਾ ਹੁਣ ਆਪ ਕਮਾਂਡ ਨੂੰ ਸੰਭਾਲੇ ਥੋੜ੍ਹਾ ਜਿਹਾ। ਸੋ ਫਿਰ ਵੀ ਤੁਸੀਂ ਆਏ ਹੋ, ਪਰ ਆਪਣਾ ਨਾ ਸਾਰਿਆਂ ਦਾ ਫਰਜ਼ ਬਣਦਾ ਹੈ। ਮੁੰਡੇ ਤੁਰ ਰਹੇ ਨੇ, ਜਿੱਦਾਂ ਆਪ ਹੁਣੇ ਪ੍ਰੋਗਰਾਮ ਦਾ ਵੀ ਅਨਾਊਂਸ ਕੀਤਾ ਜਿਹੜਾ ਪਿੱਛੇ ਲਿਖਿਆ ਹੋਇਆ। ਮੈਂ ਤੁਹਾਡੇ 2 ਮਿੰਟ ਲੈਣੇ ਨੇ। ਇੱਕ ਤਾਂ ਮੈਂ ਤੁਹਾਨੂੰ ਬੇਨਤੀ ਕਰਨੀ ਆ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਸਿੰਘ ਆਪਣੇ ਆਏ ਨੇ ਅਤੇ ਟਾਈਮ ਵਾਹਵਾ ਉੱਚਾ ਹੋ ਗਿਆ। ਅਸੀਂ ਪੀਜ਼ਾ ਔਡਰ ਕੀਤਾ, 15-20 ਮਿੰਟਾਂ 'ਚ ਆ ਜਾਣਾ, ਆਪਾਂ ਖਾ ਕੇ ਜਾਣਾ ਸਾਰਿਆਂ ਨੇ। ਅਤੇ ਇਹਦੇ ਨਾਲ ਨਾਲ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਟੋਰਾਂਟੋ ਦੇ ਵਿੱਚ ਨਾ ਅਸੀਂ ਭੱਜ ਨੱਠ ਕਰਕੇ ਸਰਦਾਰ ਅਮਰਜੀਤ ਸਿੰਘ ਮਾਨ ਬੋਲੇ ਨੇ, ਗੁਰਦੁਆਰਿਆਂ ਦਾ ਇੱਕ ਬਾਉਂਡ ਆ। ਮਤਲਬ ਤੁਸੀਂ ਵੇਖੋਗੇ ਕਿ ਜਿਹੜੇ ਮੇਨ ਗੁਰਦੁਆਰੇ ਨੇ ਟੋਰਾਂਟੋ ਦੇ, ਉਹ ਚਾਹੇ ਤੁਹਾਨੂੰ ਓਪਰੀ ਨਜ਼ਰੇ ਲੱਗਦਾ ਹੋਵੇ ਵੀ ਯਾਰ ਕੀ ਕਰ ਰਹੇ ਨੇ ਗੁਰਦੁਆਰੇ, ਬਹੁਤ ਕੁਝ ਕਰ ਰਹੇ ਨੇ। ਆਪਣੀ ਇੱਕ ਧਾਰਮਿਕ ਜਿਹੜੀਆਂ ਰਹੁ ਰੀਤਾਂ ਨੇ ਉਹ ਆਪਾਂ ਕਰਦੇ ਨੇ। ਇੱਕ ਗੁਰਦੁਆਰੇ ਨੇ ਜਿਹੜਾ ਤੁਸੀਂ ਪਾਠ ਕਰਾਉਣੇ ਹੋ, ਸੁਖਮਨੀ ਸਾਹਿਬ ਦਾ ਪਾਠ ਕਰਾਉਣੇ ਹੋ, ਤੁਸੀਂ ਕੋਈ ਧਾਰਮਿਕ ਪ੍ਰੋਗਰਾਮ ਕਰਦੇ ਹੋ, ਆਪਣੇ ਪਰਿਵਾਰਾਂ ਦੇ ਕਰਦੇ ਹੋ, ਉਹ ਪ੍ਰੋਗਰਾਮ ਆਪਾਂ ਕਰਨੇ ਨੇ। ਆਪਣੀ ਇੱਕ ਧਾਰਮਿਕ ਭੁੱਖ ਵੀ ਆ, ਔਰ ਗੁਰੂ ਪ੍ਰਤੀ ਆਪਣੀ ਸ਼ਰਧਾ। ਆਪਾਂ ਗੁਰੂ ਆਪਣੇ ਪ੍ਰਤੀ ਖੜ੍ਹਦਾ। ਜੇ ਸਿੱਖ 2 ਕਦਮ ਚੱਲਦਾ ਅਤੇ ਗੁਰੂ 4 ਚੱਲਦਾ ਹੈ, ਇਹਦੇ ਵਿੱਚ ਆਪਣਾ ਵਿਸ਼ਵਾਸ ਆ ਔਰ ਇਹ ਪੱਕਾ ਹੈ, ਯਕੀਨ ਆ। ਪਰ ਗੁਰਦੁਆਰਿਆਂ ਨੇ ਜਿਹੜੇ ਮੇਨ ਗੁਰਦੁਆਰੇ ਨੇ, ਉਹ ਕੰਮ ਤੁਹਾਨੂੰ ਚਾਹੇ ਨਾ ਦਿਖਦੇ ਹੋਣ, ਅਸੀਂ ਬੜੀ ਮਿਹਨਤ ਕਰਕੇ। ਇੱਕ ਤਾਂ ਤੁਸੀਂ ਹੁਣ ਵੇਖੋਗੇ ਵੀ ਟੋਰਾਂਟੋ ਦੇ ਵਿੱਚ ਕਦੇ ਗੁਰਦੁਆਰੇ ਦੇ ਵਿੱਚ ਤੁਹਾਨੂੰ ਕੋਈ ਇਹੋ ਜਿਹਾ ਨਹੀਂ ਦਿਸੂਗਾ ਵੀ ਕਮੇਟੀਆਂ ਦੀ ਆਪਸ ਵਿੱਚ ਕੋਈ ਖਹਿਬਾਜ਼ੀ ਹੈ। ਇਹਦੇ 'ਤੇ ਬੜੀ ਮਿਹਨਤ ਕੀਤੀ ਆ ਸਾਰਿਆਂ ਨੇ। ਸਰਦਾਰ ਅਮਰਜੀਤ ਸਿੰਘ ਦਿਓਲ ਬੈਠੇ ਨੇ ਇਸ ਟਾਈਮ 'ਤੇ 2 ਗੁਰਦੁਆਰਿਆਂ ਦੀ ਉਹ ਪ੍ਰਧਾਨਗੀ ਕਰਦੇ ਨੇ। ਤੁਸੀਂ ਜੇ ਇਹਨਾਂ ਨੂੰ ਅੱਜ ਕਹੋ, ਸਾਡੀ ਇੱਕੋ ਹੀ ਸ਼ਰਤ ਆ ਸਾਰੇ ਗੁਰਦੁਆਰਿਆਂ ਦੀ, ਅਸੀਂ ਇੱਕ ਬੈਠ ਕੇ ਜਿਹੜਾ ਬੌਂਡ, ਮੈਂ ਤੁਹਾਨੂੰ ਤਾਂ ਦੱਸਣਾ ਚਾਹੁੰਦਾ ਕਿ ਆਪਣੀ ਪਬਲਿਕ ਦੇ ਵਿੱਚ ਨਾ ਇਹ ਗੱਲ ਕਲੀਅਰ ਹੋ ਜਾਵੇ ਵੀ ਜਿਹੜੇ ਕੰਮ ਕੌਮ ਨੇ ਕਰਨੇ ਨੇ, ਜਿਹੜੀ ਵਿਪਤਾ ਕੌਮ 'ਤੇ ਪਈ ਹੋਈ ਆ, ਜਿਹੜੇ ਕੰਮ ਅਸੀਂ ਕਰਦੇ ਹਾਂ। ਮੈਂ ਦਿਓਲ ਸਾਹਿਬ ਦੀ ਤਾਂ ਉਦਾਹਰਨ ਦਿੱਤੀ ਆ ਵੀ ਤੁਸੀਂ ਦਿਓਲ ਸਾਹਿਬ ਕੋਲੇ ਜਾਓਗੇ ਨਾ ਵੀ ਤੂੰ ਹੀ ਕਿਉਂ ਪ੍ਰਧਾਨ ਹੈ, ਮੈਂ ਪ੍ਰਧਾਨ ਬਣਨਾ ਚਾਹੁੰਦਾ। ਇਹਨਾਂ ਦੀ ਇੱਕੋ ਸ਼ਰਤ ਹੋਊਗੀ ਵੀ ਜਿਹੜੇ ਕੰਮ ਅਸੀਂ ਕਰਦੇ ਹਾਂ, ਕੌਮ ਦਾ ਘਰ ਚਾਹੀਦਾ, ਕੌਮ ਦੇ ਲਈ ਕੰਮ ਕਰਨਾ, ਇਹਦੇ 'ਤੇ ਖੜ੍ਹ ਜਾ, ਅਸੀਂ ਤੂੰ ਆ ਕੇ ਲੱਗ ਜਾ। ਇੱਥੇ ਸਾਰੇ ਗੁਰਦੁਆਰੇ ਖੜ੍ਹੇ ਨੇ
ਔਰ ਇਹਨਾਂ ਦੇ ਵਿੱਚ ਜੇ ਕੋਈ ਮਾੜੀ ਮੋਟੀ ਫ੍ਰੈਕਸ਼ਨ ਪੈਂਦੀ ਹੈ ਤੇ ਅਸੀਂ ਇਹ ਚਾਹੁੰਦੇ ਹੁੰਦੇ ਹਾਂ ਵੀ ਇਹ ਇਹੋ ਜਿਹੀ ਕਦੇ ਵੀ ਫ੍ਰੈਕਸ਼ਨ ਨਾ ਹੋਵੇ। ਇਹ ਮੇਰਾ ਮੈਸੇਜ ਤੁਹਾਨੂੰ ਦੇਣ ਦਾ ਕਾਰਨ ਹੈ ਕਿ ਆਪਾਂ ਸਾਰੇ, ਜੇ ਕਿਸੇ ਨਾਲ ਮਤਭੇਦ ਵੀ ਆ ਉਹਨੂੰ ਪਾਸੇ ਰੱਖੋ, ਉਹ ਬੈਠ ਕੇ ਆਪਾਂ ਕਰ ਲਾਂਗੇ, ਜਾਂ ਤੁਸੀਂ ਮਿਲਦੇ ਹੋ ਆਪਸ ਵਿੱਚ ਨਿਬੇੜ ਲਓ, ਪਰ ਇੱਕ ਆਪਸ ਵਿੱਚ ਬੌਂਡ ਬਣਾ ਕੇ ਆਪਾਂ ਚੱਲਣਾ। ਕੁਛ ਸਾਨੂੰ ਗੱਲਾਂ ਹੁੰਦੀਆਂ, ਸਾਨੂੰ ਦੁੱਖ ਵੀ ਲੱਗਦਾ ਵੀ ਆਪਣੀ ਇਹ ਕੰਮ ਅਸੀਂ ਵੀ ਕਰਦੇ ਰਹੇ ਹਾਂ, ਆਪਣੀ ਪਰਸਨਲ ਕਲੈਸ਼ ਹੁੰਦੇ ਨੇ, ਉਹਨੂੰ ਆਪਾਂ ਫਿਰ ਨਿੱਜੀ ਤੌਰ 'ਤੇ ਪੰਥਕ ਪਲੇਟਫਾਰਮਾਂ ਤੋਂ ਕੱਢਦੇ ਹਾਂ। ਸੋ ਉਹ ਕੰਮ ਆਪਾਂ ਜਿਹੜੇ ਨਾ ਬੰਦ ਕਰਕੇ ਅੱਗੇ ਚੱਲੀਏ। ਅਸੀਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਰੱਖਣਾ ਹੀ ਟੋਰਾਂਟੋ 'ਚ ਇੱਕ ਉਦਾਹਰਨ ਪੇਸ਼ ਕੀਤੀ, ਔਰ ਇਹਨੂੰ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ। ਗੁਰੂ ਨਾਨਕ ਸਿੱਖ ਸੈਂਟਰ ਦੇ ਵਿੱਚ ਇਹ ਨੌਜਵਾਨ ਜਿਹੜੇ ਉੱਥੇ ਕੰਮ ਕਰ ਰਹੇ ਨੇ, ਕਮੇਟੀ ਦੇ ਸਹਿਯੋਗ ਤੋਂ ਬਿਨਾਂ ਤਾਂ ਨਹੀਂ ਨਾ ਕਰ ਰਹੇ, ਉਹਨਾਂ ਨੂੰ ਫੁੱਲ ਸਹਿਯੋਗ ਦਿੰਦਾ ਗੁਰਦੁਆਰਾ। ਅਸੀਂ ਚਾਹੁੰਦੇ ਕਿ ਨੌਜਵਾਨ ਅੱਗੇ ਆ ਕੇ ਕਮਾਂਡ ਸੰਭਾਲਣ, ਪਰ ਉਹ ਜਿਵੇਂ ਕਹਿੰਦੇ ਹੁੰਦੇ ਨੇ, ਇੱਕ ਕਹਾਣੀ ਆਪਾਂ ਸੁਣੀ ਹੋਊਗੀ ਵੀ ਨੌਜਵਾਨਾਂ ਨੇ ਬਣਾ ਲਿਆ ਵੀ, ਉਹ ਕਹਿੰਦੇ ਵੀ ਜਾਨ ਆ ਜਿਹੜੀ ਇਕੱਲੇ ਨੌਜਵਾਨਾਂ ਦੀ ਕੋਈ ਆਵੇ, ਅਤੇ ਉਹ ਕੋਈ ਬਾਬਾ ਸੀ, ਉਹ ਕਹਿੰਦਾ ਸਾਨੂੰ ਵੀ ਇੱਕ ਨੂੰ ਨਾਲ ਲੈ ਚੱਲੋ, ਤੁਸੀਂ ਬਚ ਜਾਓਗੇ। ਸੋ ਅਸੀਂ ਤੁਹਾਡੇ ਨਾਲ ਆ, ਰੱਖਣਾ ਤਾਂ ਤੁਹਾਨੂੰ ਪੈਣਾ, ਪਰ ਤੁਸੀਂ ਕੰਮ ਕਰੋ ਕਮਿਊਨਿਟੀ ਦੇ ਵਿੱਚ। ਸਹਿਯੋਗ ਸਾਡਾ ਫੁੱਲ ਆ, ਔਰ ਇਹ ਗੁਰਦੁਆਰੇ ਮੈਂ ਤੁਸੀਂ ਸੋਚ ਨਹੀਂ ਸਕਦੇ ਜਿਹੜੇ ਕੰਮ ਇਹ ਕਰ ਰਹੇ ਨੇ, ਔਰ ਇੰਨੀ ਨੇੜਤਾ ਦੇ ਨਾਲ, ਇੰਨਾ ਆਪਸ ਵਿੱਚ ਇੱਕ ਵੀ ਬੰਦਾ, ਇੱਕ ਗੁਰਦੁਆਰਾ ਕੋਈ ਕਹਿ ਦੇਵੇ ਕਿ ਆਹ ਕੰਮ ਕਰਨਾ, ਤਾਂ ਦੂਜੇ ਗੁਰਦੁਆਰੇ ਉਹਨੂੰ ਕੁਐਸਚਨ ਨਹੀਂ ਕਰਦੇ, ਬਸ਼ਰਤੇ ਉਹ ਕੰਮ ਜਿਹੜਾ ਪੰਥਕ ਹੋਣਾ ਚਾਹੀਦਾ। ਔਰ ਇਹੀ ਆਪਾਂ ਨੂੰ ਚਾਹੀਦਾ। ਜੇ ਆਪਣਾ ਇਹ ਬੌਂਡ ਬਣ ਗਿਆ, ਆਪਾਂ ਕਦੇ ਵੀ ਫੇਲ ਨਹੀਂ ਹੋ ਸਕਦੇ। ਅਸੀਂ ਸਾਰੇ ਗੁਰਦੁਆਰਿਆਂ ਵੱਲੋਂ ਇੱਕ ਪ੍ਰੋਗਰਾਮ ਚੱਲ ਰਿਹਾ ਵੀ ਆਪਾਂ ਸਿੱਖ ਖੇਡਾਂ ਕਰਾਈਏ। ਅਗਲੇ ਸਾਲ ਦਾ ਟੀਚਾ, ਜਿਹੜੇ ਨੌਜਵਾਨ ਖੜ੍ਹੇ ਨੇ ਪਿੱਛੇ, ਜਾਂ ਇਹਨਾਂ ਨੂੰ ਹੀ ਅਸੀਂ ਕਿਹਾ ਕਿ ਤੁਸੀਂ ਮੂਹਰੇ ਲਾ ਕੇ ਇੱਕ ਟੀਮ ਬਣਾਓ, ਉਹਦੀ ਬੈਕਅਪ ਗੁਰਦੁਆਰੇ ਕਰਨਗੇ। ਸੋ ਇਹਨੂੰ ਪਲੈਨਿੰਗ ਦੇ ਦਿਮਾਗ ਦੇ ਵਿੱਚ ਰੱਖੋ। ਜਦੋਂ ਇਹੋ ਜਿਹੇ ਨੌਜਵਾਨ ਕੰਮ ਕਰਦੇ ਨੇ, ਆਪਾਂ ਆਪਣੇ ਤੌਰ 'ਤੇ ਲੋਕਾਂ ਨੂੰ, ਆਪਣੇ ਨੇੜਲਿਆਂ ਨੂੰ ਫੋਨ ਕਰਕੇ ਗੱਲਬਾਤ ਕਰਕੇ ਸੱਦਿਆ ਕਰੀਏ। ਔਰ ਆਹ ਜਿਹੜਾ ਖੇਡਾਂ ਵਾਲਾ ਤੁਸੀਂ ਸਾਰੇ ਕੰਮ ਕਰਦੇ ਹੋ ਕਮਿਊਨਿਟੀ ਦੇ ਵਿੱਚ, ਇਹਨੂੰ ਦਿਮਾਗ ਦੇ ਵਿੱਚ ਚਲਾਓ ਵੀ ਆਪਾਂ ਇਹਨੂੰ ਕਿਵੇਂ ਕਰਨਾ। ਇਹ ਨੌਜਵਾਨ ਨੇ, ਇਹਨਾਂ ਦੇ ਨਾਲ ਗੱਲ ਕਰੋ, ਬੈਕਅਪ ਇਹਦੀ ਗੁਰਦੁਆਰੇ ਕਰਨਗੇ, ਮੁੜ ਕੇ ਆਪਣੀ ਸਮਰੱਥਾ ਦੇ ਨਾਲ, ਕਿਉਂਕਿ ਆਪਣਾ ਜਿਹੜਾ ਯੂਥ ਆ ਉਹਨੂੰ ਖੇਡਾਂ ਦੇ ਵਿੱਚ ਆਪਾਂ ਉਤਸ਼ਾਹਿਤ ਕਰੀਏ। ਉੱਥੇ ਸਾਡੇ ਬੱਚੇ ਆਪਸ ਵਿੱਚ ਮਿਲਦੇ ਨੇ, ਆਪਸ ਵਿੱਚ ਸਾਡੀਆਂ ਰਿਸ਼ਤੇਦਾਰੀਆਂ ਜਿਹੜੀਆਂ ਉਹ ਅੱਗੇ ਵੱਧਦੀਆਂ ਨੇ। ਸੋ ਉਹਦੇ ਵਿੱਚ ਆਪਾਂ ਵੱਧ ਜਾਣ ਕੇ ਜਿੰਨਾ ਕੁ ਵੀ ਕੰਮ ਕਰ ਸਕਦੇ ਹੋ, ਆਪਦੇ ਕੰਮਕਾਰ ਵੀ ਆਪਾਂ ਕਰਨੇ ਨੇ। ਸੋ ਗੁਰਦੁਆਰਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ। ਇੱਕ ਗੱਲ ਮੈਂ ਲਾਸਟ ਦੇ ਵਿੱਚ ਕਹਿਣੀ ਆ, ਜਦੋਂ ਸਾਡੇ ਪੋਲੀਟੀਸ਼ੀਅਨ ਨੇ, ਜਿਹੜੇ ਪੋਲੀਟੀਸ਼ੀਅਨ ਗੁਰਦੁਆਰਿਆਂ ਕੋਲੇ ਆਉਣਗੇ, ਸਾਡੀ ਉਹਨਾਂ ਨਾਲ ਹੋਰ ਤਰ੍ਹਾਂ ਨਾਲ ਡੀਲ ਹੁੰਦੀ ਆ ਵੀ ਕਮਿਊਨਿਟੀ ਲਈ ਆਹ ਕੰਮ ਨੇ, ਤੁਸੀਂ ਕੀ ਕਰ ਰਹੇ ਹੋ। ਜਿਹੜੇ ਆਪਾਂ ਘਰਾਂ 'ਚ ਸੱਦ ਕੇ ਫੰਕਸ਼ਨ ਕਰਦੇ ਹੋ, 50 ਬੰਦੇ ਸੱਦ ਲਏ, ਚੋਣਾਂ ਵੇਲੇ ਬਾਹਲਾ ਹੁੰਦਾ ਬਈ ਉਹਨਾਂ ਨੂੰ ਰੋਟੀ ਪਾਣੀ ਵੀ ਆਪਦੇ ਕੋਲੋਂ ਖਵਾਉਂਦੇ ਆ, ਕਦੇ ਕੌਮ ਦੀ ਗੱਲ ਨਹੀਂ ਕਰਦੇ ਅਸੀਂ। ਇਹ ਅਸੀਂ ਡਿਸਟਰੋਏ ਕਰ ਰਹੇ ਹਾਂ ਆਪਣੀ ਕੌਮ ਨੂੰ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਆਹ ਜਥੇਬੰਦੀਆਂ ਕੋਲੇ ਜਾਵਾਂਗੇ, ਇਹਨਾਂ ਨੇ ਸਾਨੂੰ ਸਵਾਲ ਕਰਨੇ ਨੇ, ਆਹ ਫੰਕਸ਼ਨਾਂ 'ਚ ਜਾਓ। 1984 ਨੂੰ ਸਮਰਪਿਤ ਨਗਰ ਕੀਰਤਨ ਹੋ ਕੇ ਹਟਿਆ। ਤੁਸੀਂ ਪੋਲੀਟੀਸ਼ੀਅਨ ਕੋਈ ਵੇਖਿਆ ਸਟੇਜ 'ਤੇ? 2 4 5 ਜਿਹੜੇ ਦੂਜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਉਹ ਆਏ ਨੇ, ਚਾਹੇ ਮਿਨਿਸਟਰ ਹੋਣ, ਤੁਹਾਡੇ ਨਹੀਂ ਆਏ। ਅਤੇ ਮੰਦਰ ਦੇ ਵਿੱਚੋਂ ਉਹ ਸਾਫਾ ਜਿਹਾ ਲੈਣ ਨੂੰ ਬਹਿੰਦੇ 'ਚ ਚਲੇ ਜਾਂਦੇ ਨੇ। ਇਹਨਾਂ ਗੱਲਾਂ ਨੂੰ ਆਪਾਂ ਨੂੰ ਸੋਚਣਾ ਪੈਣਾ। ਘਰਾਂ 'ਚ ਪ੍ਰੋਗਰਾਮ ਕਰਨੇ ਬੰਦ ਕਰੋ, ਕੁਛ ਨਹੀਂ ਮਿਲਣਾ ਤੁਹਾਨੂੰ ਘਰਾਂ 'ਚ ਪ੍ਰੋਗਰਾਮ ਕਰਕੇ। ਇਹਨਾਂ ਦੇ ਕਮਿਊਨਿਟੀ ਨੂੰ ਉੱਚਾ ਚੱਕਣਾ। ਜੇ ਘਰਾਂ 'ਚ ਸਾਦੇ ਹੋ ਤਾਂ ਇਹਨਾਂ ਨੂੰ ਸਵਾਲ ਕਰੋ ਕਿ ਸਾਡੇ 'ਤੇ ਆਹ ਬੀਤ ਰਹੀ ਆ, ਤੁਸੀਂ ਲੀਗਲੀ ਕੰਮ, ਤੁਸੀਂ ਇਲੀਗਲ ਕੰਮ ਨਹੀਂ ਕਹਿ ਰਹੇ ਕੋਈ, ਇਹਨਾਂ ਨੂੰ ਲੀਗਲੀ ਕੰਮ ਇਹਨਾਂ ਤੋਂ ਲੈਣੇ ਸਿੱਖੋ ਤਾਂ ਕਿ ਆਪਾਂ ਅੱਗੇ ਵੱਧ ਸਕੀਏ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਤੇ ਆਪਣਾ ਖਾਣਾ ਆਉਣ ਹੀ ਵਾਲਾ ਹੋਣਾ, ਸਿੰਘ ਆਪਣਾ ਸਪੈਸ਼ਲ ਚੱਕਣ ਗਿਆ। ਸੋ ਸਾਰਿਆਂ ਨੇ ਜਾਣਾ ਨਹੀਂ, ਡਾਕਟਰ ਸਾਹਿਬ ਨਾਲ ਗੁਫ਼ਤਗੂ ਕਰ ਲਓ ਥੋੜ੍ਹਾ ਚਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਬਹੁਤ ਧੰਨਵਾਦ ਸਾਰਿਆਂ ਦਾ ਜੀ। ਅਤੇ ਮੈਂ ਇਸ ਪ੍ਰੋਗਰਾਮ ਦੀ ਮਾਈਕ ਤੋਂ ਸਮਾਪਤੀ ਆ। ਵੈਸੇ ਅਸੀਂ ਇੱਥੇ ਗੱਲਬਾਤ ਕਰਕੇ ਅਤੇ ਜਿਹੜਾ ਖਾਣ ਪੀਣ ਦਾ ਆ, ਆਖਰ 'ਚ ਮੈਂ ਇਹੀ ਕਹਿਣਾ ਚਾਹੁੰਦਾ, ਮੈਂ 2023 'ਚ ਕੈਨੇਡਾ ਆਇਆ
ਪੰਜਾਬ 'ਚ ਵੀ ਬੜਾ ਕੁਝ ਪੋਜ਼ਿਟਿਵ ਆ, ਬੜਾ ਕੁਝ ਨੈਗੇਟਿਵ ਆ, ਇੱਥੇ ਵੀ ਕੁਝ ਕੰਮ ਕਰਨ ਵਾਲੇ ਨੇ, ਬੜਾ ਕੁਝ ਹੋ ਰਿਹਾ। ਪਰ ਜਿਹੜੀ ਸਭ ਤੋਂ ਪੋਜ਼ਿਟਿਵ ਗੱਲ ਆ ਕਿ ਡਾਕਟਰ ਸਾਹਿਬ ਇੱਥੇ ਬਰੈਂਪਟਨ ਦੇ ਵਿੱਚ ਜਿਹੜੀ OGC ਆ ਕਿ ਇਹ ਸਿੱਖ ਸਟਰਗਲ ਦਾ, ਸਿੱਖ ਪੋਲੀਟਿਕਸ ਦਾ ਇੱਕ ਧੁਰਾ ਆ। ਤਾਂ ਮੈਨੂੰ ਲੱਗਦਾ ਵੀ ਜੇ ਸਿੱਖਾਂ ਨੇ ਇਸ ਏਰੀਏ ਦੇ ਵਿੱਚ OGC ਬਚਾ ਕੇ ਰੱਖੀ ਅਤੇ ਜਿਵੇਂ ਅੱਜ ਉਹ ਵਰਕ ਕਰ ਰਹੀ ਆ ਇਸੇ ਤਰੀਕੇ ਦੇ ਨਾਲ ਕੰਮ ਕਰਦੀ ਰਹੀ ਤਾਂ ਇੰਡੀਅਨ ਸਟੇਟ ਜਿਹੜੀ ਆ ਉਹ ਇੱਥੇ ਕਾਮਯਾਬ ਨਹੀਂ ਹੋ ਸਕਦੀ। ਤਾਂ ਇਹ ਇੱਕ ਬਹੁਤ ਬੜਾ ਚੈਲੰਜ ਆ ਉਸ ਕੰਮ ਨੂੰ ਇਸੇ ਤਰ੍ਹਾਂ ਕੰਟੀਨਿਊ ਰੱਖਣਾ ਅਤੇ ਜਿਹੜੀ ਨਵੀਂ ਜਨਰੇਸ਼ਨ ਆ ਉਹਦਾ ਨਾਲ ਜਿਹੜੀ ਲਿੰਕੇਜ ਆ ਉਹ ਬਣਾਉਣੀ। ਅਤੇ ਮਹਾਰਾਜ ਕਿਰਪਾ ਕਰਨ ਕਿ ਇਹ ਕੰਮ ਇਸੇ ਤਰੀਕੇ ਦੇ ਨਾਲ ਹੋਵੇ। ਅਤੇ ਤੁਹਾਡਾ ਸਾਰਿਆਂ ਦਾ ਫੇਰ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।